अपना मैनूं थोड़ी जी इनफॉर्मेशन देने दी कोशिश, बड़ी मेहरबानी भरा। अस्सलाम वालेकुम, सत श्री अकाल, नमस्ते। जिन्ने ਜਿਹੜੇ ਵੀ ਸਾਡਾ ਜਿੱਥੋਂ ਜੁੜੇ ਨੂੰ ਉਹਨਾਂ ਨੂੰ ਸਾਰੇ ਦੋਸਤਾਂ ਨੂੰ ਸਾਂਝੀ ਸੱਤ ਸੇ ਅੱਜ ਫਿਰ ਵੈਲਕਮ ਕਹਿੰਦੇ ਆ। ਅੱਜ ਪ੍ਰੋਗਰਾਮ ਦਾ ਇਫਤਤਾਹ, ਪ੍ਰੋਗਰਾਮ ਦੀ ਓਪਨਿੰਗ ਸਰਬਜੀਤ ਸਿੰਘ ਅਰੋੜਾ ਜੀ ਕਰਦੇ ਹੁੰਦੇ ਨੇ। ਅੱਜ ਅਰੋੜਾ ਸਾਹਿਬ ਬੈਕ ਸਟੇਜ 'ਤੇ ਨੇ। ਅੱਜ ਮੇਰੀ ਸਿਹਤ ਕੁਝ ਵੱਲ ਸੀ, ਮੈਂ ਕਿਹਾ ਅੱਜ ਓਪਨਿੰਗ ਆਪ ਕਰਦੇ ਆ, ਮੈਂ ਕਰਦਾ। ਤੇ ਅਰੋੜਾ ਸਾਹਿਬ ਥੋੜੀ ਜਿਹੀ ਕੋਈ ਫਿਕਸ ਕਰ ਰਹੇ ਸੀ ਆਪਣਾ ਨੈਟਵਰਕ, ਆਪਣਾ ਮੋਬਾਈਲ ਵਗੈਰਾ। ਥੋੜੀ ਦੇਰ 'ਚ ਅਰੋੜਾ ਸਾਹਿਬ ਵੀ ਤੁਹਾਡੇ ਰੂਬਰੂ ਹੋਣਗੇ ਹਾਜ਼ਰ। ਅੱਜ ਸਾਡੇ ਜਿੰਨੇ ਵੀ ਸਾਡੇ ਸਾਰੇ ਸੁਣਨ ਵਾਲੇ ਨੇ, ਸਾਡਾ ਰੋਜ਼ਾਨਾ ਸਾਡੇ ਨਾਲ ਜੁੜਦੇ ਵੀ ਨੇ ਸਾਰੇ ਦੋਸਤ। ਅੱਜ ਦਾ ਟੌਪਿਕ ਅਸੀਂ ਫੈਮਿਲੀ ਸਿਸਟਮ 'ਚ ਰੱਖਿਆ। ਪੰਜਾਬੀਆਂ ਦਾ ਫੈਮਿਲੀ ਸਿਸਟਮ, ਜਿਹੜਾ ਜੁਆਇੰਟ ਫੈਮਿਲੀ ਸਿਸਟਮ ਹੈ ਜਾਂ ਵੈਸਟਰਨ ਦਾ ਜਿਹੜਾ ਸਿਸਟਮ ਹੈ, ਉਹਨਾਂ ਦੇ ਵਿੱਚ ਕਿੰਨਾ ਫਰਕ ਹੈ। ਜੇ ਹੁਣ ਦੀ ਆਪਾਂ ਗੱਲ ਕਰੀਏ, ਹੁਣ ਉਹਦੇ 'ਚ ਕਿੰਨਾ ਕੁ ਬਦਲਾਅ ਆ ਗਿਆ ਉਸ ਜੁਆਇੰਟ ਫੈਮਿਲੀ ਸਿਸਟਮ 'ਚ, ਉਹਦੇ 'ਤੇ ਆਪਾਂ ਅੱਜ ਦੀ ਗੱਲਬਾਤ ਜਿਹੜੀ ਕਰਨੀ ਆ। ਸੋ ਥੋੜੀ ਦੇਰ 'ਚ ਮੇਰੇ ਨਾਲ ਸਰਬਜੀਤ ਸਿੰਘ ਅਰੋੜਾ ਜੀ ਜੁੜਨਗੇ। ਸਰਬਜੀਤ ਸਿੰਘ ਅਰੋੜਾ ਜੀ, ਤੁਹਾਨੂੰ ਪਤਾ ਹਰ ਫਨ ਮੌਲਾ, ਉਹਨਾਂ ਨੂੰ ਬਹੁਤ ਨੌਲੇਜ, ਬਹੁਤ ਪਤਾ ਹੁੰਦਾ। ਮੈਂ ਤੇ ਸਿਰਫ ਕੀ ਕਹਿੰਦੇ ਆ ਹਿੱਸਾ ਹੀ ਬਣਨਾ ਹੁੰਦਾ ਪ੍ਰੋਗਰਾਮ ਦਾ, ਜੱਟ ਜੱਫਾ ਹੀ ਲਾਉਣਾ ਹੁੰਦਾ। ਅਰੋੜਾ ਸਾਹਿਬ ਜਿਹੜੇ ਆ ਬਿਹਤਰੀਨ ਅੰਦਾਜ਼ ਨਾਲ, ਵਧੀਆ ਤਰੀਕੇ ਦੇ ਨਾਲ, ਅੱਛੇ ਅੰਦਾਜ਼ ਨਾਲ ਦੱਸਦੇ ਨੇ ਜਿਹੜਾ ਵੀ ਅਸੀਂ ਟੌਪਿਕ ਚੂਜ਼ ਕਰੀਦਾ। ਹਾਲਾਂਕਿ ਮੈਂ ਦੱਸਦਾ ਜਾਵਾਂ ਵੀ ਅਸੀਂ ਟੌਪਿਕ ਜਿਹੜਾ ਚੂਜ਼ ਕਰੀਦਾ, ਅਸੀਂ ਕੋਈ ਪ੍ਰੋਗਰਾਮ ਤੋਂ ਕੋਈ 10 ਮਿੰਟ ਪਹਿਲਾਂ ਚੂਜ਼ ਕਰੀਦਾ। ਬਹੁਤਾ ਪੁਰਾਣਾ, ਬਹੁਤਾ ਕੰਮ ਜਿਹੜਾ ਆਪਾਂ ਲੰਬਾ ਨਹੀਂ ਕਰਦੇ। ਐਨ ਮੌਕੇ ਤੇ ਆ ਕੇ ਮੈਂ ਕਹਣਾ, ਅਰੋੜਾ ਸਾਹਿਬ ਕਿਵੇਂ, ਕਿਹਦਾ ਕਮੈਂਟ ਆਇਆ ਵਾ, ਕਿਹਨਾਂ ਨੇ ਕੀ ਕੁਝ ਕਿਹਾ, ਕਿਹੜੇ ਟੌਪਿਕ ਤੇ ਗੱਲ ਕਰਨ ਦਾ ਕਿਹਾ, ਤੇ ਉਹਦੇ 'ਚ 2-4 ਵੇਖ ਲਈਦੇ ਵੀ ਕਿੰਨੇ ਕੀ ਸੁਜੈਸਟ ਕੀਤਾ। ਤੋ ਉਸ ਹਿਸਾਬ ਦੇ ਨਾਲ ਹੀ ਟੌਪਿਕ ਫਿਰ ਸੁਜੈਸਟ ਕਰ ਲਈਦਾ। ਅੱਜ ਦਾ ਟੌਪਿਕ ਜਿਹੜਾ ਵਾ, ਅਸੀਂ ਪ੍ਰੋਗਰਾਮ ਤੋਂ 10 ਮਿੰਟ ਪਹਿਲੇ ਅਸੀਂ ਡਿਸਾਈਡ ਕੀਤਾ ਕਿ ਅੱਜ ਦਾ ਟੌਪਿਕ ਸਾਡਾ ਆ ਹੋਣਾ ਚਾਹੀਦਾ। ਸੋ ਅਰੋੜਾ ਸਾਹਿਬ, ਮੇਰਾ ਖਿਆਲ ਆ ਅਰੋੜਾ ਸਾਹਿਬ ਹੋ ਗਏ ਹੋਣੇ ਆ, ਅੱਜ ਲਾਈਨ ਤੇ ਆ ਗਏ ਹੋਣੇ ਆ, ਜਿਹਨਾਂ ਨੂੰ ਆਪਾਂ ਨਾਲ ਲਈਏ। ਅਰੋੜਾ ਸਾਹਿਬ ਵੈਲਕਮ ਜੀ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, अस्सलाम वालेकुम ਸਾਰੇ ਹੀ ਦੋਸਤਾਂ ਨੂੰ। ਮੈਂ ਤਾਂ ਜੀ ਪਹਿਲੇ ਦਿਨ ਤੋਂ ਹੀ ਲਾਈਨ ਤੇ ਆਇਆ। ਜੇ ਨਹੀਂ ਆਵਾਂਗਾ ਤੁਸੀਂ ਲਾਈਨ ਤੇ ਆਪੇ ਲੈ ਹੀ ਆਣਾ ਮੈਨੂੰ। ਤੋ ਡਰ ਲੱਗਦਾ ਤੁਹਾਡੇ ਨਾਲ ਗੱਲ ਕਰਦਿਆਂ ਹੋਇਆ ਵੀ, ਫੈਸਲਾਬਾਦੀ ਜੁਗਤਾਂ ਤੋਂ ਬਹੁਤ ਡਰ ਲੱਗਦਾ ਹੈ। ਮੇਰਾ ਐਕਚੁਅਲੀ ਅੱਜ ਲੈਪਟਾਪ ਨਾਲ ਦੇ ਜ਼ਰੀਏ ਮੈਂ ਜੁੜ ਨਹੀਂ ਸੀ ਪਾ ਰਿਹਾ, ਮੈਂ ਸੈਲਫੋਨ ਦੇ ਜ਼ਰੀਏ ਜੁੜਿਆ। ਪਰ ਨਾਲ ਮੈਂ ਕੋਸ਼ਿਸ਼ ਕਰਾਂਗੀ ਜੇ ਲੈਪਟਾਪ ਤੋਂ ਗੱਲ ਹੋ ਜਾਵੇ ਤੇ ਜ਼ਿਆਦਾ ਮੈਨੂੰ ਸੌਖਾ ਲੱਗਦਾ, ਮੈਂ ਕਮੈਂਟ ਪੜ੍ਹਨੇ ਸੌਖੇ ਲੱਗਦੇ ਨੇ, ਇਸ ਕਰਕੇ ਨਾਲ ਉਹਦੀ ਕੋਸ਼ਿਸ਼ ਵੀ ਕਰ ਰਿਹਾ ਜੀ। ਸੋ ਅਜ਼ਹਰ ਭਾਈ, ਅੱਜ ਦੇ ਜਿਹੜੇ ਟੌਪਿਕ ਦੀ ਜਿਸ ਅਸੀਂ ਗੱਲ ਕਰਨ ਲੱਗੇ ਆਪਣੇ ਦੋਸਤਾਂ ਨਾਲ, ਥੋੜੀ ਜਿਹੀ ਤੁਸੀਂ ਸਾਂਝ ਪਾਓ, ਥੋੜੀ ਜਿਹੀ ਤੁਸੀਂ ਕੋਈ ਗੱਲ ਕਰੋ, ਥੋੜੀ ਜਿਹੀ ਫਿਰ ਮੈਂ ਕਰਦਾ ਜੀ। ਜ਼ਰੂਰ। ਅੱਜ ਦੋਸਤ ਕਹਿੰਦੇ ਨੇ ਆਦਤ ਸਾਹਿਬ ਇਨੋਂ ਨੇ ਕੰਮ ਕਰਦਾ। ਬਿਲਕੁਲ ਜੀ, ਅੱਜ ਰੋਜ਼ਾ ਨਹੀਂ ਸਾ ਮੈਂ ਰੱਖ ਸਕਿਆ, ਲੇਕਿਨ ਸਿਹਤ ਠੀਕ ਹੈ। ਥੋੜਾ ਜਿਹਾ ਬੁਖਾਰ ਸੀ, ਲੇਕਿਨ ਹੁਣ ਠੀਕ। ਆਦਤ ਸਾਹਿਬ ਪੁੱਛਦੇ ਆ, ਇੱਕ ਦੋਸਤ ਕਹਿੰਦੇ ਜੀ ਇੱਕ ਸੈਸ਼ਨ ਹਿਕਮਤ ਤੇ ਰੱਖ ਲਓ, ਪੁਰਾਣੇ ਹਕੀਮਾਂ ਦੇ। ਹਕੀਮ ਹੁਣ ਵੀ ਹੈਗੇ, ਪੁਰਾਣੇ ਵੀ ਹੈਗੇ, ਉਹਨਾਂ ਦੇ ਜ਼ਰੂਰ ਹੋ ਸਕਦਾ। ਨੁਸਖਿਆਂ ਦੇ ਉੱਤੇ ਬੜਾ ਕੁਝ ਹੋ ਸਕਦਾ ਜੀ। ਜਿਹੜੇ ਸਾਡੇ ਘਰਾਂ ਦੇ ਜਿਹੜੇ ਨੁਸਖੇ ਨੇ, ਜਿਹੜੇ ਆਮ ਤੌਰ ਦੇ ਉੱਤੇ ਜਿਹੜੀ ਮਾਵਾਂ ਦਾਦੀਆਂ ਸਾਨੂੰ ਚੀਜ਼ਾਂ ਦੇ ਦਿੰਦੀਆਂ ਸੀ, ਢਿੱਡ ਦੁਖਣਾ ਤਾਂ, ਖੰਘ ਹੋਣੀ ਤਾਂ, ਬੜੀ ਅਹਿਮੀਅਤ ਸੀ ਉਹਨਾਂ ਚੀਜ਼ਾਂ ਦੀ। ਹਰ ਚੀਜ਼ ਦੀ, ਈਵਨ ਜਿਹੜੀ ਖੁਰਾਕ ਜਿਹੜੀ ਸੀ ਖਾਂਦੇ ਸੀ, ਉਸ ਵਿੱਚ ਕੀ ਪਾਇਆ ਜਾਣਾ ਹੈ,
ਜੁਆਇਨ ਕਿੱਥੇ ਪੈਣੇ ਤੇ ਹਿੰਗ ਕਿੱਥੇ ਪੈਣੀ, ਇਹ ਪਤਾ ਹੁੰਦਾ ਸੀ ਉਸ ਨਾਲ ਚੀਜ਼ਾਂ ਦਾ ਫਰਕ ਕੀ ਪੈਂਦਾ। ਪਰ ਅੱਜ ਦੇ ਦੌਰ ਵਾਂਗੂ ਨਹੀਂ ਕਿ ਸਾਰਾ ਕੁਝ ਇਕੱਠਾ ਕਰਕੇ ਬਣਾ ਦਿਓ, ਸਵਾਦ ਹੋਣਾ ਚਾਹੀਦਾ, ਉਹਦਾ ਕੋਈ ਕੁਝ ਹੋਰ ਫਾਇਦਾ ਹੋਵੇ ਜਾਂ ਨਾ ਹੋਵੇ। ਰਾਣਾ ਸਾਹਿਬ ਸਾਡੇ ਨਾਲ ਪੈਰਿਸ ਤੋਂ ਇਮਰਾਨ ਜੁੜੇ ਨੇ, ਚੌਧਰੀ ਇਮਰਾਨ ਇੱਥੇ ਲਾਗੇ ਮੇਰੇ ਦੋਸਤ ਨੇ, ਸ਼ਾਹਕੋਟ ਤੋਂ ਨੇ, ਆਦਰ ਰਜ਼ਾ ਜੁੜੇ ਨੇ, ਜੌਨ ਸਾਹਿਬ ਜੁੜੇ ਨੇ, ਤੇਜ ਸੰਧੂ ਸਾਹਿਬ ਜੁੜੇ ਨੇ। ਤੇਜ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜਨਾਬ, ਚਾਲਾ ਵਸਦੇ ਰਹਿਣ ਪੰਜਾਬੀ। ਫਾਹਦ ਵੜੈਚ ਸਿੰਘ ਸਾਡੇ ਨਾਲ ਜੁੜੇ ਨੇ। ਤੋ ਅਰੋੜਾ ਸਾਹਿਬ, ਫੈਮਿਲੀ ਸਿਸਟਮ ਤੇ ਅੱਜ ਦਾ ਅਸੀਂ ਟੌਪਿਕ ਰੱਖਿਆ। ਕਿਤੇ ਨਾ ਕਿਤੇ ਆਪਾਂ ਵੇਖਦੇ ਹਾਂ ਵੀ ਉਹ ਅਲੋਪ ਹੋ ਗਿਆ, ਗਵਾਚਦਾ ਜਾਂਦਾ ਫੈਮਿਲੀ ਸਿਸਟਮ, ਜਿਹੜਾ ਜੁਆਇੰਟ ਫੈਮਿਲੀ ਸਿਸਟਮ ਸੀ ਜੀ। ਸੋ ਦੇਖੋ ਜੀ, ਗੱਲ ਹੈ ਕਿ ਜੁਆਇੰਟ ਫੈਮਿਲੀ ਸਿਸਟਮ ਜੇ ਅਸੀਂ ਗੱਲ ਕਰੀਏ, ਦੋ ਕਿਸਮ ਦੇ ਫੈਮਿਲੀ ਸਿਸਟਮ ਚੱਲਦੇ ਨੇ ਦੁਨੀਆ ਦੇ ਤੋਂ ਮੋਟੇ ਤੌਰ ਦੇ ਉੱਤੇ। ਹਾਲਾਂਕਿ ਇਸ ਤੋਂ ਇਲਾਵਾ ਵੀ ਨੇ, ਮੈਂ ਉਸ ਦੀ ਵੀ ਗੱਲ ਥੋੜੀ ਦੇਰ ਤੱਕ ਕਰਦਾ ਵਾਂ, ਪਰ ਮੋਟੇ ਤੌਰ ਦੇ ਉੱਤੇ ਦੋ ਫੈਮਿਲੀ ਸਿਸਟਮ, ਇੱਕ ਜਿਹਨੂੰ ਕਹਿੰਦੇ ਜੁਆਇੰਟ ਫੈਮਿਲੀ ਸਿਸਟਮ ਜਿਹੜੇ ਸਾਂਝੇ ਪਰਿਵਾਰ, ਜਿਹਦੇ ਚ ਇੱਕ ਬਾਬੇ ਦੇ ਪੁੱਤਰ ਧੀਆਂ, ਜਿੰਨੇ ਚਿਰ ਉਹਨਾਂ ਦੇ ਧੀਆਂ ਦੇ ਵਿਆਹ ਨਹੀਂ ਹੁੰਦੇ ਤੇ ਉਸ ਪੁੱਤ ਪੋਤੇ ਸਾਰੇ ਇੱਕੋ ਘਰ ਚ ਰਹਿੰਦੇ ਨੇ। ਤੇ ਕਈਆਂ ਘਰਾਂ ਵਿੱਚ ਆਮ ਜਿਹੜਾ ਨਾਨਕੇ ਪਰਿਵਾਰਾਂ ਵਿੱਚ ਬੱਚੇ ਪਲ ਜਾਂਦੇ ਸਨ, ਇਹ ਵੀ ਇੱਕ ਆਮ ਜਿਹਾ ਰਵਾਇਤ ਸੀ। ਮਾਮਿਆਂ ਵੱਲ ਪਲ ਗਿਆ ਜੀ ਮੁੰਡਾ, ਵੱਡਾ ਮੁੰਡਾ ਉੱਥੇ ਪਾਲ ਲਿਆ ਮਾਮਿਆਂ ਵੱਲ, ਇੱਕ ਨਾਨਕੇ ਜ਼ਰੂਰ ਰਹਿੰਦਾ ਸੀ, ਇੱਕ ਨਾਨਕੇ ਜ਼ਰੂਰ ਰਹਿੰਦਾ ਸੀ। ਪਰ ਫਿਰ ਹੌਲੀ ਹੌਲੀ ਜਿਵੇਂ ਸਮਾਂ ਬਦਲਿਆ, ਫਿਰ ਇਸ ਜਗ੍ਹਾ ਲੈ ਲਈ ਜੀ ਜੁਆਇੰਟ ਫੈਮਿਲੀ ਸਿਸਟਮ ਦੀ, ਜਿਹਨੂੰ ਕਹਿੰਦੇ ਨਿਊਕਲੀਅਰ ਫੈਮਿਲੀ, ਜਿਹੜੇ ਇਕੱਲੇ ਇਕੱਲੇ ਦੇ ਘਰ, ਮਾਂ ਪਿਓ ਤੇ ਨਾਲ ਇੱਕ ਜਾਂ ਦੋ ਬੱਚੇ ਵੱਧ ਤੋਂ ਵੱਧ। ਜੇ ਵਿੱਚ ਕਿਸੇ ਦੇ ਸੱਸ ਸਹੁਰਾ ਆ ਜਾਣ ਤੇ ਫਿਰ ਬਹੁਤੀ ਮੁਸੀਬਤ ਹੋ ਜਾਂਦੀ ਸੀ, ਜਾਂ ਹੋ ਜਾਂਦੀ ਹੈ, ਇਹ ਵੀ ਕਹਿਣਾ ਚਾਹੀਦਾ। ਤੇ ਉਹਦੇ ਦੋਵਾਂ ਚੀਜ਼ਾਂ ਕੁਝ ਫਾਇਦੇ ਵੀ ਨੇ, ਕੁਝ ਨੁਕਸਾਨ ਵੀ ਨੇ। ਪਰ ਜਿਸ ਮੁਲਕ ਵਿੱਚ ਮੈਂ ਰਹਿੰਦਾ, ਕੈਨੇਡਾ ਵਿੱਚ, ਇਹ ਫੈਮਿਲੀ ਸਿਸਟਮ ਫਿਰ ਇੱਕ ਵਾਰ ਬਦਲ ਰਿਹਾ। ਉਹਦੀ ਗੱਲ ਵੀ ਕਰਾਂਗੇ, ਕੈਨੇਡਾ ਵਿੱਚ ਫੈਮਿਲੀ ਸਿਸਟਮ ਕੀ ਬਣ ਰਿਹਾ ਹੈ, ਉਸ ਦੀ ਵੀ ਗੱਲ ਕਰਾਂਗੇ, ਤੇ ਉਹਦੇ ਕੀ ਫਾਇਦੇ ਨੇ ਉਹਦੀ ਵੀ ਗੱਲ ਕਰਾਂਗੇ। ਪਰ ਪਹਿਲੀ ਗੱਲ ਤਾਂ ਮੈਂ ਸਾਂਝੀ ਜਿਹੜੀ ਗੱਲ ਹੈ, ਜਿਹੜੇ ਸਾਡੇ ਪੁਰਾਣੇ ਜਿਹੜੇ ਰਵਾਇਤ ਨੇ, ਰਸਮੋ ਰਿਵਾਜ ਜਿਹੜੇ ਨੇ, ਜੁਆਇੰਟ ਫੈਮਿਲੀ ਸਿਸਟਮ, ਉਹਦੀ ਗੱਲ ਕਰਨਾ ਚਾਹੁੰਦਾ। ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਨਾਸਰ ਸਾਹਿਬ, ਤੁਹਾਡੇ ਪਰਿਵਾਰ ਦਾ ਕੀ ਸਿਸਟਮ ਇਸ ਵੇਲੇ ਜੁਆਇੰਟ ਫੈਮਿਲੀ ਸਿਸਟਮ ਹੈ, ਜਾਂ ਕੀ ਤਰੀਕਾ ਕਾਰ ਹੈ ਤੁਹਾਡੇ ਪਰਿਵਾਰ ਦਾ? ਬਿਲਕੁਲ ਜੀ, ਹਲੇ ਤੱਕ ਸਾਡੇ ਜੁਆਇੰਟ ਫੈਮਿਲੀ ਸਿਸਟਮ ਆ। ਮੈਂ ਜਿਹੜੀ ਮੇਰੀ ਫੈਮਿਲੀ ਆ, ਅਸੀਂ ਸਾਰੇ ਭਾਈ ਇਕੱਠੇ ਆ। ਪਿੰਡ ਸਾਡਾ ਇੱਕ ਹੀ ਘਰ ਆ, 14-15 ਮਰਲੇ 'ਚ ਘਰ ਆ, ਉਹਦੇ ਨਾਲ ਹੀ ਹਵੇਲੀ ਆ। ਸੋ ਮੈਂ ਜਿਹੜਾ ਵਾ ਕਾਰੋਬਾਰ ਦੇ ਸਿਲਸਿਲੇ 'ਚ ਲਾਇਲਪੁਰ ਸ਼ਹਿਰ ਦੇ ਵਿੱਚ ਇੱਥੇ ਕਲੋਨੀ ਆ ਉੱਥੇ, ਲੇਕਿਨ ਮੈਂ ਰੋਜ਼ਾਨਾ ਸੁਬਾਹ ਨੂੰ ਪਿੰਡ 2-3 ਘੰਟੇ ਪਿੰਡ ਹੁੰਦਾ। ਲੇਕਿਨ ਅਸੀਂ ਜੇ ਆਪਾਂ ਕਹੀਏ ਆਪਾਂ ਵੀ ਸਾਡਾ ਪਿੰਡ ਵਾਲੀ ਗੱਲ ਹੁੰਦੀ ਵੀ ਜ਼ਮੀਨ ਭਾਂਡਾ ਤੇ ਡੰਗਰ ਬੱਚਾ ਉਹ ਇਕੱਠਾ ਹੀ ਆ ਸਾਰਾ, ਤੇ ਉਹ ਸਿਸਟਮ ਸਾਡਾ ਇਸ ਤਰ੍ਹਾਂ ਉਹ ਇਕੱਠਾ ਹੀ ਆ। ਥੋੜੀ ਜ਼ਿਆਦਾ ਜਿਹੜਾ ਮੇਰਾ ਖਿਆਲ ਹੈ ਪੰਜਾਬ ਦੇ ਵਿੱਚ, ਪਾਕਿਸਤਾਨ ਦੇ ਵਿੱਚ ਜੁਆਇੰਟ ਫੈਮਿਲੀ ਸਿਸਟਮ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ, ਜਿਨ੍ਹਾਂ ਦੇ ਇੱਕ ਅੱਗੋਂ ਗਾਂ ਆਉਣ ਜਾਂਦੀਆਂ ਮਾਪਿਆਂ ਦੀਆਂ ਨੌਹਾਂ ਧੀਆਂ, ਉੱਥੋਂ ਆ ਕੇ ਫਿਰ ਕੰਮ ਖਰਾਬ ਹੁੰਦਾ। ਉਦੋਂ ਤੱਕ ਤੇ ਕੰਮ ਠੀਕ ਰਹੇਗਾ, ਪਹਿਲੇ ਤੱਕ ਜੀ। ਵੈਸੇ ਅਕਸਰ ਪਰਿਵਾਰਾਂ ਦੇ ਵਿੱਚ ਇਲਜ਼ਾਮ ਤਰਾਸ਼ੀ ਕੀਤੀ ਜਾਂਦੀ ਹੈ, ਬੱਚਿਆਂ ਤੇ ਇਲਜ਼ਾਮ ਲਾਇਆ ਜਾਂਦਾ ਕਿ ਜੀ ਉਹਨਾਂ ਨੇ ਆ ਕੇ ਸਭ ਕੁਝ ਬਦਲ ਦਿੱਤਾ, ਉਹਨਾਂ ਨੇ ਆ ਕੇ ਇਹ ਕਰ ਦਿੱਤਾ ਕਿ ਉਹ ਆ ਬਗਾਨੀਆਂ ਧੀਆਂ ਆ ਗਈਆਂ ਤੇ ਉਹਦੇ ਕਰਕੇ ਸਭ ਕੁਝ ਬਦਲਿਆ ਗਿਆ। ਜਦ ਕਿ ਮੈਂ ਨਹੀਂ ਸਮਝਦਾ ਕਿ ਇਹ 'ਚ ਕੋਈ ਬਹੁਤ ਜ਼ਿਆਦਾ ਸੱਚਾਈ ਵੀ ਹੈ। ਇਹਦੇ ਵਿੱਚ ਬਹੁਤ ਜ਼ਰੂਰਤ ਦੀ ਜਿਹੜੀ ਗੱਲਾਂ ਨੇ, ਲੋੜ ਮੁਤਾਬਿਕ ਚੀਜ਼ਾਂ ਬਦਲ ਰਹੀਆਂ ਨੇ। ਜੋ ਲੋੜ ਨਾ ਹੋਵੇ ਤੇ ਸ਼ਾਇਦ ਅਸੀਂ ਜੁਆਇੰਟ ਫੈਮਿਲੀ ਸਿਸਟਮ ਤੋਂ ਅਲੱਗ ਨਾ ਹੋਈਏ। ਮੈਨੂੰ ਲੱਗਦਾ ਮੇਰਾ ਲੈਪਟਾਪ ਵੀ ਨਾਲ ਹੀ ਚੱਲ ਰਿਹਾ ਜੀ। ਤੁਸੀਂ ਕਰ ਲਓ ਜੀ, ਲੈਪਟਾਪ ਤੇ ਗੱਲਬਾਤ ਕਰਦਾ ਜੀ। ਬਿਲਕੁਲ ਜੀ, ਮੈਂ ਲੈਪਟਾਪ ਵਾਲੇ ਪਾਸੇ ਸਵਿਚ ਹੋ ਜਾਂਦਾ ਜੀ। ਹਾਂਜੀ, ਮੈਂ ਉਹਦੀ ਦੇਰ ਅਰੋੜਾ ਸਾਹਿਬ ਕਮੈਂਟ ਪੜ੍ਹਦਾ, ਤੁਸੀਂ ਫਿਕਸ ਕਰ ਲਓ। ਆਦਰ ਦਾ ਕਹਿੰਦੇ ਨੇ 65% ਜੁਆਇੰਟ, ਬਿਲਕੁਲ ਤਕਰੀਬਨ ਆਪਾਂ 65-70% ਕਹਿ ਲਈਏ ਜੁਆਇੰਟ ਫੈਮਿਲੀ ਸਿਸਟਮ ਹੀ ਹੈ। ਜਿੰਨੀ ਦੇਰ ਤੱਕ ਬਾਲ ਮੇਰਾ ਖਿਆਲ ਆਪਣੇ ਗਾਂ ਜਵਾਨ ਦੀ ਹੋ ਜਾਂਦੇ, ਉਨੀ ਦੇਰ ਤੱਕ ਸਾਡੇ ਪੰਜਾਬ ਦੇ ਵਿੱਚ ਜੁਆਇੰਟ ਹੀ ਮੇਰਾ ਖਿਆਲ ਚੱਲਦਾ। ਕਿਤੇ ਨਾ ਕਿਤੇ ਜੇ ਤਾਂ ਸ਼ਹਿਰਾਂ ਦੀ ਗੱਲ ਕਰਦੇ ਹਾਂ, ਜਿਹੜੇ ਸਿਟੀਜ਼ ਦੇ ਵਿੱਚ ਆਏ ਨੇ, ਉੱਥੇ ਥੋੜ੍ਹਾ ਬਹੁਤ ਫਰਕ ਜ਼ਰੂਰ ਪੈ ਜਾਂਦਾ ਵਾ। ਪਿੰਡਾਂ ਦੇ ਵਿੱਚ ਹੱਥਲ ਮਕਾਨ ਮਾਪਿਆਂ ਦੀ ਵੀ ਕੋਸ਼ਿਸ਼ ਹੁੰਦੀ ਆ ਕਿ ਨਿਆਣੇ ਸਾਡੇ ਜਿਹੜੇ ਆ ਉਹ ਇਕੱਠੇ ਰਹਿਣ। ਤੋ ਅਰੋੜਾ ਸਾਹਿਬ, ਤੁਹਾਡੇ ਕੈਨੇਡਾ ਦਾ ਮੈਂ ਜ਼ਰੂਰ ਪੁੱਛਣਾ ਚਾਹਾਂਗਾ, ਜਿਵੇਂ ਤੁਸੀਂ ਦੱਸਣ ਦੇ ਵੀ ਇੱਥੇ ਹੋਰ ਟ੍ਰੈਂਡ ਆ ਰਿਹਾ, ਉਹ ਕੀ ਟ੍ਰੈਂਡ ਆ ਰਿਹਾ? ਮੇਰੇ ਖਿਆਲ ਜੀ ਕੈਨੇਡਾ ਦੇ ਵਿੱਚ ਕੁਝ ਚੀਜ਼ਾਂ ਬਦਲ ਹੋਈਆਂ ਨੇ। ਪਹਿਲੀ ਗੱਲ, ਜਿਹੜੇ ਪੁਰਾਣੇ ਅਖਾਣ ਸਨ, ਜਿਵੇਂ ਕਹਿੰਦੇ ਨੇ ਸਹੁਰੇ ਘਰ ਜਵਾਈ ਕੁੱਤਾ, ਭੈਣ ਦੇ ਘਰ ਭਾਈ ਕੁੱਤਾ, ਇਹ ਆਮ ਪੁਰਾਣੀ ਗੱਲ ਸੀ, ਮੁਹਾਵਰਾ ਬਣਿਆ ਹੋਇਆ ਸੀ। ਤੇ ਕਹਿੰਦੇ ਵੀ ਸਹੁਰੇ ਘਰ ਜਾਈਏ ਤੇ ਉੱਥੇ ਰਹੀਏ ਨਾ। ਉਹ ਚੀਜ਼ਾਂ ਕੈਨੇਡਾ ਨੇ ਬਦਲ ਦਿੱਤੀਆਂ ਨੇ। ਨੰਬਰ 1 ਉਹ ਕਿਵੇਂ ਬਦਲੀਆਂ ਨੇ, ਉਹਦੀ ਕਾਰਨ ਵੀ ਤੁਹਾਨੂੰ ਦੱਸ ਵਜ੍ਹਾ ਉਹਦੀ ਕੀ ਹੈ।
ਬਹੁਤ ਸਾਰੇ ਪਰਿਵਾਰਾਂ ਵਿੱਚ ਇਹ ਰਵਾਇਤ ਹੈ ਅੱਜ ਵੀ, ਭਾਵੇਂ ਉਹ ਪਾਕਿਸਤਾਨ ਦੇ ਹੋਣ ਜਾਂ ਹਿੰਦੁਸਤਾਨ ਦੇ ਹੋਣ, ਉਹ ਕਿਤੋਂ ਵੀ ਆਏ ਹੋਣ, ਉਹ ਆਪਣੇ ਬੱਚਿਆਂ ਧੀਆਂ ਪੁੱਤਾਂ ਦੇ ਵਿਆਹ ਅਜੇ ਵੀ ਪਿੱਛੇ ਜਾ ਕੇ ਕਰਨ ਦਾ ਰਿਵਾਜ ਹੈ। ਬਹੁਤ ਸਾਰੇ ਲੋਕ ਕਰਦੇ ਨੇ, ਕੁਝ ਲੋਕ ਬਦਲ ਵੀ ਗਏ ਨੇ। ਜੌਨ ਸਾਹਿਬ ਤੁਹਾਨੂੰ ਦੱਸਦਾ ਜੀ, ਤੁਸੀਂ ਕਿੱਥੋਂ ਮੈਨੂੰ ਸਵਾਲ ਪੁੱਛੇ ਜੀ, ਮੈਂ ਤੁਹਾਨੂੰ ਦੱਸਦਾ ਜੀ, ਬਿਲਕੁਲ ਤੁਹਾਡੇ ਉਸ ਬਾਰੇ ਗੱਲ ਕਰਦਾ ਜੀ। ਮੈਂ ਨਾਲ ਪਰਸਨਲ ਸਵਾਲਾਂ ਦੇ ਜਵਾਬ ਵੀ ਦੇਵਾਂਗਾ। ਹੁੰਦਾ ਕਿ ਜਦੋਂ ਕੋਈ ਨਵਾਂ ਧੀ, ਜਦੋਂ ਤਾਂ ਨੂੰਹਾਂ ਆਉਂਦੀਆਂ, ਨੂੰਹਾਂ ਤੋਂ ਸਾਡਾ ਰਵਾਇਤ ਹੈ ਕਿ ਨਾਲ ਰਹਿਣ ਦੀ, ਚਲੋ ਉਹਦੇ 'ਚ ਕੋਈ ਕੁਛ ਨਹੀਂ ਕਹਿੰਦਾ ਕਿ ਵੀ ਨੂੰਹ ਆ ਕੇ ਇੰਡੀਆ ਤੋਂ ਆਈ, ਪਾਕਿਸਤਾਨ ਤੋਂ ਆਈ, ਨਾਲ ਰਹਿ ਪਈ। ਪਰ ਜਵਾਈ ਜਦੋਂ ਆ ਕੇ ਰਹਿੰਦਾ ਹੈ, ਕਿਉਂਕਿ ਉਹਦੇ ਕੋਲ ਨਾ ਇੱਥੇ ਕੋਈ ਕੰਮ ਕਾਰੋਬਾਰ ਹੁੰਦਾ ਹੈ, ਨਾ ਉਹਦੇ ਕੋਲ ਕੋਈ ਹੋਰ ਸਿਲਸਿਲਾ ਦਾ ਘਰ ਹੁੰਦਾ ਹੈ, ਉਹ ਅਮੂਮਨ ਘਰੇ ਜਵਾਈ ਸਾਲ 2 ਸਾਲ, ਕਈ ਵਾਰ ਬਹੁਤ ਲੰਬਾ ਚਿਰ ਵੀ 5-5 7-7 ਸਾਲ ਵੀ ਨਾਲ ਰਹਿੰਦੇ ਨੇ, ਤਾਂ ਉਹ ਇੱਕ ਨਵਾਂ ਫੈਮਿਲੀ ਸਿਸਟਮ ਜਿਹਾ ਬਣ ਜਾਂਦਾ ਹੈ। ਤੇ ਜਵਾਈ, ਜਿਹਨੂੰ ਘਰ ਜਵਾਈ ਕਹਿਣਾ ਚਾਹੀਦਾ, ਉਹ ਘਰ ਜਵਾਈ ਉਹ ਤਾਂ ਨਹੀਂ ਹੁੰਦਾ, ਰਹਿੰਦਾ ਉਹਨਾਂ ਦੇ ਘਰੇ ਹੈ, ਪਰ ਖਰਚਾ ਪਾਣੀ ਸਾਰਾ ਕੁਝ ਆਪਣੇ ਤੇ, ਬਲਕਿ ਖਰਚਾ ਵੀ ਦੇ ਰਿਹਾ ਹੁੰਦਾ ਕਈ ਪਰਿਵਾਰ ਜਗ੍ਹਾ ਤੇ। ਫਿਰ ਕੀ ਹੁੰਦਾ ਕਿ ਥੋੜਾ ਜਿਹਾ ਹੋਰ ਅਰਸਾ ਹੋਰ ਅੱਗੇ ਵੱਧਦਾ ਹੈ, ਉਹਦੇ ਨਾਲ ਕੀ ਹੁੰਦਾ ਕਿ ਉਹ ਮੁੰਡਾ ਆਪਣੇ ਮਾਂ-ਬਾਪ, ਆਪਣੇ ਭਾਈ ਭੈਣ ਨੂੰ ਵੀ ਸੱਦਦਾ, ਪਹਿਲੇ ਮਾਂ-ਬਾਪ ਨੂੰ ਸੱਦਦਾ ਹੈ, ਤੇ ਇੱਕੋ ਘਰ 'ਚ ਕੁੜਮ ਰਹਿ ਰਹੇ ਹੁੰਦੇ ਆ। ਸੋ ਇੱਕ ਵੱਖਰਾ ਕਿਸਮ ਦਾ ਜੁਆਇੰਟ ਫੈਮਿਲੀ ਸਿਸਟਮ ਹੈ, ਤੇ ਉਹਦੀ ਮਜਬੂਰੀਆਂ ਵੀ ਨੇ। ਜਿੰਨੇ ਚਿਰ ਉਹ ਆਪਣੇ ਅਲੱਗ ਘਰ ਨਹੀਂ ਲੈ ਲੈਂਦੇ, ਮਜਬੂਰੀ ਇਸ ਤਰ੍ਹਾਂ ਹੋ ਜਾਂਦੀ ਹੈ ਕਿ ਜਦੋਂ ਦੋਵੇਂ ਜੀਅ ਘਰ ਦੇ ਕੰਮ ਕਰਨ ਲੱਗ ਜਾਂਦੇ ਨੇ, ਹਸਬੈਂਡ ਵਾਈਫ ਕੰਮ ਕਰਦੇ, ਬੱਚੇ ਛੋਟੇ ਹੁੰਦੇ, 6-6 ਮਹੀਨੇ, ਸਾਲ-ਸਾਲ, 2-2 ਸਾਲ ਦੇ ਬੱਚੇ ਹੁੰਦੇ ਆ, ਉਹਨਾਂ ਨੂੰ ਕਿਸੇ ਨੇ ਦੇਖਣਾ ਵੀ ਹੈ, ਤੇ ਜਿਹੜਾ ਦਾਦਾ ਦਾਦੀ, ਨਾਨਾ ਨਾਨੀ ਤੋਂ ਬਿਹਤਰ ਤਾਂ ਕੋਈ ਨਹੀਂ ਵੇਖ ਸਕਦਾ ਬੱਚਿਆਂ ਨੂੰ। ਸੋ ਇਸ ਕਰਕੇ ਇੱਥੇ ਮਜਬੂਰਨ ਲੋਕ ਜੁਆਇੰਟ ਫੈਮਿਲੀ ਸਿਸਟਮ ਵਿੱਚ ਦੁਬਾਰਾ ਘੁੰਮ ਕੇ ਆਉਣਾ ਸ਼ੁਰੂ ਹੋ ਗਿਆ, ਤੇ ਕਈ ਵਾਰ ਇਹਦਾ ਨੁਕਸਾਨ ਵੀ ਹੋਇਆ। ਨੁਕਸਾਨ ਹੈ ਕਿ ਜਦੋਂ ਬੱਚੇ ਥੋੜੇ ਜਿਹੇ ਵੱਡੇ ਹੋਣ ਲੱਗ ਜਾਂਦੇ, ਆਪਣੇ ਜੋਗੇ ਹੋ ਜਾਂਦੇ, ਤੇ ਫਿਰ ਨੌਵਾਂ ਸੱਸਾਂ ਵਿੱਚ ਜਾਂ ਮਾਂ ਤੇ ਪੁੱਤ ਵਿੱਚ ਵੀ ਫਰਕ ਪੈ ਜਾਂਦੇ ਨੇ, ਕਿਉਂਕਿ ਕਹਿੰਦੇ ਵੀ ਹੁਣ ਸਾਡਾ ਕੰਮ ਹੋ ਗਿਆ, ਹੁਣ ਅਸੀਂ ਅਲੱਗ ਰਹਿਣਾ ਚਾਹੁੰਦੇ ਹਾਂ। ਕਈ ਵਾਰ ਸੱਸਾਂ ਮਾਵਾਂ ਕਹਿੰਦੀਆਂ ਨੇ, ਕਈ ਵਾਰ ਪੁੱਤਰ ਕਹਿੰਦੇ ਤੁਹਾਨੂੰ ਅਲੱਗ ਘਰ ਲੈ ਦਿੰਦੇ ਆ। ਸੋ ਉਸ ਕਿਸਮ ਦੀ ਚੀਜ਼ਾਂ ਵੀ ਸਾਨੂੰ ਵੇਖਣ ਨੂੰ ਮਿਲ ਰਹੀਆਂ ਨੇ, ਜੋ ਕਿ ਮੌਜੂਦਾ ਹਾਲਾਤ ਵਿੱਚ ਕੈਨੇਡਾ ਵਿੱਚ ਚੀਜ਼ਾਂ, ਜਿਸ ਤਰ੍ਹਾਂ ਦਾ ਜ਼ਿਕਰ ਕੀਤਾ, ਕਿ ਬਦਲ ਰਹੀਆਂ ਨੇ। ਹਾਂਜੀ ਬਿਲਕੁਲ। ਅੱਛਾ, ਇਹਦੇ ਵਿੱਚ ਕਿਤੇ ਨਾ ਕਿਤੇ ਮਜਬੂਰੀ ਵੀ ਇੱਕ ਦੂਜੇ ਨਾਲ ਜੁੜੀ ਹੈ। ਬਿਲਕੁਲ ਜੀ, ਮਜਬੂਰੀ ਦੇ ਵਾਸੀ ਜੋ ਕੁਝ ਹੋ ਰਿਹਾ, ਮਜਬੂਰੀ ਦੇ ਵਾਸੀ ਹੈ ਜੀ। ਕੋਈ ਸ਼ੌਂਕ ਦੇ ਨਾਲ ਨਹੀਂ, ਮਜਬੂਰੀ ਬਸ ਬਹੁਤਾ ਇੱਥੇ ਕੰਮ ਹੋ ਰਿਹਾ, ਕਿਉਂਕਿ ਬੱਚੇ ਪਾਲਣੇ ਬੜੇ ਔਖੇ ਨੇ ਲੋਕਾਂ ਨੂੰ। ਆਪਣੇ ਬੱਚੇ ਆਪ, ਜਦੋਂ ਤੱਕ ਸਿਆਣਾ ਕੋਈ ਘਰੇ ਹੁੰਦਾ ਨਾ, ਤੇ ਦਾਦੀ ਨਾਨੀ ਬੱਚੇ ਦੀ ਮਾਲਿਸ਼ ਵੀ ਕਰ ਦੇਵੇ, ਬੱਚੇ ਨੂੰ ਖਵਾ ਪਿਆ ਵੀ ਦੇ, ਨਵਾ ਧਵਾ ਵੀ ਦੇਵੇ, ਤੇ ਬੜਾ ਕੰਮ ਸੌਖਾ ਹੁੰਦਾ। ਪਰ ਜਦੋਂ ਮਾਂ ਇਕੱਲੀ ਨੇ ਕਰਨਾ ਹੋਵੇ, ਤੇ ਜਿਹੜੀ ਗੱਲ, ਮੈਨੂੰ ਇਸ ਗੱਲ ਨੂੰ ਕਹਿਣ ਦੀ ਕੋਈ ਸੰਗ ਸ਼ਰਮ ਨਹੀਂ ਹੈ ਕਿ ਜਿਹੜੀ ਗੱਲਾਂ ਇੰਡੀਆ ਜਾਂ ਪਾਕਿਸਤਾਨ ਦੇ ਜਿਹੜੇ ਮਰਦ ਹਜ਼ਰਾਤ ਜਿਹੜੇ ਨਹੀਂ ਕਰਦੇ, ਜੇ ਬੱਚੇ ਨੂੰ ਜੇ ਡਾਇਪਰ ਬਦਲਣੇ ਪੈ ਜਾਣ, ਤੇ ਨਾਸਰ ਸਾਹਿਬ, ਮੈਂ ਨਹੀਂ ਸਮਝਦਾ ਕਿ ਬਹੁਤ ਸਾਰੇ ਸਾਡੇ ਉੱਥੇ ਰਹਿੰਦੇ ਵੀਰ ਇਸ ਗੱਲ ਤੋਂ ਰਾਜ਼ੀ ਹੋਣਗੇ, ਯਾਰ ਲੈ ਇਹ ਮੇਰਾ ਕੰਮ ਥੋੜਾ ਹੈ। ਪਰ ਇੱਥੇ ਆਮ ਤੌਰ ਤੇ ਮਰਦ ਵੀ ਜਿਹੜੇ ਨਿਊਕਲੀਅਰ ਫੈਮਲੀਆਂ ਨੇ, ਕਿ ਜੋ ਇਕੱਲੇ ਰਹਿੰਦੇ ਨੇ, ਉਹ ਬਰਾਬਰ ਦਾ ਕੰਮ ਕਰਦੇ ਨੇ। ਜੇ ਖਾਣਾ ਬਣਾਉਣਾ, ਭਾਂਡੇ ਮਾਂਜਣਾ, ਇਹਨਾਂ ਚੀਜ਼ਾਂ ਤੋਂ ਘਬਰਾਉਂਦੇ ਨਹੀਂ, ਉਹ ਬਿਲਕੁਲ ਬਰਾਬਰ ਕਰਦੇ, ਪ੍ਰੋਗਰਾਮ ਕਰਦੇ ਆ। ਮੈਂ ਵੀ ਹੁਣ ਇਸ ਪ੍ਰੋਗਰਾਮ ਤੇ ਸ਼ੁਰੂਆਤ ਕਰਦਾ, ਕਿਉਂਕਿ ਮੈਂ ਅੱਜ ਕੱਲ੍ਹ ਆਪਣੇ ਘਰ ਤੋਂ ਹੀ ਪ੍ਰੋਗਰਾਮ ਕਰਦਾ। ਮੈਂ ਇੱਥੇ ਕਰੀਬ 1:45 ਦਾ ਵਕਤ ਹੈ, ਮੈਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਵਾਈਫ ਆਪਣੇ ਕੰਮ ਤੇ ਸੀਗੀ, ਤੇ ਉਸ ਦਰਮਿਆਨ ਮੈਂ ਖਾਣਾ ਛਾਣਾ ਬਣਾ ਕੇ, ਦੁਪਹਿਰ ਦਾ ਖਾਣਾ ਬਣਾ ਕੇ ਫਿਰ ਤੁਹਾਡੇ ਕੋਲ ਆ ਕੇ ਬੈਠਾ। ਸੋ ਇਹ ਚੀਜ਼ਾਂ ਨਿਊਕਲੀਅਰ ਫੈਮਲੀਜ਼ ਦੀ ਕੁਝ ਦਿੱਕਤਾਂ ਵੀ ਨੇ, ਜਿਨ੍ਹਾਂ ਕਰਕੇ ਸਾਨੂੰ ਚੀਜ਼ਾਂ ਆਪਣੇ ਆਪ ਨੂੰ ਤਬਦੀਲ ਵੀ ਕਰਨਾ ਪੈਂਦਾ। ਅੱਛਾ, ਇੱਥੇ ਗੱਲ ਹੋਣ ਰਹੀ ਸੀ ਜਵਾਈਆਂ ਦੀ, ਵੀ ਜਵਾਈ ਆ ਕੇ ਸਪਾਂਸਰ ਕਰਨ ਦੇ ਜਵਾਈ ਰਹਿੰਦੇ ਆ। ਉਹ ਮੈਨੂੰ ਗੱਲ ਯਾਦ ਆ ਗਈ, ਮੇਰੇ ਚਾਚਾ ਜੀ ਕਹਿੰਦੇ ਹੁੰਦੇ ਵੀ ਜਦੋਂ ਨਵਾਂ ਵਿਆਹ ਹੋਇਆ ਨਾ ਮੇਰਾ, ਜਾਂ ਹੋਰ ਗਿਆ, ਉਹਨੇ ਆਖਣਾ, ਓਏ ਹੁਣ ਜੇ ਸਹੁਰਿਆਂ ਕੋਲ ਸੇਵਾ ਕਰਾਉਣ ਵਾਲੇ, ਜਦੋਂ ਪੁਰਾਣੇ ਹੁੰਦੇ ਜਾਂਦੇ ਨਾ ਜਵਾਈ, ਮੁੜ ਕੇ ਮੰਜੀ ਜਿਹੜੀ ਆ ਡੰਗਰਾਂ ਵਾਲੇ ਕੋਠਿਆਂ ਨੂੰ ਤੁਰੀ ਜਾਂਦੀ ਹੈ। ਪਹਿਲਾਂ ਜੇ ਖੇਸ ਖੂਸ ਰੱਖ ਕੇ ਦਿੰਦੇ ਸਰਾਂ ਪੈਂਦਾ, ਤੇ ਮੁੜ ਕੇ ਜਦੋਂ ਪੁਰਾਣੇ ਹੁੰਦੇ ਜਾਂਦੇ ਨਾ, ਉਹਦੇ ਤੈਨੂੰ ਜਵਾਈਆਂ ਦੀਆਂ ਮੰਜੀਆਂ ਜਿਹੜੀਆਂ ਨਾ, ਡੰਗਰਾਂ ਵਾਲੀ ਖੋਡਾਂ ਨੂੰ ਤੁਰੀ ਜਾਂਦੀ ਹੈ। ਉਹ ਫਿਰ ਉਹ ਅਪਗ੍ਰੇਡ, ਜਦੋਂ ਜਵਾਈ ਤੋਂ ਫੁੱਫੜ ਬਣ ਜਾਂਦਾ ਨਾ, ਫਰਕ ਹੈ ਜਦੋਂ ਜਵਾਈ ਤੋਂ ਫੁੱਫੜ ਬਣਦਾ, ਉਹ ਫਿਰ ਅਪਗ੍ਰੇਡਡ ਜਵਾਈ ਆ। ਉਹਨੂੰ ਕਹਿੰਦੇ ਤੂੰ ਨਵਾਂ ਜਵਾਈ ਆ ਰਿਹਾ, ਤੂੰ ਅੰਦਰ, ਨਵਾਂ ਜਵਾਈ ਅੰਦਰ, ਤੇ ਫੁੱਫੜ ਕੈਟੇਗਰੀ ਵਾਲਾ ਜਵਾਈ ਬਾਹਰ। ਉਹ ਅਪਗ੍ਰੇਡਿੰਗ ਹੈ ਜੀ ਉਹਦੀ। ਅੱਛਾ, ਬਹੁਤ ਸ਼ੇਅਰ ਕਰ ਦਿੱਤਾ ਮੈਂ, ਕਮੈਂਟ ਚੱਲ ਰਹੇ ਨੇ, ਨਾਲ ਉਹਨਾਂ ਦੀ ਗੱਲ ਕਰ ਲਵਾਂ ਜੀ। ਜਿਹੜੇ ਆਪਸ ਦੀ ਗੱਲਾਂ ਕਰ ਰਹੇ, ਤੁਸੀਂ ਕਰਦੇ ਰਹੋ। ਜੌਨ ਸਾਹਿਬ ਦਾ ਸਵਾਲ ਸੀ ਕਿ ਤੁਸੀਂ ਕਿੱਥੇ ਜੀ? ਨਾਸਰ ਸਾਹਿਬ ਫੈਸਲਾਬਾਦ ਹੁੰਦੇ ਨੇ, ਫੈਸਲਾਬਾਦ ਤੋਂ ਪ੍ਰੋਗਰਾਮ ਕਰ ਰਹੇ ਨੇ। ਮੈਂ ਇਸ ਵਕਤ ਬਰੈਂਪਟਨ, ਕੈਨੇਡਾ ਦਾ ਸ਼ਹਿਰ ਹੈ ਜੀ, ਟੋਰਾਂਟੋ ਦੇ ਨਜ਼ਦੀਕ। ਮੈਂ ਉੱਥੇ ਬੈਠ ਕੇ ਆਪਣੇ ਘਰ ਤੋਂ ਪ੍ਰੋਗਰਾਮ ਕਰ ਰਿਹਾ ਜੀ। ਇਹ ਜੀ ਤੁਹਾਡੇ ਸਵਾਲ ਦਾ ਜਵਾਬ ਹੋਇਆ ਜੀ। ਅੱਛਾ ਜੀ, ਇੱਕ ਗੱਲ ਹੋਰ ਕਰ ਲਵਾਂ ਕਿ ਜਿਹੜੀ ਮਜਬੂਰੀਆਂ ਜਿਹੜੀਆਂ ਨੇ, ਉਹ ਘਰਾਂ ਨੂੰ ਕਈ ਵਾਰ ਅਲੱਗ ਕਰ ਦਿੰਦੇ। ਬਹੁਤ ਜਿਹੜੀ ਤਰੱਕੀ, ਇਹਦੇ ਜਿਹਨੂੰ ਕਹਿੰਦੇ ਕੁਝ ਫਾਇਦੇ ਵੀ ਨੇ, ਕੁਝ ਨੁਕਸਾਨ ਵੀ। ਜਿਵੇਂ ਮੈਂ ਜੁਆਇੰਟ ਫੈਮਿਲੀ ਦੇ ਫਾਇਦੇ ਦੀ ਗੱਲ ਅਸੀਂ ਕੀਤੀ ਕਿ ਪਰਿਵਾਰ ਵਿੱਚ ਇੱਕ ਭਰਾ ਜੇ ਥੋੜਾ ਕਮਜ਼ੋਰ ਹੈ ਪੈਸੇ ਪੱਖੋਂ, ਤੇ ਉਹਦੇ ਬੱਚੇ ਵੀ ਬਰਾਬਰ ਨਾਲ ਪਾਲ ਜਾਂਦੇ ਨੇ। ਇਹ ਆਮ ਜਿਹੜਾ ਇਹ ਹੁੰਦਾ ਕਿ ਘਰ ਦਾ ਸਾਂਝੇ ਖਰਚੇ ਵਿੱਚ ਜਿਹੜਾ ਥੋੜਾ ਕਮਜ਼ੋਰ ਹੈ ਕਿਸੇ ਗੱਲ ਪਿੱਛੋਂ, ਉਹ ਨਾਲ
ਉਹਦਾ ਵੀ ਕੰਮ ਸਰੀ ਜਾਂਦਾ ਹੈ। ਪਰ ਇਹਦਾ ਨੁਕਸਾਨ ਇੱਕ ਇਹ ਵੀ ਹੈ ਕਿ ਉਹ ਲੋਕ ਜੋ ਆਲਸੀ ਕਿਸਮ ਦੇ ਹੋ ਜਾਂਦੇ ਨੇ, ਜੋ ਕੰਮ ਨਹੀਂ ਕਰਨਾ ਚਾਹੁੰਦੇ, ਉਹ ਜੁਆਇੰਟ ਸਿਸਟਮ ਦਾ ਫਾਇਦਾ ਵੀ ਲੈ ਲੈਂਦੇ ਨੇ। ਸੋ ਇਹਦਾ ਤਰੱਕੀ ਦੀ ਕਈ ਗੱਲਾਂ ਤੋਂ ਰੁਕਦੀ ਵੀ ਹੈ। ਜੇ ਘਰ ਦਾ ਇੱਕ ਬੱਚਾ ਬਾਹਰ ਜਾਂਦਾ ਹੈ, ਉਹ ਮਿਹਨਤ ਜ਼ਿਆਦਾ ਕਰਦਾ, 4 ਪੈਸੇ ਵੱਧ ਕਮਾ ਕੇ ਜਾਂਦਾ ਹੈ, ਉਸ ਦਾ ਉਹ ਆਪਣੀ ਇੰਡੀਵਿਜੂਅਲ ਤਰੱਕੀ ਕਰ ਰਿਹਾ। ਪਰ ਜਦੋਂ ਇਕੱਠੇ ਰਹਿੰਦੇ, ਕਈ ਵਾਰ ਅਸੀਂ ਥੋੜੇ ਅਵੇਸਲੇ ਵੀ ਹੋ ਜਾਂਦੇ ਹਾਂ ਇਸ ਗੱਲ ਨੂੰ, ਚੱਲ ਠੀਕ ਹੈ, ਹੋ ਜਾਏਗਾ, ਕੀ ਫਰਕ ਪੈਂਦਾ। ਇਹ ਥੋੜਾ ਫਰਕ ਪੈ ਹੀ ਜਾਂਦਾ ਜੀ। ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਨਾਲ ਦੇ ਨਾਲ ਲਿੰਕ ਵੀ ਸ਼ੇਅਰ ਕਰ ਰਹੇ ਹਾਂ ਜੀ, ਲਿੰਕ ਤੁਹਾਡੇ ਕੋਲ ਆ ਰਿਹਾ ਜੀ। ਤੇ ਅੱਛਾ, ਇੱਕ ਵੀਰ ਸਿੰਘ ਦੀ ਸ਼ਾਇਰੀ ਸੁਣਾਵਾਂ ਜੀ, ਮਲਿਕ ਫਰੀਦ ਅਵਾਨ ਸਾਹਿਬ। ਅਸੀਂ ਸ਼ਾਇਰੀ ਉੱਤੇ ਖਾਸ ਪ੍ਰੋਗਰਾਮ ਕਰਨਾ ਚਾਹੁੰਦੇ ਹਾਂ ਜੀ। ਬਿਲਕੁਲ ਇਹ ਤੁਹਾਡਾ ਸਾਡਾ ਵਾਅਦਾ ਰਿਹਾ ਕਿ ਜਿਸ ਦਿਨ ਅਸੀਂ ਸ਼ਾਇਰੀ ਉੱਤੇ ਪ੍ਰੋਗਰਾਮ ਕੀਤਾ, ਅੱਜ ਇਨਫੈਕਟ ਅਸੀਂ ਸ਼ਾਇਰੀ ਬਾਰੇ ਗੱਲ ਕਰ ਰਹੇ ਸੀ, ਅਸੀਂ ਸ਼ਾਇਰਾਂ ਨੂੰ ਜੋੜਨ ਦੀ ਗੱਲ ਕਰ ਰਹੇ ਸੀ, ਤੇ ਸ਼ਾਇਰੀ ਦਾ ਜਿਸ ਦਿਨ ਪ੍ਰੋਗਰਾਮ ਕੀਤਾ ਉਸ ਦਿਨ ਤੁਹਾਡੇ ਕੋਲ ਜ਼ਰੂਰ ਮਲਿਕ ਫਰੀਦ ਸਾਹਿਬ ਤੁਹਾਡੇ ਕੋਲ ਸ਼ਾਇਰੀ ਸੁਣਾਂਗੇ ਜੀ। ਜੀ ਸੋ ਨਾਸਰ ਸਾਹਿਬ, ਤੁਸੀਂ ਕੀ ਸਮਝਦੇ ਹੋ ਕਿ ਜੁਆਇੰਟ ਫੈਮਿਲੀ ਸਿਸਟਮ ਦੇ ਸਿਰਫ ਫਾਇਦੇ ਨੇ, ਤੁਸੀਂ ਵੀ ਸੋਚਦੇ ਹੋ ਕਿ ਕਿਤੇ ਥੋੜਾ ਬਹੁਤ ਨੁਕਸਾਨ ਵੀ ਉਹਦਾ ਕੋਈ? ਜੀ अस्सलाम वालेकुम ਜੀ ਵਾਲੇਕੁਮ ਅਸਲਾਮ ਸਰ। अच्छा ਇਹਦੇ ਚ ਜਿਹੜਾ ਸਿਸਟਮ ਕਾਫੀ ਤੁਸੀਂ ਇਬਤਦਾਈਆ ਇੰਟਰੋਡਕਸ਼ਨ ਅੱਛਾ ਕਰਾਤਾ ਕਿ ਕੀ ਚੱਲ ਰਿਹਾ ਵਾ। ਢਿੱਲੋਂ ਸਾਹਿਬ ਨੇ ਪਾਕਿਸਤਾਨ ਦਾ ਕੋਈ ਥੋੜਾ ਜਿਹਾ ਦੱਸ ਦਿੱਤਾ ਕਿ ਮੌਜੂਦਾ ਸੂਰਤ-ਹਾਲ ਕੀ ਹੈ, ਤਕਰੀਬਨ ਇਕੱਠ ਰਹਿੰਦਾ ਵਾ। ਲੇਕਿਨ ਮੈਂ ਸਮਝਦਾ ਕਿ ਜਿਹੜਾ ਇਕੱਠਾ ਘਰ ਰਹਿਣਾ, ਇਕੱਠਿਆਂ ਰਹਿਣਾ ਜਾਂ ਅਲੱਗ-ਅਲੱਗ ਹੋਣਾ, ਇਹਦੇ ਚ ਮਈਸ਼ਤ ਦਾ ਬੜਾ ਅਮਲ ਦਖਲ ਆ। ਇਹਦੇ ਚ ਸਾਰਾ ਰੋਲ ਜਿਹੜਾ ਬਹੁਤਾ ਨਾ ਜੀ ਪੈਸਿਆਂ ਦਾ, ਲੜਾਈ ਵੀ ਉਦੋਂ ਹੀ ਸ਼ੁਰੂ ਹੁੰਦੀ ਹੈ। ਮਸਲਨ 4-5 ਭਰਾ ਇਕੱਠੇ ਰਹਿ ਰਹੇ ਆ, ਉਹਨਾਂ ਚ ਜਦੋਂ ਪੰਜਾਂ ਦੀ ਇਨਕਮ ਦੇ ਵਿੱਚ ਫਰਕ ਆ ਜਾਂਦਾ ਨਾ, ਉਦੋਂ ਫਿਰ ਥੋੜੀ ਜਿਹੀ ਗੜਬੜ ਹੋਣੀ ਸ਼ੁਰੂ ਹੁੰਦੀ ਕਿ ਬਈ ਹੁਣ ਉਦੋਂ ਵੀ ਗੜਬੜ ਤੇ ਇਹ ਵੀ ਦੂਸਰਾ ਪਤਾ ਨਹੀਂ ਮੈਨੂੰ ਖਾਈ ਜਾਂਦਾ ਵਾ। ਤੇ ਉਹ ਫਿਰ ਘਰਾਂ ਵਾਲੀਆਂ ਜਿਹੜੀਆਂ ਔਰਤਾਂ ਦਾ ਵੀ ਇਹਦੇ ਚ ਬੜਾ ਰੋਲ ਆ, ਜਿਹੜਾ ਢਿੱਲੋਂ ਸਾਹਿਬ ਪਹਿਲੇ ਕਹਿ ਰਹੇ ਸੀ, ਉਹ ਵੀ ਫਿਰ ਫੀਲ ਕਰਨ ਲੱਗ ਪੈਂਦੀਆਂ ਕਿ ਬਈ ਇਹ ਮੇਰੇ ਬੰਦੇ ਦੀ ਬਹੁਤੀ ਕਮਾਈ ਆ, ਤੇ ਇਹ ਜਿਹੜਾ ਨਾਲ ਦਾ ਇਹਦਾ ਭਰਾ ਵਾ ਇਹਦੀ ਘੱਟ ਆ, ਤੇ ਸਹੂਲਤਾਂ ਸਾਰੇ ਇਕੱਠੇ ਇੰਜੋਏ ਕਰ ਰਹੇ ਆ, ਹਾਲਾਂਕਿ ਕਮਾਈ ਜਿਹੜੀ ਆ ਬਹੁਤੀ ਮੇਰੇ ਬੰਦੇ ਦੀ ਹੈ। ਇਹਦੀ ਵਜ੍ਹਾ ਨਾਲ ਇਹ ਬਹੁਤਾ ਅਲੱਗਾ ਹੋਣ ਦੇ ਫਿਰ ਜਦੋਂ ਬੁਨਿਆਦ ਰੱਖੀ ਜਾਂਦੀ, ਇੱਥੋਂ ਕੰਮ ਜ਼ਰਾ ਸ਼ੁਰੂ ਹੋ ਜਾਂਦਾ ਤੇ ਫਿਰ ਆਹਿਸਤਾ ਆਹਿਸਤਾ। ਲੇਕਿਨ ਅਲੱਗਾ ਹੋਣ ਦੇ ਵਿੱਚ ਐਡੀ ਕਬਾਹਤ ਵੀ ਨਹੀਂ, ਹਮੇਸ਼ਾ ਤੋਂ ਹੁੰਦੇ ਆ ਰਹੇ ਆ ਲੋਕ। ਸਾਡੇ ਵਾਲਦਿਆਂ ਨੂੰ ਜਿਹੜੇ ਵਾਲਦ ਆ ਉਹ ਵੀ ਅਲੱਗਾ ਹੋਏ ਸੀ, ਦਾਦੇ ਹੋਣੇ ਵੀ ਅਲੱਗਾ ਹੋਏ ਸੀ। ਲੇਕਿਨ ਇਹ ਕਿ ਅੱਛੇ ਤਰੀਕੇ ਨਾਲ ਜ਼ਰਾ ਅਗਰ ਅਲੱਗਦਗੀ ਇਖਤਿਆਰ ਵੀ ਕੀਤੀ ਜਾਵੇ, ਨਿਊਕਲੀਅਰ ਫੈਮਿਲੀ ਜਾਇਆ ਵੀ ਜਾਵੇ, तो जरा अच्छे तरीके नाल काम हो जाए तो ज्यादा अच्छा। आम तौर ते साडे कोल ਅਸੀਂ ਇਹਨੇ ਗੁੱਜਰ ਸਾਹਿਬ ਲੜਨ ਦੀ ਬਜਾਏ ਪਿਆਰ ਮੁਹੱਬਤ ਨਾਲ ਅਗਰ ਹੋ ਜਾਵੇ ਤੇ ਉਹਦੇ ਨਾਲ ਦੀ ਗੱਲ ਕੋਈ ਨਹੀਂ। ਹਾਂ, ਉਹ ਲੜਾਈ ਝਗੜੇ ਤੇ ਐਂਡ ਹੁੰਦਾ, ਲੇਕਿਨ ਇਹਦੇ ਚ ਮਾਂ ਪਿਓ ਬੜਾ ਅੱਛਾ ਰੋਲ ਅਦਾ ਕਰ ਸਕਦੇ। ਸਾਡੇ ਕੋਲ ਇੱਕ ਹੋਰ ਰੌਲਾ ਕਿ ਮਾਂ ਪਿਓ ਸਮਝਦੇ ਆ ਕਿ ਅਸੀਂ ਤੇ ਜੁਦਾ ਚਲੋ ਹੋ ਗਏ ਸੀ, ਅਲੱਗਾ ਹੋ ਗਏ ਸੀ, ਲੇਕਿਨ ਸਾਡੀ ਔਲਾਦ ਪਤਾ ਨਹੀਂ ਅਸਮਾਨ ਤੋਂ ਉੱਤਰ ਆਈ ਹੈ, ਇਹਨਾਂ ਨੇ ਸਾਰੀ ਉਮਰ ਅਲੱਗਾ ਹੋਣਾ ਹੀ ਨਹੀਂ, ਇਹਨਾਂ ਨੇ ਵੀ ਹੋਣਾ ਜਿਵੇਂ ਤੁਸੀਂ ਹੋਏ ਸੀ, ਇਹਨਾਂ ਨੇ ਵੀ ਹੋਣਾ। ਉਹ ਮਾਂ ਪਿਓ ਅਗਰ ਆਪ ਆਪਣੇ ਹੱਥੀਂ ਇੱਕ ਖਾਸ ਟਾਈਮ ਆਉਣ ਤੋਂ ਬਾਅਦ, ਯਾਨੀ ਜਿਵੇਂ ਕਿ 4 ਬੱਚੇ ਅਗਰ ਉਹ ਸਾਰਿਆਂ ਦੀ ਸ਼ਾਦੀਆਂ ਹੋ ਗਈਆਂ ਵਾ, ਸਾਰੇ ਇੰਡੀਪੈਂਡੈਂਟ ਹੋ ਗਏ ਆ, ਉਹ ਆਪ ਹੀ ਕਿਸੇ ਤਰ੍ਹਾਂ ਅਗਰ ਅਲੱਗਾ ਕਰ ਦੇਣ ਤਾਂ ਬੜੀ ਆਸਾਨੀ ਨਾਲ, ਤੇ ਲੜਾਈ ਤੋਂ ਬਗੈਰ ਤੇ ਝਗੜੇ ਤੋਂ ਬਗੈਰ ਸਾਫ਼ ਸੁਥਰਾ ਹੋ ਸਕਦਾ। ਲੇਕਿਨ ਉਹ ਵਾਲਦੈਨ ਜਿਹੜੇ ਉਹ ਕਿਸੇ ਸੂਰਤ 'ਚ, ਪੰਜਾਬੀ ਵਾਲਦੈਨ ਜਿਹੜੇ ਆ ਮਾਂ ਪਿਓ, ਉਹ ਬਰਦਾਸ਼ਤ ਨਹੀਂ ਕਰਦੇ ਕਿ ਸਾਡੇ ਬੱਚੇ ਅਲੱਗਾ ਹੋਣ, ਕਿਸੇ ਸੂਰਤ 'ਚ ਉਹਨਾਂ ਨੂੰ ਕਬੂਲ ਨਹੀਂ ਹੁੰਦਾ, ਇੰਤਹਾਈ ਮਜਬੂਰੀ 'ਚ ਉਹ ਇਸ ਚੀਜ਼ ਨੂੰ ਕਬੂਲ ਕਰਦੇ ਆ। ਤੇ ਪਰ ਮੈਂ ਜਿਹੜੀ ਗੱਲ ਸਮਝਦਾ ਜੇ ਤੇ ਅੱਛਾ ਵਧੀਆ ਨਿਭਾ ਹੋਣ ਡਿਆ ਤੇ ਫਿਰ ਤੇ ਵੈਲ ਐਂਡ ਗੁੱਡ, ਨਹੀਂ ਤੇ ਮਾਂ ਪਿਓ ਦੀ ਜ਼ਿੰਮੇਵਾਰੀ ਵੀ ਇਹ ਹੁੰਦੀ ਹੈ ਕਿ ਉਹਨਾਂ ਨੂੰ ਅੱਛੇ ਤਰੀਕੇ ਦੇ ਨਾਲ ਪਿਆਰ ਮੁਹੱਬਤ ਦੇ ਨਾਲ, ਜਿੱਥੇ ਹੋਣਾ ਤੇ ਹੈ ਹੀ ਆ। ਉਹ ਆਂਦੇ ਹੁੰਦੇ ਸੀ, ਮੇਰੇ ਦਾਦਾ ਜੀ ਤੇ ਮੇਰੀ ਮਾਂ ਵੀ ਆਂਦੀ ਹੈ, ਇਹ ਬਾਬੇ ਆਦਮੋਂ ਗੱਲ ਤੁਰੀ ਹੈ ਵੀ ਸਾਰਿਆਂ ਕੱਲ ਨੂੰ ਵੱਖੋ ਵੱਖ ਤੇ ਹੋਣਾ ਹੀ ਹੈ। ਇਹ ਗੱਲ ਉੱਤੇ ਵੀ ਤੁਰੀ ਆਉਂਦੀ ਹੈ, ਤੇ ਐਡੀ ਵੱਡੀ ਗੱਲ ਵੀ ਕੋਈ ਨਹੀਂ ਗੀ ਜੇ ਇਸ਼ੂ ਨਾ ਬਣਾਇਆ ਜਾਵੇ। ਅੱਛਾ ਗੁੱਜਰ ਸਾਹਿਬ, ਗੁਰਲਾ ਸਾਹਿਬ ਕਹਿ ਰਹੇ ਸੀ ਵੀ ਇੱਥੇ ਨੁਕਸਾਨ ਕੀ ਨੇ ਤੇ ਫਾਇਦੇ ਕੀ ਨੇ ਜੁਆਇੰਟ ਫੈਮਿਲੀ ਸਿਸਟਮ ਦੇ, ਉਹ ਤੇ ਜ਼ਰੂਰ ਦੱਸਿਓ। ਹਾਂਜੀ, ਫਾਇਦੇ ਦੇ ਵਿੱਚ ਇਹ ਹੈ ਜੀ ਕਿ ਜਿਵੇਂ ਫਰਜ਼ ਕਰੋ ਅਸੀਂ ਘਰੋਂ ਵੈਸੇ ਇਕੱਠੇ ਹੀ ਹਾਂ, 3 ਭਾਈ ਹਾਂ, ਤੇ ਲੇਕਿਨ ਮੈਂ ਨੌਕਰੀ ਕਰਦਾ ਤੇ ਮੈਨੂੰ ਹਫਤਾ ਇੱਕ ਬਾਹਰ ਰਹਿਣਾ ਪੈਂਦਾ ਘਰੋਂ, ਤੇ ਮੇਰੇ ਬਾਲ ਬੱਚੇ ਜਿਹੜੇ ਉਹ ਘਰ ਹੀ ਰਹਿੰਦੇ, ਮੈਨੂੰ ਕੋਈ ਕਿਸੇ ਕਿਸਮ ਦਾ ਇਸ਼ੂ ਨਹੀਂ, ਕਿਉਂਕਿ ਇਕੱਠੇ ਹੀ ਆ ਘਰ, ਤੇ ਉਹ ਮੈਨੂੰ ਇਹ ਪਰੇਸ਼ਾਨੀ ਨਹੀਂ ਕਿ ਪਿੱਛੇ ਬੱਚੇ ਇਕੱਲੇ ਆ ਜਾਂ ਫਲਾਂ ਇਸ਼ੂ ਆ ਜਾਂ ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂ। ਦੂਸਰੇ ਨੰਬਰ ਦੇ ਉੱਤੇ ਇਹ ਹੈ ਕਿ ਜਿਹੜਾ ਉਹਦੇ 'ਚ ਮੂਵਮੈਂਟ ਫੈਮਿਲੀ ਦੀ ਬੜੀ ਆਸਾਨ ਹੁੰਦੀ ਆ। ਉਹ ਅੱਗੇ ਪਿੱਛੇ ਕੋਈ ਚੱਲ ਜਾਏ, ਕੋਈ ਵਾਲਦੈਨ ਵੀ ਘਰ ਆ, ਤੋ ਇੱਕ ਨੌ ਚੱਲ ਗਈ ਅਗਰ ਮਾਪਿਆਂ ਦੇ, ਤੋਂ ਪਿੱਛੋਂ ਦੂਸਰੇ ਅਗਰ ਰੋਟੀ ਪਾਣੀ ਦਾ ਨਿਜ਼ਾਮ ਚੱਲੀ ਜਾਂਦਾ ਵਾ, ਕੋਈ ਇਸ਼ੂ ਨਹੀਂ ਹੁੰਦਾ। ਨਿਊਕਲੀਅਰ ਫੈਮਿਲੀ 'ਚ ਵੀ ਬੜਾ ਮਸਲਾ ਵਾ ਕਿ ਅਗਰ ਬੰਦਾ ਕਿਤੇ ਬਾਹਰ ਜੌਬ ਕਰਦਾ ਵਾ ਤਾਂ ਉਹਦੇ ਲਈ ਬੜਾ ਮਸਲਾ ਵਾ ਕਿ ਬਾਲ ਬੱਚੇ ਪਿੱਛੇ ਕਿਵੇਂ ਇਕੱਲਿਆਂ ਨੂੰ ਛੱਡੇ, ਆਪ ਬਾਹਰ ਕਿਵੇਂ ਰਵੇ। ਤੇ ਇਹਦੇ ਵਿੱਚ ਇਕੱਠ 'ਚ ਇੱਕ ਇਹ ਫਾਇਦਾ, ਇੱਕ ਇਕੱਠੇ ਜਦੋਂ ਅਖਰਾਜਾਤ ਹੋ ਰਹੇ ਹੁੰਦੇ ਨਾ ਇਕੱਠ ਦੇ ਵਿੱਚ, ਤੇ ਉਹ ਵੀ ਮਿਨੀਮਾਈਜ਼ ਹੋ ਜਾਂਦੇ, ਘੱਟ ਹੋ ਜਾਂਦੇ। ਉਹ ਜਿਹੜੀ ਫਿਰ ਗੱਲ ਮਈਸ਼ਤ ਦੀ ਆ ਜਾਂਦੀ ਹੈ, ਉਹ ਜਿਹੜੀ ਇਕੱਲੇ ਘਰ ਲਈ ਤੁਸੀਂ ਤੁਹਾਨੂੰ ਹਰ ਚੀਜ਼ ਅਲੱਗਾ ਚਾਹੀਦੀ ਹੈ, ਉਹ ਇਕੱਠ ਦੇ ਵਿੱਚ ਸ਼ਾਇਦ ਇੱਕੋ ਚੀਜ਼ ਨਾਲ ਕਈ ਦਫਾ ਗੁਜ਼ਾਰਾ ਹੋ ਜਾਂਦਾ। ਤੇ ਉਹ ਇਹ ਤੇ ਉਹਦੇ ਫਾਇਦੇ ਆ ਇਕੱਠ ਦੇ।
ਨੁਕਸਾਨ ਉਹਦਾ ਇਹੀ ਹੁੰਦਾ ਵਾ ਕਿ ਥੋੜਾ ਜਿਹਾ ਇਹ ਲੜਾਈ ਝਗੜੇ ਵਾਲਾ ਕੰਮ ਨਾ ਹੋਵੇ ਤੇ ਉਹ ਤੋਂ ਇਲਾਵਾ ਕੋਈ ਨੁਕਸਾਨ ਨਹੀਂ। ਉਹ ਲੜਾਈ ਝਗੜਾ ਹੋਣਾ ਪੈਂਦਾ, ਬੱਚਿਆਂ ਤੋਂ ਲੜਾਈ ਹੋ ਜਾਂਦੀ, ਉਹ ਬੱਚੇ ਆਪਸ 'ਚ ਲੜ ਪੈਣ ਤੋਂ ਮਾਵਾਂ ਆਪਸ 'ਚ ਲੜ ਪੈਂਦੀਆਂ, ਇਹਨੇ ਮੈਨੂੰ ਇਹ ਕਿਹਾ, ਇਹਨੂੰ ਇਸ ਤਰ੍ਹਾਂ ਦੇ ਛੋਟੇ ਛੋਟੇ ਨੁਕਸਾਨ ਨਾ ਤਾਂ ਹੈਗੇ। ਲੇਕਿਨ ਅਲੱਗਾ ਹੋਣ 'ਚ, ਨਿਊਕਲੀਅਰ ਹੋਣ 'ਚ ਇੱਕ ਬੰਦੇ ਜ਼ਰਾ ਇੰਡੀਪੈਂਡੈਂਟ ਵੀ ਹੋ ਜਾਂਦੇ ਆ, ਉਹ ਫਿਰ ਆਪਣਾ ਪੂਰਾ ਘਰ ਦੀ ਜ਼ਿੰਮੇਦਾਰੀ ਚੁੱਕਦੇ ਆ। ਜਿਵੇਂ ਕਿ ਹੁਣ ਵਾਲਦੈਨ ਹੋਣ ਤੇ ਇਕੱਠ ਹੋਵੇ ਤਾਂ ਉਹਦੇ 'ਚ ਕਈ ਇੱਕ ਦੋ ਭਰਾ ਐਸੇ ਵੀ ਹੋ ਸਕਦੇ ਵਿੱਚ, ਉਹ ਜਿਹੜੇ ਐਵੇਂ ਫਿਰੀ ਫੁਰੀ ਜਾਂਦੇ, ਉਹ ਆਪਣੀ ਜ਼ਿੰਮੇਦਾਰੀ ਮਹਿਸੂਸ ਹੀ ਨਹੀਂ ਕਰਦੇ ਨਾ। ਉਹ ਜਦੋਂ ਤੱਕ ਅਲੱਗਾ ਉਹਨਾਂ ਦੀ ਜ਼ਿੰਮੇਦਾਰੀ ਪੂਰੀ ਪੈ ਰਹੀ, ਉਹ ਗੱਲ ਨੇ ਆਉਂਦੇ ਨੇ ਵੀ ਮਾਂ ਕੀ ਕਰਦਾ ਹੁੰਦਾ, ਇਹ ਵੱਡਾ ਭਰਾ ਦਵਾਈ ਹੁੰਦਾ, ਮੈਂ ਕੁਝ ਨਹੀਂ ਕਰਦਾ। ਆਹੋ ਜੀ, ਇੱਕ ਜਣਾ ਨੌਕਰੀ ਕਰੀ ਜਾਂਦਾ ਤਾਂ ਦੂਜਾ ਬਸ ਉਹ ਐਵੇਂ ਫਿਰੀ ਫੁਰੀ ਜਾਂਦਾ, ਜਾਂ ਘਰ ਦੇ ਸੌਦੇ ਲਿਆਉਣ ਨੂੰ ਆਪਣਾ ਕੰਮ ਸਮਝਦਾ ਕਿ ਉਹ ਸੌਦੇ 2-4 ਲਿਆਤੇ ਜੀ, ਮੈਂ ਵੀ ਬੜਾ ਮਸਰੂਫ ਹਾਂ। ਤੇ ਇਹ ਥੋੜਾ ਜਿਹਾ ਦੋਨਾਂ 'ਚ ਇੱਕ ਦੋ ਕਿਸਮ ਦੇ ਫਾਇਦੇ ਆ, ਲੇਕਿਨ ਉਹਦੇ ਆਪਣੇ ਮਜ਼ੇ ਆ, ਇਕੱਠ ਦੇ ਵੀ ਤੇ ਨਿਊਕਲੀਅਰ ਦੇ ਵੀ ਆਪਣੇ ਮਜ਼ੇ, ਦੋਨੋਂ ਚੀਜ਼ਾਂ। ਲਈ ਇਕੱਠ, ਮੈਂ ਵੈਸੇ ਇਕੱਠ ਨੂੰ ਜ਼ਾਤੀ ਤੌਰ ਤੇ ਬਿਹਤਰ ਸਮਝਦਾ ਜਦੋਂ ਤੱਕ ਕਿ ਉਹ ਲੜਾਈ ਝਗੜੇ ਦੀ ਨੋਈਅਤ ਕੋਈ ਸ਼ਿੱਦਤ ਨਾ ਇਖਤਿਆਰ ਕਰ ਜੇ, ਉਦੋਂ ਤੱਕ ਇਕੱਠੇ ਰਹਿਣ 'ਚ ਜ਼ਿਆਦਾ ਫਾਇਦਾ। ਗੁੱਜਰ ਸਾਹਿਬ, ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ, ਜਿਹੜਾ ਇਕੱਠ ਹੈ ਉਹ ਕਦ ਤੱਕ ਇਕੱਠ ਰਹਿਣਾ ਚਾਹੀਦਾ, ਕਿੰਨੀ ਜਨਰੇਸ਼ਨਸ ਤੱਕ ਰਹਿ ਸਕਦਾ ਹੈ? ਤੁਸੀਂ 3 ਭਾਈ ਹੋ। ਹਾਂਜੀ, ਇਹ ਵੀ ਬਹੁਤ ਵੱਡਾ ਸਵਾਲ। ਸਟੇਜ ਜਦੋਂ ਆਉਂਦੀ, ਤੁਹਾਡੇ ਬੱਚੇ ਜਦੋਂ ਜਵਾਨ ਹੋ ਜਾਂਦੇ ਸਾਰਿਆਂ ਦੇ, ਉਹਨਾਂ ਦੇ ਵਿਆਹ ਸ਼ਾਦੀਆਂ ਹੋਣ ਲੱਗ ਜਾਂਦੇ ਨੇ, ਕਿ ਉਹ ਫਿਰ ਵੀ ਇਕੱਠ ਰਹਿ ਸਕਦਾ ਜਾਂ ਫਿਰ ਕਿਤੇ ਨਾ ਕਿਤੇ ਤਾਂ ਅਲੱਗ ਹੋਣਾ ਹੀ ਪਏਗਾ? ਫਿਰ ਬਹੁਤ ਮੁਸ਼ਕਲ ਹੋ ਜਾਂਦਾ। ਇਕੱਠ ਜਿਹੜਾ ਆਮ ਤੌਰ ਤੇ ਜ਼ਿਆਦਾ ਰਹਿ ਸਕਦਾ ਕਿ ਤੁਹਾਡੇ ਜਦੋਂ ਬੱਚਿਆਂ ਦੀ, ਮਸਲਾ ਅਸੀਂ 3 ਭਾਈ ਇਕੱਠੇ ਹਾਂ, ਜਦੋਂ ਮੇਰੇ ਕਿਸੇ ਬੱਚੇ ਦੀ ਸ਼ਾਦੀ ਹੋਏਗੀ, ਅਗਲੇ ਬੱਚੇ ਦੀ ਹੋ ਜਾਏਗੀ, ਉਦੋਂ ਤੱਕ ਬਰਕਰਾਰ ਰਹਿ ਜਾਏ ਤਾਂ ਬੜੀ ਗੱਲ ਆ। ਜਿਹੜੀ ਉਹ ਗਾਂ ਬੱਚਿਆਂ ਦੀ ਸ਼ਾਦੀਆਂ ਤੇ ਵੀ ਬਰਕਰਾਰ ਰੱਖਣਾ ਉਹਨੂੰ ਬਹੁਤ ਮੁਸ਼ਕਲ ਆ। ਉਹ 'ਚ ਕਮ ਸੇ ਕਮ ਉਹ 'ਚ ਇਹ ਹੋ ਸਕਦਾ ਕਿ ਤੁਸੀਂ ਐਟਲੀਸਟ ਆਪਣੇ ਘਰ ਲੈਦਾ ਕਰ ਲਓ, ਰਿਹਾਇਸ਼ਾਂ ਲੈਦਾ ਹੋ ਜਾਣ, ਕੰਮ ਕਾਰੋਬਾਰ ਬੇਸ਼ੱਕ ਇਕੱਠਾ ਚੱਲੀ ਜਾਵੇ, ਉਹ 'ਚ ਕੋਈ ਹਰਜ ਨਹੀਂ ਹੁੰਦਾ ਜੀ। ਬਹੁਤ ਸ਼ੁਕਰੀਆ ਗੁੱਜਰ ਸਾਹਿਬ, ਤੁਹਾਡੇ ਬੜਾ ਮਜ਼ਾ ਆਇਆ ਗੱਲਬਾਤ ਕਰਕੇ, ਤੁਸੀਂ ਬਹੁਤ ਹੀ ਵਧੀਆ ਗੱਲਬਾਤ ਕੀਤੀ ਹੈ, ਇਸ ਦੋਨੋਂ ਚੀਜ਼ਾਂ ਨੂੰ ਬੜੀ ਚੰਗੀ ਤਰ੍ਹਾਂ ਐਨਾਲਾਈਜ਼ ਕੀਤਾ ਹੈ। ਸਾਡੇ ਨਾਲ ਕੁਝ ਇੱਕ ਦੋਸਤ ਹੋਰ ਜੁੜੇ, ਉਹਨਾਂ ਨੂੰ ਵੀ ਨਾਲ ਲੈਂਦੇ ਆ। ਤੇ ਬਹੁਤ ਸ਼ੁਕਰੀਆ ਗੁੱਜਰ ਸਾਹਿਬ, ਥੈਂਕ ਯੂ ਜੀ। ਅੱਛਾ, ਇੱਕ ਨਾਲ ਦੋਸਤਾਂ ਨੂੰ ਜੋੜਨ ਤੋਂ ਪਹਿਲਾਂ ਰਿਕੁਐਸਟ ਇੱਕ ਹੋਰ ਕਰ ਲਵਾਂ। ਜੌਨ ਸਾਹਿਬ ਤੁਹਾਡੇ ਨਾਲ ਕੁਝ ਜ਼ਾਤੀ ਸਵਾਲ ਜਵਾਬ ਤੁਹਾਨੂੰ ਕਰ ਰਹੇ, ਕਮੈਂਟਸ ਵਿੱਚ ਕਰ ਰਹੇ ਨੇ। ਨਾਸਰ ਸਾਹਿਬ, ਉਹਨਾਂ ਨੂੰ ਮੈਂ ਰਿਕੁਐਸਟ ਕਰਦਾ ਕਿ ਤੁਸੀਂ ਨਾਸਰ ਸਾਹਿਬ ਨੂੰ ਇਨਬਾਕਸ ਕਰ ਲਵੋ, ਜਿਹਨੂੰ ਕੋਈ ਜ਼ਾਤੀ ਕਿਸਮ ਦੇ ਸਵਾਲ ਨੇ ਜੋ ਉਹ ਤੁਹਾਨੂੰ ਜਵਾਬ ਡੈਫੀਨਿਟਲੀ। ਜੌਨ ਸਾਹਿਬ ਕੀ ਕੋਈ ਗੱਲ ਨਹੀਂ, ਜੌਨ ਸਾਹਿਬ ਕੀ ਪੁੱਛ ਰਹੇ ਨੇ? ਆਈ ਨੀਡ ਆਨਸਰ, ਕਾਹਦਾ ਆਨਸਰ ਜੌਨ ਸਾਹਿਬ ਦੱਸੋ? ਹਾਂ, ਮੈਂ ਪੜ੍ਹ ਨਹੀਂ ਸਕਿਆ, ਸਵਾਲ ਨਹੀਂ ਪੜ੍ਹ ਸਕਿਆ, ਉਹ ਕੁਝ ਸਵਾਲ ਜਵਾਬ ਕਰ ਰਹੇ ਨੇ, ਤੁਸੀਂ ਜ਼ਰੂਰ ਉਹਨਾਂ ਨੂੰ ਇੱਕ ਉਹਨਾਂ ਨੂੰ ਤੁਸੀਂ ਪਰਸਨਲੀ ਉਹਨਾਂ ਨਾਲ ਗੱਲਬਾਤ ਕਰ ਲਓਗੇ। ਅੱਛਾ ਜੀ, ਹੁਣ ਅੱਗੇ ਚੱਲਦੇ ਹਾਂ ਜੀ, ਨਾਲ ਦੇ ਨਾਲ ਆਪਣੇ ਦੋਸਤਾਂ ਨੂੰ ਜੋੜਦੇ ਜਾਈਏ ਜੀ। ਸਰ, ਕੀ ਹਾਲ ਚਾਲ ਹੈ ਜੀ? ਯਾਦਵਿੰਦਰ ਜੀ, ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ ਜੀ? ਹਾਂ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂ, ਸਤਿ ਸ਼੍ਰੀ ਅਕਾਲ। ਯਾਦਵਿੰਦਰ ਜੀ, ਤੁਹਾਡੀ ਆਵਾਜ਼ ਨਹੀਂ ਪਹੁੰਚਦੀ ਹੈ ਸਾਡੇ ਤੱਕ। ਅਸਲਾਮ ਵਾਲੇਕੁਮ ਜੀ। ਘੱਟ ਆ ਰਹੀ ਆਵਾਜ਼, ਘੱਟ ਆ ਰਹੀ ਜੀ। ਹੈਡਫੋਨ ਪਲੱਗ ਆਊਟ ਕਰਕੇ ਦੇਖੋ ਜੇ ਗੱਲ ਬਣ ਸਕਦੀ ਹੈ ਤੇ। ਹੈਲੋ, ਹਾਂਜੀ। ਨਹੀਂ ਯਾਦਵਿੰਦਰ ਜੀ, ਆਵਾਜ਼ ਖਾਸੀ ਘੱਟ ਹੈ ਜੀ। ਹਾਂਜੀ ਜੀ, ਆਵਾਜ਼ ਖਾਸੀ ਘੱਟ ਹੈ ਜੀ। ਹੈਲੋ ਜੀ, ਹਾਂਜੀ, ਹੁਣ ਆਵਾਜ਼ ਆ ਰਹੀ ਜੀ? ਆ ਰਹੀ ਹੈ ਜੀ। ਹੈਲੋ ਆ ਰਹੀ ਹੈ ਜੀ। ਹਾਂਜੀ ਹਾਂ, ਰੋੜਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹੈਲੋ ਜੀ ਸਤਿ ਸ਼੍ਰੀ ਅਕਾਲ। ਢਿੱਲੋਂ ਸਾਹਿਬ, ਅਸਲਾਮ ਵਾਲੇਕੁਮ ਜਨਾਬ। ਵਾਲੇਕੁਮ ਸਲਾਮ। ਹਾਂਜੀ, ਗੱਲ ਕਰਿਓ, ਤੁਹਾਡੀ ਆਵਾਜ਼ ਡਬਲ ਹੁੰਦੀ, ਤੁਸੀਂ ਗੱਲ ਕਰੋ। ਗੱਲ ਕਰਿਓ, ਤੁਹਾਡੀ ਆਵਾਜ਼ ਡਬਲ ਹੁੰਦੀ, ਤੁਸੀਂ ਗੱਲ ਕਰੋ। ਅੱਛਾ ਜੀ, ਹਾਂਜੀ, ਜਿਹੜਾ ਵਿਸ਼ਾ ਸਾਂਝੇ ਪਰਿਵਾਰਾਂ ਦਾ ਜੀ, ਬਹੁਤ ਵਧੀਆ ਵਿਸ਼ਾ ਜੀ, ਕਿਉਂਕਿ ਪਦਾਰਥਵਾਦੀ ਯੁੱਗ ਹੋਣ ਕਰਕੇ ਸਾਂਝੇ ਪਰਿਵਾਰ ਜਿਹੜੇ ਹੈਗੇ ਨੇ ਇਹ ਟੁੱਟ ਰਹੇ ਨੇ ਜੀ। ਤੇ ਮਸਲਨ ਜਿਵੇਂ ਮੈਂ ਤੁਹਾਨੂੰ ਚੜ੍ਹਦੇ ਪੰਜਾਬ ਦੀ ਗੱਲ ਕਰਦਾ ਜੀ, ਕਿਉਂਕਿ ਮੈਂ ਹੁਣ ਇੱਥੇ ਕੈਨੇਡਾ ਰਹਿੰਦਾ, ਬਰੈਂਪਟਨ ਦੇ ਵਿੱਚ ਰਹਿੰਦਾ ਹੈਗਾ ਜੀ। ਤੇ ਬੱਚੇ ਜਿਹੜੇ ਹੈਗੇ ਨੇ ਜੀ ਇੱਧਰ ਆ ਰਹੇ ਨੇ ਜੀ, ਕਿਉਂਕਿ ਪੂਰੀ ਰੇਸ ਲੱਗੀ ਹੋਈ ਹੈ ਜੀ, ਆਈਲੈਟ ਕਰਕੇ ਬੱਚੇ ਵੱਖ-ਵੱਖ ਦੇਸ਼ਾਂ ਜਾ ਰਹੇ ਨੇ ਜੀ। ਇਸ ਕਰਕੇ ਜਿਹੜੇ ਸਾਂਝੇ ਪਰਿਵਾਰ ਨੇ ਜੀ, ਉਹਨਾਂ ਦੇ ਟੁੱਟਣ ਦੇ ਅਸਾਰ ਜਿਹੜੇ ਹੈਗੇ ਨੇ ਉਹ ਬਣ ਰਹੇ ਨੇ, ਆਪਣੇ ਆਪ ਹੀ ਬਣ ਰਹੇ ਨੇ ਜੀ। ਜਦੋਂ ਫਾਇਦਾ ਜਾਂ ਨੁਕਸਾਨ ਕੀ ਹੈ ਜੀ? ਜਦੋਂ ਫਾਇਦਾ ਜਾਂ ਨੁਕਸਾਨ ਕੀ ਹੈ? ਨਹੀਂ, ਫਾਇਦਾ ਵੀ ਹੈ ਜੀ, ਫਾਇਦਾ ਵੀ ਹੈ ਜੀ, ਨੁਕਸਾਨ ਵੀ ਹੈ ਜੀ। ਨੁਕਸਾਨ ਤਾਂ ਇਸ ਤਰ੍ਹਾਂ ਹੈਗੇ ਨੇ ਜੀ ਵੀ ਜੁਆਇੰਟ ਫੈਮਲੀਆਂ ਵਿੱਚ ਇਸ ਤਰ੍ਹਾਂ ਹੁੰਦਾ ਸੀ, ਖਰਚੇ ਘਟ ਜਾਂਦੇ ਸੀਗੇ ਜੀ। ਤੇ ਉਹੀ ਹੁਣ ਅਲੱਗ-ਅਲੱਗ ਪਰਿਵਾਰ ਹੋਣ ਨਾਲ ਜੀ ਖਰਚੇ, ਮਕਾਨ ਦੇਖਾ ਦੇਖੀ, ਤੁਹਾਨੂੰ ਪਤਾ ਪੰਜਾਬ ਦੇ ਵਿੱਚ ਇੱਕ ਨੇ ਕੋਠੀ ਬਣਾ ਲਈ, ਦੂਸਰੇ ਨੇ ਬਣਾ ਲਈ, ਤੀਸਰੇ ਨੇ ਬਣਾ ਲਈ, ਟਰੈਕਟਰ ਇੱਕ ਨੇ ਲੈ ਲਿਆ, ਦੂਸਰੇ ਨੇ ਲੈ ਲਿਆ, ਤੀਸਰੇ ਨੇ ਲੈ ਲਿਆ ਜੀ। ਤੇ ਇਹ ਨੁਕਸਾਨ ਹੀ ਨੇ ਜੀ। ਅੱਗੇ ਇੱਕ ਨਾਲ ਸਰ ਜਾਂਦਾ ਸੀ, ਹੁਣ ਸਾਰਿਆਂ ਕੋਲ ਅਲੱਗ-ਅਲੱਗ ਚੀਜ਼ਾਂ ਨੇ ਜੀ, ਸਾਰਿਆਂ ਕੋਲੇ ਵਾਹੀਕਲ ਅਲੱਗ-ਅਲੱਗ ਨੇ ਜੀ। ਤੇ ਬਹੁਤ ਸ਼ੁਕਰੀਆ ਤੁਹਾਡਾ। ਤੁਹਾਡੀ ਨਾ ਆਵਾਜ਼ ਡਬਲ ਹੁੰਦੀ ਆ। ਬਹੁਤ ਸ਼ੁਕਰੀਆ ਤੁਹਾਡਾ। ਤੁਹਾਡੀ ਨਾ ਆਵਾਜ਼ ਡਬਲ ਹੁੰਦੀ। ਅਸੀਂ ਇਸ ਤੋਂ ਇਹਨਾਂ ਦਾ ਮਿਊਟ ਕਰ ਰਹੇ ਹਾਂ ਮਾਈਕ, ਤੇ ਤੁਹਾਡੀ ਆਵਾਜ਼ ਜਤਵਿੰਦਰ ਜੀ ਡਬਲ ਹੁੰਦੀ ਸੀ, ਇਸ ਤੋਂ ਤੁਹਾਨੂੰ ਅਸੀਂ ਜਲਦੀ ਸਾਨੂੰ ਕਰਨਾ ਪਿਆ ਜੀ। ਨਾਗਪਾਲ ਸਾਹਿਬ,
हाँ जी, सलामकुम जी नज़र साहब। ਵਾਲੇਕੁਮ ਸਲਾਮ ਜੀ, ਕਿਵੇਂ ਹੋ? ਸਿਹਤ सलामकुम। ਠੀਕ ਹੈ? ਵਧੀਆ ਵਧੀਆ ਜੀ। सत श्री अकाल जी। हाँ जी, हाँ जी, तुसी तबीयत दसो की हाल है ਤੁਹਾਡਾ? ਹਾਂ ਵਧੀਆ ਵਧੀਆ ਵਧੀਆ, ਬਿਲकुल नासर ਠੀਕ। ਤੁਸੀਂ साहब ਦੱਸੋ? ਬਿਲकुल ਠੀਕ। ठीक है ਨਾਗਪਾਲ ना ਸਾਹਿਬ, जी? ਅੱਜ ਦੇ ਟੌਪਿਕ ਤੇ मैं ਕੀ कहा ਕਹਿਣਾ ਚਾਹੁੰਦੇ ਹੋ? ਸਿਹਤ ਮੇਰੀ ਠੀਕ ਹੈ ਜੀ, ਤੁਹਾਡੀਆਂ हाँ जी, ਦੁਆਵਾਂ। हाँ जी, नहीं नहीं वैसे ਤਾਂ ਦੇਖੋ ਜੀ, ਇਕੱਠੀਆਂ ਜਿਹੜੀਆਂ ਫੈਮਲੀਆਂ ਹੈਗੀਆਂ ਸੀ, ਫਾਇਦੇ ਵੀ ਸੀ, ਨੁਕਸਾਨ ਵੀ ਸੀ। ਨੁਕਸਾਨ ਇਹੀ ਹੁੰਦਾ ਸੀ, ਇੱਕ ਦੂਜੇ ਨੂੰ ਦੇਖ ਕੇ ਕਈ ਵਾਰੀ ਉਹ ਹੋ ਜਾਂਦੀ ਗਈ ਸੀ, ਤਾਂ ਉਸ ਕਿਸੇ ਨੂੰ ਘੱਟ ਮਿਲਿਆ, ਕਿਸੇ ਨੂੰ ਜ਼ਿਆਦਾ ਮਿਲਿਆ, ਉੱਥੇ ਫਿਰ ਲੜਾਈ ਚੱਲ ਹੁੰਦੀ। ਲੜਾਈ ਤੇ ਫਿਰ ਤੁਹਾਨੂੰ ਪਤਾ ਹੈ, ਜਿੰਨੀ ਲੰਬੀ ਚੱਲੇ ਤਾਂ ਉਹਨਾਂ ਪਰਿਵਾਰ ਜਲਦੀ ਟੁੱਟਣਾ ਹੀ ਟੁੱਟਣਾ ਹੈਗਾ। ਮੇਨ ਗੱਲ ਉੱਥੇ ਹੁੰਦੀ ਹੈ ਰਿਸਪੌਂਸਿਬਿਲਟੀ, ਕਿ ਅਗਰ ਤੁਸੀਂ ਆਪਦੀਆਂ ਰਿਸਪੌਂਸਿਬਿਲਟੀਆਂ ਬਰਾਬਰ ਤੇ ਉਠਾਓਗੇ ਤਾਂ ਤੁਹਾਡਾ ਪਰਿਵਾਰ ਚੱਲ ਸਕਦਾ ਹੈ। ਲੇਕਿਨ ਜਦੋਂ ਤੁਸੀਂ ਹਾਂਜੀ ਇੰਡੀਵਿਜੂਅਲੀ ਤੌਰ ਤੇ ਲੈਣ ਲੱਗ ਜਾਓਗੇ ਕਿ ਉਹਨੂੰ ਦੇਤਾ, ਫਿਰ ਜਿਹੜਾ ਉੱਥੇ ਉਹ ਖੜਾ ਇਸ਼ੂ ਹੋ ਜਾਂਦਾ ਹੈ ਕਿ ਨਹੀਂ ਯਾਰ, ਮੈਂ ਫਿਰ ਇਹ ਹੁੰਦਾ ਕਮਾਨ ਦਾ ਕਿ ਯਾਰ ਉਹ ਤਾਂ ਲੱਖ ਰੁਪਇਆ ਲਿਆ ਰਿਹਾ, ਤੂੰ 50,000 ਰੁਪਇਆ ਕਮਾਨਾ, ਖਾ ਤੁਸੀਂ ਬਰੋਬਰ ਦਾ ਰਹੇ ਹੋ ਜੀ। ਮਤਲਬ ਇੱਥੇ ਬੜਾ ਵੱਡਾ ਇਸ਼ੂ ਕ੍ਰੀਏਟ ਹੋ ਜਾਂਦਾ ਕਿ ਮੈਂ ਕਰ ਰਿਹਾ ਹੈਗਾ, ਤੇ ਉੱਥੇ ਜਾ ਕੇ ਫਿਰ ਜਿਹੜੀ ਹੈ ਉਹ ਸਾਂਝ ਟੁੱਟਣੀ ਚਾਲੂ ਜਿਹੜੀ ਹੋ ਜਾਂਦੀ ਹੈ। ਉੱਥੇ ਔਰ ਗਰਾਰੀ ਅੱਜ ਕੱਲ੍ਹ ਫਸ ਹੈ ਵੀ ਜਾਂਦੀ। ਹੈ ਕਿਸੇ, ਹਾਂ ਉੱਥੇ ਗਰਾਰੀ ਫਸਦੀ ਹੈ ਤੇ ਫਿਰ ਕਿਤੇ ਨਾ ਕਿਤੇ ਇਸ਼ੂ ਕ੍ਰੀਏਟ ਹੋ ਜਾਂਦਾ ਹੈਗਾ। ਸਾਡਾ ਆਦਾ 5 ਭਰਾ ਹੈਗੇ ਸੀ, ਅਸੀਂ ਵੀ ਸਭ ਅਲੱਗ ਅਲੱਗ ਹੈਗੇ ਆ। ਇਸ ਟਾਈਮ ਆਦਾ ਦਿੱਲੀ ਚ ਹੈਗੇ ਆ, तो सब यही मतलब क्रिएट होया कि हाँ यार वो ये करता है, वो ये करता है, इस करके। अच्छा, न्यूक्लियर ਚਲ ਇਹ फैमिली ਦਾ ਨਾਗਪਾਲ ਇਹ ਜੀ ਪੰਗਾ ਮਾਮਲਾਤ, ਕਿ ਫਿਰ ਇੱਕ ਇਹ ਬੰਦੇ ਉੱਤੇ ਮਾਮਲਾਤ ਸਾਰੀ ਹੁੰਦੇ ਜ਼ਿੰਮੇਵਾਰੀ ਹੁੰਦੇ। ਹੁੰਦੀ ਹੈ। ਹਾਂ, ਉਹ ਉਸੇ ਇਸ਼ੂ ਦੇ ਕਾਰਨ ਹੀ ਹੁੰਦੇ ਨੇ ਨਾ, ਮਤਲਬ ਨਾ, ਅਦਰਵਾਈਜ਼ ਤਾਂ ਕੋਈ ਇਕੱਠੇ ਰਹਿਣੇ ਤਾਂ ਸਭ ਨੂੰ ਪਤਾ ਫਾਇਦਾ ਹੈਗਾ ਕਿ 10 ਬੰਦੇ ਇੱਕ ਕਮਰੇ 'ਚ ਰਹਿਣਗੇ, ਮੰਨ ਲਓ, ਮਤਲਬ ਤਾਂ ਉਹ ਕਹਿਣਗੇ ਖਰਚਾ ਘੱਟ। ਹੁਣ 10 ਬੰਦੇ 10 ਕਮਰੇ ਰਹਿਣਗੇ ਤਾਂ ਨੈਚੁਰਲੀ ਕਿ ਉਹ ਕਾਸਟ ਵਧੇਗੀ ਤੁਹਾਡੇ ਲਾਈਫ ਸਟੈਂਡਰਡ ਦੀ। ਸੋ ਬਿਲਕੁਲ ਉਹ ਤਾਂ ਬਿਲकुल। ਹੈ ਜੀ, ਮਤਲਬ। हाँ जी। और ਬਹੁਤ सर? ਸ਼ੁਕਰੀਆ ਨਾਗਪਾਲ ਜੀ। ਰੋੜਾ ਸਾਹਿਬ, ਤੁਹਾਡੀ ਆਵਾਜ਼, ਤੁਸੀਂ ਮਾਈਕ ਬੰਦ ਕੀਤਾ। ਜੌਨ ਸਾਹਿਬ ਪੁੱਛਦੇ, ਢਿੱਲੋਂ ਸਾਹਿਬ ਮਾਈਂਡ ਨਹੀਂ ਕਰਨਾ ਕਿਉਂਕਿ ਸਾਡੇ ਏਰੀਆ ਵਿੱਚ ਪੰਜਾਬੀ ਮੁਸਲਮਾਨ ਬਹੁਤ ਘੱਟ ਨੇ, ਸੋ ਮੈਂ ਸਿਰਫ ਆਪਣੀ ਨੌਲੇਜ ਵਾਸਤੇ ਪੁੱਛਿਆ ਸੀ ਕਿ ਹੋਰ ਵੀ ਕੋਈ ਮੇਰਾ ਇਸ਼ੂ ਨਹੀਂ। ਸਮਝ ਨਹੀਂ ਤੁਹਾਡੇ ਮੈਸੇਜ ਲੱਗੀ। ਜੇ ਪੰਜਾਬੀ ਮੁਸਲਮਾਨਾਂ ਦੀ ਗੱਲ ਕਰਦੇ ਤੇ ਤੁਸੀਂ ਇੰਡੀਆ ਦੇ ਵਿੱਚ ਜਿੰਨੇ ਪੰਜਾਬੀ ਨੇ, ਜਿੰਨੇ ਪੂਰੀ ਦੁਨੀਆ 'ਚ ਸਰਦਾਰ ਵੀਰ ਜਾਂ ਦੂਜੇ ਨੇ, ਉਹਨਾਂ ਨਾਲੋਂ ਬਹੁਤੇ ਪੰਜਾਬੀ ਪਾਕਿਸਤਾਨ ਦੇ ਵਿੱਚ ਆ। 11 ਤੋਂ 12 ਕਰੋੜ ਦੀ ਆਬਾਦੀ ਆ ਪਾਕਿਸਤਾਨ ਵਿੱਚ ਪੰਜਾਬੀਆਂ ਦੀ। ਸੋ ਇੱਥੇ ਤੁਸੀਂ ਸਾਰੇ, ਜੇ ਆਪਾਂ ਚੜ੍ਹਦੇ ਪੰਜਾਬ ਵਾਲਿਆਂ ਦੀ ਗੱਲ ਕਰੀਏ, ਸਾਰੀ ਦੁਨੀਆ ਵਾਲੇ ਵੀ ਇਕੱਠੇ ਹੋ ਜਾਓ ਤੇ ਪਾਕਿਸਤਾਨ ਨੂੰ ਘੱਟ ਹੀ ਜੇ ਪੰਜਾਬੀ। ਮੁਸਲਮਾਨ ਪੰਜਾਬੀ ਫਿਰ ਵੀ ਬਹੁਤੇ ਆ। हाँ जी ਇਹ ਜੌਨ ਸਾਹਿਬ, ਜਿੰਨਾ ਕਿ ਤੁਸੀਂ ਪੁੱਛਿਆ ਸੀ ਉਹਦੇ ਮੁਤਾਬਕ ਮੈਂ ਤੁਹਾਨੂੰ ਜਵਾਬ ਦਿੱਤਾ। ਹਾਂਜੀ जी ਅਰੋੜਾ ਸਾਹਿਬ। जी अच्छा जी, साडा रिशपाल जी ने जी, रिशपाल जी की हाल चाल है जी? हाँ जी अरोड़ा साहब, सत श्री अकाल। जी सत श्री अकाल। नसर भाई किवें हो? अज ठीक हो? ਹਾਂਜੀ ਹਾਂਜੀ ਵਧੀਆ। लगदे थोड़ा लग नहीं। भी ठीक रहे। ਹਾਂਜੀ ਮੇਰੇ ਦਾਦਾ ਜੀ ਇਕੱਲੇ ਸਨ ਤੇ ਅੱਗੋਂ ਉਹਨਾਂ ਦੇ 4 ਪੁੱਤਰ ਸਨ ਤੇ ਅਸੀਂ ਉਹ 4 ਪੁੱਤਰਾਂ ਦੀ ਔਲਾਦ ਜਿਹੜੇ ਆ ਇੱਕ ਘਰ 'ਚ ਪਲੇ ਆ। ਮੈਂ ਕਾਲਜ ਵੀ ਕਰ ਗਿਆ ਸੀ ਜਦੋਂ ਤੱਕ ਸਾਡੀ ਸਾਰੀ ਫੈਮਿਲੀ ਇਕੱਠੀ ਸੀ। ਔਰ ਉਹਦੀ ਨਾਸਿਰ ਭਾਈ, ਉਹਦੀ ਇੱਕ ਮੈਂ ਤੁਹਾਨੂੰ ਕਮਾਲ ਦੀ ਗੱਲ ਦੱਸਦਾ ਕਿ ਜਿਹੜੇ ਸਾਡੇ ਤਾਈ ਜੀ ਸਨ ਉਹਨਾਂ ਨੂੰ ਅਸੀਂ ਬੇਬੇ ਜੀ ਕਹਿੰਦੇ ਸਨ, ਜਿਹੜੇ ਮੇਰੇ ਮਦਰ ਸਨ ਉਹਨਾਂ ਨੂੰ ਸਾਰੇ ਚਾਚੀ ਜੀ ਕਹਿੰਦੇ ਸਨ। ਮਤਲਬ ਨਿਆਣਿਆਂ ਦੇ ਘਰ ਰਹਿਣ 'ਚ, ਕਿਉਂਕਿ ਪ੍ਰੋਨਾਂਸ ਜਿਵੇਂ ਵੱਡੇ ਕਰਦੇ ਸਨ। ਉਹਦਾ ਮੈਂ ਜਿਹੜਾ ਵੇਖਿਆ ਨਾ, ਇਸ ਤਰ੍ਹਾਂ ਵੇਖਿਆ, ਉਹ ਫਿਰ ਵੱਡਾ ਜਿਹੜਾ ਬਾਲ ਹੁੰਦਾ ਸੀ ਨਾ, ਉਹ ਜੋ ਕਹਿੰਦਾ ਸੀ ਨਾ ਆਪਣੇ ਵੱਡਿਆਂ ਨੂੰ, ਉਹਦੇ ਤੋਂ ਸਾਰੇ ਉਹਨੂੰ ਹੀ ਫਾਲੋ ਕਰਦੇ ਸੀ। ਹਾਂਜੀ ਬਿਲਕੁਲ, ਕਿਉਂਕਿ ਮੇਰੇ ਫਾਦਰ ਤੋਂ ਛੋਟਾ ਇੱਕੋ ਹੀ ਹੋਰ ਭਰਾ ਸੀ, ਪਰ ਉਹ ਵੀ ਸਾਰੇ, ਮਤਲਬ ਉਹ ਵੀ ਆਪਣੀ ਮਾਂ ਨੂੰ ਚਾਚੀ ਹੋਈ ਕਹਿੰਦੇ ਨੇ। ਅੱਜ ਤੱਕ ਵੀ ਸਾਰੇ ਵੱਡੇ ਹੋ ਗਏ ਨੇ। ਅੱਗੋਂ ਅਸੀਂ 4 ਭਰਾ ਵਾਂ ਤੇ ਇੱਕ ਸਾਡੀ ਭੈਣ ਹੈ। ਮੈਂ ਇੱਥੇ ਆ ਤੇ 2, ਮਤਲਬ ਬਾਕੀ 3 ਇੰਡੀਆ ਨੇ। ਅਰੋੜਾ ਸਾਹਿਬ, ਮੇਰੇ ਵੱਡੇ ਭਰਾ ਦੀਆਂ ਦੋਵੇਂ ਬੇਟੀਆਂ ਦਾ ਵਿਆਹ ਹੋ ਗਿਆ, ਮੇਰਾ ਖਿਆਲ 11-12 ਦੀ ਗੱਲ ਹੈ। ਉਦੋਂ ਤੱਕ ਵੀ ਅਸੀਂ ਇਕੱਠੇ ਸਾਂ। ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਹੈ 15-16 ਚ, ਤੇ ਮੇਰੇ ਫਾਦਰ ਸਾਹਿਬ ਉਹਨਾਂ ਦੀਆਂ ਦੋਵਾਂ ਬੇਟੀਆਂ ਦੇ ਵਿਆਹ ਤੋਂ ਬਾਅਦ, ਬਾਕੀਆਂ ਦਾ ਕੋਈ ਬੇਟੀ ਨਹੀਂ ਸੀ ਘਰ 'ਚ ਹੋਰ ਵੀ, ਉਹਨਾਂ ਦੀ ਇਹ ਸੀ ਕਿ ਇਕੱਠੇ ਥਾਂ ਤੋਂ ਬੇਟੀਆਂ ਦੇ ਵਿਆਹ ਹੋ ਜਾਣ। ਚਲੋ ਰਾਈਟ, ਉਹ ਆਪਣੇ ਜਿਉਂਦੇ ਜੀ ਸਾਡੇ ਹਿੱਸੇ ਉਸੇ ਪਾ ਗਏ ਸਨ, ਪਰ ਅਸੀਂ ਵੱਖਰੇ ਉਹਨਾਂ ਦੇ ਜਾਣ ਤੋਂ ਬਾਅਦ ਹੋਏ। ਮੇਰੇ ਫਾਦਰ ਦੇ ਹੁੰਦਿਆਂ ਅਸੀਂ ਨਹੀਂ ਸਾਂ ਵੱਖਰੇ। ਇਹ ਤਾਂ ਹੋ ਗਈ ਇਕੱਠੀ ਫੈਮਿਲੀ, ਚਲੋ ਇੱਕ ਗੱਲ, ਰਾਈਟ। ਪਰ ਹੁਣ ਅਰੋੜਾ ਸਾਹਿਬ, ਵੱਖਰੇ ਕਿਹਦੇ ਨਾਲ ਹੋਣਾ? ਪੰਜਾਬ ਜਾ ਕੇ ਤਾਂ ਦੇਖੋ, ਲੋਕਾਂ ਦੇ ਨਿਆਣਾ ਹੀ ਇੱਕ ਹੈ ਜਾਂ 2 ਨੇ, ਇੱਕ ਜਾਂ 2 ਨੇ। ਤੁਸੀਂ ਹੈਰਾਨ ਹੋਵੋਗੇ ਅਰੋੜਾ ਸਾਹਿਬ, ਇੱਕ ਰਿਪੋਰਟ ਆਈ ਹੈ ਪਿੱਛੇ ਜੇ, ਸਾਰੇ ਯੂਰਪ ਦੀ ਆਬਾਦੀ ਦੀ ਜਿਹੜੀ ਇਨਕਰੀਜ਼ ਆ 1.4 ਹੈ ਕਿ 1 point ਸਮਥਿੰਗ ਹੈ। ਸਾਡੇ ਪੰਜਾਬ ਦੀ, ਪੰਜਾਬੀਆਂ ਦੀ ਜਿਹੜੀ ਓਰੀਜਨਲ, ਜੇ ਉੱਥੇ ਦੇ ਪ੍ਰਵਾਸੀਆਂ ਨੂੰ ਛੱਡ ਦੋ, ਪੰਜਾਬ ਦੀ ਆਬਾਦੀ ਡਿਕਲਾਈਨ ਹੋ ਰਹੀ ਹੈ, ਵਾਪਸ ਜਾ ਰਹੀ ਹੈ ਜੀ। ਮਤਲਬ ਤੁਸੀਂ ਦੇਖੋ, ਕਿਸੇ ਜ਼ਮਾਨੇ 'ਚ ਇੱਕ 1.8 ਸਨ ਸਿੱਖ ਹਿੰਦੁਸਤਾਨ 'ਚ, ਹੁਣ 1.2 ਕੇ 3 ਰਹਿ ਗਏ ਨੇ। ਸੋ ਅਸੀਂ ਤਾਂ ਆਬਾਦੀ 'ਚ ਉੱਥੇ ਕਿਹੜੇ
ਅਸੀਂ ਕਿਹੜੀਆਂ ਸਾਂਝੀਆਂ ਫੈਮਲੀਆਂ ਦੀ ਗੱਲ ਕਰ ਰਹੇ ਹਾਂ? ਹੁਣ ਪਤਾ ਸਾਂਝੀ ਫੈਮਿਲੀ ਦਾ ਕਨਸੈਪਟ ਕੀ ਹੈ ਪੰਜਾਬ 'ਚ? ਮੁੰਡਾ ਵਿਆਹ ਤੋਂ ਬਾਅਦ ਜੇ ਆਪਣੇ ਮਾਂ-ਬਾਪ ਨਾਲ ਰਹਿੰਦਾ ਉਹ ਸਾਂਝੀ ਫੈਮਿਲੀ ਹੈ। ਹਾਂਜੀ, ਇਹ ਵੀ ਗੱਲ ਤੁਹਾਡੀ ਸਹੀ ਹੈ ਕਿ ਮੁੰਡਾ ਆਪਣੇ ਮਾਂ-ਬਾਪ ਨਾਲ ਜੇ ਰਹਿ ਲਵੇ ਤੇ ਉਹ ਵੀ ਆਪਣੇ ਆਪ 'ਚ ਇੱਕ ਸਾਂਝੀ ਫੈਮਿਲੀ ਹੈ। ਉਹ ਵੀ ਹੁਣ ਘਟਦੀਆਂ ਚਲੀਆਂ ਜਾ ਰਹੀਆਂ ਨੇ ਜੀ। ਉਹ ਬਿਲਕੁਲ ਜੀ, ਵਿਆਹ ਤੋਂ ਮੇਰਾ ਖਿਆਲ ਮਹੀਨਾ ਖੰਡ ਵੀ ਬਾਅਦ 'ਚ ਤਾਂ ਚਲੋ ਕਰ। ਇੱਕ ਤਾਂ ਇਹ ਗੱਲ, ਇੱਕ ਅਰੋੜਾ ਸਾਹਿਬ ਸਭ ਤੋਂ ਵੱਡਾ ਬਗੋਚਾ ਮੈਨੂੰ ਨਹੀਂ ਲੱਗਦਾ ਪਾਕਿਸਤਾਨ ਵਾਲੇ ਪਾਸੇ ਅਜੇ ਆਏਗਾ, ਪਰ ਸਾਡੇ ਵਾਲੇ ਪਾਸੇ ਆ ਗਿਆ ਆਲਰੇਡੀ ਸਾਡੇ ਪੰਜਾਬ 'ਚ ਕਈ ਰਿਸ਼ਤੇ ਜਿਹੜੇ ਨੇ ਆਉਣ ਵਾਲੇ ਸਮੇਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੋਏਗਾ ਕਿ ਭੂਆ ਕਿਹਨੂੰ ਕਹਿੰਦੇ ਨੇ, ਮਾਸੀ ਕਿਹਨੂੰ ਕਹਿੰਦੇ ਨੇ, ਦਦੇਸ ਕੌਣ ਹੁੰਦੀ ਸੀ, ਪਤਰੇਸ ਕੌਣ ਹੁੰਦੀ ਸੀ। ਇਹ ਨਾਂ ਸਨ ਰਿਸ਼ਤਿਆਂ ਦੇ, ਦਦਿਓਰਾ ਪਤਿਓਰਾ, ਇਹ ਸਾਰੇ ਰਿਸ਼ਤੇ ਜਿਹੜੇ ਨੇ ਉਹ ਖਤਮ ਹੋ, ਇਹ ਵਰਡ ਖਤਮ ਹੁੰਦੇ ਜਾ ਰਹੇ ਨੇ। ਹਾਂਜੀ, ਜੇ ਭੈਣ ਹੀ ਨਹੀਂ ਗਈ ਤਾਂ ਭੂਆ ਕਿੱਥੋਂ ਆਏਗੀ? ਜੇ ਦੋ ਭੈਣਾਂ ਨਹੀਂ ਗਈਆਂ ਤਾਂ ਮਾਸੀ ਕਿੱਥੋਂ ਆਏਗੀ? ਹਾਂਜੀ, ਮਤਲਬ ਇੱਕ ਗਾਣਾ ਵੀ ਆ, ਮਾਸੀ ਨੂੰ ਤਰਸਣਗੇ, ਉਹ ਆ ਗਿਆ ਸਾਡੇ ਪੰਜਾਬ ਦੇ ਵਿੱਚ। ਅੱਜ ਮੈਂ ਪੰਜਾਬ 'ਚ ਗਿਆ, ਮੈਨੂੰ ਮੇਰੇ 3 ਭਰਾ ਨੇ, 3 ਭਰਾਵਾਂ ਦੇ ਕੋਲ 1-1 2-2 ਨਿਆਣੇ ਨੇ। ਮੈਨੂੰ ਦੱਸੋ ਕਿਹਦੇ ਨਾਲ ਵੱਖਰੇ ਕਰਨਗੇ ਉਹਨਾਂ ਨੂੰ? ਹਾਂਜੀ, ਬਿਲਕੁਲ ਤੁਹਾਡੀ ਗੱਲ ਸਹੀ ਹੈ। ਮਾਂ ਪਿਓ ਨਾਲ ਹੋ ਰਹੇ ਨੇ। ਕਨਸੈਪਟ ਉੱਥੇ ਸਾਂਝੀ ਫੈਮਿਲੀ ਦਾ ਹੈ। ਜੇ ਬੱਚਾ ਮਾਂ ਪਿਓ ਦੇ ਨਾਲ ਰਹਿੰਦਾ ਉਹ ਸਾਂਝੀ ਫੈਮਿਲੀ ਹੈ, ਜੇ ਬੱਚਾ ਮਾਂ ਪਿਓ ਤੋਂ ਵੱਖ ਰਹਿੰਦਾ ਤੇ ਉਹ ਵੱਖਰੀ ਫੈਮਿਲੀ ਹੈ। ਇਹ ਹੁਣ ਭਰਾਵਾਂ ਵਾਲੀ ਸਾਂਝ ਜਿਹੜੀ ਹੈ ਉਹ ਤਾਂ ਰਹੀ ਨਹੀਂ। ਮੇਬੀ ਆਮ ਰੌਂਗ ਬਟ ਦੈਟਸ ਵਾਟ ਆਈ ਫੀਲ। ਮੈਂ ਕਹਿੰਦਾ ਰਸ਼ਪਾਲ ਜੀ, ਇਹ ਹੁਣ ਦੇ ਮੌਕੇ, ਹੁਣ ਇਸ ਟਾਈਮ ਤੇ ਇਹ ਸਾਂਝ ਪੁੱਗ ਜੇ ਤੇ ਬੜੀ ਗੱਲ ਹੈ, ਬੜੀ ਵੱਡੀ ਹੈ, ਬੜੀ ਵੱਡੀ ਹੈ। ਜੇ ਕੋਈ ਆਪਣੇ ਮਾਂ-ਬਾਪ ਨੂੰ ਸਾਂਭ ਲੈ ਤੇ ਬਿਰਧ ਆਸ਼ਰਮ ਨਾ ਹੋਣ ਤਾਂ ਮੇਰਾ ਖਿਆਲ ਸਭ ਤੋਂ ਵੱਡੀ ਗੱਲ ਹੈ। ਜੇ ਬਿਰਧ ਆਸ਼ਰਮ ਸਾਡੇ ਹੈਗੇ ਨੇ ਨਾ, ਉਹ ਤੁਹਾਡੇ ਸਮਾਜ ਦੇ ਉੱਤੇ, ਚਲੋ ਇਹ ਹਲੇ ਸਾਡੇ ਹੈਗਾ ਤੇ ਸਾਡੇ 올ਡ ਹਾਊਸਸ ਜਿਹੜੇ 올ਡ ਹੋਮਸ ਨਹੀਂ ਹੈਗੇ, ਕਿਉਂਕਿ ਸਾਡੇ ਥਾਲੀ ਥੋੜੀ ਜੀ ਗੱਲ ਹੈ ਤੇ ਤਾਂ 올ਡ ਹੋਮਸ ਨਹੀਂ ਹੈਗੇ, ਲੇਕਿਨ ਦੂਜੀ ਸਾਰੀ ਦੁਨੀਆ 'ਚ ਹੈ। ਨਾਸਿਰ, ਮੈਨੂੰ ਜਾਣ ਦਾ ਮੌਕਾ ਮਿਲਿਆ ਕੁਝ 올ਡ ਹੋਮ ਦੇ ਵਿੱਚ। ਤੁਸੀਂ ਯਕੀਨ ਕਰਿਓ, 올ਡ ਹੋਮ ਦੇ ਵਿੱਚ ਇੱਕ ਵੀ ਜਿਹੜਾ ਬਜ਼ੁਰਗ ਹੈ ਕਿਸੇ ਪੇਂਡੂ ਜੱਟ ਦਾ ਨਹੀਂਗਾ ਜਾਂ ਕਿਸੇ ਗਰੀਬ ਦਿਹਾੜੀਦਾਰ ਮਜ਼ਦੂਰ ਦਾ ਨਹੀਂਗਾ। ਜਿੰਨੇ ਵੀ 올ਡ ਹੋਮਾਂ 'ਚ ਬਜ਼ੁਰਗ ਜਾਂ ਮਾਤਾਵਾਂ ਨੇ ਉਹ ਸਾਰੀਆਂ ਪੜ੍ਹਿਆਂ ਲਿਖਿਆਂ ਦੀਆਂ ਨੇ, ਸ਼ਹਿਰਾਂ ਵਾਲਿਆਂ ਦੀਆਂ ਨੇ, ਜਿਨ੍ਹਾਂ ਦੇ ਪੁੱਤ ਪੋਤਰੇ ਵੱਡੇ ਵੱਡੇ ਆਫੀਸਰ ਲੱਗੇ ਹੋਏ ਨੇ। ਕਮਾਲ ਦੀ ਗੱਲ ਹੈ। ਇਹ ਇੱਕ ਮਤਲਬ ਬਹੁਤ ਹੀ ਅਜੀਬੋ-ਗਰੀਬ ਫੈਕਟ ਹੈ, ਪਰ ਇਟਸ ਟਰੂ। ਕਿਸੇ ਗਰੀਬ ਦਾ ਮਾਂ ਪਿਓ ਨਹੀਂਗਾ ਉੱਥੇ ਜੀ। ਅੱਛਾ, ਇਸ ਬਾਰੇ 올ਡ ਹੋਮਸ ਬਾਰੇ ਵੀ ਗੱਲ ਕਰਨੀ ਬਣਦੀ ਹੈ, ਪਰ ਮੈਂ ਚਾਹੁੰਦਾ ਕਿ ਹੋਰ ਦੋਸਤੋ ਨਾਲ ਦੇ ਨਾਲ ਜੋੜਦੇ ਰਹੀਏ, ਕਿਉਂਕਿ ਬਹੁਤ ਸਾਰੇ ਲੋਕ ਸਾਡੇ ਨਾਲ ਇੰਤਜ਼ਾਰ ਕਰ ਰਹੇ ਨੇ। ਅਸੀਂ ਉਹਨਾਂ ਨੂੰ ਨਾਲ ਜੋੜੀਏ, ਫਿਰ ਉਹਨਾਂ ਗੱਲ ਕਰਦੇ ਹਾਂ ਅੱਗੇ ਇਸ ਬਾਰੇ। ਸਾਡੇ ਨਾਲ ਇਸ ਵਕਤ ਅਬਦੁੱਲਾ ਸਾਹਿਬ ਨੇ, ਅਬਦੁੱਲਾ ਸਾਹਿਬ ਨੂੰ ਜੋੜਦੇ, ਉਸ ਤੋਂ ਉੱਤੇ ਤੇਜ ਸੰਧੂ ਨੇ, ਅਮਰੀਸ਼ ਸਾਹਿਬ ਨੇ, ਇੱਕ ਇੱਕ ਕਰਕੇ ਸਭ ਨੂੰ ਜੋੜਦੇ ਰਹਾਂਗੇ। ਜੀ ਅਬਦੁੱਲਾ ਸਾਹਿਬ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅੱਛਾ ਨਾਸਰ ਭਾਈ, ਮੇਰੇ ਖਿਆਲ ਵਿੱਚ ਕਿਆ ਅਨਾਹ ਤੇ ਦੂਸਰੀ ਬਰਦਾਸ਼ਤ ਦੀ ਕਮੀ ਆਪਣੀ ਜਿਹੜੀ ਫੈਮਿਲੀ ਸਿਸਟਮ ਹੈ ਇਹਨੂੰ ਤੋੜਨ 'ਚ ਸਭ ਤੋਂ ਵੱਡਾ ਇਹਨਾਂ ਦਾ ਹੱਥ ਨਹੀਂ ਹੈ। ਕਿਉਂਕਿ ਇਹ ਪਹਿਲੋਂ ਅਸੀਂ, ਹੁਣ ਮੈਂ ਤਾਂ ਖੁਸ਼ ਨਸੀਬ ਹਾਂ ਕਿ ਅਸੀਂ ਆਪਣੀ ਜੁਆਇੰਟ ਫੈਮਿਲੀ ਸਿਸਟਮ ਵੇਖ ਲਿਆ। ਅਸੀਂ ਸਾਡੀ ਜਿਹੜੀ ਆਫਟਰ ਮਤਲਬ 2003 ਤੱਕ ਜਿਹੜੇ ਜਾਂ 5 ਤੱਕ ਜਿਹੜੇ ਬੱਚੇ ਪੈਦਾ ਹੋਏ ਉਹਨਾਂ ਆਪਣਾ ਜੁਆਇੰਟ ਫੈਮਿਲੀ ਸਿਸਟਮ ਆਪਣਾ ਬਚਪਨ ਗੁਜ਼ਾਰ ਲਿਆ। ਉਸ ਵਕਤ ਵੇਖ ਰਹੇ ਹਾਂ ਕਿ ਪਹਿਲੋਂ ਸਾਡੇ ਜਿਹੜੇ ਹੁੰਦੇ ਸਨ, ਅਸੀਂ ਘਰ 'ਚ ਲੜਦੇ ਸਨ ਨਾ ਬਾਲ ਆਪਸ ਵਿੱਚ, ਸਾਡੀਆਂ ਮਾਵਾਂ ਕਦੀ ਬਾਲਾਂ ਤੋਂ ਨਹੀਂ ਸਨ ਲੜੀਆਂ, ਬਾਲਾਂ ਤੋਂ ਨਹੀਂ ਸਨ ਕਦੀ ਲੜਦੀਆਂ। ਬੱਚੇ ਆਪਸ 'ਚ ਲੜਦੇ ਸਨ। ਅਗਰ ਅਸੀਂ ਲੜਨਾ ਨਾ, ਆਪਸ 'ਚ ਬੱਚੇ ਲੜ ਹੀ ਪੈਂਦੇ ਨੇ, ਚਾਚੂ ਦੇ ਬੱਚਿਆਂ ਨਾਲ ਤੇ ਜਾਂ ਤਾਇਆ ਬੂ ਦੇ ਬੱਚਿਆਂ ਨਾਲ, ਤੇ ਉਹਨਾਂ ਮਾਵਾਂ ਨੇ ਸਾਨੂੰ ਉਲਟਾ ਸਾਨੂੰ ਡਾਂਟਣਾ। ਲੇਕਿਨ ਅੱਜ ਕੱਲ੍ਹ ਵੇਖਣਾ ਕਿ ਸਾਡੇ ਘਰ ਤੋਂ ਸਾਹਮਣੇ ਵੀ ਨੇ, ਮਤਲਬ ਪੁਰਾਣੇ ਜਦੋਂ ਪਿੰਡ ਜਾਈਦਾ ਤੇ ਇਰਦ ਗਿਰਦ ਵੀ, ਕਿ ਗੱਲ ਤੇ ਹੋਏ ਕਿ ਮਤਲਬ 2-2 ਕਿੱਲੇ ਨੇ ਕਿ ਉਹਨਾਂ ਕੋਲ, ਤੇ ਉਹ ਆਪਸ 'ਚ ਉਹ ਸਾਰੇ ਭਰਾ ਹੀ ਲੈਦਾ ਹੋਏ ਨੇ, ਤੇ ਉਹਨਾਂ ਤੇ ਹਾਲਾਤ ਵੀ ਉਹਨਾਂ ਦੇ ਭੈੜੇ ਨੇ। ਤੇ ਉਹ ਗੱਲ ਪਤਾ ਕੀ ਕਿ ਪੁਰਾਣੇ ਵਕਤਾਂ 'ਚ ਸਾਡੇ ਹੈਗੇ ਸਨ ਵਾਲਦੈਨ, ਮਤਲਬ ਸਾਡੇ ਵਾਲਿਦ ਸਨ ਜਿਹੜੇ ਮਰਦ ਸਨ ਸਾਡੇ ਘਰ ਦੇ, ਉਹ ਜ਼ਿਆਦਾ ਜਨਾਨੀਆਂ ਦਾ ਨਹੀਂ ਸਨ ਸੌਂਦੇ, ਕਿਉਂਕਿ ਇਹ ਹਕੀਕਤ ਹੈ ਕਿ ਔਰਤਾਂ 'ਚ ਨਾ ਬਰਦਾਸ਼ਤ ਤੇ ਗੱਲ ਉਹ ਤੇ ਨੈਗੇਟਿਵ ਲੈਣ ਦੀ ਨਾ ਉਹਨਾਂ ਅੰਦਰ ਬੜੀ ਜ਼ਿਆਦਾ ਚੀਜ਼ ਹੁੰਦੀ ਹੈ। ਮੈਂ ਅਬਦੁੱਲਾ ਦੀ ਗੱਲ ਤੋਂ ਨਾ ਇਸ ਗੱਲ ਤੋਂ ਸਹਿਮਤ ਹਾਂ। ਪਹਿਲਾਂ ਬਜ਼ੁਰਗਾਂ ਦਾ ਦਬਦਬਾ ਜ਼ਿਆਦਾ ਹੁੰਦਾ ਸੀ, ਉਹ ਥੋੜਾ ਜਿਹਾ, ਜੇ ਆਪਾਂ ਹੁਣ ਦੇ ਦੌਰ ਦੇ ਹਿਸਾਬ ਨਾਲ ਗੱਲ ਕਰ ਲਈਏ, ਉਹ ਹੁਣ ਦੇ ਦੌਰ ਦੇ ਹਿਸਾਬ ਨਾਲ ਲੱਗਦਾ ਵੀ ਉਹ ਜ਼ਿਆਦਤੀ ਸੀ। ਲੇਕਿਨ ਉਦੋਂ ਦੇ ਬਾਬੇ ਜਿਹੜੇ ਸੀ, ਜਦੋਂ ਘਰ ਜਾਣਾ ਨਾ ਤੇ ਐਵੇਂ ਖੰਗੂਰਾ ਮਾਰ ਦੇਣਾ, ਐਵੇਂ ਜਾਂਦੇ ਉੱਚੀ ਉੱਚੀ ਬੋਲਣਾ, ਕੋਈ ਬੋਲੇ ਨਾ। ਹੋਰ ਉਹ ਨਾ ਮੈਨੂੰ ਗੱਲ ਯਾਦ ਆਉਂਦੀ, ਸਾਡੇ ਇੱਕ ਬਾਬਾ ਇੱਥੇ ਲਾਗੇ ਆ, ਉਹ ਨਾ ਉਹਦਾ ਬੜਾ ਰੋਬ ਸੀ, ਦਬਦਬਾ, ਤੇ ਉਹ ਬਿਜਲੀ ਨਹੀਂ ਸੀ ਹੁੰਦੀ ਉਦੋਂ ਨਾ ਪਿੰਡਾਂ ਦੇ ਵਿੱਚ, ਉਦੋਂ ਦੀਵੇਂ ਦੂਵੇਂ ਵਾਲਾ ਕੰਮ ਸੀ। ਉਹਨੇ ਖੀਰ ਪਕਾਈ ਸੀ, ਮਾਈ ਨੇ ਨਾ, ਮਾਂ ਨੇ ਖੀਰ ਪਕਾਈ, ਦਾਦੀ ਲੱਗਦੀ ਸਾਡੀ, ਉਹਨਾਂ ਨੇ ਖੀਰ ਪਕਾਈ ਸੀ, ਤੇ ਉਹ ਆ ਗਿਆ ਬਾਬਾ, ਉਹਦਾ ਰੋਬ ਬੜਾ ਹੁੰਦਾ ਸੀ, ਐਵੇਂ ਆ ਗਿਆ, ਤੈਨੂੰ ਮੈਂ ਨਾ ਛੇਤੀ ਖੀਰ ਲੈ ਆ, ਕੀ ਕਰਨ ਡਈ ਏ, ਤੈਨੂੰ ਸੁਣਦਾ ਕੋਈ ਨਹੀਂ, ਜਿਵੇਂ ਉੱਚੀ ਅੰਮ੍ਰਿਤਸਰੀ ਬੋਲਦੇ ਆ, ਤੈਨੂੰ ਸੁਣਦਾ ਕੋਈ ਨਹੀਂ, ਤੈਨੂੰ ਪੁੱਛਣ ਵਾਲਾ ਕੋਈ ਨਹੀਂ,
ਆਵਾਜ਼ ਹੀ ਉਹਨਾਂ ਦੀ ਨਾ ਮੈਂ ਆ ਮੇਰਾ ਮਤਲਬ ਤੈਨੂੰ ਪਤਾ ਹੀ ਨਹੀਂ ਲੱਗਦਾ ਵੀ ਘਰ ਆਇਆ ਕੌਣ ਹੈ, ਵੀ ਪਹਿਲਾਂ ਡਰਾ ਦੇਣਾ। ਉਹ ਨਾ ਉਹ ਡਰਦੀ ਨੇ ਨਾ ਉਹ ਖੀਰ ਦੇਣੀ ਸੀ ਉੱਤੇ ਨਾ, ਖੀਰ ਤੇ ਦੇਣੀ ਸੀ ਚੀਨੀ ਪਾ ਕੇ, ਖੰਡ ਪਾ ਕੇ। ਉਹਨੇ ਨਾ ਕਾਲੀ ਕਾਲੀ ਚ ਨਾ, ਉਹ ਹਨੇਰਾ ਤਾਂ ਹੁੰਦਾ ਸੀ, ਉਹਨੇ ਭਰਿਆ ਬੁੱਕ ਤੇ ਉੱਤੇ ਧੂੜ ਦਿੱਤਾ। ਉਹ ਅਸੀਂ ਚੌਲ ਕੱਚੇ ਉਹ ਖੀਰ ਤੇ ਉਹ ਧੂੜ ਦਿੰਦੇ। ਉਹਨੇ ਬਾਅਦ ਚ ਜਦੋਂ ਖਾਣ ਲੱਗਾ ਨਾ ਤੇ 2 ਗਾਂ ਕੱਢ ਕਹਿੰਦਾ ਇਹ ਤੇ ਚੌਲ ਆ, ਤੂੰ ਡਰਾ ਹੀ ਇਹਨਾਂ ਦੇ। ਮੈਨੂੰ ਵੀ ਪਤਾ ਲੱਗਣ ਡਿਆ ਵੀ ਚੌਲ ਆ ਕੇ ਖਾਂਦੇ। ਸੋ ਇਹ ਵੀ ਥੋੜਾ ਜਿਹਾ ਹੁੰਦਾ, ਥੋੜਾ ਡਰਾਵਾ ਹੁੰਦਾ ਹੈ ਪਹਿਲਾਂ। ਅੱਛਾ ਨਾਸਰ ਭਾਈ, ਇੱਕ ਹੋਰ ਗੱਲ ਵੀ ਹੈ, ਜਦੋਂ ਬੱਚੇ ਵੇਖਦੇ ਨੇ ਨਾ, ਮੈਂ ਅੱਜ ਕੱਲ੍ਹ ਵੇਖਣਾ ਕਿ ਜਦੋਂ ਮੇਰੇ ਵਾਲਦ ਸਾਹਿਬ ਸਨ ਨਾ, ਉਹਨਾਂ ਨੂੰ ਮਤਲਬ ਦਾਦਾ ਬੂਰਾ ਬੜਾ, ਤੁਹਾਨੂੰ ਪਤਾ ਪੁਰਾਣੇ ਵਕਤਾਂ ਦੇ ਬੜੇ ਸਖਤ ਬਜ਼ੁਰਗ ਹੁੰਦੇ ਸਨ। ਅੱਜ ਕੱਲ੍ਹ ਦੇ ਅਸੀਂ ਵੇਖਿਆ ਨਾ, ਸਾਡੇ ਵਾਲਦਾਨ ਨੇ ਸਾਨੂੰ ਬੜਾ ਪਿਆਰ ਮੁਹੱਬਤ ਨਾਲ ਪਾਲਿਆ, ਤੇ ਉਹ ਤੇ ਇੰਜ ਸਨ ਕਿ ਬਾਹਰ ਜਾਂਦੇ ਦਿੱਤਾ ਤੇ ਸੁੱਟ ਦਿੱਤਾ, ਠੀਕ ਹੈ, ਤੇ ਬਾਕੀ ਉਹਦੇ ਜਿਹੜੇ ਹੈ ਜ਼ਰੂਰਤਾਂ ਪੂਰੀਆਂ ਕੀਤੀ ਗਈ ਤੇ ਬੱਚਾ ਪਲ ਗਿਆ। ਸਖਤ ਹੁੰਦਾ ਸੀ ਇਨਸਾਨ। ਤੇ ਉਹ ਫਿਰ ਜਦੋਂ ਵਾਲਦਾ ਨੇ ਗੱਲ ਕਰਨੀ ਹੈ, ਤੇ ਘਰ 'ਚ ਜਦੋਂ ਵਾਲਦਾ ਨੂੰ ਚੁੱਪ ਵੇਖਣਾ ਨਾ, ਤੇ ਬੱਚਿਆਂ ਨੇ ਵੀ ਸਮਝ ਜਾਣਾ ਕਿ ਕਰੀ ਕਿ ਵੱਡੇ ਦੇ ਇੱਕ ਦਾ ਦਬਦਬਾ ਹੋਣਾ, ਜਿਵੇਂ ਇੱਕ ਰੱਗਾ ਨਹੀਂ ਹੁੰਦਾ, ਇੱਕ ਤੁਸੀਂ ਕਹਿ ਲਓ ਕਿਸੇ ਬਾਦਸ਼ਾਹ ਦਾ ਲੱਗਾ ਹੁੰਦਾ, ਤੇ ਉਹਦੇ ਸਾਰੇ ਚੁੱਪ ਕਿਸ ਤਰ੍ਹਾਂ। ਲੇਕਿਨ ਹੁਣ ਮੈਂ ਵੇਖਦਾ ਵਾਂ ਕਿ ਅਕਸਰ ਕਿ ਛੋਟੀ ਛੋਟੀ ਗੱਲ ਤੋਂ ਨਾ ਲੋਕ ਕੋਈ ਸਮਝਦੇ ਨਹੀਂ ਹੈ ਬਜ਼ੁਰਗਾਂ ਨੂੰ। ਬਜ਼ੁਰਗ ਕੋਈ ਗੱਲ ਕਰੇ ਨਾ ਤਾਂ ਕਹਿੰਦੇ ਨੇ ਬਾਬਾ ਤੈਨੂੰ ਕੀ ਪਤਾ ਹੈ, ਤੈਨੂੰ ਕੀ ਪਤਾ ਹੈ। ਦੌਰ ਬਦਲ ਗਿਆ। ਦੌਰ ਨਹੀਂ ਬਦਲਿਆ, ਸਾਡੇ ਜ਼ਿਹਨ ਬਦਲ ਗਏ ਨੇ। ਸਾਡੀ ਬਰਦਾਸ਼ਤ ਦਾ ਜਿਹੜਾ ਪੈਮਾਨਾ ਸੀ ਨਾ, ਉਹ ਸਾਡਾ ਘੱਟ ਹੋ ਗਿਆ ਅਸਲ ਵਿੱਚ, ਨਾ ਸਾਡੇ 'ਚ ਬਹੁਤ ਆ ਗਈ। ਕਿਉਂਕਿ ਅਸੀਂ ਹੁਣ ਲੋਕ ਜਿਹੜੇ ਨਾ ਸਮਝਦੇ ਹਾਂ ਕਿ ਇਹ ਅਸੀਂ ਇੱਕ ਦੂਜੇ ਤੋਂ ਉੱਤੇ ਜਾਣਾ ਹੈ, ਠੀਕ ਹੈ। ਜਿਵੇਂ ਹੁਣ ਕਹਿ ਰਹੇ ਨੇ ਕਿ ਅੱਗੇ ਉਹ ਕਹਿ ਰਹੇ ਸਨ ਕਿ ਸਾਰੇ, ਅੱਗੇ ਮੈਂ ਸੁਣਿਆ ਸੀ ਕਿ ਸਾਰੇ ਕੈਨੇਡਾ ਜਾਂ ਆਸਟ੍ਰੇਲੀਆ। ਮੇਰੀ ਜ਼ਾਤੀ ਖੁਦ ਮੇਰੀ ਖੁਆਇਸ਼ ਸੀ ਕਿ ਮੈਂ ਕੈਨੇਡਾ ਜਾਵਾਂ। ਮੈਂ ਆਇਲਟਸ ਵੀ ਕੀਤਾ ਅੱਜ ਤੋਂ 2 ਸਾਲ ਪਹਿਲੇ, ਮੇਰੇ ਉਹਦੇ 'ਚ 6.5 ਬੈਂਡ ਸਨ ਤੇ ਮੈਂ ਨਹੀਂ ਗਿਆ, ਠੀਕ ਹੈ। ਮੈਂ ਇੱਥੇ ਪ੍ਰੈਫਰ ਕੀਤਾ, ਮੈਂ ਆਖਿਆ ਨਹੀਂ ਜਾਣਾ। ਮੈਂ ਮਤਲਬ ਮੈਂ ਮੇਰਾ ਤਕਰੀਬਨ ਪਿਛਲੀ ਸਰਦੀਆਂ 'ਚ ਮੇਰਾ ਐਕਸਪਾਇਰ ਹੋ ਗਿਆ ਆਇਲਟਸ, ਮੇਰੇ ਕੋਲ ਹਜੇ ਵੀ ਪਿਆ। ਤੇ ਮੈਂ ਸੋਚਿਆ, ਮੈਂ ਕਿਹਾ ਨਹੀਂ ਜਾਣਾ। ਇਹ ਗੱਲ ਇਸ ਤਰ੍ਹਾਂ ਕਿ ਇਹ ਸਹੀ ਪੁੱਛੋ ਤਾਂ ਮੈਂ ਤੁਹਾਡੀਆਂ ਵੀਡੀਓਜ਼ ਵੇਖ ਵੇਖ ਕੇ ਮੈਨੂੰ ਆਪਣੇ ਕਲਚਰ ਨਾਲ ਮਤਲਬ ਮੈਂ ਤੁਹਾਨੂੰ ਸਲੂਟ ਕਰਨਾ ਨਾਸਰ ਭਾਈ, ਕਿਉਂਕਿ ਐਕਚੁਅਲੀ ਤੁਸੀਂ ਟ੍ਰੈਂਡ ਸੈਟਰ ਹੋ। ਤੁਸੀਂ ਇੱਕ ਟ੍ਰੈਂਡ ਸੈੱਟ ਕੀਤਾ, ਨਹੀਂ ਤਾਂ ਅਸੀਂ ਤਾਂ ਭੁੱਲ ਚੁੱਕੇ ਸਾਂ। ਯਕੀਨ ਕਰੋ, ਪੰਜਾਬੀ ਕਲਚਰ ਸਾਨੂੰ ਤਾਂ ਇੰਨਾ ਪਤਾ ਸੀ ਕਿ ਯਾਰ ਪੈਂਟ ਸ਼ਰਟ ਪਾ ਲਈ ਤੇ ਹਿਪ ਹੌਪ ਕਰ ਲਿਆ ਤੇ ਸਾਡਾ ਪੰਜਾਬੀ ਕਲਚਰ, ਤੇ ਸਾਡਾ ਤੇ ਕੋਈ ਕਲਚਰ ਹੀ ਨਹੀਂ ਹੈਗਾ। ਸਹੀ ਗੱਲ, ਅਸੀਂ ਆਪਣੇ ਆਪ ਨੂੰ ਨਾ ਬਿਲਕੁਲ ਲੋ ਲੈਵਲ ਸਮਝਦੇ ਸਾਂ। ਲੇਕਿਨ ਤੁਹਾਡੀਆਂ ਵੀਡੀਓਜ਼ ਵੇਖ ਕੇ, ਫਿਰ ਬਜ਼ੁਰਗਾਂ ਦੀਆਂ ਵੇਖ ਕੇ, ਫਿਰ ਥੋੜੀ ਬਹੁਤੀ ਆਪਣੀ ਹਿਸਟਰੀ ਨੂੰ ਪੜ੍ਹ ਕੇ, ਕਿ ਸਾਡਾ ਤੇ ਕਲਚਰ 4000 ਸਾਲ ਪੁਰਾਣਾ ਕਲਚਰ ਹੈ। ਤੇ ਆਹ ਤੇ ਗੱਲ ਇਸ ਤਰ੍ਹਾਂ ਕਿ ਸਾਡਾ ਤੇ ਕਲਚਰ ਇਸ ਤਰ੍ਹਾਂ ਦਾ ਇੰਨਾ ਮਿੱਠਾ ਕਲਚਰ ਸੀ ਕਿ ਜਿਹਦੀ ਵਜ੍ਹਾ ਤੋਂ ਜਿਹਨਾਂ ਨੂੰ ਅਸੀਂ ਘਰ ਮਹਿਮਾਨਾਂ ਤਰ੍ਹਾਂ ਵਾੜਨੇ ਸਾਂ, ਉਹ ਸਾਡੇ ਤੇ ਕਾਬਜ਼ ਹੋ ਗਏ, ਠੀਕ ਹੈ। ਤੇ ਉਹਨਾਂ ਆਪਣਾ ਕਲਚਰ ਪ੍ਰਮੋਟ ਕਰ ਲਿਆ। ਤੇ ਇਸ ਵਜ੍ਹਾ ਤੋਂ ਤੁਸੀਂ, ਮੈਂ ਸਲੂਟ ਤੁਹਾਨੂੰ ਪੇ, ਯਕੀਨ ਕਰੋ। ਮੈਂ ਅਕਸਰ ਔਕਾਤ ਮੈਂ ਲੋਕਾਂ ਨੂੰ ਬਹੁਤ ਸ਼ੁਕਰੀਆ ਤੁਹਾਡਾ ਅਬਦੁੱਲਾ, ਬਹੁਤ ਸੋਹਣੀ ਗੱਲਬਾਤ। ਤੇ ਅੱਗੇ ਵੱਧਦੇ ਹਾਂ, ਹੋਰ ਦੋਸਤਾਂ ਨੂੰ ਵੀ ਉਹਨਾਂ ਕੋਲ ਪੁੱਛਾਂਗੇ ਆਪਾਂ ਗੱਲਬਾਤ। ਜੀ ਰੋੜਾ ਸਾਹਿਬ। ਜੀ ਸਰ, ਮੈਂ ਤੇਜ ਸੰਧੂ ਸਾਹਿਬ ਨੂੰ ਨਾਲ ਜੋੜਨਾ ਚਾਹੁੰਦਾ। ਕਾਫੀ ਦਿਨ ਤੋਂ ਇਹ ਵੀ ਇੰਤਜ਼ਾਰ ਕਰ ਰਹੇ ਸਨ, ਪਰ ਉਸ ਤੋਂ ਪਹਿਲਾਂ ਇੱਕ ਬੜਾ ਵਧੀਆ ਇੱਕ ਸਾਡੇ ਕੋਲ ਮਸ਼ਵਰਾ ਆਇਆ। ਮੁਹੰਮਦ ਨਾਸਰ ਸਾਹਿਬ ਨੇ ਕਿਹਾ ਕਿ ਇੱਕ ਸੈਸ਼ਨ ਦੋਵਾਂ ਪੰਜਾਬਾਂ ਵਿੱਚ ਸ਼ਹਿਰਾਂ ਮੁਹੱਲਿਆਂ ਦੇ ਨਾਵਾਂ ਤੇ ਕਰੋ, ਜੋ ਕਿ ਦੂਸਰੇ ਪੰਜਾਬ ਦੇ ਸ਼ਹਿਰਾਂ ਦੇ ਨਾਂ ਰੱਖੇ ਗਏ ਹੋਣ। ਜਿਸ ਤਰ੍ਹਾਂ ਕਿ ਮੈਂ ਦੱਸਦਾ ਕਿ ਦਿੱਲੀ ਸ਼ਹਿਰ ਵਿੱਚ ਲਾਹੌਰ ਮਿਊਜ਼ਿਕ ਹਾਊਸ ਹੈ, ਤੇ ਲਾਹੌਰ ਵਿੱਚ ਦਿੱਲੀ ਮਿਊਜ਼ਿਕ ਹਾਊਸ ਹੈ। ਇਸ ਤਰ੍ਹਾਂ ਕਿਹੜੇ ਜਾਂ ਮੁਹੱਲੇ ਜਿਹੜੇ ਨੇ ਇੱਕ ਦੂਸਰੇ ਨਾਂ ਤੇ ਰੱਖੇ ਹੋਏ ਸ਼ਹਿਰਾਂ ਦੇ ਨਾਂ ਦੇ ਉੱਤੇ, ਕਹਿੰਦੇ ਇੱਕ ਪ੍ਰੋਗਰਾਮ ਉਸ ਤੇ ਵੀ ਕਰੋ। ਬਹੁਤ ਵਧੀਆ ਜੀ ਮਸ਼ਵਰਾ ਹੈ, ਇਸ ਦੀ ਵੀ ਅਸੀਂ ਗੱਲ ਕਰਾਂਗੇ। ਵਧੀਆ ਆਈਡੀਆ, ਵਧੀਆ, ਇਹਦੇ ਤੇ ਕਰਾਂਗੇ ਜੀ। ਹਾਂਜੀ ਜੀ, ਤੇਜ ਸੰਧੂ ਸਾਹਿਬ। ਜਿਹੜੇ ਵਾਲੇਕੁਮ ਸਲਾਮ ਮਨਜੀਤ ਸਿੰਘ, ਵਾਹ ਸਤਿ ਸ੍ਰੀ ਅਕਾਲ ਜੀ। ਜੀ ਪਹਿਲਾਂ ਪਰਿਵਾਰ ਦੇ ਵਿੱਚ ਨਾ ਇੱਕ ਜਣਾ ਘਰ ਦਾ ਮੋਹਤਵਾਰ ਬੰਦਾ ਇਹੋ ਜਿਹਾ ਹੁੰਦਾ ਸੀ ਜਿਹੜਾ ਬਾਜ਼ਾਰ ਦਾ ਕੰਮ ਸੰਭਾਲਦਾ ਸੀ, ਬਾਕੀ ਦੂਜੇ ਭਾਈ ਘਰ ਦਾ ਕੰਮ ਸੰਭਾਲਦੇ ਸੀ। ਅੱਜ ਕੱਲ ਮਨਾਂ 'ਚ ਇਹ ਵਹਿਮ ਪੈ ਗਿਆ ਵੀ ਜਿਹੜਾ ਬਾਹਰ ਅੰਦਰ ਰਹਿੰਦਾ ਨਾ, ਉਹ ਪਤਾ ਨਹੀਂ ਕਿੰਨਾ ਕੁ ਘਰ ਚੋਂ ਖਾਈ ਜਾਂਦਾ। ਤੇ ਜਦੋਂ ਜਿੰਨਾ ਚਿਰ ਤੋਂ ਇਕੱਲਾ ਵਿਆਹਿਆ ਹੁੰਦਾ ਉਹਨਾਂ ਚਿਰ ਤਾਂ ਕੰਮ ਚੱਲਦਾ ਵਧੀਆ, ਛੋਟੇ ਭਰਾ ਵੀ ਕੁਝ ਨਹੀਂ ਕਹਿੰਦੇ। ਜਦੋਂ ਦੂਜਾ ਤੀਜਾ ਚੌਥਾ ਵਿਆਹੇ ਜਾਂਦੇ ਨਾ, ਉਹ ਫਿਰ ਮਗਰੋਂ ਬੀਬੀਆਂ ਹੀ ਕਹਿਣ ਲੱਗ ਜਾਂਦੀਆਂ ਵੀ ਲੈ ਭਾਜੀ ਤਾਂ ਬਾਹਰ ਬਾਜ਼ਾਰ 'ਚ ਰਹਿੰਦੇ ਆ, ਆਪਾਂ ਇਹਨਾਂ ਤੋਂ ਮੰਗ ਕੇ ਲਵਾਂਗੇ, ਆਪਾਂ ਵੀ ਤਾਂ ਬਰਾਬਰ ਦੇ ਹਿੱਸੇਦਾਰ ਆ। ਉੱਥੋਂ ਫਰਕ ਪੈਣਾ ਸ਼ੁਰੂ ਹੋ ਜਾਂਦਾ। ਕੁਝ ਕਮੀਆਂ ਹੁੰਦੀਆਂ ਮਾਂ ਪਿਓ 'ਚ ਵੀ। ਮਾਂ ਪਿਓ ਵੀ ਪਹਿਲੀ ਬਹੂ ਜਦੋਂ ਦੀ ਆਈ ਹੁੰਦੀ ਆ, ਪਹਿਲੀ ਵਹੁਟੀ ਵੱਡੇ ਦੀ ਆਈ ਹੁੰਦੀ ਆ, ਉਹ ਬੜੀ ਚੰਗੀ ਹੁੰਦੀ ਆ। ਜਦੋਂ ਦੂਜਾ ਵਿਆਹ ਲਿਆ, ਉਹ ਆਟੋਮੈਟਿਕ ਹੀ ਪਤਾ ਨਹੀਂ ਕੀ ਹੋ ਜਾਂਦਾ, ਪਹਿਲੀ ਮਾੜੀ ਲੱਗਣ ਲੱਗ ਜਾਂਦੀ, ਦੂਜੀ ਚੰਗੀ ਲੱਗਣ ਲੱਗ ਜਾਂਦੀ। ਫਿਰ ਮਾਂ ਪਿਓ ਛੋਟੇ ਵਾਲ ਵਜਨ ਜ਼ਿਆਦਾ ਪਾਉਣ ਲੱਗ ਜਾਂਦੇ ਆ। ਉੱਥੋਂ ਕੁਝ ਕਮੀਆਂ ਮਾਂ ਪਿਓ ਦੀਆਂ ਵੀ ਆ,
ਜਦੋਂ ਬੱਚਿਆਂ ਨੂੰ ਆਪਾਂ ਪਹਿਲਾਂ ਬਰਾਬਰ ਰੱਖਦੇ ਆ, ਬਾਅਦ ਚ ਫਰਕ ਕਿਉਂ ਪਾਉਂਦੇ ਆ? ਜੇ ਵੱਡਾ ਬਾਹਰ ਰਹਿੰਦਾ ਨਾ ਤੇ ਘਰੋਂ ਮੰਨ ਲਓ ਬਾਜ਼ਾਰ ਗਿਆ ਵੱਡਾ, ਚਾਹੇ ਮੈਂ ਹੀ ਆ ਵੱਡਾ, ਘਰੋਂ ਫੋਨ ਆ ਗਿਆ ਵੀ ਅੱਜ ਘਰੇ ਆ ਸੌਦਾ ਲਿਆਉਣਾ, ਉਹ ਵੱਡੇ ਦੀ ਟੈਨਸ਼ਨ ਬਣ ਜਾਂਦੀ ਵੀ ਜੇਬ 'ਚ ਪੈਸੇ ਹੈ ਚਾਹੇ ਨਹੀਂ ਹੈ, ਘਰੇ ਮੈਂ ਸਮਾਨ ਲੈ ਕੇ ਜਾਣਾ। ਉਹਨੂੰ ਹੀ ਪਤਾ ਹੁੰਦਾ ਵੀ ਉਹ ਕਿਵੇਂ ਜੁਗਾੜ ਕਰਦਾ। ਪਰ ਦੂਜਿਆਂ ਨੂੰ ਇਹ ਹੁੰਦਾ ਪਤਾ ਨਹੀਂ ਕਿੰਨਾ ਕੁ ਸੌਖਾ ਰਹਿੰਦਾ, ਇਹਦੇ ਕੋਲੇ ਪੈਸੇ ਰਹਿੰਦੇ, ਇਹ ਕਿੰਨੀ ਕੈਸ਼ ਕਰਦਾ। ਸਾਂਝੇ ਘਰੇ ਜਦੋਂ ਇੱਕ ਕਹਾਵਤ ਬਣੀ ਨਾ, ਸਾਂਝੇ ਬਾਬੇ ਨੂੰ ਕੌਣ ਰੋਵੇ, ਸਾਂਝੇ ਘਰੇ ਕੋਈ ਖਰਚੇ ਦਾ ਕੰਟਰੋਲ ਨਹੀਂ ਹੁੰਦਾ। ਜਦੋਂ ਅੱਡੋ ਅੱਡ, ਮੇਰੀ ਸੋਚ ਤਾਂ ਇਹ ਆ ਵੀ ਟਾਈਮ ਨਾਲ ਅੱਡੋ ਅੱਡ ਹੋ ਜਾਓ ਜੇ ਲੰਮਾ ਨਹੀਂ ਚੱਲ ਸਕਦੇ। ਵੱਡਾ ਜਦੋਂ ਵੱਡੇ ਦੇ ਜਵਾਕ ਵਿਆਹੁਣ ਵਾਲੇ ਹੋ ਜਾਂਦੇ ਉਦੋਂ ਛੋਟੇ ਅੱਡ ਹੋਣੇ ਸ਼ੁਰੂ ਹੋ ਜਾਂਦੇ। ਉਦੋਂ ਕਈ ਘਰਾਂ 'ਚ ਇਹੋ ਜਿਹਾ ਦਿਮਾਗ ਤੇ ਲੋੜ ਪੈਂਦਾ ਵੀ ਉਧਰੋਂ ਤਾਂ ਵੱਡੇ ਦੇ ਜਵਾਕ ਵਿਆਹੁਣ ਵਾਲੇ ਹੋ ਜਾਂਦੇ, ਉਧਰੋਂ ਉਹਨੂੰ ਇਹੋ ਜਿਹਾ ਇੱਕ ਗੰਦੇ ਜਿਹੇ ਕਮਰੇ 'ਚ ਅੱਡ ਕੀਤਾ ਜਾਂਦਾ, ਉਹਦਾ ਦਿਮਾਗ ਖਰਾਬ ਹੋ ਜਾਂਦਾ ਵੀ ਹੁਣ ਮੈਂ ਮਕਾਨ ਪਾਵਾਂ ਕਿ ਜਵਾਕ ਵਿਆਹਾਂ। ਇਹ ਜੁਆਇੰਟ ਫੈਮਲੀਆਂ ਕੁਝ ਵੱਡਿਆਂ ਦੀਆਂ ਮਾਂ ਪਿਓ ਦੀਆਂ ਕਮੀਆਂ ਕਰਕੇ ਵੀ ਖਿਲਰਦੀਆਂ, ਹਾਲਾਂਕਿ ਕੁਝ ਭਰਾਵਾਂ ਦੇ ਵੀ ਕਰਕੇ ਖਿਲਰਦੀਆਂ, ਪਰ ਪਹਿਲਾਂ ਜੋ ਭਰਾ ਹੁੰਦੇ ਆ ਜਦੋਂ ਵਿਆਹੇ ਜਾਂਦੇ ਫਿਰ ਸ਼ਰੀਕ ਕਿਉਂ ਬਣ ਜਾਂਦੇ? ਮੇਨ ਗੱਲ ਤਾਂ ਇੱਥੇ ਆ ਕੇ ਮੁੱਕਦੀ ਹੈ। ਪਹਿਲਾਂ ਤਾਂ ਇੱਕ ਦੂਜੇ ਬਿਨਾਂ ਰਹਿ ਨਹੀਂ ਸਕਦੇ, ਇਕੱਠੇ ਰੋਟੀ ਖਾਂਦੇ ਆ। ਅੱਛਾ, ਕੁਝ ਘਰਾਂ ਦੇ ਵਿੱਚ ਜੋ ਵੱਡੀ ਕਮੀ ਆਉਂਦੀ ਆ, ਜੇ ਦੋ ਭਾਈ ਆ ਨਾ, ਉਹ ਜਦੋਂ ਅੱਡ ਹੋ ਜਾਂਦੇ ਆ, ਉਹ ਇੱਕ ਭਾਈ ਕਹਿੰਦਾ ਮੈਂ ਮਾਂ ਰੱਖਣੀ, ਇੱਕ ਕਹਿੰਦਾ ਮੈਂ ਪਿਓ ਰੱਖਣਾ। ਮੇਰੀ ਦੁਨੀਆ ਦੇ ਭਰਾਵਾਂ ਨੂੰ ਇਹ ਬੇਨਤੀ ਹੈ ਵੀ ਆਪ ਅੱਡ ਹੋ ਜਾਓ ਚਾਹੇ ਇਕੱਠੇ ਰਹੋ, ਪਰ ਬੁਢਾਪੇ 'ਚ ਮਾਂ ਪਿਓ ਨੂੰ ਅੱਡ ਨਾ ਕਰੋ, ਉਹਨਾਂ ਨੂੰ ਇਕੱਠੇ ਰਹਿਣ ਦਿਓ, ਕਿਉਂਕਿ ਉਹਨਾਂ ਨੇ ਜ਼ਿੰਦਗੀ ਦਾ ਜਿਹੜਾ ਸਫ਼ਰ ਇੱਕ ਦੂਜੇ ਨਾਲ ਦੁੱਖ ਸੁੱਖ ਕਰਕੇ ਗੁਜ਼ਾਰਿਆ, ਉਹ ਲਾਸਟ ਤੇ ਆ ਕੇ ਉਹ ਤੜਫ ਕੇ ਨਾ ਕਿਸੇ ਨੂੰ ਮਾਰ। ਮੇਰੀ ਇੰਨੀ ਕਿ ਸਲਾਹ। ਬਹੁਤ ਵਧੀਆ ਤੁਹਾਡਾ ਸਲਾਹ। ਨਹੀਂ, ਅਸਲ ਦੇ ਵਿੱਚ ਮੈਂ ਨਾ ਪਹਿਲੋਂ ਤੇ ਨਿਆਣਿਆਂ ਨੂੰ ਬਾਲਾਂ ਨੂੰ ਨਹੀਂ ਸਮਝ ਲੱਗਦੀ। ਤੁਹਾਡੀ ਮਿਹਰਬਾਨੀ ਤੇਜ ਸਾਹਿਬ, ਅਸੀਂ ਅੱਗੇ ਵੀ ਵਧਾਂਗੇ। ਬਾਲਾਂ ਨੂੰ ਨਹੀਂ ਸਮਝ ਲੱਗਦੀ ਰੋੜਾ ਸਾਹਿਬ ਵੀ ਹੁਣ ਕੀ ਮਾਂ ਪਿਓ ਨੇ ਸਾਨੂੰ ਕਿਵੇਂ ਪਾਲਿਆ, ਪਰ ਜਦੋਂ ਆਪਣੇ ਬਾਲ ਹੋ ਜਾਂਦੇ ਆ, ਆਪਣੇ ਬੱਚੇ ਹੋ ਜਾਂਦੇ ਆ, ਫਿਰ ਤੇ ਮੈਨੂੰ ਲੱਗਦਾ ਵੀ ਆਈਡੀਆ ਬਹੁਤ ਸਹੀ ਹੁੰਦਾ ਵੀ ਅਸੀਂ ਜਿਵੇਂ ਆਪਣੇ ਬਾਲਾਂ ਨਾਲ ਬੱਚਿਆਂ ਨਾਲ ਕਰਦੇ, ਸਾਡੇ ਮਾਂ ਪਿਓ ਨੇ ਸਾਨੂੰ ਐਵੇਂ ਕੀਤਾ ਜੀ। ਸੋ ਨਾਸਿਰ ਸਾਹਿਬ ਬੜੀ ਵਧੀਆ ਗੱਲ ਕਹੀ ਸੰਧੂ ਸਾਹਿਬ ਨੇ ਕਿ ਜੁਆਇੰਟ ਫੈਮਿਲੀ ਸਿਸਟਮ ਦੇ ਦੋਨੋਂ ਫਾਇਦੇ ਤੇ ਦੋਨੋਂ ਨੁਕਸਾਨ ਬਰਾਬਰ ਦੇ ਨੇ। ਇਹ ਸ਼ੁਰੂਆਤੀ ਦੌਰ ਵਿੱਚ ਜਦੋਂ ਤੁਹਾਡੇ ਕੋਲ ਥੋੜੇ ਵਸੀਲੇ ਹੋਣ, ਜੁਆਇੰਟ ਫੈਮਿਲੀ ਸਿਸਟਮ ਤੁਹਾਨੂੰ ਮਦਦ ਕਰ ਸਕਦਾ ਹੈ ਤਰੱਕੀ ਕਰਨ ਵਿੱਚ। ਪਰ ਇੱਕ ਗੱਲ ਇਹ ਮੰਨਣੀ ਪਏਗੀ ਕਿ ਜਦੋਂ ਤੁਹਾਡੇ ਕੋਲ ਵਸੀਲੇ ਜ਼ਿਆਦਾ ਥੋੜੇ ਜਿਹੇ, ਇੱਕ ਭਰਾ ਕੋਲ ਜ਼ਿਆਦਾ ਹੋਣੇ ਸ਼ੁਰੂ ਹੋ ਜਾਂਦੇ, ਇੱਕ ਉਸ ਕਰਕੇ ਫਰਕ ਪੈਂਦਾ। ਦੂਸਰੇ ਜਿਹੜੇ ਥੋੜੇ ਜਿਹੇ ਢਿੱਲੇ ਹੁੰਦੇ ਆ ਜਾਂ ਕੰਮ ਕਰਨ ਜਿਹਨਾਂ ਦੇ ਜੀ ਨਹੀਂ ਲੱਗਦਾ, ਉਹ ਦੂਜੇ ਭਰਾ ਦੇ ਆਸਰੇ ਵੱਧ ਰਹਿ ਲੈਂਦੇ ਨੇ, ਤੇ ਉਹ ਪੈਸੇ ਕਮਾਉਣ ਦੀ ਉਹਨਾਂ ਦੇ ਵਿੱਚ ਜਾਂ ਕੰਮ ਕਰਨ ਦੀ ਹਿੰਮਤ ਕਰਨ ਦੀ ਜਿਹੜੀ ਤਾਕਤ ਘਟ ਜਾਂਦੀ ਹੈ। ਤੇ ਜਨਰੇਸ਼ਨਸ ਦੇ ਹਿਸਾਬ ਨਾਲ ਜਦੋਂ ਕਿਤੇ ਜਾ ਕੇ ਉਹਨਾਂ ਨਾਲ ਅਲੱਗ ਹੋਣਾ ਹੈ, 10 ਸਾਲ 20 ਸਾਲ ਬਾਅਦ 30 ਸਾਲ ਬਾਅਦ ਜਦੋਂ ਵੀ ਅਲੱਗ ਹੋਣਾ, ਤੇ ਇੱਕ ਭਰਾ ਬਹੁਤ ਪਿੱਛੇ ਰਹਿ ਜਾਂਦਾ, ਦੂਜਾ ਭਰਾ ਬਹੁਤ ਅੱਗੇ ਨਿਕਲ ਜਾਂਦਾ। ਇਹ ਫਰਕ ਜ਼ਿਆਦਾ ਆਉਂਦੇ। ਥੋੜਾ ਭਾਰ ਜਿਹੜਾ ਪਾਉਣਾ ਕੰਮ ਵਾਲਾ, ਉਹ ਜ਼ਰੂਰੀ ਹੈ ਕਿ ਵੱਡੇ ਭਰਾ ਛੋਟਿਆਂ ਦੇ ਵਿੱਚ ਥੋੜਾ ਭਾਰ ਪਾਉਣ ਕਿ ਉਹ ਵੀ ਕੰਮ ਕਰਨ, ਇਹ ਕਈ ਵਾਰ ਜ਼ਰੂਰੀ ਬਣ ਜਾਂਦਾ ਹੈ। ਜੀ ਸਾਡੇ ਨਾਲ ਸਾਡੇ ਦੋਸਤ ਨੇ ਜੀ ਅੰਜੁਮ ਸਾਹਿਬ ਜੀ, ਕੀ ਹਾਲ ਹੈ ਸਰ? ਅੰਜੁਮ ਸਾਹਿਬ ਦਾ ਮਾਈਕ ਮਿਊਟ ਸੀ, ਮੈਂ ਕਰ ਦਿੱਤਾ, ਔਨ ਕਰ ਦਿੱਤਾ ਜੀ। ਮਾਈਕ ਕੱਟ ਜੀ। ਹਾਂ ਜੀ, अच्छा प्रोग्राम है। ਇਹਦੇ ਤੇ ਮੈਂ ਵੀ ਕੁਝ ਐਡ ਕਰਨਾ ਚਾਹੁੰਦਾ। ਦੋ ਚੀਜ਼ਾਂ ਨੇ। ਆਵਾਜ਼ ਨਹੀਂ ਆ ਰਹੀ ਜੀ ਅੰਜੁਮ ਸਾਹਿਬ ਜੀ। ਨਾਸਰ ਭਾਈ ਦੀ ਆਵਾਜ਼ ਟੁੱਟ ਕੇ ਆ ਰਹੀ ਹੈ। ਤੁਹਾਡੀ ਆਵਾਜ਼ ਨਹੀਂ ਆ ਰਹੀ ਅੰਜੁਮ ਸਾਹਿਬ, ਤੁਸੀਂ ਦੁਬਾਰਾ ਜੁਆਇਨ ਕਰ ਲਓ, ਤੁਹਾਡੀ ਆਵਾਜ਼ ਨਹੀਂ ਆ ਰਹੀ। ਮੈਂ ਉਨੀ ਦੇਰ ਜੀ ਹੋਰ ਅੱਗੇ ਦੋਸਤ ਸਾਡਾ ਨੇ, ਉਹਨਾਂ ਨੂੰ ਅਮਰਿਸ਼ ਜੀ ਕਾਫੀ ਦੇਰ ਦੇ ਨੇ, ਇਹਨਾਂ ਨੂੰ ਜੋੜ ਲਵਾਂ। ਅਮਰਿਸ਼ ਜੀ ਕੁਇਕਲੀ ਤੁਸੀਂ ਵੀ ਆਪਣੀ ਗੱਲ ਜ਼ਰੂਰ ਰੱਖ ਸਕਦੇ ਜੀ। ਸਤਿ ਸ਼੍ਰੀ ਅਕਾਲ ਜੀ। अस्सलाम वालेकुम जी नासिर भाजी। ਵਾਲੇਕੁਮ ਸਲਾਮ बहुत जी। ਵਧੀਆ ਟੌਪਿਕ ਰੱਖਿਆ ਅੱਜ ਦਾ ਤੁਸੀਂ ਜੀ। ਮਿਹਰਬਾਨੀ, ਇੱਕ ਸ਼ੁਕਰੀਆ ਗੱਲ ਤੁਹਾਡਾ ਹੀ ਹੋਰ ਟੌਪਿਕ। ਮੈਂ ਪੁੱਛਣੀ ਚਾਹੁੰਦਾ ਵੀ ਇਹ ਸਾਰੇ ਸਿਸਟਮ ਦਾ ਜ਼ਿੰਮੇਵਾਰ ਕੌਣ ਹੈ? ਜ਼ਿੰਮੇਵਾਰ ਅਸੀਂ ਸਾਰੇ ਹੀ ਹਾਂ, ਹੋਰ ਕੌਣ ਹੈ? ਆਪਾਂ ਹਰੇਕ ਦੇ ਵਿਊਜ਼ ਲੈ ਲੇ, ਪਰ ਇਸ ਚੀਜ਼ ਦਾ ਜ਼ਿੰਮੇਵਾਰ ਕੌਣ ਹੈ? ਆਪਾਂ ਕਿਸੇ ਹੋਰ ਨੂੰ ਨਹੀਂ ਜ਼ਿੰਮੇਵਾਰ ਠਹਿਰਾ ਸਕਦੇ ਨਾ। ਅਸੀਂ ਆਪ ਹੀ ਜ਼ਿੰਮੇਵਾਰ, ਹੋਰ ਕੌਣ ਹੈ? ਅਸੀਂ ਅਸਲ 'ਚ ਜ਼ਿੰਮੇਵਾਰ ਆਪ ਹੀ ਹਾਂ, ਜ਼ਿੰਮੇਵਾਰ ਆਪ ਹੀ ਆ, ਸਾਰਾ ਕੁਝ ਆਪ ਹੀ ਆ, ਹੋਰ ਤਾਂ ਕੋਈ ਕਿਸੇ ਨੇ ਆ ਕੇ ਸਾਨੂੰ ਕਹਿ ਨਹੀਂ ਦਿੱਤਾ। ਇਹਨੂੰ ਸੁਧਾਰਨਾ ਵੀ ਆ, ਇਹਦੇ ਤੇ ਗੱਲ ਵੀ ਕਰਨੀ, ਉਹਨੂੰ ਰਿਵਾਇਵ ਵੀ ਤਾਂ ਹੀ ਕਰੀਦਾ ਵੀ ਸਾਨੂੰ ਕੁਝ ਗੱਲਾਂ ਯਾਦ ਆਉਣ। ਜੀ ਜੀ, ਹੁਣ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਜੀ, ਆਪਣੀ 47 ਵੰਡ ਵੇਲੇ ਦੀ, ਆਪਣੇ ਦਾਦੇ ਪੜਦਾਦਿਆਂ ਦੀ। ਥੋੜਾ ਜਿਹਾ ਟਾਈਮ ਦਿਓ ਤਾਂ। ਮੇਰੇ ਦਾਦਾ ਜੀ ਹੋਰੀ ਜਦੋਂ ਉਧਰੋਂ ਆਏ ਹੈ 47 ਦੀ ਵੰਡ ਤੋਂ, ਦਾਦਾ ਜੀ ਹੋਰੀ 3 ਭਰਾ ਸੀਗੇ। ਮੇਰੇ ਦਾਦਾ ਪੜਦਾਦਾ ਜੀ ਯਾਨੀ ਕਿ ਦਾਦਾ ਜੀ ਦੇ ਫਾਦਰ ਸਾਹਿਬ, ਉਹ ਚੱਕ 37 ਪਾਕਿਸਤਾਨ ਦੇ ਨੰਬਰਦਾਰ ਸੀਗੇ। ਜਦੋਂ ਵੀ ਉਹ ਛੱਡ ਕੇ ਇੱਧਰ ਆਏ, ਫਾਜ਼ਿਲਕਾ ਡਿਸਟ੍ਰਿਕਟ ਉਹਨਾਂ ਨੂੰ ਅਲਾਟ ਹੋਇਆ,
ਉਹਨਾਂ ਦੀ ਇੰਨੀ ਕੁ ਉਹ ਚੱਲਦੀ ਹੁੰਦੀ ਸੀ ਅੱਜ ਦੇ ਟਾਈਮ ਦੇ ਜਿਵੇਂ ਡੀਸੀ ਦੀ ਚੱਲਦੀ ਹੈ, ਡਿਪਟੀ ਕਮਿਸ਼ਨਰ ਦੀ ਚੱਲਦੀ ਹੈ ਨਾ ਪੂਰੀ ਜ਼ਿਲ੍ਹੇ ਦੇ ਅੰਡਰ, ਉਹਨਾਂ ਦੀ ਇੰਨੀ ਕੁ ਪਹੁੰਚ ਸੀਗੀ। ਤੇ ਔਰ ਸਾਡੀਆਂ ਫੈਮਲੀਆਂ, ਅਸੀਂ ਹੋਰ ਕਿਸੇ ਦੀ ਗੱਲ ਨਹੀਂ ਕਰਦੇ, ਸਾਡੀ ਆਪਣੀ ਫੈਮਿਲੀ ਕੰਬੋਜ ਫੈਮਿਲੀ, ਸਾਡੇ ਪੜਦਾਦਾ ਜੀ ਦਾ ਜਿੰਨਾ ਵੀ ਪਰਿਵਾਰ ਸੀ ਸਾਰੇ ਇਕੱਠੇ ਰਹੇ ਆ, ਅੱਜ ਵੀ ਇਕੱਠੇ ਆ। ਮੇਰੇ ਦਾਦਾ ਜੀ ਦੇ ਮੇਰੇ ਡੈਡੀ ਹੋਰੀ 5 ਭਰਾ ਨੇ, ਇੱਕ ਮੇਰੇ ਡੈਡੀ ਇਕੱਲੇ ਬਸ ਉਹ ਪਟਵਾਰੀ ਨੇ, ਬਾਕੀ ਮੇਰੇ ਚਾਚਾ ਜੀ ਤਾਇਆ ਜੀ ਸਾਰੇ ਡਾਕਟਰ ਨੇ। ਅਸੀਂ ਆਪਣਾ ਇੱਕ ਹਸਪੀਟਲ ਵੀ ਖੋਲ੍ਹੇ ਹੋਇਆ, ਪੂਰਾ ਕੰਬੋਜ ਹਸਪੀਟਲ ਡਿਸਟ੍ਰਿਕਟ ਮੁਕਤਸਰ ਦੇ ਵਿੱਚ। ਮੈਂ ਤੇਰੀ ਗੱਲ ਕੱਟਣ ਲੱਗਾ, ਜੇ ਤੇਰੇ ਡੈਡੀ ਜੀ ਪਟਵਾਰੀ ਨੇ, ਦੂਜੇ ਡਾਕਟਰ ਨਾ ਵੀ ਹੁੰਦੇ ਤੇ ਕੰਮ ਚੱਲੀ ਜਾਣਾ। ਹਾਂਜੀ ਕਿਉਂਕਿ ਥੋੜੀ ਜਿਹੀ ਗੱਲ ਮੈਂ ਕਿਹਾ ਗੱਲਬਾਤ ਦੇ ਵਿੱਚ ਥੋੜਾ ਜਿਹਾ ਹੋਣਾ ਚਾਹੀਦਾ ਨਾ, ਥੋੜਾ ਜਿਹਾ ਇੰਟਰਸਟ ਵੀ ਬਣਨਾ ਚਾਹੀਦਾ। ਮੈਂ ਮੇਰੀ ਗੱਲ ਨਹੀਂ ਤੂੰ ਸਮਝਿਆ, ਮੈਂ ਅੱਜ ਵੀ ਤੇਰੇ ਡੈਡੀ ਜੀ ਪੂਰਾ ਇਕੱਠ ਹੈ ਕਈ ਫੈਮਲੀਆਂ ਦੇ ਵਿੱਚ। ਪਰ ਇੱਕ ਗੱਲ ਇਹ ਹੈ ਵੀ ਇਹ ਜਿਹੜਾ ਇੱਕ ਆਪਾਂ ਕਹਿੰਦੇ ਆ ਨਾ ਵੀ ਉਹ ਏਦਾਂ ਨਹੀਂ ਕਰਦਾ, ਉਹ ਏਦਾਂ ਨਹੀਂ ਕਰਦਾ, ਕਿੰਤੂ ਪਰੰਤੂ ਇੱਕ ਦੂਜੇ ਦੇ ਇਹ ਆਪਾਂ ਨੂੰ ਵੀ ਸੋਚਣਾ ਚਾਹੀਦਾ ਹੈ। ਪਰਿਵਾਰ ਹੀ ਜ਼ਿੰਮੇਵਾਰ ਹੈ, ਆਪਾਂ ਕਿਸੇ ਹੋਰ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਨਾ। ਬਿਲਕੁਲ। ਬਾਕੀ ਰਹਿੰਦੀ ਗੱਲ ਜੀ, ਉਦੋਂ ਕਹਿੰਦੇ ਹੁੰਦੇ ਸੀ ਵੀ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਹਾਂ ਇਹ ਗੱਲ ਤਾਂ ਹੈ, ਜਿਹਦੇ ਕੋਲ ਥੋੜਾ ਜਿਹਾ ਪੈਸਾ ਜ਼ਿਆਦਾ ਆ ਗਿਆ, ਉਹਨੇ ਦੂਜੇ ਨੂੰ ਉਹ ਕਰਨਾ ਇਗਨੋਰ ਕਰਨਾ ਸ਼ੁਰੂ ਕਰਤਾ ਨਾ। ਨਹੀਂ ਉਹਦੇ ਚ ਹੋਰ ਗੱਲ ਵੀ ਹੈ ਨਾ, ਜੇ ਫੈਕਟਸ ਵੇਖੋ ਥੋੜਾ ਜਿਹਾ ਤੁਹਾਡਾ ਫਿਰ ਲਿਵਿੰਗ ਸਟੈਂਡਰਡ ਜਿਹੜਾ ਤੁਹਾਡਾ ਰਹਿਣ ਸਹਿਣ ਆ ਉਹ ਵੀ ਥੋੜਾ ਜਿਹਾ ਚੇਂਜ ਹੋਣ ਲੱਗ ਪੈਂਦਾ ਵਾ। ਫਿਰ ਦੂਜਿਆਂ ਨੂੰ ਵੀ ਮਹਿਸੂਸ ਹੁੰਦਾ ਵੀ ਯਾਰ ਇਹਨਾਂ ਦਾ ਚੇਂਜ ਹੋਣ ਲੱਗ ਪਿਆ ਤੇ ਮੇਰਾ ਉਦਾਂ ਕਿਉਂ ਨਹੀਂ ਗਾ, ਇਹਦੇ ਕੋਲ ਗੱਡੀ ਆ ਮੇਰੇ ਕੋਲ ਕਿਉਂ ਨਹੀਂ ਗਈ। ਸੋ ਇਹ ਗੱਲਾਂ ਜਿਹੜੀਆਂ ਮੈਨੂੰ ਲੱਗਦਾ ਵੀ ਜਿਹੜੀ ਪਹਿਲੋਂ ਗੱਲ ਕਰਨ ਡਿਆ ਸੀ ਦੋਸਤ ਤੇਜ, ਵੀ ਇਹ ਟਾਈਮਲੀ ਵੀ ਅਗਰ ਤੁਹਾਨੂੰ ਲੱਗਦਾ ਹੋਵੇ ਮਾਪਿਆਂ ਨੂੰ ਕਿ ਕੱਲ ਨੂੰ ਇਸ ਤਰ੍ਹਾਂ ਦੇ ਕੋਈ ਪ੍ਰੋਬਲਮ ਕ੍ਰੀਏਟ ਹੋ ਸਕਦੇ ਆ ਤੇ ਉਹਨੂੰ ਟਾਈਮਲੀ ਵੀ ਸੈਪਰੇਸ਼ਨ ਜਿਹੜੀ ਦੂਜਿਆਂ ਨੂੰ ਵੱਖ ਕਰ ਦੇਣਾ ਚਾਹੀਦਾ। ਅਮਰੀਸ਼ ਜੀ ਬਹੁਤ ਸ਼ੁਕਰੀਆ ਤੁਹਾਡਾ। ਹਾਂਜੀ ਥੈਂਕ ਯੂ ਜੀ, ਥੈਂਕ ਯੂ। ਨਾਸਿਰ ਭਾਈ ਦੋਸਤ ਤੁਹਾਡੇ ਯੋਗਤਾ ਨੂੰ ਬੜਾ ਪਸੰਦ ਕਰ ਰਹੇ ਨੇ, ਕਹਿੰਦੇ ਫੈਸਲਾਬਾਦੀ ਟੱਚ ਹੈ ਪੂਰਾ, ਕਹਿੰਦੇ ਰਹਿਣ ਮੌਕਾ ਜਾਣ ਦੇ ਹੁੰਦੇ ਹੱਥੋਂ, ਜਦੋਂ ਮੌਕਾ ਹੈ ਕਿ ਨਾਲ ਹੀ ਬਾਲ ਹੈ ਤੇ ਨਾਲ ਹੀ ਛੱਕਾ, ਹਰ ਬਾਲ ਤੇ ਛੱਕਾ ਵੱਜਦਾ ਤੁਹਾਡਾ। ਬਹੁਤ ਦੋਸਤ ਪਸੰਦ ਕਰਦੇ ਨੇ, ਵੱਜਣੇ ਵੀ ਚਾਹੀਦੇ। ਹਾਂਜੀ ਜਹਾਂਗੀਰ ਸਾਹਿਬ। ਹਾਂਜੀ ਸਰ, अस्सलाम वालेकुम ਤੇ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂ ਬੜਾ ਸੋਹਣਾ ਟਾਪਿਕ ਅੱਜ ਦਾ ਵੀ। ਤੇ ਗੱਲ ਤੇ ਉਹੀ ਹੈ ਕਿ ਅਗਰ ਤੇ ਤੁਸੀਂ ਪ੍ਰੋਪਰਲੀ ਮੈਨੇਜ ਕਰਦੇ ਹੋ, ਜਿਹੜੇ ਵੱਡੇ ਹੁੰਦੇ ਨੇ ਅਸਲ 'ਚ ਤੇ ਫੈਮਿਲੀ ਦੇ, ਉਹਨਾਂ ਨੂੰ ਮੈਨੇਜ ਕਰਨਾ ਹੈ। ਤੇ ਮੈਂ ਇੱਥੇ ਕਈ ਪਰਿਵਾਰਾਂ 'ਚ ਵੇਖਿਆ ਕਿ ਖਾਨਦਾਨਾਂ 'ਚ ਸਾਡੇ ਇੱਥੇ ਜਿਹੜੇ ਖਾਸ ਤੌਰ ਤੇ ਇੱਥੇ ਜਿਹੜੇ ਸ਼ੇਖ ਖਾਨਦਾਨ ਨੇ, ਜਿਹੜੇ ਕਾਰੋਬਾਰੀ ਬੰਦੇ ਨੇ, ਉਹ ਕੀ ਕਰਦੇ ਨੇ ਕਿ ਉਹ ਟਾਈਮੋ ਟਾਈਮ ਜਿਵੇਂ ਹੀ ਬੰਦਾ ਵੇਖਦੇ ਨੇ ਕਿ ਮੁੰਡਾ ਵੇਖਦੇ ਨੇ ਕਿ ਹੁਣ ਜਿਹੜਾ ਮੁੰਡਾ ਜਵਾਨ ਹੋ ਗਿਆ ਹੈ ਤੇ ਉਹਦੇ ਵਿਆਹ ਤੋਂ ਪਹਿਲਾਂ ਉਹਦਾ ਕਾਰੋਬਾਰ ਅਲੱਗਾ ਸੈੱਟ ਕਰਾ ਦਿੰਦੇ ਨੇ। ਮੈਂ ਜਹਾਂਗੀਰ ਭਾਈ ਤੁਹਾਡੀ ਨਾ ਗੱਲ ਕਰਦਾ। ਰੋੜਾ ਸਾਹਿਬ ਮੈਂ ਸਾਰਿਆਂ ਨੂੰ ਦੱਸਾਂ, ਮੇਰਾ ਕੰਮ 80 ਤੋਂ 85% ਸਾਰਾ ਜਿਹੜਾ ਨਾਲ ਰਹਿੰਦੇ ਸ਼ੇਖ ਬਰਾਦਰੀਆਂ ਵਾ, ਸਾਡਾ ਰੀਅਲ ਸਟੇਟ ਦਾ ਕੰਮ ਸਾਰਾ ਹੀ ਉਹਨਾਂ ਨਾਲ। ਤੋ ਮੈਂ ਇਹਨਾਂ 'ਚ ਵੇਖਿਆ ਵੀ ਜਦੋਂ ਮੁੰਡਾ 18 ਦਾ ਹੋਇਆ, ਜਹਾਂਗੀਰ ਸਾਹਿਬ ਇਸ ਤਰ੍ਹਾਂ ਹੀ ਆ, ਉਦੋਂ ਫੌਰੀ ਉਹਦਾ ਵਿਆਹ, 17-18 'ਚ ਫੌਰੀ ਉਹਦਾ ਕਾਰੋਬਾਰ ਵੱਖਰਾ, ਫੌਰੀ ਉਹਦਾ ਘਰ ਵੱਖਰਾ, ਉਹ ਸਾਰੇ ਦਾ ਸਾਰੀ ਜ਼ਿੰਮੇਵਾਰੀ ਉਹਨਾਂ ਨੂੰ। ਹਾਂਜੀ ਤੇ ਉਹ ਫਿਰ ਰਿਸਪਾਂਸਿਬਿਲਿਟੀ ਵੀ ਉਹਦੇ ਤੇ ਪੈ ਜਾਂਦੀ ਹੈ ਕਿ ਬਈ ਹੁਣ ਇਹ ਤੇਰੇ ਤੇ ਆ, ਤੂੰ ਕਿਸੇ ਨੂੰ ਕਹਿ ਨਹੀਂ ਸਕਦਾ ਕਿ ਬਈ ਇਹ ਮੇਰਾ ਹੱਕ ਖਾ ਗਿਆ ਜਾਂ ਕੁਝ ਕਰ ਗਿਆ, ਠੀਕ ਹੈ। ਤੇ ਉਹਦੇ ਉੱਤੇ ਸਾਰੀ ਰਿਸਪਾਂਸਿਬਿਲਿਟੀ ਹੁੰਦੀ ਕਿ ਉਹਨੇ ਆਪਣਾ ਜਿੰਨਾ ਵਧਾਣਾ ਵਧਾ ਸਕੇ, ਜਿੰਨਾ ਜੋ ਜੇ ਘਟਾਉਂਦਾ ਹੈ ਤੇ ਉਹਦੇ ਤੇ ਘਟਾਉਣ ਤੇ ਹੁੰਦਾ। ਵੈਸੇ ਅਸੀਂ ਦੇਖਿਆ ਇਹ ਵੀ ਹੈ ਕਿ ਉਹ ਸ਼ੇਖ ਪੁੱਤਰ ਜਿਹੜਾ ਕਦੀ ਮਾਰ ਨਹੀਂ ਖਾਂਦਾ ਹੈ, ਇਹ ਵੀ ਬੜੀ ਵੇਖਣ ਵਾਲੀ ਗੱਲ ਹੈਗੀ ਹੈ। ਤੇ ਬਾਕੀ ਨਾਰਮਲੀ ਜਿਹੜੀ ਫੈਮਲੀਆਂ 'ਚ ਸਾਡੇ ਕੀ ਹੁੰਦਾ ਹੈ, ਸਾਡੇ ਫੈਮਲੀਆਂ 'ਚ ਨਾਰਮਲੀ ਇਹੀ ਹੁੰਦਾ ਹੈ ਕਿ ਇੱਕ ਉੱਤੇ ਵੱਡਾ ਬੈਠਾ ਹੈ, ਉਹਦਾ ਲੈਣ ਦੇਣ ਹੈ ਸਾਰਿਆਂ ਦੇ ਨਾਲ, ਉਹੀ ਸਾਰਿਆਂ ਦੇ ਨਾਲ ਸਾਰਾ ਕੁਝ ਕਰਦਾ ਹੈ, ਠੀਕ ਹੈ। ਤੇ ਬਾਕੀ ਜਿਹੜੇ ਨੇ ਉਹਦੇ ਪਿੱਛੇ ਟੁਰਦੇ ਹੁੰਦੇ ਨੇ, ਠੀਕ ਹੈ। ਉਹ ਇੱਕ ਕਾਰੋਬਾਰ ਹੈ, ਇੱਕ ਹੀ ਕਾਰੋਬਾਰ ਦਾ ਉਹ ਮੂੰਹ ਹੈ, ਉੱਥੋਂ ਹੀ ਸਾਰਾ ਕੁਝ ਆਉਣਾ ਹੈ। ਤੇ ਉਹ ਜਦੋਂ ਜਿਹਦੇ ਕੋਲ ਆਂਦਾ ਹੈ, ਠੀਕ ਹੈ, ਉਹਨੂੰ ਕਿਉਂਕਿ ਬਾਕੀ ਲੋਕਾਂ ਦੇ ਨਾਲ ਰਹਿਣ ਸਹਿਣ ਰੱਖਣਾ ਹੁੰਦਾ ਹੈ, ਮੇਲ ਜੋਲ ਰੱਖਣਾ ਹੁੰਦਾ ਹੈ, ਤੇ ਉਹ ਆਪਣਾ ਮੇਲ ਜੋਲ ਵੀ ਚੰਗਾ ਰੱਖਦਾ ਹੈ, ਚੰਗਾ ਪਾਉਂਦਾ ਹੈ, ਚੰਗਾ ਉਹਨੇ ਕਿਉਂਕਿ ਉਹਨੂੰ ਮਿਲਣਾ ਜੁਲਣਾ ਹੁੰਦਾ ਸਾਰਿਆਂ ਦੇ ਨਾਲ। ਜਿਹੜੇ ਪਿੱਛੇ ਕੰਮ ਕਰਨ ਵਾਲੇ ਹੁੰਦੇ ਨੇ ਉਹਨਾਂ ਦੇ ਵੇਖਣ ਜਿਹੜਾ ਕੁਝ ਵੀ ਹੁੰਦਾ ਉਹ ਉਸ ਤਰ੍ਹਾਂ ਨਹੀਂ ਹੁੰਦਾ। ਉਹਦੇ ਨਾਲੋਂ ਜ਼ਾਹਿਰ ਜਿਹੀ ਗੱਲ ਇਹ ਲੱਗਦਾ ਕਿ ਇਹ ਜਿਹੜੀ ਕਿਉਂਕਿ ਸਾਰਾ ਸਰਬਰਾਹ ਹੈ, ਇਹ ਸਰਬਰਾਹ ਜਿਹੜਾ ਸਾਰਿਆਂ ਨਾਲੋਂ ਚੰਗਾ ਹੁੰਦਾ। ਉਹ ਫਿਰ ਉਸ ਗੱਲੋਂ ਫਿਰ ਲੋਕਾਂ ਦੇ ਜ਼ਿਹਨ ਜਿਹੜੇ ਹੁੰਦੇ ਨੇ ਦੂਸਰੇ ਭੈਣ ਭਰਾ ਦੇ,
ਭੈਣ ਭਰਾ ਤਾਂ ਸ਼ਾਇਦ ਏਡਾ ਮਹਿਸੂਸ ਨਹੀਂ ਕਰਦੇ, ਲੇਕਿਨ ਜਦੋਂ ਉਹਨਾਂ ਦੀਆਂ ਔਲਾਦਾਂ ਆ ਜਾਂਦੀਆਂ ਨੇ ਤੇ ਉਹਨਾਂ ਦੀਆਂ ਔਲਾਦਾਂ ਜਦੋਂ ਫਰਕ ਨੂੰ ਮਹਿਸੂਸ ਕਰਦੀਆਂ ਨੇ ਤੇ ਫਿਰ ਉਹਦੇ ਤੋਂ ਫਿਰ ਜਿਹੜੇ ਨੇ ਘਰਾਂ ਦੇ ਵਿੱਚ ਲੜਾਈ ਝਗੜੇ ਤੇ ਜਿਹੜੇ ਨਾ ਉਹ ਦਿਲਾਂ ਦੇ ਵਿੱਚ ਨਫ਼ਰਤਾਂ ਪੈਦਾ ਸ਼ੁਰੂ ਹੁੰਦੀਆਂ ਨੇ, ਉਹਦੀ ਵਜ੍ਹਾ ਨਾਲ ਫਿਰ ਉਹ ਸ਼ਰੀਕੇ ਵੀ ਬਣ ਜਾਂਦੇ ਨੇ। ਅਗਰ ਉਹਨੂੰ ਤੁਸੀਂ ਪ੍ਰੋਪਰਲੀ ਉਸ ਟਾਈਮ ਵੀ ਮੈਨੇਜ ਕਰ ਲਓ, ਅਗਰ ਤੁਹਾਡਾ ਇੱਕ ਘਰ ਦਾ ਬਰਾਬਰ ਵੀ ਹੈ, ਲੇਕਿਨ ਅਗਰ ਤੁਸੀਂ ਉਹਨੂੰ ਸਾਰਿਆਂ ਨੂੰ ਬੈਸਟ ਤਰੀਕਾ ਤੇ ਮੈਂ ਜਿਹੜਾ ਦੱਸਿਆ ਕਿ ਉਹ ਇਹੀ ਹੈ ਜਿਹੜਾ ਸਿਖਾਉਣ ਵਾਲਾ, ਕਿ ਜਿਵੇਂ ਹੀ ਮੁੰਡਾ ਤੁਹਾਡਾ ਜਵਾਨ ਹੋਵੇ ਚੁੱਕ ਕਰਕੇ ਉਹਨੂੰ ਕਹੋਗੇ ਵੀ ਲੈ ਬਈ ਕੰਮ ਕਰ ਤੂੰ ਆਪਣਾ, ਕੋਈ ਰੌਲਾ ਨਹੀਂ ਬਣਦਾ। ਉਹ ਆਪਸ 'ਚ ਉਹਨਾਂ ਦੀ ਤੁਸੀਂ ਅਗਰ ਵੇਖੋਗੇ ਤੇ ਉਹਨਾਂ ਦੀ ਬਰਾਦਰੀ ਦਾ ਸਿਸਟਮ ਹਾਲੇ ਵੀ ਬੜਾ ਜ਼ਬਰਦਸਤ ਹੈ। ਇਸੇ ਗੱਲੋਂ ਉਹਨਾਂ ਦਾ ਆਉਣ ਜਾਣ ਉਹਨਾਂ ਦੇ ਵਿੱਚ ਸ਼ਰੀਕੇ ਦਾ ਇੰਜ ਦਾ ਕੰਮ ਨਹੀਂ ਹੈ। ਲੇਕਿਨ ਸਾਡੇ ਜਿੰਨੇ ਵੀ ਜ਼ਿੰਮੇਦਾਰ ਤਬਕੇ ਨੇ ਜੋ ਕੁਛ ਵੀ ਇਹਨਾਂ ਦੇ ਵਿੱਚ ਮਸਲਾ ਹੀ ਇਸ ਗੱਲੋਂ ਬਣਦਾ ਕਿਉਂਕਿ ਪੋਏ ਇੱਕੋ ਹੀ ਹੈ, ਠੀਕ ਹੈ, ਉਹਨੂੰ ਤੁਸੀਂ ਵੰਡਣਾ ਤੇ ਹੈ ਕੋਈ ਨਹੀਂ, ਤੇ ਉਹ ਉੱਥੋਂ ਹੀ ਸਾਰਾ ਕੁਝ ਜਿਹੜਾ ਉਹ ਫਿਰ ਸਿਆਪਾ ਬਣੀ ਜਾਂਦਾ ਹੈ। ਤੇ ਮੇਰੇ ਤੇ ਬਸ ਇਹੀ ਖਿਆਲ ਸੀ। ਬਹੁਤ ਸ਼ੁਕਰੀਆ ਜੀ। ਅਰੋੜਾ ਸਾਹਿਬ ਅੱਗੇ ਤੁਸੀਂ ਜੁਆਇਨ ਜੋੜੋ, ਕਿਹਨੂੰ ਜੋੜਨਾ ਚਾਹੁੰਦੇ ਹੋ ਜੀ? ਬਹੁਤ ਸਾਰੇ ਲੋਕ ਸਾਡੇ ਨਾਲ ਜੁੜੇ ਨੇ, 10 ਲੋਕ ਲਾਈਨ ਵਿੱਚ ਨੇ, ਸਾਰਿਆਂ ਨੇ ਇੱਕ ਇੱਕ ਕਰਕੇ ਗੱਲ ਕਰੀ। ਆਦਿਲ ਸਾਹਿਬ ਨੂੰ ਮੈਂ ਐਡ ਕਰ ਰਿਹਾ, ਆਦਿਲ ਸਾਹਿਬ ਦੇ ਨਾਲ ਗੱਲ ਕਰਾਂਗਾ, ਪਰ ਉਸ ਤੋਂ ਪਹਿਲਾਂ ਮੈਂ ਇੱਕ ਜ਼ਿਕਰ ਕਰ ਲਵਾਂ। ਅਮਰੀਸ਼ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਇਸ ਲਈ ਜ਼ਿੰਮੇਵਾਰ ਕਿਉਂ ਸਮਝਦੇ? ਜ਼ਿੰਮੇਵਾਰ ਤਾਂ ਬਣਾਇਆ ਜਾਂਦਾ ਹੈ ਜੇ ਕਿਸੇ ਕੋਈ ਕਮੀ ਰਹਿ ਗਈ ਹੋ ਸਿਸਟਮ ਵਿੱਚ, ਯਾਨੀ ਕਿ ਜੇ ਤੁਸੀਂ ਬੰਦੇ ਕੋਈ ਜੁਆਇੰਟ ਸਿਸਟਮ ਫੈਮਿਲੀ ਸਿਸਟਮ ਟੁੱਟਣਾ ਗਲਤ ਚੀਜ਼ ਹੈ। ਮੈਂ ਜ਼ਾਤੀ ਤੌਰ ਤੇ ਜੁਆਇੰਟ ਸਿਸਟਮ ਤੋਂ ਅਲੱਗ ਕਿਸੇ ਪੁਆਇੰਟ ਤੇ ਅਲੱਗ ਹੋਣਾ ਉਸ ਨੂੰ ਗਲਤ ਨਹੀਂ ਸਮਝਦਾ। ਮੈਂ ਥੋੜੀ ਜਿਹੀ ਤਫਸੀਲ ਕਰਦਾ, ਫਿਰ ਆਦਿਲ ਸਾਹਿਬ ਤੁਹਾਡੇ ਨਾਲ ਗੱਲ ਕਰਾਂਗਾ। ਜਦੋਂ ਅਸੀਂ ਮੰਨ ਲੈਂਦੇ ਹਾਂ ਕਿ ਇੱਕ ਤੋਂ ਬਾਅਦ ਦੂਸਰੀ ਬਾਅਦ ਤੀਸਰੀ ਜਨਰੇਸ਼ਨ ਤੇ ਆ ਕੇ ਕਿਧਰੇ ਨਾ ਕਿਧਰੇ ਆ ਕੇ ਅਸੀਂ ਅਲੱਗ ਹੋਣਾ ਹੀ ਹੈ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ, ਕਿਧਰੇ ਨਾ ਕਿਧਰੇ ਸਾਨੂੰ ਅਲੱਗ ਹੋਣਾ ਹੀ ਪੈਣਾ ਹੈ। ਤੇ ਵਕਤ ਰਹਿੰਦਾ ਕਿਉਂ ਨਾ ਅਲੱਗ ਹੋਇਆ ਜਾਵੇ। ਜਦੋਂ ਮੇਰੀ ਉਮਰ ਹੈ ਮਿਹਨਤ ਕਰਨ ਵਾਲੀ, ਕੰਮ ਕਰਨ ਵਾਲੀ, ਜਦੋਂ ਮੇਰੀ ਪੜ੍ਹਾਈ ਮੁਕੰਮਲ ਹੋ ਗਈ, ਮੈਂ ਕਾਰੋਬਾਰ ਆਪਣਾ ਸ਼ੁਰੂ ਕਰ ਲਿਆ, ਤੇ ਮੈਨੂੰ ਉਸ ਵੇਲੇ ਮਾਂ-ਬਾਪ ਜਾਂ ਮੈਂ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਅਲੱਗਾ ਕਰ ਦਿੰਦਾ ਤਾਂ ਕਿ ਮੈਂ ਆਪਣੇ ਬੱਚਿਆਂ ਲਈ ਕੁਝ ਹੋਰ ਵਧੀਆ ਕਰ ਸਕਾਂ। ਜਦੋਂ ਮੇਰੀ ਉਮਰ ਲੰਘ ਜਾਏ 50-60 ਸਾਲ ਦੀ ਉਮਰ 'ਚ ਆ ਕੇ ਮੈਨੂੰ ਅਲੱਗਾ ਕੀਤਾ ਜਾਵੇ, ਨਾ ਮੇਰੇ ਕੋਲ ਕੁਝ ਹੈ ਕਰਨ ਨੂੰ, ਕਿਸੇ ਕੋਲ ਵੱਧ ਹੈ ਕਿਸੇ ਕੋਲ ਘੱਟ ਹੈ, ਤਾਂ ਉਦੋਂ ਫਿਰ ਜਿਹੜੇ ਫਰਕ ਜਿਹੜੇ ਨੇ ਪੈਣੇ। ਸੋ ਸਿਰਫ ਜੁਆਇੰਟ ਫੈਮਿਲੀ ਸਿਸਟਮ ਨੂੰ ਇਹ ਨਾ ਵੇਖਿਆ ਜਾਏ ਕਿ ਸਦਾ ਹੀ ਇਕੱਠੇ ਰਹਿਣਾ, ਕਦੀ ਨਾ ਕਦੀ ਅਲੱਗਗੀ ਹੋਣੀ ਹੈ। ਅਲੱਗਗੀ ਕਿਸ ਵਕਤ ਹੋਣੀ ਹੈ, ਸਮਝਦਾਰੀ ਸੂਝ-ਬੂਝ ਨਾਲ ਹੋਣੀ ਹੈ, ਉਸ ਦੇ ਉੱਤੇ ਜ਼ੋਰ ਲਾਇਆ ਜਾਏ, ਬਜਾਏ ਇਸ ਗੱਲ ਦੇ ਕਿ ਕਸੂਰ ਕਿਹਦਾ, ਕਸੂਰ ਕਿਸੇ ਦਾ ਨਹੀਂ, ਇਹ ਟਾਈਮ ਦੀ ਗੱਲ ਹੈ। ਜੀ ਆਦਿਲ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? अस्सलाम वालेकुम, सत श्री अकाल, क्या हाल है, ठीक हो? वालेकुम अस्सलाम। बहुत ਵਧੀਆ ਵੀਰ ਜੀ, ਵਧੀਆ। ਐਨਲਕ ਨੇ ਕਮੈਂਟ ਕਰ ਰਹੇ YouTube ਤੇ, ਐਨਲਕ ਪਾਕਿਸਤਾਨ ਵੀ ਜਿੰਦਾਬਾਦ, ਇੰਡੀਆ ਵੀ ਜਿੰਦਾਬਾਦ, ਪੰਜਾਬੀ ਵੀ ਜਿੰਦਾਬਾਦ, ਸਾਰੇ ਜਿੰਦਾਬਾਦ ਹੈ। ਤੁਸੀਂ ਬਿਲਕੁਲ ਇਨਸਾਨੀਅਤ ਜਿਹੜੀ ਜ਼ਿੰਦਾਬਾਦ ਰੱਖੋ ਤੇ ਸਾਰਿਆਂ ਨਾਲ ਵਧੀਆ ਰਹੇਗਾ। तो कमेंट करने तो ऐसा कमेंट कोई भी दोस्त ना करे जिस ना किसी दिल आजारी हो, तो अच्छा कमेंट करो जिस तो पता लगे कि तुसी आंदे ना भी आदतें नस्लों का पता देती है। तो ਤੁਹਾਡੀਆਂ ਆਦਤਾਂ, ਤੁਹਾਡਾ ਕਹਿਣ ਬੋਲਣ ਤੁਹਾਡਾ ਦੱਸਦਾ ਵੀ ਤੁਸੀਂ ਕਿਹੜੇ ਖਾਨਦਾਨ ਤੋਂ, ਕਿਹੜੇ ਟੱਬਰ ਤੋਂ। तो मेरा ख्याल है कमेंट ਦੇ ਵਿੱਚ ਵੀ ਜਿਹੜਾ ਨਾ ਤੁਸੀਂ ਥੋੜਾ ਜਿਹਾ ਖਿਆਲ ਰੱਖੋ ਤੇ ਬਿਹਤਰ ਰਹੇਗਾ। ਹਾਂਜੀ, ਜੁਆਇੰਟ ਫੈਮਿਲੀ ਦੀ ਗੱਲ ਹੋ ਰਹੀ ਸੀ। ਜੁਆਇੰਟ ਫੈਮਿਲੀ ਇਹ ਥੋੜੀ ਜਿਹੜਾ ਨਾ ਐਲੋਪੈਥੀ ਦੀ ਤਰ੍ਹਾਂ, ਇਹਦੇ ਸਾਈਡ ਇਫੈਕਟਸ ਵੀ ਬਹੁਤ ਨੇ ਤੇ ਫਾਇਦੇ ਵੀ ਬਹੁਤ ਨੇ। ਇਸੇ ਤਰ੍ਹਾਂ ਹੀ ਹੈ ਸਾਡੀ ਜਿਹੜੀ ਫੈਮਿਲੀ ਹੈ। ਸਾਡੇ ਵਾਲਾ ਸਾਹਿਬ ਦੇ 3 ਭਰਾ ਨੇ ਤੇ ਸਾਡੇ ਦਾਦਾ ਜੀ 90 ਈਅਰ ਜਿਹੜੇ ਓਲਡ ਹੋਏ ਨੇ ਤੇ ਫਿਰ ਉਹਨਾਂ ਜਿਹੜਾ ਨਾ ਵੱਖੋ ਵੱਖ ਕੀਤਾ ਸਾਰਿਆਂ ਨੂੰ ਜਾਇਦਾਦ ਦੇ ਹਵਾਲੇ ਨਾਲ। ਬਾਕੀ ਘਰ ਵਿੱਚ ਜਦੋਂ ਵੀ ਹੋਈ ਹੈ ਸ਼ਾਦੀ ਤੇ ਉਹਨਾਂ ਆਉਂਦੇ ਕੁਝ ਦਿਨਾਂ ਬਾਅਦ ਖਾਣ ਪੀਣ ਆਪਣਾ ਰਹਿਣ ਸਹਿਣ ਵੱਖਰਾ ਹੀ ਹਰ ਬੰਦੇ ਨੇ ਕੀਤਾ, ਲੇਕਿਨ ਰਹੇ ਇੱਕੋ ਘਰ ਵਿੱਚ ਹੀ ਨੇ। ਕਾਫੀ ਵੱਡਾ ਘਰ ਸੀ। ਪਰ ਇਹ ਵੀ ਨਾ ਹੋਵੇ ਜਿਵੇਂ ਤੁਸੀਂ ਕਹਿੰਦੇ ਹੋ 99 ਸਾਲ 'ਚ ਸਾਡੇ ਪਿੰਡ ਬਾਬਾ ਹੈ, ਉਹਨਾਂ ਨੂੰ ਮੀਆਂ ਸਦੀਕ, ਉਹ ਸਾਰੀ ਉਮਰ ਸਾਈਕਲ ਤੇ ਤੁਰ ਕੇ ਜਾਂਦਾ ਰਿਹਾ, ਹੁਣ ਤੱਕ 5 ਸਾਲ ਹੋਏ ਆ। ਤੇ ਉਹ ਪਿੰਡ ਦੀਆਂ 4 ਗੁੱਠਾਂ ਦੀ ਜ਼ਮੀਨ ਤੇ ਉਹ ਪੱਲੇ ਮਤਲਬ ਕਿ ਆਪ ਕੱਪੜਾ ਵੀ ਨਹੀਂ ਪਾਉਣਾ ਤੇ ਉਸ ਨਾ ਕੋਈ ਮੋਟਰਸਾਈਕਲ ਨਾ ਕੋਈ ਗੱਡੀ, ਸਾਈਕਲ ਤੇ ਤੁਰੇ ਫਿਰਨਾ। ਤੇ ਉਸ ਕੀ ਕਹਿੰਦੇ ਨਹੀਂ ਮੈਂ ਪ੍ਰਾਪਰਟੀ ਦੀ ਗੱਲ ਕਰ ਰਿਹਾ ਕਿ ਉਹਨਾਂ ਵਾਰਡ ਏਰੀਏ ਨੂੰ ਪ੍ਰਾਪਰਟੀ ਦੀ ਇਸ ਤਰ੍ਹਾਂ ਪਾਈ ਹੈ। ਯਾਨੀ ਮਤਲਬ ਕਿ ਰਹਿੰਦੇ ਸਾਰੇ ਸਹੀ ਸੀ, ਸਭ ਕੋਈ ਬਰਾਬਰ ਸੀ। ਤੁਹਾਡਾ ਮਾਈਕ ਜਿਹੜਾ ਉਹ ਬੰਦ ਹੈ ਅਰੋੜਾ ਸਾਹਿਬ। ਅਮੀਨ ਚੌਹਾਨ ਸਾਹਿਬ ਕਹਿ ਰਹੇ ਨੇ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ। ਅਮੀਨ ਚੌਹਾਨ ਸਾਹਿਬ ਆਵਾਜ਼ ਬਿਲਕੁਲ ਆ ਰਹੀ ਹੈ ਜੀ, ਤੁਸੀਂ ਆਪਣਾ ਸਿਸਟਮ ਚੈੱਕ ਕਰ ਲਵੋ ਜੀ, ਆਵਾਜ਼ ਬਿਲਕੁਲ ਸਭ ਦੀ ਆ ਰਹੀ ਹੈ, ਠੀਕ ਹੈ ਨਾ ਜੀ? ਅਕਸਰ ਵੈਸੇ ਜਿਹੜਾ ਮੈਂ ਦੇਖਿਆ ਆਪਣੀ ਜ਼ਿੰਦਗੀ ਵਿੱਚ ਕਿ ਕਈਆਂ ਘਰਾਂ ਵਿੱਚ ਸਾਰੀਆਂ ਔਰਤਾਂ ਨਹੀਂ, ਸਾਰੀਆਂ ਬੀਬੀਆਂ ਭੈਣਾਂ ਨੇ, ਲੇਕਿਨ ਕੁਛ ਔਰਤਾਂ ਦਾ ਵੀ ਹੱਥ ਹੁੰਦਾ ਹੈ। ਕਿ ਇੱਕ ਮੈਂ ਆਪਣੇ ਅੱਖੀਂ ਦੇਖਿਆ ਵਾਕਿਆ ਕਿ ਇੱਕ ਬੰਦਾ ਬਹੁਤ ਅੱਛਾ ਸ਼ਰੀਫ ਚਿੱਟੇ ਕੱਪੜੇ ਉਹਨੇ ਪਾਏ ਤੇ ਉਹਦੇ ਘਰ ਕੋਈ ਨਾ ਜਨਾਨੀ ਗਈ ਤੇ ਉਹ ਘਰ ਜਾਣ ਲੱਗਾ, ਤੈਨੂੰ ਪਤਾ ਲੱਗ ਗਿਆ ਕਿ ਕੋਈ ਜਨਾਨੀ ਮੇਰੇ ਘਰ ਗਈ ਹੈ। ਤੇ ਉਹ ਨਾ ਬੂਹੇ ਦੇ ਬਾਹਰ ਹੀ ਉਹਨੇ ਜਨਾਬ ਖੇੜੀ ਲਾ ਲਈ ਤੇ ਉਹ ਵੜ ਗਿਆ ਘਰ ਆਪਣੇ। ਉਹ ਜਨਾਨੀ ਉੱਥੋਂ ਨਿਕਲ ਕੇ ਨੱਸੀ ਬੜੀ ਸਪੀਡ ਨਾਲ। ਮੈਂ ਕਿਹਾ ਇੱਥੇ ਕੀ ਹੋ ਗਿਆ? ਉਹ ਬਾਅਦ ਮੈਨੂੰ ਪਤਾ ਲੱਗਾ ਉਹ ਕੋਈ ਸ਼ੈਤਾਨ ਜਨਾਨੀ ਸੀ, ਉਹਨਾਂ ਦੇ ਘਰ ਜਿਹੜਾ ਕਲੇਸ਼ ਕਲੂਸ਼ ਪਵਾ ਗਈ ਉਹ।
ਤੇ ਉਹ ਬਾਜ਼ ਘਰਾਂ ਦੇ ਵਿੱਚ ਜਿਹੜਾ ਸ਼ੈਤਾਨ ਬੰਦਿਆਂ ਦਾ ਵੀ ਹੱਥ ਹੁੰਦਾ ਫੈਮਲੀਆਂ ਨੂੰ ਅਲੱਗਾ ਕਰਨ ਵਾਸਤੇ। ਬਾਕੀ ਅਰੋੜਾ ਸਾਹਿਬ ਤੁਹਾਡੀ ਗੱਲ ਹੈ ਬਿਲਕੁਲ ਠੀਕ ਹੈ, ਜਦੋਂ ਤੁਸੀਂ ਹਿਸਾਬ ਲਾਓ ਆਪਣੇ ਘਰ 'ਚ ਤੁਸੀਂ ਆਪਣੇ ਪੈਰਾਂ ਤੇ ਖਲੋਗੇ ਹੋ, ਤੁਸੀਂ ਲਹਿਦਾ ਹੋ ਸਮਝਦੇ ਹੋ। ਮੈਂ ਨਹੀਂ ਸਮਝਦਾ ਕਿ ਜ਼ਰੂਰੀ ਨਹੀਂ ਜੁਆਇੰਟ ਰਹਿਣਾ ਚਾਹੀਦਾ। ਹਾਂ ਫੈਮਿਲੀ ਨੂੰ ਜਿਹੜਾ ਹੈ ਬਰਾਬਰ ਰਹਿਣਾ ਚਾਹੀਦਾ, ਇਕੱਠਿਆਂ ਰਹਿਣਾ ਚਾਹੀਦਾ, ਤੇ ਕੋਈ ਵੱਡੀ ਗੱਲ ਨਹੀਂ, ਲੇਕਿਨ ਤੁਸੀਂ ਆਪਣਾ ਸਿਸਟਮ ਲਹਿਦਾ ਕਰ ਸਕਦੇ ਹੋ ਉਹਨਾਂ ਨਾਲੋਂ। ਜੀ, ਸੋ ਕਿਸੇ ਨਾ ਕਿਸੇ ਪੁਆਇੰਟ ਜਾ ਕੇ ਅਸੀਂ ਅਲੱਗੀ ਹੋਣੀ ਹੈ, ਸੋ ਕਿਉਂ ਨਾ ਅਸੀਂ ਉਸ ਟਾਈਮ ਤੇ ਕਰ ਲਈ ਜਿਸ ਵੇਲੇ ਬੱਚੇ ਸਭ ਕੁਝ ਆਪਣੀ ਮਾਂ-ਬਾਪ ਆਪਣੇ ਹੱਥੀਂ ਕਰਨ ਤੇ ਬੱਚੇ ਵੀ ਆਪਣੇ ਆਪਣੇ ਘਰਾਂ ਖੁਸ਼ੀ ਨਾਲ ਵਸਣ, ਭਾਵੇਂ ਗੁਆਂਢ ਵਿੱਚ ਰਹਿਣ, ਪਿਆਰ ਬਣਿਆ ਰਹੇ, ਉਹ ਜ਼ਿਆਦਾ ਚੰਗਾ ਬਜਾਏ ਇਸ ਗੱਲ ਦੇ ਕਿਸੇ ਲੜਾਈ ਝਗੜੇ ਪਾ ਕੇ ਅਲੱਗ ਹੋਈਏ ਕਿ ਸ਼ਰੀਕੀ ਵਾਲੀ ਗੱਲ ਨਾ ਬਣੇ। ਸੋ ਬਹੁਤ ਸ਼ੁਕਰੀਆ ਤੁਹਾਡੀ ਜੀ, ਇੱਕ ਵਾਰ ਫਿਰ ਸਾਡੇ ਨਾਲ ਜੁੜਨ ਲਈ। ਸਾਡੇ ਨਾਲ ਕੋਲ ਦੋਸਤ ਨੇ ਜੀ, ਮੈਂ ਉਹਨਾਂ ਨਾਲ ਕੁਇਕਲੀ ਗੱਲ ਕਰ ਲਾਂ ਜੀ। ਮਨਿੰਦਰ ਸਿੰਘ ਜੀ, ਤੁਸੀਂ ਸਾਡੇ ਨਾਲ ਹੋ ਮੇਰਾ ਖਿਆਲ ਜੀ, ਜੇ ਤੁਹਾਨੂੰ ਸਾਡੀ ਆਵਾਜ਼ ਸੁਣ ਰਹੀ ਤਾਂ ਜ਼ਰੂਰ ਆਪਣੀ ਗੱਲ ਕਰੋ। ਮਨਿੰਦਰ ਜੀ, ਤੁਸੀਂ ਤੁਹਾਡੇ ਨਾਲ ਤਾਂ ਮੈਨੂੰ ਵੀਡੀਓ ਆ ਰਿਹਾ, ਮਾਈਕ ਆਫ ਕੀਤਾ ਤੁਸੀਂ ਮਾਈਕ ਆਫ ਕਰ ਲਓ ਮਨਿੰਦਰ ਜੀ, ਤੁਸੀਂ ਅਨਮਿਊਟ ਕਰ ਲਓ, ਜੇ ਨਹੀਂ ਤਾਂ ਮੈਂ ਗੁਲਸ਼ਨ ਜੀ ਨੂੰ ਨਾਲ ਲੈਣਾ ਜੀ। ਗੁਲਸ਼ਨ ਜੀ, ਤੁਸੀਂ ਸਾਡੇ ਨਾਲ ਹੋ ਤੇ ਐਕਚੁਅਲੀ ਮਨਿੰਦਰ ਜੀ 2 ਵਾਰੀ ਉਹਨਾਂ ਨੇ ਖੋਲਿਆ ਵਾ, ਇਸ ਤੋਂ ਆਵਾਜ਼ ਨਹੀਂ ਉਹਨਾਂ ਨੂੰ ਆ ਰਹੀ। ਵਾਹ ਜੀ ਵਾਹ, ਵਾਹ ਜੀ ਵਾਹ। ਅਰੋੜਾ ਸਾਹਿਬ ਤੇ ਨਾਸਿਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਹੈ ਤੁਹਾਡੀ ਸਾਰੇ ਪੰਜਾਬੀਆਂ ਨੂੰ ਜਿਹੜਾ ਤੁਸੀਂ ਇਹ ਇਕੱਠਾ ਕੀਤਾ ਹੋਇਆ ਹੈ। ਨਾਸਿਰ ਜੀ, ਤੁਹਾਡਾ ਜਿਹੜਾ ਉਪਰਾਲਾ ਹੈ ਨਾ, ਇਹ ਬਹੁਤ ਹੀ ਕਾਬਿਲ ਤਾਰੀਫ ਹੈ। ਯਾਨੀ ਮੈਂ ਇਹਨੂੰ ਲਫ਼ਜ਼ਾਂ 'ਚ ਬਿਆਨ ਨਹੀਂ ਕਰ ਸਕਦਾ ਜਿਹੜਾ ਤੁਸੀਂ ਉਪਰਾਲਾ ਕੀਤਾ ਹੈ। ਬਾਕੀ ਮੈਂ ਅੱਜ ਪਹਿਲੀ ਵਾਰੀ ਲਾਈਵ ਆਇਆ ਔਰ ਮੇਰਾ ਪਿਛੋਕੜ ਜਿਹੜਾ ਡਿੰਗੇ ਤੋਂ ਹੈ, ਤੁਹਾਡੇ ਲਾਇਲਪੁਰ ਦੇ ਨੇੜੇ ਹੀ ਹੈ ਡਿੰਗਾ, ਮੇਰਾ ਪਿਛੋਕੜ ਹੈ। ਏਡਾ ਵੀ ਨੇੜੇ ਨਹੀਂ ਗਾ, ਸਿਆਲਕੋਟ 4 ਘੰਟੇ ਲੱਗਦੇ ਆ ਇੱਥੋਂ, ਲਾਇਲਪੁਰ ਤੋਂ 3-4 ਘੰਟੇ ਲੱਗਦੇ, ਲੱਗੇ ਨੀਗਾ। ਅੱਛਾ, ਕੀ ਕਹਿਣਾ ਚਾਹੋਗੇ ਫੈਮਿਲੀ ਸਿਸਟਮ ਬਾਰੇ, ਕੀ ਕਹਿਣਾ ਚਾਹੋਗੇ ਤੁਸੀਂ? ਨੇੜੇ ਹੀ। ਹਾਂ, ਮੈਂ ਇਹ ਕਹਿਣਾ ਚਾਹ ਰਿਹਾ ਜਿਹੜਾ ਅੱਜ ਦਾ ਤੁਹਾਡਾ ਹੈਗਾ ਕਿ ਜੁਆਇੰਟ ਫੈਮਿਲੀ ਦੇ ਫਾਇਦੇ ਵੀ ਆਏ ਨੇ ਤੇ ਨੁਕਸਾਨ ਵੀ ਆਏ ਨੇ। ਫਾਇਦੇ ਤੇ ਇਹ ਨੇ ਕਿ ਭਈਆ ਕੋਈ ਪ੍ਰੋਬਲਮ ਨਹੀਂ ਆਉਂਦੀ, यदि कोई आ जाए तो दूजा भरा सहारा दे देता है। और न्यूक्लियर फैमिली जाके जो है ना बंदा डिप्रेशन बहुत ज्यादा जाता है, क्योंकि उन्होंने जिस वेले कोई प्रॉब्लम आई तो उन्होंने कोई सपोर्ट करने वाला नहीं है। यदि ज्वाइंट फैमिली है तो उत्थे घट्टो घट्ट उन्होंने रोटी खाण नूं ते प्रॉब्लम नहीं आएगी। और स्टडी भी कहती है कि भाई जिहड़ा सुसाइड केस जिहड़े होंदे ने वो सब तो ज्यादा न्यूक्लियर फैमिली च होंदे, क्योंकि बंदा उतर जाता है बिल्कुल, उन्होंने समझ आता नहीं कुछ, ਤੇ ਉਹ ਯਾਨੀ ਗਲਤ ਸਟੈਪ ਨਾ ਚੁੱਕ ਕੇ ਲੈ ਜਾਂਦਾ ਜੀ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਸਰ, ਤੁਸੀਂ ਸਾਡੇ ਨਾਲ ਜੁੜੇ, ਸਾਡੇ ਨਾਲ ਗੱਲਬਾਤ ਕੀਤੀ। ਮੈਂ ਇਸ ਨਾਲ ਅੱਗੇ ਆਪਣੇ ਅਗਲੇ ਦੋਸਤ ਮਨਿੰਦਰ ਸਿੰਘ ਨੂੰ ਨਾਲ ਜੋੜ ਰਿਹਾ ਜੀ। ਤੁਸੀਂ ਮਨਿੰਦਰ ਜੀ ਤੁਸੀਂ ਵੀ ਸਾਡੇ ਨਾਲ ਹੋ ਜੀ। ਗੁਲਸ਼ਨ ਜੀ ਤੁਹਾਡੀ ਮਿਹਰਬਾਨੀ, ਥੈਂਕ ਯੂ ਸੋ ਮਚ ਜੀ। ਮਨਿੰਦਰ ਜੀ ਕੀ ਕਹਿਣਾ ਚਾਹੋਗੇ? ਮਨਿੰਦਰ ਜੀ ਤੁਹਾਡਾ ਮਾਈਕ ਬੰਦ ਹੈ। ਮਨਿੰਦਰ ਜੀ ਤੁਹਾਡਾ ਮਾਈਕ ਬੰਦ ਹੈ, ਤੁਸੀਂ ਮਾਈਕ ਆਪਣਾ ਔਨ ਕਰ ਲਵੋ, ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਪਾ ਰਹੀ ਹੈ, ਪਲੀਜ਼ ਮਾਈਕ ਔਨ ਕਰ ਲਵੋ। अजी भी आवाज नहीं आ रही, तस्वीर देख सकता, हेडफोन प्लग आउट कर लो जी, शायद गल हो जाए। नहीं जी मनिंदर जी ਤੁਹਾਡੀ ਗੱਲ नहीं हो रही, सो फिर जो रीकनैक्ट करांगे ਤੁਹਾਨੂੰ ਅਸੀਂ ਦੁਬਾਰਾ ਕੋਸ਼ਿਸ਼ ਕਰਦੇ ਹਾਂ ਰੀਕਨੈਕਟ ਕਰਨ ਦੀ। ਮੀਨਵੈਲ ਮੈਂ ਇਹਸਾਨ ਕਿੰਗ ਸਾਹਿਬ ਨਾਲ ਗੱਲ ਕਰ ਰਿਹਾ ਜੀ। ਇਹਸਾਨ ਜੀ ਕੀ ਹਾਲ ਚਾਲ ਹੈ ਜੀ? ਇਹਸਾਨ ਜੀ ਤੁਸੀਂ ਤੁਹਾਡੀ ਵੀ ਲਾਈਨ ਗਲਤੀ ਨਾਲ ਫਿਰ ਮੈਂ ਤੁਹਾਨੂੰ ਫਿਰ ਐਡ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ। ਇਹਸਾਨ ਸਾਹਿਬ ਤੁਸੀਂ ਸਾਡੇ ਨਾਲ ਹੋ। ਮਨਿੰਦਰ ਜੀ ਤੁਸੀਂ ਗੱਲ ਸੁਣ ਸਕਦੇ ਹੋ, ਜ਼ਰੂਰ ਕੁਝ ਕਹੋ ਤਾਂ ਕਿ ਸਾਨੂੰ ਪਤਾ ਲੱਗ ਜਾਏ। ਨਹੀਂ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਮਨਿੰਦਰ ਜੀ, ਤੁਹਾਨੂੰ ਰੀਕਨੈਕਟ ਕਰਨਾ ਪਏਗਾ ਜੀ। ਇਹਸਾਨ ਸਾਹਿਬ ਜੀ, ਅਰੋੜਾ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ ਇਹਸਾਨ ਸਾਹਿਬ ਤੁਸੀਂ? ਮੈਂ ਜੀ ਇਹ ਕਹਿਣਾ ਚਾਹਾਂਗਾ ਜੀ ਬਹੁਤ ਬੜਾ ਅੱਛਾ ਤੁਹਾਡਾ ਪ੍ਰੋਗਰਾਮ ਜਿਹੜਾ ਨਾ ਅੱਜ ਦੇ ਕਮੈਂਟ ਤੇ ਕਮੈਂਟ ਆਪਣੀ ਫੈਮਿਲੀ ਦਾ ਤੇ ਨਹੀਂ ਕਿਸੇ ਦੀ ਗੱਲ ਅੱਜ ਸ਼ੇਅਰ ਕਰਾਂਗਾ। ਜਿਹੜੀ ਵੀ 3-4 ਭਰਾ ਸੀ ਤੇ 4 ਭਰਾਵਾਂ ਦੇ ਵਿੱਚ ਨਾ ਉਹਨਾਂ ਨੇ ਸ਼ਾਦੀ ਸੀ, 3 ਦੀ ਹੋਈ ਤੇ ਚੌਥੇ ਦੀ ਨਹੀਂ ਸੀ ਹੋਈ। ਚੌਥੇ ਦੀ ਜਿਸਲੇ ਸ਼ਾਦੀ ਹੋਈ ਆ ਉਹਨੇ ਇਹ ਗੱਲ ਕਹੀ, ਉਹਨਾਂ ਨੇ ਨਾ ਬੜਾ ਸਲੂਕ ਸੀ, ਉਹਨਾਂ ਦੇ ਵਿੱਚੋਂ ਕੋਈ ਤੀਲਾ ਨਹੀਂ ਸੀ ਲੰਘਦਾ। ਅੱਛਾ ਜੀ। ਜਿਸਲੇ ਚੌਥੇ ਦੀ ਸ਼ਾਦੀ ਹੋ ਗਈ ਤੇ ਉਹਨਾਂ ਨੇ ਇਹ ਗੱਲ ਕਹੀ, ਉਹਨੇ ਕਿਹਾ ਵੀ ਮੈਂ ਰੋਟੀ ਲੈ ਕੇ ਮੈਂ ਜਾਵਾਂਗੀ, ਛੋਟੇ ਦੀ ਨੇ ਕਿਹਾ। ਉਹਨੇ ਕਿਹਾ ਤੁਹਾਡਾ ਇੰਨਾ ਸਲੂਕ, ਤੁਸੀਂ ਇੰਨਾ ਖਾਰ, ਤੁਹਾਡੇ ਇੰਨਾ ਪਿਆਰ, ਰੋਟੀ ਵੀ ਇਕੱਠੀ। ਉਹਨੇ ਕਿਹਾ ਜੀ ਬਿਲਕੁਲ ਸਾਡੀ ਰੋਟੀ ਵੀ ਇਕੱਠੀ ਪੱਕਦੀ, ਅਸੀਂ ਇਕੱਠੀ ਰਹਿੰਦੇ ਹਾਂ। ਜਿਸ ਲਈ ਉਹਨਾਂ ਨੇ ਰੋਟੀ ਲਿਆ ਕੇ ਛੋਟੇ ਦੀ ਗਈ, ਉਹ ਕੋਈ ਨਸਲ ਐਸੀ ਸੀ, ਇਸ ਤਰ੍ਹਾਂ ਹੀ ਕੱਲ ਨਾ ਚਲੋ ਲਫਾਜ਼ ਮੈਂ ਕੱਲ ਨਾ ਵੀ ਕਿਸੇ ਖਾਨਦਾਨ ਟੱਬਰ ਦੇ ਐਸੇ ਦੇ ਸੀ, ਉਹਨੇ ਆਣ ਕੇ ਖੇਰੂ ਉਹਨਾਂ ਨੂੰ ਕਰ ਦਿੱਤਾ। ਇਹ ਤੇ ਅਰੋੜਾ ਸਾਹਿਬ ਜਿਹੜਾ ਪਿਆਰ ਆ, ਮੁਹੱਬਤ ਆ, ਇਹ ਤੇ ਸਿਰਫ ਕੁਛ ਨਸਲਾਂ ਤੇ ਵੀ ਗੱਲ ਮੁੱਕਦੀ, ਜਿਹੜੀ ਵੀ ਨਸਲੀ ਅਸੀਂ ਅੱਛੇ ਘਰ ਦੇ ਮਿਲ ਜਾਣ ਨਾ
ਤੇ ਬਣਿਆ ਰਹਿਣ ਦਿੰਦੇ ਨੇ, ਪਰਿਵਾਰ ਨੂੰ, ਘਰ ਨੂੰ ਚੱਲਣ ਦਿੰਦੇ ਨੇ। ਜਦੋਂ ਨਹੀਂ ਹੁੰਦਾ ਫਿਰ ਖੇਰੂ ਖੇਰੂ ਇੱਕ ਬਾਹਰ ਦੀਆਂ ਹੀ ਕਰਦੀਆਂ ਨੇ। ਮੇਰਾ ਇੰਨਾ ਕੁ ਕਮੈਂਟ ਹੈ। ਮੈਂ ਤੇ ਅੱਗੇ ਵੀ ਦੱਸਿਆ ਸੀ, ਅੱਜ ਤੇ ਨਸਲਾਂ ਦਾ ਪਤਾ ਦੱਸਦੀਆਂ। ਬਾਕੀ ਤੁਹਾਡੀ ਬਹੁਤ ਮਿਹਰਬਾਨੀ, ਸ਼ੁਕਰੀਆ ਜਿਹੜੀ ਤੁਸੀਂ ਗੱਲ ਕੀਤੀ ਆ। ਉਹ ਆਪਾਂ ਪਹਿਲੇ ਉਹਦੇ ਤੇ ਗੱਲ ਆਪਣਾ ਜੇ ਸਟੇਟਮੈਂਟ ਆ ਚੁੱਕੀ ਸੀ। ਬਾਕੀ ਐਨੋਲੈਕ ਸਾਹਿਬ ਕੋਈ ਗੱਲ ਨਹੀਂ, ਤੁਸੀਂ ਕਮੈਂਟ ਕੀਤਾ ਜਿਹੜਾ ਵੀ, ਅਗਰ ਤੁਹਾਨੂੰ ਬੁਰਾ ਲੱਗਾ ਤੇ ਮਾਜ਼ਰਤ ਕਰਦੇ ਆ। ਸਾਰੇ ਜ਼ਿੰਦਾਬਾਦ ਨੇ, ਕੋਈ ਗੱਲ ਨਹੀਂ, ਸਾਡਾ ਕੋਈ ਪ੍ਰੋਬਲਮ ਨਹੀਂ ਜੀ। ਤੁਸੀਂ ਕਰੋ ਕਮੈਂਟ ਵੀ ਕਰੋ, ਵੇਖੋ ਵੀ। ਲੇਕਿਨ ਐਜ਼ ਸਾਰੇ ਜਿਹੜੇ ਫੈਮਿਲੀ ਆ, ਸਾਂਝੀ ਸਾਥ ਆ, ਇਹ ਸਾਰਿਆਂ ਦਾ ਘਰ ਆ, ਇੱਕ ਦੂਜੇ ਦਾ ਖਿਆਲ ਜ਼ਰੂਰ ਰੱਖਿਓ। ਹਾਂਜੀ ਥੋੜਾ ਸਾਹਿਬ ਜੀ ਬਿਲਕੁਲ ਜੀ, ਅਸੀਂ ਕਿਸੇ ਨਾਲ ਸਾਡੀ ਕੋਈ ਜ਼ਾਤੀ ਦੁਸ਼ਮਣੀ ਨਹੀਂ, ਕੋਈ ਲੜਾਈ ਝਗੜਾ ਨਹੀਂ। ਅਸੀਂ ਸਾਰੀ ਸਾਂਝੀ ਸਾਥ ਸਜਾਉਣ ਦਾ ਮਕਸਦ ਹੀ ਹੈ ਕਿ ਸਾਰੇ ਅਸੀਂ ਇਕੱਠੇ ਰਹੀਏ। ਤੁਸੀਂ ਵੀ ਜ਼ਿੰਦਾਬਾਦ, ਅਸੀਂ ਵੀ ਜ਼ਿੰਦਾਬਾਦ। ਅਸੀਂ ਕਿਸੇ ਨਾਲ ਸਾਡੀ ਕੋਈ ਲੜਾਈ ਝਗੜਾ ਨਹੀਂ ਜੀ। ਅੱਛਾ ਜੀ, ਅਸੀਂ ਇੱਕ ਗੱਲ ਮੈਂ ਨਾਲ ਨਵੀਦ ਸੰਧੂ ਸਾਹਿਬ ਨੂੰ ਲੈ ਰਿਹਾ, ਜੋ ਗੱਲ ਅਹਿਸਾਨ ਕਿੰਗ ਸਾਹਿਬ ਨੇ ਕਹੀ, ਮੈਂ ਉਸ ਦੇ ਉੱਤੇ ਥੋੜੀ ਜਿਹੀ ਔਰ ਚਾਹਾਂਗਾ ਨਵੀਦ ਸੰਧੂ ਸਾਹਿਬ ਤੁਸੀਂ ਵੀ ਇਸ ਦੇ ਬਾਰੇ ਥੋੜੀ ਗੱਲ ਕਰੋ। ਕਹਿੰਦੇ ਜੋ ਬਾਹਰ ਦੀਆਂ ਜਿਹੜੀ ਕੁੜੀਆਂ ਆਉਂਦੀਆਂ ਨੇ ਘਰਾਂ, ਜਦੋਂ ਵਿਆਹ ਬੱਚਿਆਂ ਦੇ ਹੁੰਦੇ ਨੇ, ਬਾਹਰੋਂ ਆਉਂਦੀਆਂ ਨੇ ਸਵਾਣੀਆਂ, ਉਹ ਆ ਕੇ ਘਰ ਤੋੜ ਦਿੰਦੀਆਂ, ਖੇਰੂ ਖੇਰੂ ਕਰ ਦਿੰਦੀਆਂ ਨੇ। ਯਾਨੀ ਕਿ ਉਹਨਾਂ ਦੇ ਵਿੱਚ, ਉਹਨਾਂ ਦੇ ਖੇਰੂ ਖੇਰੂ ਕਰਨ ਵਿੱਚ ਇੰਨੀ ਉਹਨਾਂ ਦੀ ਗੱਲਬਾਤ ਇੰਨੀ ਤਾਕਤ ਹੈ ਕਿ ਜਿਹੜਾ ਅਸੀਂ ਸਾਡੇ ਭਰਾਵਾਂ ਦਾ ਜਿਹੜੇ ਜਾਂ ਮਾਂ-ਬਾਪ ਦਾ ਜਿਹੜਾ ਸਾਡਾ ਇਹ ਇੱਕ ਮੁੱਠ ਜਿਹੜੇ ਅਸੀਂ ਹੁੰਦੇ ਆ, ਕਿਸੇ ਬਗਾਨੇ ਧੀ ਦੇ ਆਇਆ ਅਸੀਂ ਝੱਟ ਅਲੱਗ ਕਿਉਂ ਹੋ ਜਾਂਦੇ ਆ? ਉਹਦਾ ਕਸੂਰ ਉਹਨਾਂ ਦਾ ਹੈ ਕਿ ਕਸੂਰ ਸਾਡਾ ਹੈ? ਤੁਸੀਂ ਕੀ ਸਮਝਦੇ ਹੋ? ਬਾਅਦ ਵਾਲੀ ਦੇਖੋ ਰੋੜਾ ਸਾਹਿਬ, ਤੁਸੀਂ ਵੀ ਕੈਨੇਡਾ ਰਹਿ ਰਹੇ ਹੋ, ਮੈਂ ਨਾਰਵੇ ਰਹਿ ਰਿਹਾ। ਕੋਈ ਇੰਨਾ ਲਾਈਫ ਸਟਾਈਲ ਦਾ ਆਪਣਾ ਡਿਫਰੈਂਸ ਤਾਂ ਹੈ ਨਹੀਂ, ਕਲਚਰ ਦਾ ਡਿਫਰੈਂਸ ਨਹੀਂ ਹੈ ਇੱਥੇ ਦਾ, ਸਮਝਿਓ। ਗੱਲ ਇਹ ਕਿ ਸਾਡੇ ਜਿਹੜਾ ਕਲਚਰ ਹੈ ਨਾ, ਈਸਟ ਦਾ ਕਲਚਰ, ਸਬ ਕੰਟੀਨੈਂਟ ਦਾ, ਸਾਡੇ ਕਲਚਰ ਵਿੱਚ ਨਾ ਲੋਕਾਂ ਨੂੰ ਇੱਕ ਦੂਜੇ ਤੋਂ ਐਕਸਪੈਕਟੇਸ਼ਨਸ ਬਹੁਤ ਹੁੰਦੀਆਂ ਹੈਗੀਆਂ। ਯਾਨੀ ਮੇਰੀ ਘਰ ਵਾਲੀ ਆਈ ਹੈ ਤੇ ਉਹਦੇ ਤੋਂ ਜੀ ਸਾਰਿਆਂ ਨੂੰ ਐਕਸਪੈਕਟੇਸ਼ਨਸ ਬਹੁਤ ਹੋਣੀਆਂ, ਧੀ ਤੋਂ ਵੱਧ ਐਕਸਪੈਕਟੇਸ਼ਨਸ ਬਹੁਤ ਹੋਣੀਆਂ ਵਾ, ਸਮਝਿਓ। ਤੇ ਜੇ ਜਵਾਈ ਦੇ ਮਤਲਬ ਧੀ ਦਾ ਵਿਆਹ ਹੋਇਆ, ਜਵਾਈ ਲੈ ਕੇ ਆਇਆ, ਤਾਂ ਉਹ ਤੋਂ ਅਸੀਂ ਮਤਲਬ ਐਕਸਪੈਕਟੇਸ਼ਨ ਬਹੁਤ ਰੱਖਣੀਆਂ ਹੈਗੀਆਂ ਵੀ ਸਾਡੇ ਪੁੱਤ ਤੋਂ ਵੱਧ ਜੇ ਸਾਡਾ ਕੰਮ ਆਊਗਾ। ਜਿਵੇਂ ਮਾਈਆਂ ਕਹਿੰਦੀਆਂ ਹੁੰਦੀਆਂ ਵੀ ਮੇਰਾ ਪੁੱਤ ਤਾਂ ਨਹੀਂ ਚੰਗਾ, ਮੇਰਾ ਜਵਾਈ ਬਹੁਤ ਚੰਗਾ ਹੈ। ਦੇਸੀਆਂ ਦੀ ਆਦਤ ਹੁੰਦੀ ਹੈ ਜੀ ਵੀ ਏਦਾਂ ਗੱਲ ਕਰਦੇ ਨੇ, ਮੇਰਾ ਪੁੱਤ ਤਾਂ ਨਹੀਂ ਚੰਗਾ, ਮੇਰਾ ਜਵਾਈ ਬਹੁਤ ਚੰਗਾ। ਉਹ ਸਾਰੇ ਹੀ ਆਪਣੀ ਆਪਣੀ ਜਗ੍ਹਾ ਬਹੁਤ ਚੰਗੇ ਹੁੰਦੇ ਆ, ਸਮਝਿਓ। ਸਾਡੇ ਘਰਾਂ 'ਚ ਲੜਾਈ ਉਦੋਂ ਪੈਂਦੀ ਹੈ ਜੀ, ਮਤਲਬ ਮੈਂ ਤਾਂ ਪੂਰੇ ਵਰਲਡ ਦੇ ਹਿਸਾਬ ਨਾਲ ਗੱਲ ਕਰਾਂਗਾ ਵੀ ਹਮੇਸ਼ਾ ਲੜਾਈ ਉਦੋਂ ਬਣਦੀ ਆ ਜਦੋਂ ਕਿਸੇ ਦਾ ਹੱਕ ਰਾਈਟ ਮਾਰਿਆ ਜਾਂਦਾ ਵਾ। ਹਮੇਸ਼ਾ ਗੱਲਬਾਤ ਤੂੰ ਮੈਂ ਲੜਾਈ ਉੱਥੋਂ ਹੀ ਸ਼ੁਰੂ ਹੁੰਦੀ ਆ, ਸਮਝਿਓ। ਤੇ ਜਿੱਦਾਂ ਹੁਣ ਆਪਾਂ ਸਾਂਝੀ ਸਾਥ ਇਸ ਟਾਈਮ ਜੋੜੀ ਬੈਠੇ ਆ, ਮੇਰਾ ਇਹ ਪੁਆਇੰਟ ਆਫ ਵਿਊ ਹੈਗਾ ਵੀ ਅਗਰ ਹਰ ਘਰ ਦੇ ਵਿੱਚ ਹੀ ਸਵੇਰ, ਦੁਪਹਿਰ ਨੂੰ ਜਾਂ ਸ਼ਾਮ ਨੂੰ ਘਰ ਦਾ ਕੋਈ ਸਿਆਣਾ, ਕੋਈ ਇੱਕ ਘਰ ਦੇ ਵਿੱਚ ਤਾਂ ਕੋਈ ਤਾਂ ਸਿਆਣਾ ਹੋਊਗਾ ਜਿਹਦੀ ਘਰ 'ਚ ਚੱਲਦੀ ਹੋਊਗੀ ਚੰਗੀ ਮਾੜੀ, ਜੋ ਘਰ ਦੇ ਵਿੱਚ ਹਫ਼ਤੇ 'ਚ ਇੱਕ ਵਾਰੀ, 2 ਵਾਰੀ ਜਾਂ ਦਿਨ 'ਚ ਇੱਕ ਵਾਰੀ ਸਾਂਝੀ ਸਾਥ ਲਾ ਲਵੇ ਨਾ, ਮੇਰਾ ਨਹੀਂ ਖਿਆਲ ਵੀ ਇਹਨਾਂ ਕੋਈ ਲੜਾਈਆਂ ਝਗੜਿਆਂ ਤੱਕ ਨੌਬਤ ਜਾਏਗੀ, ਸਮਝਿਓ। ਵੀ ਆਪਣੇ ਜੇ ਗੱਲਬਾਤ ਕਿਸੇ ਨੂੰ ਕੋਈ ਪ੍ਰੋਬਲਮ ਬਣਦੀ ਆ, ਕੋ ਆਪਣਾ ਸ਼ੇਅਰ ਕਰ ਲਵੇ, ਉਹ ਵੱਡੀਆਂ ਵੱਡੀਆਂ ਗੱਲਾਂ ਤੇ ਪਹੁੰਚਣ ਨਾਲੋਂ। ਨਵੀਦ ਜੀ ਆਹ ਸਾਥ ਵੀ ਤਾਂ ਹੀ ਸਜਾਈਏ ਵੀ ਇਹਦੇ ਰਾਹੀਂ ਆਪਾਂ ਮੈਸੇਜ ਦੇ ਸਕਦੇ, ਜਿਹੜੇ ਉਹ ਸਾਥ ਤਾਂ ਨਹੀਂ ਸਮਝ ਸਕਦੇ ਹੋ ਸਾਥੀ ਨਹੀਂ ਮੈਸੇਜ। ਨਾਸਰ ਭਾਜੀ, ਮੈਂ ਉਹੀ ਗੱਲ ਕਰ ਰਿਹਾ ਨਾ ਵੀ ਜੇ ਘਰਾਂ ਦੇ ਵਿੱਚ ਸੱਥਾਂ ਲੱਗਦੀਆਂ ਰਹਿਣ, ਇੱਕ ਦੂਜੇ ਨਾਲ ਸ਼ੇਅਰਿੰਗ ਹੁੰਦੀ ਰਵੇ, ਤੇ ਕੋਈ ਇੱਥੇ ਪ੍ਰੋਬਲਮ ਐਡੀ ਬਣਨ ਤੱਕ ਨੌਬਤ ਨਹੀਂ ਜਾਂਦੀ। ਮੈਂ ਜਿਸ ਤਰ੍ਹਾਂ ਨਾਰਵੇ ਆਇਆ ਵਾਂ, ਮੇਰੇ ਆਉਣ ਤੋਂ ਪਹਿਲੇ ਮੇਰੇ ਇਨ-ਲਾਜ਼ ਨੇ ਮੇਰਾ ਘਰ ਸੈਪਰੇਟ ਕਰ ਦਿੱਤਾ ਸੀਗਾ। ਈਵਨ ਕਿ ਮਤਲਬ ਉਹਦੇ ਨਾਲ ਮੇਰੀ ਕੰਧ ਸਾਂਝੀ ਸੀਗੀ, ਪਰ ਸੈਪਰੇਟ ਕਰ ਦਿੱਤਾ ਸੀਗਾ। ਬੇਸ਼ੱਕ ਉਹ ਪਾਕਿਸਤਾਨ ਤੋਂ ਸੀਗੇ, ਲੇਕਿਨ ਇੱਕ ਗੈਪ ਦੇਣਾ ਚਾਹੀਦਾ ਹੈਗਾ ਵਾ, ਫੈਮਿਲੀ ਗੈਪ ਹੋਵੇ, ਲੇਕਿਨ ਉਹ ਇੱਕ ਲਿਮਿਟ ਹੋਵੇ। ਇਹ ਨਾ ਹੋਵੇ ਕਿ ਫੈਮਿਲੀ ਗੈਪ ਤੋਂ ਮੁੜ ਕੇ ਤੁਹਾਡਾ ਜਨਰੇਸ਼ਨ ਗੈਪ ਹੋ ਜਾਵੇ ਜੀ, ਸਮਝਿਓ। ਬਰੀਥਿੰਗ ਰੂਮ ਹਰ ਇੱਕ ਨੂੰ ਚਾਹੀਦਾ ਹੈ। ਬਿਲਕੁਲ, ਹਾਂਜੀ, ਬਰੀਥਿੰਗ ਰੂਮ ਚਾਹੀਦਾ ਹਰ ਇੱਕ ਨੂੰ, ਆਪਣੀ ਗੱਲ ਕਹਿਣ ਦਾ, ਸੁਣਨ ਦਾ ਹੱਕ ਹੋਵੇ, ਤੇ ਫਿਰ ਜੁਆਇੰਟ ਫੈਮਿਲੀ ਸਿਸਟਮ ਵਧੀਆ ਚੱਲ ਜਾਂਦੇ ਨੇ। ਤੇ ਲੋਕਾਂ ਨੂੰ ਨਾ ਪੇਸ਼ੈਂਸ ਵੀ ਥੋੜੀ ਹੋਣੀ ਚਾਹੀਦੀ ਹੈ ਜੀ, ਥੋੜੀ ਜੀ ਪੇਸ਼ੈਂਸ। ਫॉर ਐਗਜ਼ਾਮਪਲ, ਇਹ ਨਹੀਂ ਹੁੰਦਾ ਕਿ ਹਰ ਟਾਈਮ ਜੀ ਵੱਡਾ ਹੀ ਠੀਕ ਹੁੰਦਾ ਹਰ ਗੱਲ ਦੇ ਉੱਤੇ ਜੀ। ਜਿਸ ਤਰ੍ਹਾਂ ਮਤਲਬ ਕਿ ਹੁਣ 2020 ਜਾ ਰਿਹਾ ਜੀ, ਅੱਜ ਕੱਲ ਤਾਂ ਨਿਆਣੇ ਵੀ ਸਿਆਣੇ ਹੈਗੇ ਆ, ਹਰ ਇੱਕ ਦੇ ਕੋਲ ਗੂਗਲ ਹੈ, ਹਰ ਜਗ੍ਹਾ ਤੇ ਸਰਚ ਕਰਦੇ ਆ, ਉਹ ਜਿਹੜੀ ਵੀ ਗੱਲਬਾਤ ਕਰਦੇ ਹੈਗੇ ਆ ਫੈਕਟਸ ਐਂਡ ਫਿਗਰ ਦੇ ਨਾਲ ਕਰਦੇ ਆ। ਤੇ ਅਗਰ ਜੇ ਕਿਤੇ ਜਗ੍ਹਾ ਤੇ ਨਿਆਣਾ ਕੋਈ ਸਹੀ ਹੁੰਦਾ ਤੇ ਵੱਡਿਆਂ ਨੂੰ ਵੀ ਚਾਹੀਦਾ ਵੀ ਉਹਦੇ ਤੇ ਪਿਆਰ ਦੇ ਨਾਲ ਉਹਦੀ ਗੱਲ ਸਮਝਣ, ਭਾਵੇਂ ਉਹ ਤੇ ਅਮਲ ਕਰਨਾ ਨਹੀਂ ਕਰਨਾ, ਐਟਲੀਸਟ ਉਹਦੀ ਗੱਲ ਨੂੰ ਸੁਣਨ, ਸਮਝਣ, ਐਪਰੀਸ਼ੀਏਟ ਕਰਨ ਉਹਨੂੰ, ਸਮਝੇ। ਸਾਡੇ ਇੱਕ ਦੋਸਤ ਨੇ ਬੜੀ ਵਧੀਆ ਗੱਲ ਕਹੀ ਹੈ ਜੀ, ਮੈਂ ਉਹਦੀ ਜ਼ਿਕਰ ਕਰ ਲਵਾਂ। ਬਹੁਤ ਖੂਬ ਕਮੈਂਟ ਹੈ, ਕਿਉਂਕਿ ਲਿਖਿਆ ਗੁਰਮੁਖੀ 'ਚ ਹੈ, ਸਾਰਿਆਂ ਲਈ ਪੜ੍ਹਨਾ ਬੜਾ ਜ਼ਰੂਰੀ ਹੈ। ਤੇਜ ਸੰਧੂ ਸਾਹਿਬ ਕਹਿੰਦੇ ਨੇ
ਕਹਿੰਦੀ ਮਾਵਾਂ ਅਕਸਰ ਕਹਿੰਦੀ ਸਾਡੀ ਨੂੰਹ ਤਾਂ ਪੁੱਤ ਪਿੱਛੇ ਲਾਈ ਫਿਰਦੀ ਹੈ, ਪਰ ਜਵਾਈ ਸਾਡਾ ਬਹੁਤ ਚੰਗਾ ਹੈ, ਸਾਡੀ ਕੁੜੀ ਪੁੱਛ ਕੇ ਪੈਰ ਪੁੱਟਦਾ ਹੈ। ਜਦੋਂ ਜਵਾਈ ਇਹ ਕੰਮ ਕਰਦਾ ਤਾਂ ਜਵਾਈ ਬਹੁਤ ਚੰਗਾ, ਜਦੋਂ ਪੁੱਤਰ ਕਰਦਾ ਤਾਂ ਉਹੀ ਪੁੱਤਰ ਭੈੜਾ ਹੋ ਜਾਂਦਾ ਕਿ ਉਹ ਨੂੰਹ ਦੀ ਗੱਲ ਮੰਨਦਾ ਹੈ। ਇਹ ਮਾਵਾਂ ਦੀ ਅਕਸਰ ਸ਼ਿਕਾਇਤ ਹੈ। ਸੋ ਕਿਤੇ ਨਾ ਕਿਤੇ ਇਹ ਵੀ ਕਮੀ ਹੈ ਪਰਿਵਾਰਾਂ ਦੇ ਵਿੱਚ, ਇਹ ਬੜੀ ਵੱਡੀ ਦਿੱਕਤ ਹੈ ਜੀ, ਜਿਹੜੀ ਗੱਲ ਅਸੀਂ ਕਹਿਣ ਤੋਂ ਕਈ ਵਾਰ ਡਰਦੇ ਹਾਂ। ਇੱਕ ਹੋਰ ਭੈਣ ਸਾਡੀ ਨੇ ਗੱਲ ਕਹੀ ਕਿ ਕਈ ਵਾਰ ਮਾਵਾਂ ਆਪਣਾ ਸਮਝਦੇ ਨਹੀਂ ਨੂੰਹਾਂ ਆਈਆਂ ਨੂੰਹਾਂ ਨੂੰ, ਸ਼ਾਇਦ ਇਸ ਕਰਕੇ ਉਹ ਰਿਸ਼ਤੇ ਘਰਾਂ ਵਿੱਚ ਬਣਦੇ ਨਹੀਂ, ਇਸ ਕਰਕੇ ਜੁਆਇੰਟ ਫੈਮਿਲੀ ਸਿਸਟਮ ਫੇਲ ਹੋ ਜਾਂਦਾ ਹੈ। ਜੀ ਜੀ ਬਿਲਕੁਲ। ਅੱਛਾ ਰਵਿੰਦਰ ਸਿੰਘ ਨਾਲੋਂ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਤੁਸੀਂ ਇੱਕ ਗੱਲ ਕਹੀ ਸੀ ਕਿ ਜੁਆਇੰਟ ਫੈਮਿਲੀ ਦੇ ਫਾਇਦੇ ਵੀ ਨੇ ਤੇ ਨੁਕਸਾਨ ਵੀ ਨੇ। ਦੱਸੋ ਜੀ, ਤੁਸੀਂ ਕੀ ਸਮਝਦੇ ਹੋ ਜੀ, ਜ਼ਰੂਰ ਦੱਸੋ। ਇਹ ਜੀ ਇੱਕ ਮੇਰੇ ਪਿਤਾ ਜੀ ਕਹਿੰਦੇ ਸੀ ਕਿ ਸਾਡੇ ਇੱਕ ਟਾਈਮ ਸੀ ਸਾਡੇ ਘਰ 108 ਤੋਂ 110 ਜਾਣੇ ਮਤਲਬ ਜੁਆਇੰਟ ਫੈਮਿਲੀ ਸੀਗੇ, ਤੇ 30-35 ਤੇ ਮੈਂ ਵੀ ਦੇਖੇ ਨੇ ਆਪਣੀ ਹੋਸਟ ਚ, 95-96 ਚ ਹੈਗੇ ਸੀਗੇ। ਉਸ ਤੋਂ ਬਾਅਦ ਆਪਣੀਆਂ ਲੋੜਾਂ ਆਪਣੀਆਂ ਜ਼ਰੂਰਤਾਂ ਨੂੰ ਵਧਾਉਣ ਲਈ ਕੁਝ ਖੁਆਇਸ਼ਾਂ ਤੇ ਤੁਹਾਨੂੰ ਪਤਾ ਫਿਰ ਇੱਧਰ ਉੱਧਰ ਸੈਟਲ ਹੋਣਾ ਸ਼ੁਰੂ ਹੋਏ, ਜਿਹਦੇ ਕਰਕੇ ਉਹ ਜੁਆਇੰਟ ਸਿਸਟਮ ਸਾਡਾ ਤੇ ਖਤਮ ਹੋ ਗਿਆ ਉੱਥੇ ਹੀ। ਬਾਕੀ ਜੁਆਇੰਟ ਫੈਮਿਲੀ ਦਾ ਇੱਕ ਹੋਰ ਬੜਾ ਵੱਡਾ ਫਾਇਦਾ ਸੀ, ਮੇਰੀ ਮਾਤਾ ਜੀ ਅਕਸਰ ਕਹਿੰਦੇ ਨੇ ਕਿ ਉਹ ਬੱਚਾ ਪਾਲਣਾ ਜਿਹੜਾ ਹੁੰਦਾ ਹੈ, ਬੱਚਾ ਉਹ ਜੁਆਇੰਟ ਫੈਮਿਲੀ 'ਚ ਬੜਾ ਵਧੀਆ ਪਲ ਜਾਂਦਾ ਸੀਗਾ ਬੜੇ ਆਰਾਮ ਨਾਲ। ਅੱਜ ਕੱਲ੍ਹ ਬਹੁਤ ਮੁਸ਼ਕਲ ਹੁੰਦੀ ਬੱਚੇ ਪਾਲਣ 'ਚ, ਖਾਸ ਕਰਕੇ ਉਹਨਾਂ ਨੂੰ ਸਿੱਖਿਆ ਦੇਣੀ ਜਾਂ ਮਤਲਬ ਹੋਰ ਕਲਚਰ ਆਪਣਾ ਦੱਸਣਾ, ਬਹੁਤ ਸਾਰੀਆਂ ਇਹੋ ਜਿਹੀ ਮੁਸ਼ਕਲ ਹੁੰਦੀ ਹੈ। ਤੁਹਾਡਾ ਕੀ ਖਿਆਲ ਇਹਦੇ ਬਾਰੇ, ਠੀਕ ਹੈ ਗੱਲ ਕਿ ਜਾਂ ਨਹੀਂ? ਸਹੀ ਕਹਿ ਰਹੇ ਹੋ ਜੀ। ਮੈਂ ਤਾਂ ਇਹਦੇ 'ਚ ਕੋਈ ਮੇਰੀ ਆਪਣਾ ਇਹ ਮੰਨਣਾ ਹੈ ਕਿ ਫੈਮਿਲੀਜ਼ ਦੇ ਵਿੱਚ ਸਿਸਟਮ ਕੋਈ ਵੀ ਮੁਕੰਮਲ ਤੌਰ 'ਤੇ ਸਹੀ ਨਹੀਂ ਹੈ। ਨਾ ਜੁਆਇੰਟ ਸਿਸਟਮ ਫੈਮਿਲੀ ਸਿਸਟਮ ਪਰਫੈਕਟ ਹੈ, ਨਾ ਨਿਊਕਲੀਅਰ ਫੈਮਿਲੀ ਸਿਸਟਮ ਪਰਫੈਕਟ ਹੈ। ਉਹਦੀ ਪਰਫੈਕਸ਼ਨ ਪਰਿਵਾਰ ਦੇ ਵਿੱਚ ਹੈ, ਉਹਨੂੰ ਕਿਸ ਤਰ੍ਹਾਂ ਚਲਾਇਆ ਜਾ ਰਿਹਾ, ਪਰਫੈਕਸ਼ਨ ਉਸ ਵਿੱਚ ਹੈ। ਕਿੰਨਾ ਵਧੀਆ ਪਰਿਵਾਰ ਉਹਨੂੰ ਨਿਭਾ ਰਿਹਾ ਹੈ, ਭਾਵੇਂ ਕਿਸੇ ਵੀ ਸਿਸਟਮ 'ਚ ਰਹਿੰਦੇ ਹੋ, ਇਹ ਉਹਦੇ ਵਿੱਚ ਹੈ। ਇਹਦੇ ਵਿੱਚ ਨਹੀਂ ਕਿ ਕੋਈ ਜ਼ਰੂਰੀ ਨਹੀਂ ਕਿ ਸਾਰੇ ਜੁਆਇੰਟ ਫੈਮਿਲੀ ਚੰਗੀ, ਤੇ ਕੁਝ ਇਹ ਵੀ ਨਹੀਂ ਕਿ ਸਾਰੀਆਂ ਮਾੜੀਆਂ ਨੇ। ਹਾਂ ਅੱਛਾ, ਮੇਰੀ ਪਿਛੋਕੜ ਅਟਾਰੀ ਲਾਗੇ ਪਿੰਡ ਹੈ ਸਾਡਾ ਜੀ, ਬਣੀਆਂ ਕੇ ਅਟਾਰੀ ਦੇ ਨਾਲ ਹੀ ਹੈ, ਬਿਲਕੁਲ ਬਾਰਡਰ ਤੇ ਹੀ ਆ ਸਾਡੇ। ਉੱਥੋਂ ਮੈਂ ਨਾਸਿਰ ਸਾਹਿਬ ਨੂੰ ਪੁੱਛਣਾ ਚਾਹੂੰਗਾ, ਉੱਥੋਂ ਰੰਗੜ ਮੁਸਲਮਾਨ ਉੱਠ ਕੇ ਗਏ ਸੀਗੇ, ਬਹੁਤ ਸਾਰੀਆਂ ਮਸੀਤਾਂ ਹਜੇ ਵੀ ਮੌਜੂਦ ਨੇ, ਬੜੀ ਅੱਛੀ ਹਾਲਤ ਵਿੱਚ ਨੇ, ਤੇ ਉਹਨਾਂ ਨੂੰ ਛੇੜਿਆ ਵੀ ਨਹੀਂ ਗਿਆ। ਮੈਂ ਪੁੱਛਣਾ ਚਾਹਾਂਗਾ ਰੰਗੜ ਮੁਸਲਮਾਨ ਕੌਣ ਨੇ, ਤੋਂ ਉੱਥੋਂ ਉੱਠ ਕੇ ਗਏ ਨੇ? ਪਿਤਾ ਜੀ ਦੱਸਦੇ ਕਿ ਰੰਗੜ ਮੁਸਲਮਾਨਾਂ ਦਾ ਕਾਫੀ ਵੱਡਾ ਕਬੀਲਾ ਸੀ ਜਿਹੜਾ ਉੱਠ ਕੇ ਇੱਥੋਂ ਗਿਆ ਹੈ। ਕਿ ਉਹ ਹੁੰਦੇ ਨੇ ਜਾਂ ਮਤਲਬ ਮੈਂ ਤੇ ਕਦੀ ਸੁਣਿਆ ਨਹੀਂ ਕਿ ਰੰਗੜ ਹੈ ਵੀ ਆ। ਠੀਕ ਹੈ ਜੀ। ਪਹਿਲਾਂ ਅਸੀਂ ਸਾਡੇ ਨਾਲ ਦੋਸਤ ਜੁੜੇ ਨੇ, ਆਮਿਰ ਸਾਹਿਬ ਜੁੜੇ ਨੇ, ਅਸੀਂ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਅਮੀਰ ਸਾਹਿਬ ਨਾਲ ਗੱਲ ਕਰਕੇ ਉਸ ਤੋਂ ਬਾਅਦ ਨਾਸਰ ਸਾਹਿਬ ਨੂੰ ਜਦੋਂ ਮੈਂ ਲੈ ਕੇ ਆਉਂਦਾ ਤੇ ਉਹ ਜਦੋਂ ਵਾਪਸ ਮੁੜ ਕੇ ਆਉਂਦੇ ਤੇ ਉਹਨਾਂ ਕੋਲ ਇਸ ਸਵਾਲ ਦਾ ਜਵਾਬ ਲੈ ਕੇ ਜਾਵਾਂਗਾ ਜੀ। ਬਹੁਤ ਮਿਹਰਬਾਨੀ ਵੀਰ ਜੀ। ਸਰ ਤੁਸੀਂ ਕੀ ਕਹਿਣਾ ਚਾਹੋਗੇ ਜੀ? ਜੀ ਸਤਿ ਸ਼੍ਰੀ ਅਕਾਲ। ਸਾਡਾ ਰੋਜ਼ਾ ਬੜਾ ਲੰਮਾ ਮੁੱਕਣ ਚ ਨਹੀਂ ਆਉਂਦਾ ਹੈ ਜੀ, ਹੋਰ 3 ਘੰਟੇ ਨੇ। ਅੱਛਾ, ਤੁਸੀਂ ਤਾਂ ਆਪਣੀ ਫੈਮਿਲੀ ਤੋਂ ਦੂਰ ਰਹਿੰਦੇ ਹੋ, ਤੁਸੀਂ ਤਾਂ ਹੁਣ ਪਿੰਡ 'ਚ ਨਹੀਂ ਰਹਿੰਦੇ। ਫੈਮਿਲੀ ਦਾ ਜੁਆਇੰਟ ਫੈਮਿਲੀ ਤਕਰੀਬਨ ਮੈਂ ਤੇ ਮੇਰਾ ਕੋਈ ਐਡਾ ਐਕਸਪੀਰੀਅੰਸ ਵੀ ਨਹੀਂ ਹੈ ਵੀ। ਮੈਂ ਸਿਰਫ ਇਹ ਗੱਲ ਕਰਨ ਆਇਆ ਕਿ ਸਾਡੇ 'ਚ ਤੇ ਯਾਨੀ ਕਿ ਸਾਡੇ ਮਾਸ਼ਰੇ ਦੇ ਵਿੱਚ ਪਾਕਿਸਤਾਨ ਇੰਡੀਆ ਜਿਹੜਾ ਸਾਡਾ ਕਲਚਰ ਓਵਰਆਲ ਇੱਕੋ ਹੀ ਹੈ ਨਾ, ਡਜ਼ਨਟ ਮੈਟਰ ਕਿ ਅਸੀਂ ਮੁਸਲਮਾਨ ਜਾਂ ਉਧਰ ਤੁਸੀਂ ਸਿੱਖ ਜਾਂ ਹਿੰਦੂ ਜਾਂ ਕੋਈ ਵੀ ਹੈ, ਕਲਚਰ ਤਕਰੀਬਨ ਸੇਮ ਹੀ ਹੈ। ਚਾਚਾ ਮਾਮਾ ਜਿਹੜਾ ਕੋਈ ਵੀ ਤਰਾ ਸਕਦਾ ਬੱਚੇ ਨੂੰ, ਕੋਈ ਵੀ ਡਾਂਟ ਸਕਦਾ, ਕਹਿ ਕਿਉਂ ਕੀਤਾ ਹੀ, ਉਹਦੇ ਉੱਤੇ ਉਹ ਮੰਨਦਾ, ਉਹਦੀ ਮੰਨਦਾ ਵੀ ਹੈ, ਸੁਣਦਾ ਵੀ ਹੈ ਜੀ। ਔਰ ਇਹਦੇ ਵਿੱਚ ਸਿਰਫ ਸਾਡੇ ਕੋਲੇ ਬਿਹਤਰ ਕੀ ਹੈ ਜੋ ਮੈਨੂੰ ਨਜ਼ਰ ਆਉਂਦਾ ਹੈ ਕਿ ਸਾਡੇ ਇਹਦੇ ਪਾਕਿਸਤਾਨੀ ਪੰਜਾਬ ਨਾਲੋਂ ਇਧਰ ਯੂਰਪ ਦੇ ਵਿੱਚ ਜਾਂ ਵੈਸਟਰਨ ਕੰਟਰੀ ਵਿੱਚ ਇਹਨਾਂ ਦਾ ਯਾਨੀ ਕਿ ਫੈਮਿਲੀ ਸਿਸਟਮ ਸਾਡਾ ਬਿਹਤਰ ਹੈ। ਫੈਮਿਲੀ ਸਿਸਟਮ ਇਸ ਵਾਸਤੇ ਬਿਹਤਰ ਹੈ ਕਿ ਅਗਰ 2 ਜੀ ਨੇ ਉਹਨਾਂ ਦੀ ਕੋਈ ਆਪਸ ਦੇ ਵਿੱਚ ਆਣ ਬਣ ਗਈ ਹੈ ਕਿਸੇ ਗੱਲ ਤੋਂ ਵੀ, ਤੇ ਉਹਦਾ ਮਾਂ ਪਿਓ, ਚਾਚੇ, ਮਾਮੇ, ਤਾਏ, ਭਰਾ ਕੋਈ ਨਾ ਕੋਈ ਕਹਿ ਕੇ ਉਹਨਾਂ ਦੇ ਸਾਹਮਣੇ ਜਾਂ ਬੋਲੇਗਾ ਨਹੀਂ, ਜਾਂ ਜਿਹੜੀ ਯਾਨੀ ਕਿ ਵਾਈਫ ਹੈ ਉਹ ਨਹੀਂ ਬੋਲਣ ਲਈ, ਉਹਨਾਂ ਦੀ ਸੁਣ ਕੇ ਉਹ ਫਿਰ ਬਹਿ ਜਾਣਗੇ। ਇੱਥੇ ਵੈਸਟਰਨ ਵਿੱਚ ਡਿਵੋਰਸ ਰੇਸ਼ੋ ਜਿਹੜੀ ਹੈ ਬਹੁਤ ਜ਼ਿਆਦਾ ਹੈ, ਸਿੰਗਲ ਪੇਰੈਂਟਸ ਉਹਦੇ ਕੇ ਕਿਉਂਕਿ ਰੋਕ ਟੋਕ ਨਹੀਂ ਹੈ ਅਭੀ ਜੀ। ਪਰ ਜੇ ਜਿਵੇਂ ਸਾਡਾ ਫੈਮਿਲੀ ਸਿਸਟਮ ਇੱਥੇ ਮੇਰਾ ਸਵਾਲ ਬਣਦਾ ਹੈ ਕਿ ਡਿਵੋਰਸ ਹੋਣਾ ਜਾਂ ਨਾ ਹੋਣਾ ਇਹ ਸਹੀ ਚੀਜ਼ ਹੈ। ਮੈਂ ਇਸ ਹਵਾਲੇ ਤੋਂ ਪੁੱਛ ਰਿਹਾ ਕਿ ਸਾਡੇ ਅਕਸਰ ਇਹ ਗੱਲ ਕਹੀ ਜਾਂਦੀ ਹੈ, ਜੋੜੀਆਂ ਜਗ ਥੋੜੀਆਂ ਨਰੜ ਬਥੇਰੇ, ਬੰਦੇ ਸਾਰੀ ਹਯਾਤੀ ਕੱਢ ਜਾਂਦੇ ਨੇ, ਸਾਰੀ ਉਮਰ ਕੱਢ ਲੈਂਦੇ ਨੇ ਲੜਦਿਆਂ ਮਰਦਿਆਂ, ਪਰ ਨਾ ਬੱਚਿਆਂ ਦੀ ਠੀਕ ਤਰ੍ਹਾਂ ਪਰਵਰਿਸ਼ ਹੁੰਦੀ ਹੈ, ਲੜਦੇ ਰਹਿੰਦੇ ਨੇ। ਕਿ ਉਸ ਤੋਂ ਬਿਹਤਰ ਇਹ ਨਹੀਂ ਕਿ ਕਿਤੇ ਜੇ ਬਹੁਤ ਜ਼ਿਆਦਾ ਇਹੋ ਜਿਹੇ ਹਾਲਾਤ ਹੋ ਤਾਂ ਅਲੱਦਗੀ ਹੋ ਜਾਵੇ ਤੇ ਆਪੋ ਆਪਣੇ ਰਾਹ ਤੇ ਤੁਰ ਲਵੋ ਜਿੱਥੇ ਜ਼ਿੰਦਗੀ ਥੋੜੀ ਬਿਹਤਰ ਹੋ ਜਾਵੇ। ਨਹੀਂ, ਉਹ ਆਪੋ ਆਪਣੇ ਰਾਹ ਦੇ ਉਹਦੇ ਵੀ ਪੋਜ਼ਿਟਿਵ ਨੈਗੇਟਿਵ ਦੋਏ ਚੀਜ਼ਾਂ ਜਿਹਨਾਂ ਹੁਣ ਇੱਥੇ ਵੈਸਟਰਨ ਕੰਟਰੀ ਵਿੱਚ ਤੁਸੀਂ ਵੀ ਦੇਖਦੇ ਹੋ ਕਿ ਕੈਨੇਡਾ ਵਿੱਚ ਵੀ ਸੇਮ ਹੀ ਹੈ, ਇੱਥੇ ਵੀ ਸੇਮ ਹੀ ਹੈ।
ਕਿ ਇੱਥੇ ਠੀਕ ਹੈ ਆਪੋ ਆਪਣੇ ਰਾਹ ਟੁਰ ਜਾਂਦੇ ਨੇ। ਇੱਕ ਜਿਹੜਾ ਸਟੈਪ ਡੈਡ ਆਉਂਦਾ, ਪਤਾ ਜੀ ਕਿੰਨੇ ਯਾਨੀ ਕਿ ਚਾਈਲਡ ਅਬਿਊਜ਼ ਦੇ ਜਿਹੜੇ ਕੇਸ ਆਉਂਦੇ ਨੇ ਉਹ ਕਿੰਨੇ ਆਉਂਦੇ ਨੇ ਕਿ ਸਟੈਪ ਡੈਡ ਜਿਹੜਾ ਹੈ ਜਾਂ ਸਟੈਪ ਮੋਮ ਜਿਹੜੀ ਹੈ ਠੀਕ ਹੈ ਉਸ ਕਿਸਮ ਦਾ ਜਿਹੜਾ ਉਹ ਚੀਜ਼ ਆਉਂਦੀ ਹੈ ਉਹ ਫਿਰ ਉਹਦੇ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਜੀ। ਇੱਕ ਚੀਜ਼ ਇੱਕ ਬੱਚਾ ਕਿ ਉਹ ਗਰੋ ਬੈਕ ਕਰਦਾ, ਛੋਟਾ ਬੱਚਾ ਹੈ ਠੀਕ ਹੈ 5 7 10 ਸਾਲ ਦਾ, ਉਹ ਗਰੋ ਬੈਕ ਕਰਦਾ ਕਿ ਉਸ ਸਿਚੁਏਸ਼ਨ ਦੇ ਵਿੱਚ ਕਿ ਆਪਣੇ ਘਰ ਦੇ ਵਿੱਚ ਅਬਿਊਜ਼ ਹੋ ਰਿਹਾ ਹੈ। ਇਹ ਚੀਜ਼ ਜਿਹੜੀ ਹੈ ਜਿੱਥੇ ਉਹ ਨਗੜ ਕੇ ਰੱਖਦੇ ਨੇ, ਉਹ ਸਾਡਾ ਮਾਸ਼ਰਾ ਜਿਹੜਾ ਨਗੜ ਕੇ ਰੱਖਦਾ ਨਾ ਯਾਨੀ ਕਿ ਚਾਚੇ ਮਾਮੇ ਤਾਏ ਜਿਹੜੇ ਨੇ ਉਹ ਠੀਕ ਹੈ ਤੂੰ ਰਹਿਣਾ ਇੱਥੇ ਹੀ, ਉਹਦੇ ਨਾਲੋਂ ਫਿਰ ਉਹ ਬਿਹਤਰ ਹੈ ਨਾ। ਪੋਜ਼ੀਟਿਵ ਨੈਗੇਟਿਵ ਦੋ ਚੀਜ਼ਾਂ ਨੇ, ਲੇਕਿਨ ਉਹਦੀ ਨੈਗੇਟਿਵਿਟੀ ਇੰਨੀ ਹੈ ਕਿ ਚਲੋ ਠੀਕ ਹੈ 2 4 ਜਿਸ ਵਕਤ ਬੱਚੇ ਜਵਾਨ ਹੋ ਜਾਂਦੇ ਨੇ ਫਿਰ ਉਹ ਮਾਈ ਪਾਪਾ ਵੀ ਸੁਲ੍ਹਾ ਕਰ ਲੈਂਦੇ ਨੇ। ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ। ਮੈਂ ਇੱਥੇ ਇੱਕ ਥੋੜੀ ਜਿਹੀ ਗੱਲ ਨਾਲ ਕਰਨਾ ਚਾਹਾਂਗਾ, ਇਹ ਬੜੀ ਜ਼ਰੂਰੀ ਬਣਦੀ ਹੈ, ਖਾਸ ਤੌਰ ਤੇ ਉਹਨਾਂ ਦੋਸਤਾਂ ਮਿੱਤਰਾਂ ਲਈ ਗੱਲ ਕਰਨਾ ਚਾਹੁੰਦਾ, ਸ਼ਾਇਦ ਕਿਸੇ ਨੂੰ ਮੇਰੀ ਗੱਲ ਕਹੀ ਬੁਰੀ ਵੀ ਲੱਗ ਜਾਵੇ ਕਿ ਸਾਡੇ ਜਿਸ ਖਿੱਤੇ ਤੋਂ ਅਸੀਂ ਆਏ ਆ ਪੰਜਾਬ ਦੇ, ਉੱਥੇ ਔਰਤਾਂ ਦੇ ਨਾਲ ਹੱਥ ਛੱਡ ਦੇਣਾ, ਚਪੇੜਾਂ ਮਾਰ ਰਹੀ ਜਾਣਾ ਅੱਜ ਦੇ ਦੌਰ ਭਾਵੇਂ ਘਟ ਗਿਆ ਹੈ, ਪਰ ਇਸ ਕਿਸਮ ਦੀ ਜਿਹੜੀ ਬਦਤਮੀਜ਼ੀ ਜਿਹੜੀ ਸੀ ਜਿਹੜੀ ਕਿ ਉਹਦੀ ਕੋਈ ਗੁੰਜਾਇਸ਼ ਨਹੀਂ ਹੋਣੀ ਚਾਹੀਦੀ। ਉਹ ਬਿਲਕੁਲ ਉਹ ਤੇ ਕਿਧਰੇ ਵੀ ਨਹੀਂ ਹੈ ਨਾ, ਉਹ ਤੇ ਯੂਰਪ ਵਿੱਚ ਜ਼ਿਆਦਾ ਡਰੰਕ ਹੋ ਕੇ ਜਿਹੜੀਆਂ ਬੀਬੀ ਵੀ ਡਰੰਕ ਹੈ ਬੰਦਾ ਵੀ ਡਰੰਕ ਹੈ ਸੜਕਾਂ ਦੇ ਉੱਤੇ ਇੱਥੇ ਜਿਹੜਾ ਇੱਕ ਦੂਜੇ ਨੂੰ ਠੁੱਡੇ ਮੁੱਕੇ ਮਾਰ ਕੇ ਸੁੱਟ ਜਾਂਦੇ ਨੇ। ਪਰ ਇੱਕ ਗੱਲ ਤਾਂ ਤੁਸੀਂ ਮੰਨੋਗੇ, ਸਾਡੇ ਇਹ ਗੱਲ ਸਾਨੂੰ ਖੁੱਲ੍ਹ ਕੇ ਇਸ ਗੱਲ ਤਸਲੀਮ ਕਰ ਲੈਣੀ ਚਾਹੀਦੀ ਕਿ ਸਾਡੇ ਪਿਓ ਦਾਦੇ, ਸਾਡੇ ਪੜਦਾਦੇ, ਸਾਡੇ ਪਰਿਵਾਰਾਂ ਵਿੱਚ ਇਹ ਗੱਲ ਅਕਸਰ ਹੁੰਦਾ ਹੈ ਕਿ ਔਰਤਾਂ ਦੇ ਉੱਤੇ ਨਾਲ ਥੋੜੀ ਕਿਤੇ ਨਾ ਕਿਤੇ ਜ਼ਬਰਦਸਤੀ ਹੁੰਦੀ ਰਹੀ ਹੈ ਕਿ ਨਹੀਂ ਆਖੇ ਲੱਗਦੀ, ਚਪੇੜਾਂ ਵੀ ਮਾਰੀਆਂ ਜਾਂਦੀ ਰਹੀ ਹੈ। ਇਹ ਗੱਲ ਅਸੀਂ ਪਬਲਿਕਲੀ ਮੰਨੀਏ ਨਾ ਮੰਨੀਏ, ਹਾਂਜੀ ਸਾਡੇ ਪਿਓ ਦਾਦੇ ਤੋਂ ਵੀ ਹਰ ਬੰਦਾ ਜਿਹੜਾ ਇਸ ਚੀਜ਼ ਦੇ ਹੱਕ ਦੇ ਵਿੱਚ ਕੋਈ ਨਹੀਂ ਬੋਲਿਆ। ਕਿਸੇ ਸਾਡੇ ਯਾਨੀ ਕਿ ਮਾਸ਼ਰੇ ਦੇ ਵਿੱਚ ਕਿਸੇ ਬੰਦੇ ਦੇ ਮੂੰਹ ਤੁਸੀਂ ਨਹੀਂ ਸੁਣਿਆ ਹੋਣਾ ਕਿਸੇ ਵਡੇਰੇ ਦੇ ਅੱਜ ਤੋਂ ਯਾਨੀ ਕਿ ਸਾਡੇ ਦਾਦੇ ਜਾਂ ਵਾਲਦੈਨ ਜਿਹੜੇ ਨੇ ਵੱਡੇ ਵਡੇਰੇ, ਉਹ ਬੰਦਾ ਇਸ ਚੀਜ਼ ਨੂੰ ਡਿਫੈਂਡ ਨਹੀਂ ਕਰਦਾ, ਉਹ ਇਹ ਕਹਿੰਦਾ ਕਿ ਔਰਤ ਜਨਾਨੀ ਦੇ ਹੱਥ ਨਹੀਂ ਚੁੱਕੀਦਾ। ਹਾਂਜੀ ਪਰ ਦੇਖੋ ਜੀ ਇਹ ਗੱਲ ਬੜੀ ਇੰਪੋਰਟੈਂਟ ਗੱਲ ਹੈ ਕਿ ਜਿਹੜੀ ਮਾਸ਼ਰੇ ਦੇ ਵਿੱਚ ਜਿਹੜੀ ਗੱਲ ਜਦੋਂ ਉਸਦੇ ਇਹ ਗੱਲ ਅਸੀਂ ਉਹਦੇ ਜੇ ਹੱਕ ਵਿੱਚ ਨਹੀਂ ਕਹਿੰਦੇ ਉਹਦੇ ਖਿਲਾਫ ਵੀ ਗੱਲ ਨਹੀਂ ਕਹਿ ਕੇ ਰਾਜ਼ੀ। ਅਸੀਂ ਜਿਵੇਂ ਜਿਨ੍ਹਾਂ ਮੁਲਕਾਂ ਵਿੱਚ ਅਸੀਂ ਰਹਿੰਦੇ ਹਾਂ ਇੱਥੇ ਤੁਸੀਂ ਇਹਦੇ ਖਿਲਾਫ ਵੀ ਗੱਲ ਕਰਦੇ ਹਾਂ, ਅਸੀਂ ਖੁੱਲ੍ਹ ਕੇ ਗੱਲ ਕਹਿੰਦੇ, ਮੈਂ ਗੱਲ ਕਹਿ ਰਿਹਾ ਤੁਸੀਂ ਵੀ ਗੱਲ ਕਹਿ ਰਹੇ ਹੋ, ਅਸੀਂ ਕਰ ਸਕਦੇ ਹਾਂ ਜੀ। ਪਰ ਬਹੁਤ ਸਾਰੇ ਲੋਕ ਇਸ ਬਾਰੇ ਗੱਲ ਨਹੀਂ ਕਰਦੇ, ਜਿਸ ਕਰਕੇ ਸ਼ਾਇਦ ਕਈ ਵਾਰ ਜਿਹੜੇ ਘਰਾਂ ਦੇ ਵਿੱਚ ਜਿਹੜੀ ਫਿੱਕ ਪੈਂਦੀ ਹੈ ਜਾਂ ਜਿਹੜੀ ਮਨ ਦੇ ਵਿੱਚ ਜਿਹੜੀ ਖਟਾਸ ਆ ਜਾਂਦੀ ਉਸ ਦੀ ਵੀ ਕਿਤੇ ਨਾ ਕਿਤੇ ਇਹ ਵੀ ਵਜ੍ਹਾ ਰਹਿੰਦੀ ਹੈ। ਤੁਸੀਂ ਕੀ ਸਮਝਦੇ ਹੋ? ਯਕੀਨ ਕਰੋ ਕਿ ਤਕਰੀਬਨ ਮੈਨੂੰ ਇੱਥੇ 16 ਸਾਲ ਹੋ ਗਏ, ਮੇਰੀ ਦਾੜੀ ਸ਼ਾੜੀ ਕੋਈ ਨਹੀਂ ਜਦੋਂ ਮੈਂ ਆਇਆ, ਬਿਲਕੁਲ ਦਾੜੀ ਮੁੱਛ ਕੋਈ ਨਹੀਂ, ਬਿਲਕੁਲ ਟੋਟਲ ਯੰਗ ਸਟੂਡੈਂਟ ਆਇਆ ਇੱਥੇ। ਤੇ ਪਾਕਿਸਤਾਨ ਨਾਲੋਂ ਸ਼ਾਇਦ ਇੱਥੇ ਮੈਂ ਜ਼ਿਆਦਾ ਯਾਨੀ ਕਿ ਯਾਨੀ ਕਿ ਕਹਿ ਸਕਦੇ ਹੋ ਕਿ ਸਮਝਣਾ, ਕਿਉਂਕਿ ਟਾਈਮ ਇੱਥੇ ਜ਼ਿਆਦਾ ਗੁਜ਼ਾਰਿਆ। ਔਰ ਇੱਥੇ ਤਕਰੀਬਨ ਜਿਹੜੇ ਬੰਦੇ ਕੋਲ ਬੈਠੇ ਆ ਜਾਂ ਜਿਹੜੇ ਬੰਦੇ ਨੇ ਜਿਸੇ ਅੰਦਰ ਦੀ ਗੱਲ ਕੀਤੀ ਹੈ ਨਾ, ਉਹਨੇ ਇਹ ਕਹਾਣੀ ਜਿਹੜੀ ਉਹਨੇ ਸੁਣਾਈ ਉਹਨੇ ਯਾਰ ਕਿ ਇਹ ਬੜਾ ਮਸਲਾ ਸਾਡੇ ਉਹ ਪਿੱਛੇ ਜੇ ਮੇਰਾ 2 ਸਾਲ ਪਹਿਲੇ ਦੀ ਗੱਲ, ਸਾਡੇ ਕਸੂਰ ਦੇ ਵਿੱਚ ਇੱਕ ਬੱਚੀ ਨਾਲ ਜ਼ਿਆਦਤੀ ਹੋਈ, ਉਹਦੀ ਡੈਡ ਬੋਡੀ ਮਿਲੀ, ਉਹ ਬੜਾ ਇਸ਼ੂ ਜਿਹੜਾ ਮੀਡੀਆ ਵਿੱਚ ਆਇਆ। ਤੋ ਇੱਥੇ ਬੈਠੇ ਤੇ ਮੇਰਾ ਰੈਸਟੋਰੈਂਟ ਹੈ ਹੁਣੇ ਮੈਂ ਵਿੱਚ, ਉੱਥੇ ਬੈਠੇ ਤੇ ਬੰਦਾ ਇੱਕ ਇੱਥੇ ਤਾਂ ਲੋਕਲ ਬੈਠਿਆ ਮੇਰੇ ਕੋਲ, ਉਹ ਕਹਿੰਦਾ ਯਾਰ ਇਹ ਸਾਡੇ ਇੱਥੇ ਬੜੀ ਕਾਮਨ ਜੀ ਚੀਜ਼ ਹੈ। ਮੈਂ ਕਿਹਾ ਮੈਨੂੰ ਬਸ ਇੱਥੇ ਕਾਮਨ ਜੀ ਹੈ, ਲੇਕਿਨ ਉੱਥੇ ਕਾਮਨ ਜੀ ਨਹੀਂ ਹੈ ਵੀ। ਉੱਥੇ ਇੱਕ ਕੇਸ ਹੋਇਆ ਤੇ ਪੂਰਾ ਮੁਲਕ ਜਿਹੜਾ ਪੂਰਾ ਮੀਡੀਆ ਹਰ ਚੀਜ਼ ਜਿਹੜੀ ਉਹ ਚੁੱਕੀ ਹੈ। ਤੇ ਇਹਨਾਂ ਮੁਲਕਾਂ ਦੇ ਵਿੱਚ ਯਾਨੀ ਕਿ ਬੜਾ ਕਾਮਨ ਜਿਹਾ ਇਹ ਜਿਹੜੀ ਨਾ ਇੱਕ ਮੈਂ ਕਹਿੰਦਾ ਕਿ ਸਾਡਾ ਬਿਹਤਰ ਹੈ, ਫੈਮਿਲੀ ਸਿਸਟਮ ਬਿਹਤਰ ਹੈ ਸਾਡਾ ਫੈਮਿਲੀ ਸਿਸਟਮ। ਠੀਕ ਹੈ ਜੀ, ਬਹੁਤ ਸ਼ੁਕਰੀਆ ਸਾਹਿਬ, ਮੈਂ ਬਹੁਤ ਮਿਹਰਬਾਨੀ। ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਤੇ ਮੈਨੂੰ ਲੱਗਿਆ ਕਿ ਤੁਸੀਂ ਜਿਹੜੀ ਗੱਲਾਂ ਕਹੀਆਂ ਨੇ ਕਾਫੀ, ਜਦੋਂ ਅਸੀਂ ਵੈਸਟਰਨ ਵਰਲਡ ਵਿੱਚ ਰਹਿਣ ਲੱਗ ਜਾਂਦੇ ਆ ਕੁਝ ਚੀਜ਼ਾਂ ਅਸੀਂ ਉਹਨਾਂ ਕੋਲ ਸਿੱਖਦੇ ਹਾਂ, ਕੁਝ ਸਾਨੂੰ ਉਹਨਾਂ ਦੀ ਚੰਗੀਆਂ ਵੀ ਲੱਗਦੀਆਂ, ਕੁਝ ਭੈੜੀਆਂ ਵੀ ਲੱਗਦੀਆਂ ਨੇ। ਬੈਲੈਂਸ ਜਦ ਇਹ ਅਸੀਂ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਕੁਝ ਅਸੀਂ ਆਪਣਾ ਪਿਛੋਕੜ ਨਾਲ ਲੈ ਕੇ ਕੁਝ ਨਵਾਂ ਨਾਲ ਲੈ ਕੇ ਅਸੀਂ ਅੱਗੇ ਤੁਰ ਰਹੇ ਹਾਂ। ਮੈਂ ਜਦੋਂ ਜੁਆਇੰਟ ਸਿਸਟਮ ਫੈਮਿਲੀ ਸਿਸਟਮ ਦੇ ਬਾਰੇ ਗੱਲ ਕਰਦਾ, ਮੈਂ ਇਹ ਮੰਨਦਾ ਕਿ ਜਦੋਂ ਬੱਚੇ ਅਲੱਗ ਹੁੰਦੇ ਆ, ਅਲੱਗ ਹੁੰਦੀ, ਜਿਵੇਂ ਮੈਂ ਆਪਣੇ ਘਰ ਦੀ ਮਿਸਾਲ ਲੈਣਾ, ਅਸੀਂ 3 ਭਰਾ ਤਿੰਨੋਂ ਭਰਾ ਅਲੱਗ-ਅਲੱਗ ਮੁਲਕਾਂ ਵਿੱਚ ਰਹਿੰਦੇ ਹਾਂ। ਜੇ ਸ਼ਾਇਦ ਅਸੀਂ ਇੱਕ ਮੁਲਕ ਵਿੱਚ ਰਹਿੰਦੇ ਹੁੰਦੇ, ਜੇ ਅਸੀਂ ਇੱਕੋ ਘਰ ਵਿੱਚ ਰਹਿਣਾ ਸੀ, ਜੇ ਇੱਕੋ ਘਰ ਵਿੱਚ ਰਹਿੰਦੇ ਸ਼ਾਇਦ ਅਸੀਂ ਫਾਈਨੈਂਸ਼ੀਅਲੀ ਇੰਨੀ ਸਟਰੈਂਥ ਸਾਡੀ ਕਦੀ ਵੀ ਨਾ ਹੁੰਦੀ ਕਿ ਅਸੀਂ ਤਿੰਨੋਂ ਇਸ ਉਮਰ ਤੱਕ ਆਉਂਦੇ ਆਪੋ ਆਪਣੇ ਘਰ ਬਣਾ ਲੈਂਦੇ, ਘਰ ਵਸਾ ਲੈਂਦੇ, ਕਿ ਸ਼ਾਇਦ ਅਸੀਂ ਇਸ ਲਾਇਕ ਨਾ ਬਣਦੇ। ਹੁਣ ਕਿਉਂਕਿ ਸਾਡੀ ਮਜਬੂਰੀਆਂ ਸਨ, ਸਾਡੇ ਤੇ ਪ੍ਰੈਸ਼ਰ ਸੀ, ਮੈਂ ਆਪਣਾ ਘਰ ਛੱਡ ਕੇ ਆਪਣੇ ਮਾਂ-ਬਾਪ ਦਾ ਘਰ ਛੱਡ ਕੇ ਕੈਨੇਡਾ ਆਇਆ ਸੀ, ਮੇਰੇ ਤੇ ਪ੍ਰੈਸ਼ਰ ਸੀ, ਮੈਂ ਘਰ ਬਣਾਉਣਾ ਸੀ, ਮੇਰਾ ਛੋਟਾ ਭਰਾ ਅਮਰੀਕਾ ਗਿਆ, ਉਹ ਤੇ ਪ੍ਰੈਸ਼ਰ ਸੀ। ਸੋ ਇਹ ਕੁਝ ਫਾਇਦੇ ਵੀ ਨੇ, ਪਰ ਇਹਨੂੰ ਫਾਇਦਾ ਤੁਸੀਂ ਨੇਗੇਟ ਨਹੀਂ ਕਰ ਸਕਦੇ, ਇਹ ਨਹੀਂ ਕਿਸੇ ਦੇ ਬਹੁਤ ਥੋੜੇ ਨੇ। ਬੈਲੈਂਸ ਚਾਹੀਦਾ ਦੋਵਾਂ ਦੇ ਵਿਚਕਾਰ ਕਿ ਦੋਵਾਂ ਚ ਕੀ ਸਹੀ ਹੈ ਕੀ ਗਲਤ ਹੈ। ਰਵਿੰਦਰ ਜੀ ਤੁਸੀਂ ਸਾਡੇ ਨਾਲ ਲਓ, ਤੁਸੀਂ ਕੀ ਕਹਿਣਾ ਚਾਹੋਗੇ ਜੀ? ਰਵਿੰਦਰ ਜੀ ਵੈਲਕਮ। ਮੈਂ ਸਤਿ ਸ਼੍ਰੀ ਅਕਾਲ। ਮੈਂ ਸਭ ਪਹਿਲਾਂ ਜਵਾਬ ਹੀ ਦੇ ਦਾਂ, ਅੱਗੇ ਦੋਸਤ ਨੇ ਪੁੱਛਿਆ ਸੀ ਰੰਗਣਾ ਦਾ, ਵਿੱਚ ਅਸਗਰ ਅਲੀ ਤੇ ਹੋਰ ਦੋਸਤ ਵੀ ਵਿੱਚ ਹੈ ਨੇ, ਮੁਨੀਰ ਗਰੇਵਾਲ ਸਾਹਿਬ ਵੀ ਰਾਜਪੂਤਾਂ ਨੂੰ ਦੇ ਵਿੱਚ ਹੀ ਉਹਨਾਂ ਨੂੰ ਰੰਗੜ ਕਹਿੰਦੇ ਨੇ। ਤੇ ਹੁਣ ਸਾਡੇ ਕਮੈਂਟ ਸੈਕਸ਼ਨ 'ਚ ਵੀ ਉਹ ਆਂਦਾ ਜੀ ਮੈਂ ਵੀ ਰੰਗੜ ਰਾਜਪੂਤ ਆ, ਉਹ ਵੀ ਹੈਗੇ ਨੇ, ਕਾਫੀ ਜ਼ਿਆਦਾ ਨੇ ਇੱਥੇ।
ਪੰਜਾਬ ਦੇ ਵਿੱਚ, ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਆਬਾਦੀ ਹੈ ਕਿੱਲਾਂ ਦੀ। ਅੱਗੇ ਉਹਨਾਂ ਨੇ ਕੁਐਸਚਨ ਪੁੱਛਿਆ ਜੀ, ਪ੍ਰਮੋਦ ਜੀ ਪੁੱਛਦੇ ਨੇ ਮੈਨੂੰ ਹਾਂਜੀ ਰੋੜਾ ਸਾਹਿਬ ਤੁਸੀਂ ਕਰ ਲਓ। ਮੁਹੰਮਦ ਮੁਨੀਰ ਗਰੇਵਾਲ ਸਾਹਿਬ ਕਹਿੰਦੇ ਰੰਗੜ ਕਹਿਣ ਤੇ ਗੁੱਸਾ ਕਰਦੇ ਨੇ, ਰਾਣਾ ਸਾਹਿਬ ਕਹਿਣ ਤੇ ਖੁਸ਼ ਰਹਿੰਦੇ ਨੇ। ਇਸ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ, ਮੈਂ ਜਾਣਦਾ ਨਹੀਂ ਹੈ, ਇਸ ਕਰਕੇ ਮੇਰੇ ਕਹਿਣ ਦਾ ਕੋਈ ਹੱਕ ਨਹੀਂ ਹੈ। ਪਰ ਨਹੀਂ, ਮੈਂ ਅੱਜ ਤੱਕ ਨਹੀਂ, ਮੈਨੂੰ ਪਤਾ ਮੇਰੇ ਬਹੁਤ ਸਾਰੇ ਦੋਸਤ ਨੇ, ਮੈਂ ਅਸੀਂ ਉਹਨਾਂ ਨੂੰ ਕਦੀ ਅੱਜ ਤੱਕ ਨਹੀਂ ਰੰਗੜ ਕਿਹਾ, ਉਹਨਾਂ ਨੂੰ ਰਾਓ ਜਾਂ ਰਾਣਾ ਸਾਹਿਬ ਹੀ ਕਹਿੰਦੇ ਆ। ਤੇ ਬਾਕੀ ਪ੍ਰਮੋਦ ਜੀ ਆਂਦੇ ਦੁਬਈ ਕਦੋਂ ਆਉਣਾ? ਪ੍ਰਮੋਦ ਜੀ ਜਿਵੇਂ ਖੁੱਲਦਾ ਅਸੀਂ ਤੇ ਕਾਲੇ ਪਏ ਆ ਵੀ ਕਿਤੇ ਨਾ ਕਿਤੇ ਫਿਰ ਆਈਏ ਜਾ ਕੇ, ਅਸੀਂ ਤੇ ਫਿਰਨ ਲਈ ਅੱਗੇ ਪਾਲੇ ਕਾਲੇ ਆ। ਜਿਵੇਂ ਆ ਖੁੱਲਦਾ ਲਾਕਡਾਊਨ ਫਿਰ ਆਵਾਂਗੇ ਤੁਹਾਡੇ ਕੋਲ ਜ਼ਰੂਰ ਜੀ। ਰਵਿੰਦਰ ਜੀ ਹਾਂਜੀ ਹਾਂਜੀ, ਅੱਜ ਬਹੁਤ ਲੰਬਾ ਵੇਟਿੰਗ 'ਚ ਰੱਖਿਆ ਜੀ ਤੁਸੀਂ। ਜੀ ਮਾਫੀ ਚਾਹੁੰਦੇ ਆ ਜੀ। ਹਾਂਜੀ ਕੋਈ ਗੱਲ ਨਹੀਂ ਜੀ। ਤੇ ਮੈਂ ਤੁਹਾਡੇ ਨਾਲ ਮੈਂ ਦੋਨੇ ਹੀ ਮਤਲਬ ਪੋਜ਼ਿਟਿਵ ਤੇ ਨੈਗੇਟਿਵ ਦੋਨੇ ਹੀ ਕਮੈਂਟ ਕਰੂੰਗਾ ਜੀ। ਤੇ ਜਿਹੜੀ ਜੁਆਇੰਟ ਫੈਮਿਲੀ ਦੇ ਵਿੱਚ ਆ ਜੀ, ਅੱਗੇ ਬਜ਼ੁਰਗ ਜਦੋਂ ਆਪਾਂ ਰਾਤ ਦਾ ਡਿਨਰ ਕਰਦੇ ਸੀ ਸਾਰੇ ਇਕੱਠੇ ਬੈਠ ਕੇ ਘਰ ਦੇ ਵਿੱਚ ਕਰਦੇ ਸੀਗੇ ਜੀ। ਉਹਦੇ ਨਾਲ ਇਹ ਸੀਗਾ ਵੀ ਵਿਚਾਰ ਵੀ ਹੋ ਜਾਂਦੇ ਸੀ ਤੇ ਕੋਈ ਮਤਭੇਦ ਵੀ ਨਹੀਂ ਸੀ ਪੈਂਦਾ ਜੀ। ਹੁਣ ਕੋਈ ਜਿਹੜਾ ਹੈਗਾ ਆਪਦੀ ਪਲੇਟ ਚੱਕ ਕੇ ਆਪਦੇ ਕਮਰੇ 'ਚ ਵੜ ਜਾਂਦਾ ਜੀ, ਆਪਦੀ ਮਨਪਸੰਦ ਡਿਸ਼ ਬਣਾਉਂਦੇ ਸੀ। ਅਸੀਂ ਆਹ ਨਹੀਂ ਸੀ ਖਾਣਾ, ਅਸੀਂ ਆਹ ਖਾਣਾ ਸੀਗਾ ਜੀ, ਠੀਕ ਹੈ ਨਾ। ਤੇ ਇੱਕ ਹੋਰ ਗੱਲ ਜੋ ਐਕਸਪੀਰੀਅੰਸ ਮੈਂ ਦੇਖਿਆ ਜੀ, ਉਹ ਦੱਸਦਾ ਵੀ ਜਿਵੇਂ 3 ਭਰਾ ਇਕੱਠੇ ਨੇ ਕਾਰੋਬਾਰ ਕਰਦੇ ਨੇ, ਵੱਡੇ ਦਾ ਬੇਟਾ ਕਾਰੋਬਾਰ 'ਚ ਐਂਟਰ ਹੋਇਆ ਤਾਂ ਉਹ ਜ਼ਿਆਦਾ ਫੇਵਰ ਆਪਦੇ ਬੇਟੇ ਨੂੰ ਹੀ, ਮਤਲਬ ਜਿਹੜੇ ਲੈਵਲ ਤੇ ਮੈਂ ਕੰਮ ਕਰ ਰਿਹਾ ਮੇਰਾ ਬੇਟਾ ਵੀ ਉਸੇ ਲੈਵਲ ਤੇ ਕੰਮ ਕਰੇ। ਮੇਰੇ ਦੋਨੋਂ ਭਰਾ ਮੇਰੇ ਨੀਚੇ ਕੰਮ ਕਰਦੇ ਰਹੇ ਤਾਂ ਮੇਰੇ ਬੇਟੇ ਦੇ ਨੀਚੇ ਵੀ ਕੰਮ ਕਰਨ। ਇਹਦੇ ਕਰਕੇ ਵੀ ਕਾਫੀ ਵਿਵਾਦ ਹੋਏ ਨੇ ਜੀ। ਜੀ ਜੀ ਬਿਲਕੁਲ ਜੀ, ਬਹੁਤ ਸਾਰੇ ਵਜੂਹਾਤ ਹੋ ਸਕਦੇ, ਬਹੁਤ ਸਾਰੇ ਕਾਰਨ ਹੋ ਸਕਦੇ ਨੇ ਇਹਦੇ। ਤੇ ਅਸੀਂ ਸਾਰਿਆਂ ਦੀ ਹੀ ਗੱਲਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ। ਅਸੀਂ ਤੁਹਾਡੇ ਕਮੈਂਟਸ ਇਸੇ ਕਰਕੇ ਲੈ ਰਹੇ ਹਾਂ। ਤੁਸੀਂ ਵੱਧ ਤੋਂ ਵੱਧ ਸਾਨੂੰ ਜੁਆਇਨ ਕਰ ਸਕਦੇ। ਜਦੋਂ ਸਟੂਡੀਓ ਭਰਿਆ ਹੁੰਦਾ ਉਦੋਂ ਬਹੁਤ ਸਾਰੇ ਲੋਕ ਸਾਨੂੰ ਜੁਆਇਨ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਤੇ ਅਸੀਂ ਕਈ ਇਹਨਾਂ ਗੱਲ ਦੋਸਤਾਂ ਨਾਲ ਕਰ ਨਹੀਂ ਸਕਦੇ ਕਿਉਂਕਿ 10 ਬੰਦੇ ਦੀ ਲਿਮਿਟ ਹੁੰਦੀ ਹੈ। ਤੇ ਇਸ ਵਕਤ ਸਾਡੇ ਸਟੂਡੀਓ ਲਾਈਨਸ ਕੁਝ ਓਪਨ ਨੇ, ਤੁਸੀਂ ਲਿੰਕ ਅਸੀਂ ਤੁਹਾਨੂੰ ਸ਼ੇਅਰ ਕੀਤਾ ਹੈ, ਤੁਸੀਂ ਕਲਿੱਕ ਕਰਕੇ ਉਸ ਦੇ ਜ਼ਰੀਏ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਜੁੜ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ। ਤੇ ਦੋਸਤ ਕਹ ਰਹੇ ਜੀ ਤੁਹਾਨੂੰ ਪ੍ਰਮੋਦ ਸਿੰਘ ਜੀ ਤੁਹਾਨੂੰ ਫਿਰ ਦਾਵਤ ਦੇ ਰਹੇ ਨੇ ਦੁਬਈ ਆਉਣ ਦੀ, ਤੁਹਾਨੂੰ ਸਾਈਪਰਸ ਦੀ ਵੀ ਦਾਵਤ ਮਿਲ ਰਹੀ ਹੈ ਜੀ। ਸਾਰੇ ਦੋਸਤਾਂ ਨੂੰ ਦੁਬਈ ਆਉਂਦੇ ਨੇ, ਕਿਹੜੀ ਸਟੇਟ 'ਚ? ਦੁਬਈ ਆਈਦਾ ਜੀ। ਇਸ ਸਾਲ ਦੇ ਵਿੱਚ ਮੈਂ 2 ਵਾਰੀ ਹੋਇਆ ਦੁਬਈ ਤੋਂ, ਹਾਲੀ ਚੌਥਾ ਮਹੀਨਾ। ਲਾਕਡਾਊਨ ਤੋਂ ਪਹਿਲਾਂ 2 ਵਾਰੀ ਹੋਇਆ, ਜਨਵਰੀ ਫਰਵਰੀ 'ਚ 2 ਚੱਕਰ ਲੱਗ ਗਏ ਦੁਬਈ ਦੇ। ਤੇ ਆਉਂਦੇ ਰਹੀਦਾ ਜੀ ਜ਼ਰੂਰ। ਨੰਬਰ ਤੁਸੀਂ ਇਨਬਾਕਸ ਪ੍ਰਾਈਵੇਟ ਚੈਟ 'ਚ ਮੇਰੇ ਕੋਲ ਨੰਬਰ ਮੈਂ ਤੁਹਾਨੂੰ ਜ਼ਰੂਰ ਦੇਵਾਂਗਾ, ਸ਼ੇਅਰ ਕਰਦਾ। ਤੁਸੀਂ ਜ਼ਰੂਰ ਆਪਾਂ ਮਿਲਾਂਗੇ ਜੀ ਜਦੋਂ ਹੀ ਉੱਥੇ ਆਵਾਂਗੇ। ਜੀ ਰੋਣਾ ਸਾਹਿਬ, ਤੇਜ ਸੰਧੂ ਸਾਹਿਬ ਨੇ ਇੱਕ ਬੜੀ ਵਧੀਆ ਗੱਲ ਕਹੀ ਹੈ ਜੀ। ਪਹਿਲਾਂ ਰੋਟੀ ਬਣਾਉਂਦੇ ਕੋਈ ਦੇਖਦਾ ਨਹੀਂ ਸੀ ਵੀ ਕਿੰਨੀਆਂ ਰੋਟੀਆਂ ਬਣਾਈਆਂ ਕਿਨੇ। ਕਹਿੰਦਾ ਹੁਣ ਰੋਟੀ ਬਣਾਉਣ ਤੋਂ ਪਹਿਲਾਂ ਆਵਾਜ਼ ਦੇਈਦੀ ਵੀ ਕਿੰਨੀਆਂ ਰੋਟੀਆਂ ਖਾਓਗੇ, ਪੁੱਛਿਆ ਜਾਂਦਾ ਹੈ ਵੀ ਪਹਿਲਾਂ ਪੁੱਛ ਲਿਆ ਜਾਂਦਾ, ਰੋਟੀਆਂ ਬਾਅਦ 'ਚ ਬਣਦੀਆਂ ਨੇ। ਇਹ ਵੀ ਗੱਲ ਸੱਚੀ ਹੈ ਜੀ, ਕਿਉਂਕਿ ਦੌਰ ਦਾ ਫਰਕ ਹੈ। ਪਹਿਲਾਂ ਉਸ ਦੌਰ ਵਿੱਚ ਰੋਟੀ ਹੀ ਖਾਣਾ ਸੀ, ਕੋਈ ਹੋਰ ਸਨੈਕਸ ਨਹੀਂ ਸੀ। ਅੱਜ ਮੈਂ ਆਪਣੇ ਘਰ ਦੇ ਵਿੱਚ ਜੇ ਗੱਲ ਕਰਾਂ ਤਾਂ ਸਾਡੀ ਪੈਂਟਰੀ ਵਿੱਚ ਸਨੈਕਸ ਦੀ ਬੇਇੰਤਹਾ, ਈਵਨ ਇਹਨਾਂ ਦਿਨਾਂ ਵਿੱਚ ਜਦੋਂ ਅਸੀਂ ਘਰਾਂ ਵਿੱਚ ਬੰਦੇ ਸਾਡੇ ਸਨੈਕਸ ਦੀ ਕੋਈ ਕਮੀ ਨਹੀਂ ਹੈ। ਤੇ ਇਹ ਸਹੀ ਚੀਜ਼ ਹਰ ਘਰ ਵਿੱਚ ਹੈ। ਸ਼ਾਇਦ ਇਸ ਕਰਕੇ ਰੋਟੀਆਂ ਵੀ ਬੜੀ ਗਿਣਤੀ ਮਿਣਤੀਆਂ ਦੀਆਂ ਬਣਦੀਆਂ ਨੇ ਜੀ। ਅੱਛਾ ਜੀ, ਰਾਣਾ ਸਾਹਿਬ ਮੈਨੂੰ ਗੱਲ ਯਾਦ ਆ ਗਈ ਤੁਹਾਡੀ ਇਸੇ ਗੱਲ ਤੋਂ ਜੀ। ਲਾਹੌਰ ਦੇ ਵਿੱਚ ਜਿਹੜੇ ਵੱਡੇ ਸ਼ਹਿਰ ਨੇ ਉਹਨਾਂ ਦੇ ਵਿੱਚ ਹੁਣ ਜਿਵੇਂ ਫੈਮਲੀਆਂ ਵੱਖਰੇ ਵੱਖਰੇ ਹੁੰਦੇ ਆ, ਜਾ ਕੇ 2-2 3-3 ਜੀ ਆਪਾਂ ਆਪਣੀ ਜੌਬ ਤੇ ਜਾਣਾ, ਕੁੜੀ ਨੇ ਵੀ ਜਾਣਾ, ਮੁੰਡੇ ਨੇ ਵੀ ਜਾਣਾ। ਉੱਥੇ ਕਿਸੇ ਨਾਲ ਪ੍ਰਾਹੁਣਾ ਚੱਲ ਜੀ, ਉਹਨਾਂ ਵਾਸਤੇ ਫਿਰ ਮੁਸੀਬਤ ਬਣ ਜਾਂਦੀ ਵੀ ਸਵੇਰੇ ਡਿਊਟੀ ਵੀ ਜਾਣਾ ਤੇ ਇਹਨੂੰ ਹੁਣ ਕੌਣ ਸਾਂਭੇ। ਉਹ ਪ੍ਰਾਹੁਣਾ ਚਲਾ ਗਿਆ, ਇੱਕ ਲਾਹੌਰ ਦੀ ਗੱਲ ਹੈ। ਉਹਨਾਂ ਕੋਲ ਸਵੇਰੇ ਸੁੱਤੇ ਹਾਲੀ ਨਾ, ਉਹ ਪ੍ਰਾਹੁਣਾ ਸੁੱਤਾ ਸੀ ਤੇ ਉਹਨਾਂ ਡਿਊਟੀ ਤੇ ਜਾਣਾ ਸੀ। ਤੇ ਉਹਨੂੰ ਪ੍ਰਾਹੁਣੇ ਨੂੰ ਉਠਾ ਕੇ ਨਾ ਉਹਨੂੰ ਰੁਪਈਏ 50 ਫੜਾਏ, ਆਂਦਾ ਵੀ ਅਸੀਂ ਚੱਲੇ ਜੇ ਫਲਾਣੇ ਥਾਂ ਜਾ ਕੇ ਨਾਸ਼ਤਾ ਕਰ ਆਏ। ਔਰ ਰੋਟੀਆਂ ਦੀ ਗੱਲ ਹੋਣ ਡਈ ਤੇ ਇਸ ਤਰ੍ਹਾਂ ਦਾ ਵੀ ਹੋ ਜਾਂਦਾ। ਬਹੁਤ ਅੱਛਾ ਜੀ। ਇੱਕ ਬੜੀ ਅੱਛੀ ਗੱਲ ਕਹੀ ਗਈ। ਮੈਂ ਆਪਣੇ ਦੋਸਤ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਅਨਵੇਸ਼ਵਰ ਕੌਰ ਜੀ ਕਹਿੰਦੇ ਮੈਂ ਸਾਂਝੇ ਪਰਿਵਾਰ ਵਿੱਚ ਰਹਿੰਦੀ ਹਾਂ, ਮੇਰੀਆਂ 2 ਨੂੰਹਾਂ ਤੇ 2 ਪੁੱਤਰ ਤੇ 2 ਪੋਤੇ, ਬੜੀ ਸੋਹਣੀ ਨਿਭ ਰਹੀ ਹੈ। ਕੁੜੀ ਨੂੰ ਨਵੇਂ ਘਰ ਆਏ ਤੇ ਤੌਰ ਤਰੀਕੇ ਨਹੀਂ ਪਤਾ ਹੁੰਦੇ, ਸੱਸ ਨੂੰ ਚਾਹੀਦਾ ਕਿ ਦੱਸੇ, ਕੁਝ ਉਸਦੇ ਤੌਰ ਤਰੀਕੇ ਆਪ ਵੀ ਅਪਣਾਵੇ, ਕੁਝ ਉਸ ਨੂੰ ਸਿਖਾਵੇ। ਮੈਂ ਨਿੱਜੀ ਤਜਰਬੇ ਤੋਂ ਦੱਸ ਰਹੀ ਹਾਂ, ਆਪਣੀ ਧੀ ਬਣਾ ਕੇ ਰੱਖੇ। ਸੋ ਇਹ ਅਨਵੇਸ਼ਵਰ ਕੌਰ ਜੀ ਦਾ ਕਹਿਣਾ ਹੈ। ਇਹ ਕਿ ਕੁਝ ਸਿੱਖ ਲਓ, ਕੁਝ ਸਿਖਾ ਦਿਓ ਤੇ ਗੱਲ ਬੈਲੈਂਸ ਦਾ ਵਧੀਆ ਬਣ ਜਾਂਦਾ ਜੀ। ਜੀ ਸਾਹਿਬ ਐਡਵੋਕੇਟ ਮਨਦੀਪ ਜੀ ਤੁਸੀਂ ਸਾਡੇ ਨਾਲ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਇਹ ਕਹਿਣਾ ਚਾਹੁੰਦਾ ਸੀ, ਕਾਫੀ ਚਿਰ ਦੀ ਇੱਕ ਡਿਸਕਸ਼ਨ ਹੋ ਰਹੀ ਸੀ ਤੁਹਾਡੀ, 2-3 ਵਿਊਅਰਸ ਨੇ ਕਿਹਾ ਕਿ
ਬਗਾਨੀਆਂ ਜਦੋਂ ਆਉਂਦੀਆਂ ਨੇ ਤੇ ਉਦੋਂ ਜਾ ਕੇ ਹੋ ਜਾਂਦਾ, ਇਹ ਅਲੱਗ ਹੋ ਜਾਂਦੇ ਆ। ਬਟ ਮੈਂ ਤੇ ਇੱਕ ਡਿਫਰੈਂਟ ਵਿਊ ਦੇਣਾ ਚਾਹੁੰਦਾ। ਜ਼ਰੂਰ ਸਭ ਤੋਂ ਵੱਡਾ ਸਿੱਕਾ ਖੋਟਾ ਤੁਹਾਡਾ ਆਪਣਾ ਹੁੰਦਾ। ਕੀ ਹੁੰਦਾ ਜੀ, ਮੁੰਡਾ ਕੀ ਕਰਦਾਗਾ, ਆਪਣੀ ਘਰਵਾਲੀ ਕੋਲੇ ਆਪਣੇ ਭਰਾ ਨੂੰ ਨਿੰਦਣਾ ਸ਼ੁਰੂ ਕਰ ਦਿੰਦਾ ਕਿਤੇ ਨਾ ਕਿਤੇ, ਇਹ ਕੰਮ ਨਹੀਂ ਕਰਦਾ, ਮੈਂ ਕੰਮ ਕੀਤਾ, ਜੋ ਬਣਾਇਆ ਮੈਂ ਬਣਾਇਆ, ਜਾਂ ਮੈਂ ਖੇਤ ਆ ਕਰਕੇ ਆਉਣਾ, ਜਾਂ ਮੈਂ ਉੱਥੋਂ ਲਿਆਉਣਾ, ਜਾਂ ਇੱਥੋਂ ਲੈਣਾ। ਜਦੋਂ ਥੋੜਾ ਥੋੜਾ ਉਹ ਜ਼ਹਿਰ ਉਗਲਣ ਲੱਗ ਜਾਂਦਾ, ਉਹਨੂੰ ਪਾੜ ਦੇਣ ਲੱਗ ਜਾਂਦਾ, ਰਾਹ ਦੇਣ ਲੱਗ ਜਾਂਦਾ ਉਹ, ਤਾਂ ਦੂਸਰੇ ਨੂੰ ਤਾਂ ਸੌਖਾ ਹੀ ਆ। ਉਹਦਾ ਕੀ ਲੱਗਿਆ, ਜਦੋਂ ਤੁਸੀਂ ਆਪ ਦਾ ਭਰਾ ਤੁਹਾਡਾ ਨਹੀਂ ਕੁਝ ਲੱਗਿਆ, ਤਾਂ ਦੂਜੇ ਨੂੰ ਤਾਂ ਬੜਾ ਸੌਖਾ ਪਾੜ ਕੇ ਪਰੇ ਮਾਰੂ। ਸਭ ਤੋਂ ਵੱਡੀ ਘਾਟ ਆਪਣੇ ਹੁੰਦੀ ਹੈ। ਜਦੋਂ ਤੁਸੀਂ ਸ਼ੁਰੂ ਤੋਂ ਹੀ ਤੁਸੀਂ ਇੱਕ ਆਮ ਨਾਰਮਲ ਐਗਜ਼ਾਮਪਲ ਲਾਓ, ਤੁਹਾਡੀ ਕਿਸੇ ਨਾਲ ਬਣਦੀ ਨਹੀਂ ਗੀ, ਤੁਸੀਂ ਕਿਸੇ ਵੀ ਬੰਦੇ ਕੋਲੇ ਜਾ ਕੇ ਉਹਨੂੰ ਨਿੰਦਣਾ ਚਾਹੁੰਦੇ ਹੋ, ਬਟ ਤੁਸੀਂ ਉਹਦੇ ਕੋਲੇ ਜਮਾ ਨਹੀਂ ਕਦੇ ਨਿੰਦੋਗੇ ਜਿਹੜਾ ਉਹਨੂੰ ਹਰ ਟਾਈਮ ਸਲਾਉਂਦਾ ਹੈਗਾ, ਉਹਨੂੰ ਚੰਗਾ ਮੰਨਦਾ, ਤੁਹਾਨੂੰ ਇਹੋ ਯਾਰ ਉਹਦੇ ਕੋਲੇ ਦੱਸ ਦਿਓ ਗੱਲ, ਇਹਦੇ ਕੋਲੇ ਫਾਇਦੇ ਨਹੀਂ ਗੱਲ ਕਰਨਾ। ਤਾਂ ਜਦੋਂ ਤੁਸੀਂ ਆਪਣੇ ਕੋਲੇ ਜਾ ਕੇ ਤੁਸੀਂ ਦੱਸਦੇ ਹੋ ਕਿ ਮੈਂ ਏਦਾਂ ਜਾਂ ਆਦੀਆਂ ਆਪਦੇ ਆਪ ਨੂੰ ਚਾਹੇ ਤਾਂ ਸ਼ੇਖੀ ਚ ਲਿਆਉਣ ਲਈ, ਜਾਂ ਫਿਰ ਉਹਨੂੰ ਨਿੰਦਣ ਲਈ, ਆਪਦਾ ਜ਼ਹਿਰ ਉਗਲਣ ਲਈ, ਤਾਂ ਕੀ ਹੁੰਦਾ, ਸ਼ੇਖੀ ਵਾਲੀ ਗੱਲ ਵੀ ਸਹੀ ਆ। ਉਹ ਮੈਂ ਤਜਰਬਾ ਵੇਖਿਆ ਬਹੁਤ ਹੈ ਵੀ ਜਿਹੜੇ ਤੇ ਪਹਿਲੋਂ ਹੁੰਦੇ ਆ ਨਾ, ਵਿਆਹ ਤੋਂ ਪਹਿਲੋਂ ਬਹੁਤ ਸ਼ਰੀਫ, ਵੀ ਉਹ ਆਪਾਂ ਉਹਨੂੰ ਕਹਿੰਦੇ ਹੁੰਦੇ ਆ ਵੀ ਮਸੀਤੜ, ਵੀ ਉਹ ਤੇ ਬਿਲਕੁਲ ਸ਼ਰੀਫ ਆਦਮੀ ਆ ਤੇ ਮੁੰਡਾ ਬਹੁਤ ਚੰਗਾ, ਮੁੰਡਾ ਬਹੁਤ ਚੰਗਾ। ਜਦੋਂ ਵਿਆਹ ਹੋ ਜਾਂਦਾ ਨਾ, ਉਹ ਐਸਾ ਵੜਦਾ ਨਾ ਫਿਰ ਨਿਕਲਦਾ ਹੀ ਨਹੀਂਗਾ। ਇਹ ਵੀ ਗੱਲ ਜਿਹੜੀ ਵੇਖੀ ਆ, ਇੱਕ ਗੱਲ ਆਪੀ ਮਜ਼ਾਕ ਵੀ ਕਰਦੇ ਹੁੰਦੇ, ਲੇਕਿਨ ਇਹ ਗੱਲ ਵੀ ਹਕੀਕਤ ਹੈ। ਬਾਅਦ ਚ ਓਨਾ ਹੀ ਖਰਾਬ ਹੁੰਦਾ ਵੀ ਆਪਣੀਆਂ ਖੂਬੀਆਂ ਦੱਸਣ ਤੇ ਰਹਿਣਾ, ਵੀ ਮੈਂ ਆਹ ਕੀਤਾ, ਮੈਂ ਉਹ ਕੀਤਾ, ਮੈਂ ਇੰਝ ਕਰਦਾ, ਮੈਂ ਉਂਝ ਕਰਦਾ। ਸਹੀ ਤੌਰ ਤਰੀਕਾ ਦੇ ਆ ਵੀ 50 ਸੁਣੀਆਂ ਨਾ ਤੇ 50 ਦੀਆਂ 50 ਹੀ ਦੂਜੇ ਕੰਥਾਂ ਹੀ ਕੱਟ ਦਿਓ, ਤੇ ਫਿਰ ਜਿਹੜਾ ਕੰਮ ਬਿਹਤਰ ਸਹੀ ਰਹਿੰਦਾ। ਜੇ ਤੁਸੀਂ ਸਿੰਪਲ ਵਰਡ ਵਿੱਚ ਸਿੱਧੇ ਹੀ ਸਮਝਾ ਦਿਓ ਕਿ ਮੇਰਾ ਇਹ ਬ੍ਰਦਰ ਹੈ, ਮੈਂ ਲਾਈਫ ਟਾਈਮ ਇਹਦੇ ਨਾਲ ਜਾਣਾ ਚਾਹੁੰਦਾ ਤੇ ਮੈਂ ਇਹਦੇ ਬਿਨਾਂ ਸਾਰ ਨਹੀਂ ਸਕਦਾ, ਉਹ ਤੁਹਾਨੂੰ ਕਦੇ ਨਹੀਂ ਕੁਝ ਕਹੂਗੀ, ਕਦੇ। ਜਦੋਂ ਤੁਸੀਂ ਕੀ ਕਰਦੇ ਹੋ, ਕਾਰਤੂਸ ਤੁਹਾਡਾ ਹੁੰਦਾ, ਰਾਈਫਲ ਉਹਦੀ ਹੁੰਦੀ ਹੈ, ਤੁਸੀਂ ਲੋਡ ਕਰਕੇ ਚਲਾਉਣੇ ਉਹਦੇ ਮੋਢੇ ਤੇ ਰੱਖ ਕੇ, ਫਿਰ ਉਹ ਤੋਂ ਬਾਅਦ। ਐਂਡ ਦੂਸਰੀ ਮੈਂ ਗੱਲ ਕਰਨਾ ਚਾਹੁੰਦਾ ਕਿ ਕਾਫੀ ਅਲੱਗ-ਅਲੱਗ ਵਿਊਜ਼ ਦਿੱਤੇ ਨਿਊਕਲੀਅਰ ਫੈਮਿਲੀ ਦੇ ਤੇ ਦੂਸਰੀ ਦੀ ਫੈਮਿਲੀ ਤੇ ਜੁਆਇੰਟ ਫੈਮਿਲੀ ਦੇ। ਮੰਨਣਾ ਹੈ ਕਿ ਜੋ ਬੱਚੇ ਦੀ ਪਰਵਰਿਸ਼ ਤੁਹਾਡੀ ਜੁਆਇੰਟ ਫੈਮਿਲੀ ਦਾਦਾ ਦਾਦੀ ਸਾਂਭ ਸਕਦੇ ਆ ਨਾ, ਮਾਂ-ਬਾਪ ਕਦੇ ਨਹੀਂ ਸਾਂਭ ਸਕਦੇ। ਉਹਨਾਂ ਨੂੰ ਡਬਲ ਤਜਰਬਾ ਹੁੰਦਾ ਗਾ, ਤੇ ਬੱਚੇ ਵੀ ਰੇਜ਼ ਕੀਤੇ ਹੁੰਦੇ ਆ, ਤੇ ਉਹ ਆ ਕੇ ਪੋਤੇ ਨੂੰ ਜਦੋਂ ਕਰਦੇ ਆ ਨਾ, ਆਪਾਂ ਜੇ ਇੱਕ ਸਿੰਪਲ ਜੀ ਗੱਲ ਹੈ, ਤੁਸੀਂ ਵੀ ਨਾਸਿਰ ਭਾਈ ਤੁਸੀਂ ਵੀ ਘਰ ਪਾਇਆ ਹੋਊਗਾ, ਹਰ ਇੱਕ ਘਰ ਪਾਉਂਦਾ ਆਪਣੀ ਉਮਰ ਵਿੱਚ ਇੱਕ ਬੰਦਾ, ਉਹਨੂੰ ਘਰ ਲੱਗਦਾ ਕਿ ਗਲਤੀਆਂ ਕੀ ਰਹਿ ਗਈਆਂ ਯਾਰ, ਇੱਥੇ ਰਹੀਆਂ, ਦੋ ਬੰਦਿਆਂ ਨੂੰ ਹੋਰ ਵੀ ਦੱਸਦਾ, ਸਾਤਵਾਂ ਗਲਤੀ ਰਹੀ ਤੂੰ ਨਾ ਕਰੀ। ਤਾਂ ਜਦੋਂ ਤੁਸੀਂ ਆਪਦੇ ਬੱਚੇ ਵੱਡੇ ਤੁਹਾਨੂੰ ਕੁਝ ਗਲਤੀਆਂ ਰਹੀਆਂ ਹੁੰਦੀਆਂ, ਜਾਂ ਤੁਹਾਨੂੰ ਲੱਗਦਾ ਆਹ ਨਹੀਂ ਮੈਂ ਕਰ ਸਕਿਆ, ਉਹ ਨਹੀਂ ਕਰ ਸਕਿਆ, ਉਹ ਦਾਦਾ ਆਪਣੇ ਪੋਤੇ ਵਿੱਚ ਨਹੀਂ ਰਹਿਣ ਦਿੰਦਾ। ਇਸ ਕਰਕੇ ਸਭ ਤੋਂ ਵਧੀਆ ਪਰਵਰਿਸ਼ ਜਿਹੜੀ ਹੁੰਦੀ ਹੈ ਉਹ ਦਾਦਾ ਤੇ ਦਾਦੀ ਕਰ ਸਕਦੇ ਆ, ਉਹਨਾਂ ਦਾ ਕੋਲ ਰਹਿਣਾ ਬਿਲਕੁਲ ਜ਼ਰੂਰੀ ਹੈ। ਤੇ ਜੋ ਜੁਆਇੰਟ ਫੈਮਲੀਆਂ ਵਿੱਚ ਆਪਾਂ, ਪਰ ਇੱਥੇ ਇੱਕ ਸਵਾਲ ਮੇਰਾ ਇਹ ਬਣਦਾ ਹੈ ਤੁਹਾਨੂੰ ਪੁੱਛਣਾ ਜੀ, ਇਹ ਜਦੋਂ ਕਈ ਵਾਰ ਐਸਾ ਨਹੀਂ ਹੁੰਦਾ ਕਿ ਦਾਦਿਆਂ ਦੇ ਉੱਤੇ ਦਾਦੀਆਂ ਉੱਤੇ ਅਨਡਿਊ ਪ੍ਰੈਸ਼ਰ ਵੀ ਹੋ ਜਾਵੇ। ਮੈਂ ਖਾਸ ਤੌਰ ਤੇ ਇਹ ਗੱਲ ਇਸ ਕਰਕੇ ਕਹਿਣਾ ਚਾਹੁੰਦਾ, ਦਾਦਾ ਦਾਦੀ ਆਪਣੀ ਜ਼ਿੰਦਗੀ, ਆਪਣੇ ਬੱਚੇ ਪਾਲ ਕੇ ਆਪਣੀ ਜ਼ਿੰਦਗੀ ਵਧੀਆ ਕੱਟ ਚੁੱਕੇ ਨੇ, ਉਹ ਆਪਣੀ ਜ਼ਿੰਮੇਵਾਰੀ ਤੋਂ ਸੁਰੱਖਿਅਤ ਹੋ ਚੁੱਕੇ ਨੇ। ਉਹਨਾਂ ਦੇ ਕੋਲ ਵੀ ਹੱਕ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ, ਆਪਣੀ ਜ਼ਿੰਦਗੀ ਦੇ ਰਹਿੰਦੇ ਜਿਹੜੇ 10-20 ਰਿਟਾਇਰਮੈਂਟ ਦੇ ਸਾਲ ਨੇ, ਉਹ ਆਪਣੇ ਤਰੀਕੇ ਨਾਲ ਜਿਉ ਸਕਣ, ਜਿੱਥੇ ਆਉਣਾ ਚਾਹਣ, ਜਿੱਥੇ ਜਾਣਾ ਚਾਹਣ। ਹੁਣ ਜਦੋਂ ਹਸਬੈਂਡ ਵਾਈਫ ਦੋਵੇਂ ਨੌਕਰੀ ਕਰਦੇ ਹੁੰਦੇ ਨੇ, 9 ਪੁੱਤਰ, ਉਹ ਕਹਿੰਦੇ ਜੀ ਬੱਚਾ ਕੌਣ ਸਾਂਭੂਗਾ, ਤੁਸੀਂ ਕਿਤੇ ਨਹੀਂ, ਤੁਸੀਂ ਜੇ ਦਾਦਾ ਦਾਦੀ ਆਪਣੇ ਭੈਣ ਭਾਈ ਕੋਲ ਜਾਣਾ ਚਾਹਣ ਜਾਂ ਕਿਤੇ ਘੁੰਮਣ ਫਿਰਨ ਵੀ ਜਾਣਾ ਚਾਹਣ, ਉਹ ਬੱਚੇ ਕਹਿੰਦੇ ਨਹੀਂ ਸਾਡੇ ਬੱਚਿਆਂ ਨੂੰ ਕਿਹੜਾ ਸਾਂਭੂਗਾ ਪਿੱਛੋਂ। ਤੇ ਤੁਹਾਨੂੰ ਨਹੀਂ ਲੱਗਦਾ ਕਿ ਦਾਦਾ ਦਾਦੀ ਦੇ ਕਿਤੇ ਰਿਸਟ੍ਰਿਕਸ਼ਨ ਹੋ ਜਾਂਦੀ ਹੈ ਉਸ ਕਰਕੇ, ਧੱਕੇ ਨਾਲ ਉਹਨੂੰ ਪਾਲਣੇ ਪੈਂਦੇ ਬੱਚੇ? ਬੱਚਿਆਂ ਨੂੰ ਵੱਡੇ ਕਰਨ ਹੈ ਨਾ, ਉਹਨਾਂ ਨੂੰ ਡਿਊਟੀ ਬਾਉਂਡ ਨਹੀਂ ਕਰਨਾ ਚਾਹੁੰਦਾ ਕਿ ਡਿਊਟੀ ਬਾਉਂਡ ਕੀਤੇ ਜਾਣ। ਦਾਦਾ ਦਾਦੀ ਡਿਊਟੀ ਬਾਉਂਡ ਨਾਲ ਨਹੀਂ ਕੰਮ ਚੱਲੂ। ਬਾਕੀ ਤੁਸੀਂ ਮੈਂ ਜੋ ਪੰਜਾਬ ਦੇ ਵਿੱਚ ਉਧਰਲੇ ਪੰਜਾਬ ਇੱਧਰਲੇ ਪੰਜਾਬ ਵਿੱਚ ਤੁਸੀਂ ਦੇਖੋ 90% ਜਿਹੜੇ ਦਾਦੇ ਆ ਦਾਦੀਆਂ ਉਹ ਆਪਦੇ ਪੋਤਿਆਂ ਵਿੱਚ ਰਹਿ ਕੇ ਖੁਸ਼ ਨਹੀਂ, ਉਹ ਕਿਤੇ ਜਾ ਕੇ ਇੰਨਾ ਜ਼ਿਆਦਾ ਖੁਸ਼ ਨਹੀਂ ਹੈਗੇ ਜਿੰਨਾ ਉਹਦੇ ਦਾਦਾ ਪੋਤੇ ਪੋਤੀਆਂ। ਕਿਉਂਕਿ ਆਪਾਂ ਕਹਿੰਦੇ ਨਾ ਕੀ ਕਹਿੰਦੇ ਰਕਮ ਨਾਲੋਂ ਵਿਆਜ ਪਿਆਰਾ ਹੋ ਜਾਂਦਾ ਹੈ। ਹਾਂਜੀ ਉਹਨਾਂ ਵਿੱਚ ਜੀ ਸਮਝ ਰਹੇ ਆ, ਪਰ ਜੇ ਤਾਂ ਆਪਣੀ ਖੁਸ਼ੀ ਨਾਲ ਆਪਣੇ ਸ਼ੌਕ ਨਾਲ ਕਰ ਰਹੇ ਨੇ ਜਿੰਨੇ ਦੇਰ, ਉਹਨੇ ਦੇ ਤਾਂ ਸਭ ਨਹੀਂ ਕਰਦਾ ਹੈ। ਪਰ ਬਹੁਤ ਪਰਿਵਾਰਾਂ ਵਿੱਚ ਮੈਂ ਇਹ ਮਹਿਸੂਸ ਕਰਦਾ ਵਾਂ, ਤੇ ਸ਼ਾਇਦ ਮੈਂ ਨਹੀਂ ਜਾਣਦਾ ਕਿ ਤੁਹਾਡਾ ਇਸ ਬਾਰੇ ਕੋਈ ਤਜਰਬਾ ਰਿਹਾ ਜਾਂ ਨਹੀਂ, ਮੈਂ ਮਹਿਸੂਸ ਕਰਦਾ ਕਿ ਦਾਦਾ ਦਾਦੀ ਕੋਲ ਜਾਂ ਨਾਨਾ ਨਾਨੀ ਕੋਲ ਬੱਚੇ ਭੇਜ ਦਿੱਤੇ ਜਾਂਦੇ ਨੇ, ਤੇ ਜੇ ਨਾਨਾ ਨਾਨੀ ਕਹਿਣਗੇ ਵੀ ਸਾਡੇ ਕੋਲ ਇੰਨੇ ਵਸੀਲੇ ਨੇ, ਸਾਡੇ ਕੋਲ ਅਸੀਂ ਆਪਣੀ ਮਰਜ਼ੀ ਮੁਤਾਬਿਕ ਅਸੀਂ ਘੁੰਮਣ ਲਈ ਸਿੰਗਾਪੁਰ ਜਾਣਾ ਚਾਹੁੰਦੇ ਮਹੀਨੇ ਵਾਸਤੇ, ਹਫ਼ਤੇ ਵਾਸਤੇ, ਅਸੀਂ ਜੇ ਹੋਰ ਕੁਝ ਧਾਰਮਿਕ ਸਥਾਨ ਤੇ ਜਾਣਾ ਚਾਹੁੰਦੇ 15 ਦਿਨਾਂ ਵਾਸਤੇ, ਤੇ ਉਹਨਾਂ ਨੂੰ ਰੋਕ ਲਿਆ ਜਾਂਦਾ ਕਿ ਨਹੀਂ ਤੁਸੀਂ ਅਜੇ ਤਾਂ ਬੱਚਿਆਂ ਦੀ ਸਕੂਲ ਦੀ ਛੁੱਟੀਆਂ ਨਹੀਂ, ਮੈਂ ਤੇ ਮੇਰੀ ਘਰ ਵਾਲੀ ਦੋਵੇਂ ਨੌਕਰੀ ਕਰਦੇ ਆ, ਤੇ ਬੱਚੇ ਕੌਣ ਸਾਂਭੂਗਾ ਜੇ ਤੁਸੀਂ ਚਲੇ ਗਏ। ਤੇ ਦਾਦਾ ਦੀ ਜਵਾਨੀ ਵੇਲੇ ਇਸ ਕਰਕੇ ਨਹੀਂ ਕੁਝ ਕਰ ਸਕੀ, ਉਹ ਬੱਚੇ ਪਾਲ ਰਹੇ ਸੀ, ਬੁਢੇਪੇ ਵੇਲੇ ਇਸ ਕਰਕੇ ਨਹੀਂ ਕਰ ਸਕੇ, ਹੁਣ ਉਹਨਾਂ ਨੇ ਪੋਤਰੇ ਪੋਤਰੀਆਂ ਪਾਲਣੇ ਨੇ। ਇਹ ਉਹਨਾਂ ਦਾ ਕਿਤੇ ਧੱਕਾ ਨਹੀਂ ਜੁਆਇੰਟ ਫੈਮਿਲੀ ਵਿੱਚ?
ਤੁਹਾਡੇ ਨਾਲ ਮੈਂ 101% ਸਹਿਮਤ ਹਾਂ ਜੀ ਇਸ ਗੱਲ ਤੇ, ਤੁਹਾਡੀ ਬਿਲਕੁਲ ਗੱਲ ਸਹੀ ਹੈ। ਮੈਂ ਇਹ ਵੀ ਨਹੀਂ ਕਹਿੰਦਾ ਕਿ ਇਕੱਲਾ ਦਾਦਾ ਦਾਦੀ ਪਾਲ ਸਕਦੇ ਨੇ, ਮਾਂ-ਬਾਪ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਇਹ ਨਹੀਂ ਹੈਗਾ ਕਿ ਮਾਂ-ਬਾਪ ਸੁਰਖਰੂ ਹੋ ਜਾਣ ਕਿ ਹਾਂ ਦਾਦਾ ਦਾਦੀ ਹੀ ਪਾਲਣਗੇ। ਅਸਿਸਟੈਂਸ ਦੀ ਗੱਲ ਕਰਦਾ ਜੀ, ਜੋ ਕਮੀਆਂ ਪੇਸ਼ੀਆਂ ਰਹੀਆਂ ਉਹ ਪੂਰੀਆਂ ਕਰ ਸਕਦੇ, ਬਟ ਜੇ ਡਿਊਟੀ ਬਾਉਂਡ ਕਰੋਗੇ ਤਾਂ ਡੈਫੀਨੇਟਲੀ ਫਿਰ ਤਾਂ ਔਖਾ ਹੀ ਹੈ। ਫਿਰ ਉਹ ਕਿੱਥੋਂ ਕਰ ਲੈਣਗੇ, ਕਿਉਂਕਿ ਸਰੀਰ 'ਚ ਐਨਰਜੀ ਹੈ ਨਹੀਂ ਉਨਾ ਜ਼ਿਆਦਾ ਕੁਝ ਕਰ ਨਹੀਂ ਸਕਦੇ। ਉਹ ਤਾਂ ਸਿਰਫ ਇੱਕ ਅਸਿਸਟੈਂਸ ਦੇ ਸਕਦੇ ਆ ਜੀ। ਬਹੁਤ ਸ਼ੁਕਰੀਆ, ਬਹੁਤ ਸੋਹਣੀ ਗੱਲਬਾਤ ਹੋਈ, ਬਹੁਤ ਮਿਹਰਬਾਨੀ। ਇਸ ਨਾਲ ਤੁਹਾਨੂੰ ਸਾਡੇ ਨਾਲ ਅਮੀਨ ਚੌਹਾਨ ਸਾਹਿਬ ਨੇ। ਅਮੀਨ ਸਾਹਿਬ, ਤੁਸੀਂ ਮੇਰੀ ਗੱਲ ਸੁਣ ਰਹੇ ਹੋ ਤੇ ਤੁਸੀਂ ਵੀ ਸਾਂਝ ਪਾਓ ਜੀ, ਤੁਹਾਡਾ ਕੀ ਤਜਰਬਾ ਰਿਹਾ ਇਸ ਗੱਲ ਨੂੰ ਲੈ ਕੇ ਹੁਣ ਤੱਕ, ਦੱਸੋ ਜੀ ਕੀ ਕਹਿਣਾ ਚਾਹੋਗੇ। ਅਮੀਨ ਸਾਹਿਬ, ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ। ਚੌਹਾਨ ਸਾਹਿਬ, ਤੁਹਾਡੀ ਆਵਾਜ਼, ਤੁਹਾਡੇ ਹੈਡਫੋਨ 'ਚ ਕੱਢ ਲਓ, ਸ਼ਾਇਦ ਆਵਾਜ਼ ਆ ਜਾਏਗੀ। ਹੈਡਫੋਨ ਪਲੱਗ ਆਊਟ ਕਰ ਲਵੋ ਜਾਂ ਪੋਤਿਆਂ ਪੋਤੀਆਂ ਦੀ ਮਦਦ ਲੈ ਲਓ, ਉਹਨਾਂ ਦੀ ਹੈਲਪ ਲੈ ਲਓ। ਹਾਂਜੀ, ਆਵਾਜ਼ ਆ ਗਈ ਜੀ। ਹਾਂਜੀ, ਆ ਗਈ ਜੀ ਆਵਾਜ਼। ਹਾਂਜੀ, ਆ ਰਹੀ ਜੀ, ਬੜੀ ਮਿਹਰਬਾਨੀ। ਹਾਂਜੀ, ਆ ਰਹੀ ਦੇਰ ਨਾਲ ਕਾਲ ਮਿਲ ਸਕੀ ਹੈ। ਅਸਲ 'ਚ ਮੈਂ ਜੀ ਅਸੀਂ ਤੇ ਜ਼ਿਆਦਾਤਰ ਜਿਹੜਾ ਜ਼ਿੰਦਗੀ ਦਾ ਅਰਸਾ ਗੁਜ਼ਰਿਆ ਉਹ ਜੁਆਇੰਟ ਫੈਮਿਲੀ 'ਚ ਗੁਜ਼ਰਿਆ, ਔਰ ਮੈਂ ਕਹਿੰਦਾ ਕਿ ਜੁਆਇੰਟ ਫੈਮਿਲੀ ਦੇ ਫਾਇਦੇ ਜ਼ਿਆਦਾ ਨੇ, ਨੁਕਸਾਨ ਬਹੁਤ ਥੋੜੇ ਜਿਹੇ ਨੇ ਅਗਰ ਹੈਨ ਤੇ। ਬਾਜ਼ ਲੋਕ ਸਮਝਦੇ ਨੁਕਸਾਨ ਵੀ ਹੈ। ਤੇ ਜਦੋਂ ਤੱਕ ਸਾਡੇ ਪੰਜਾਬ ਦੇ ਵਿੱਚ ਸਿਸਟਮ ਜੁਆਇੰਟ ਸਿਸਟਮ ਬੜਾ ਸਟਰੋਂਗ ਸੀ, ਉਹ ਇਸ ਕਰਕੇ ਸਟਰੋਂਗ ਸੀ ਕਿ ਅਸੀਂ ਆਪਣੇ ਵੱਡਿਆਂ ਨੂੰ, ਆਪਣੇ ਬਜ਼ੁਰਗਾਂ ਦੀ ਇੱਜ਼ਤ, ਇਹਤਰਾਮ, ਅਦਬ ਕਰਦਿਆਂ ਦੇਖਿਆ। ਮਤਲਬ ਮੇਰੇ ਦਾਦਾ ਜੀ ਅਗਰ ਘਰ 'ਚ ਉਹ ਆਏ ਨੇ ਜੀ ਜੀ ਸਿੱਧਾ ਕਦਰੇ ਕਰਕੇ ਬੈਠ ਗਏ। ਆਵਾਜ਼ ਆ ਰਹੀ ਨਹੀਂ ਜੀ, ਤੁਹਾਡੀ ਆਵਾਜ਼ ਆ ਰਹੀ ਹੋ ਗਿਆ ਤੁਹਾਡਾ। ਚੌਹਾਨ ਸਾਹਿਬ, ਚੌਹਾਨ ਸਾਹਿਬ, ਅਮੀਨ ਜੀ, ਇੱਕ ਹੋਰ ਤੁਹਾਨੂੰ ਪ੍ਰੋਫੈਸਰ ਸਾਹਿਬ, ਹੁਣ ਇੱਕ ਨਾ ਆਪਣੇ ਪੋਤੇ ਪੋਤਰੀਆਂ ਨਿਆਣਿਆਂ ਕੋਲ ਇੱਕ ਫੇਵਰ ਜ਼ਰੂਰ ਲਾਓ ਕਿ ਮੈਨੂੰ ਵਾਈਫਾਈ ਕਨੈਕਸ਼ਨ ਲਵਾ ਕੇ ਦਿਓ, ਸਾਂਝੀ ਸਾਥ ਵੇਖਣਾ ਹੁੰਦਾ ਰਾਤ ਨੂੰ। ਆ ਮੋਬਾਈਲ ਵਾਲਾ ਇੰਟਰਨੈਟ ਕੰਮ ਨਹੀਂ ਦਿੰਦਾ। ਪਤਾ ਨਹੀਂ ਗੜਬੜ ਹੋ ਜਾਂਦੀ ਹੈ। ਮੈਂ ਲੈਪਟਾਪ ਤੋਂ ਕਰਾਂਗਾ, ਕੱਲ ਤੋਂ ਲੈਪਟਾਪ ਤੇ ਬੈਠਾਂਗਾ, ਮੇਰਾ ਆਈਪੈਡ ਸ਼ਾਇਦ ਕੋਈ ਗੜਬੜ ਕਰਦਾ। ਅੱਛਾ ਜੀ। ਤੇ ਉਹ ਮੈਂ ਗੱਲ ਕਰ ਰਿਹਾ ਸੀ ਜੀ ਕਿ ਸਾਡੇ, ਚੂੰਕਿ ਅਸੀਂ ਆਪਣੇ ਤਾਇਆ ਜੀ ਨੂੰ, ਵਾਰਿਸ ਸਾਹਿਬ ਨੂੰ ਦੇਖਣਾ ਕਿ ਉਹ ਸਾਡੇ ਦਾਦਾ ਜੀ ਦੇ ਅੱਗੇ ਬਿਲਕੁਲ ਬੋਲ ਨਹੀਂ ਸਕਦੇ। ਉਹਨਾਂ ਦਾ ਅਦਬ ਇਹਤਰਾਮ ਇਤਨਾ ਸੀ। ਤੇ ਦਾਦਾ ਜੀ ਨੇ ਵੀ, ਕਿਉਂਕਿ ਅਸੀਂ ਵੀ ਉਹੀ ਕੁਝ ਘਰਾਂ ਚੋਂ ਸਿੱਖਿਆ, ਤੇ ਦਾਦਾ ਜੀ ਨੇ ਰਾਤ ਨੂੰ ਇਸ਼ਾ ਦੀ ਨਮਾਜ਼ ਜਦੋਂ ਪੜ੍ਹ ਕੇ ਆਉਣਾ, ਜਾਂ ਖੁੰਡੀ ਠੋਕ ਕੇ ਉਹਨਾਂ ਨੇ ਕਹਿਣਾ ਆਪਣੇ ਆਪਣੇ ਕਮਰੇ 'ਚ ਜਾਓ, ਦੁੱਧ ਪੀਓ, ਆਪਣਾ ਹੋਮਵਰਕ ਕਰੋ, ਸੌਂ ਜਾਓ। ਹੁਣ ਇਸ਼ਾ ਮੈਂ ਪੜ੍ਹਨਾ, ਹੁਣ ਬਾਹਰ ਕਿਸੇ ਨੇ ਨਹੀਂ ਨਿਕਲਣਾ। ਤੇ ਕੋਈ ਵਿਆਹ ਸ਼ਾਦੀ ਹੋਣਾ ਤੇ ਦਾਦਾ ਜੀ ਨੇ ਆਣਾ ਅੰਦਰ ਔਰਤਾਂ ਦੇ ਵਿੱਚ, ਤੇ ਇੱਕ ਬੀਬੀ ਨੂੰ, ਵੱਡੀ ਸਾਡੀ ਤਾਇਜ਼ਾਦ ਭੈਣ ਨੂੰ, ਕਿ ਲੈ ਕੁੜੀਏ ਤੂੰ ਤਿਆਰ ਹੋ ਜਾ, ਜੰਜ ਨਾਲ ਤੂੰ ਜਾਣਾ ਹੈ, ਬਾਕੀ ਸਾਰੀਆਂ ਬੀਬੀਆਂ ਨੇ ਘਰ ਰਹਿਣਾ। ਹਾਂਜੀ, ਕੋਈ ਰਿਸ਼ਤਾ ਰੁਸ਼ਤਾ ਕਿਤੇ ਕਰਨਾ ਕਰਾਉਣਾ ਤੇ ਉਹ ਵੀ ਦਾਦਾ ਜੀ ਨੇ ਪੁੱਛਣਾ ਪਛਾਣਾ, ਆਪਣੇ ਭਾਈ ਨੂੰ ਖਤ ਲਿਖਣਾ ਵੀ ਇਹ ਫੈਮਿਲੀ ਕਿੱਥੋਂ ਨੇ, ਕਿਹੜੇ ਪਿੰਡ ਦੇ ਨੇ। ਇਹ ਸਾਰੀਆਂ ਚੀਜ਼ਾਂ ਅਦਬ ਇਹਤਰਾਮ ਦੇ ਨਾਲ ਇੱਕ ਸਾਂਝਾ ਜਿਹੜਾ ਸਿਸਟਮ ਸੀ ਉਹ ਸਾਡਾ ਬੜੀ ਦੇਰ ਤੱਕ ਮਜ਼ਬੂਤੀ ਨਾਲ ਚੱਲਦਾ ਰਿਹਾ। ਜਦੋਂ ਲੋੜਾਂ ਵਧੀਆਂ ਨੇ, ਜ਼ਰੂਰਤਾਂ ਵਧੀਆਂ ਨੇ, ਸ਼ਾਦੀ ਵਿਆਹ ਅੱਗੋਂ ਬੱਚਿਆਂ ਦੇ ਹੋਏ ਨੇ, ਤੇ ਅਸੀਂ ਫਿਰ ਵੱਖੋ ਵੱਖ ਆਪਣੇ ਆਪਣੇ ਘਰ ਬਣਾ ਲਿਆ, ਅਲੱਗ ਅਲੱਗ ਹੋ ਗਏ। ਅਸੀਂ ਇੱਕੋ ਘਰ 'ਚ ਜੀ 2 ਤਾਇਆ ਤੇ 1 ਚਾਚਾ ਦੇ, ਅਸੀਂ 10 ਭਾਈ ਤੇ 7-8 ਭੈਣਾਂ, ਅਸੀਂ ਇਕੱਠੇ ਹੀ ਰਹੇ ਹਾਂ ਦਾਦਾ ਜੀ ਦੇ ਹੁੰਦੇ ਆ, ਸਾਰੇ ਇੱਕੋ ਜਗ੍ਹਾ ਤੇ ਬੜਾ ਅੱਛਾ ਵਕਤ ਗੁਜ਼ਰਿਆ। ਤੇ ਦੂਸਰੀ ਜਿਹੜੀ ਇੱਕ ਗੱਲ ਹੋਰ ਬੜੀ ਇਹਦੇ ਵਿੱਚ ਸੀ, ਬੜੀ ਜ਼ਬਰਦਸਤ ਕਿਸਮ ਦੀ, ਮੈਂ ਸੁਣਿਆ ਕਿ ਉਹ ਅਸੀਂ ਜੁਆਇੰਟ ਫੈਮਿਲੀ ਤੋਂ ਸਿੱਖਿਆ। ਯਾਨੀ ਸਾਡੇ ਜਿਹੜੇ ਨਾਨਾ ਸਾਨੂੰ 5 ਭਾਈ ਸੀ, ਤੇ ਮੇਰੀ ਵਾਲਦਾ ਦੇ ਕਿਸੇ ਵੀ ਚਾਚੇ ਦਾ ਭਾਈ, ਮੈਨੂੰ ਵੱਡੇ ਹੁੰਦਿਆਂ ਤੱਕ ਨਹੀਂ ਸੀ ਪਤਾ ਕਿ ਮੇਰਾ ਸਕਾ ਭਾਈ ਹੈ ਜਾਂ ਚਾਚੇਜ਼ਾਦ ਭਾਈ ਹੈ। ਮੇਰੀ ਵਾਲਦਾ ਨੇ ਕਦੀ ਇਹ ਨਹੀਂ ਕਹਿਣਾ ਕਿ ਇਹ ਮੇਰਾ ਚਾਚਾਜ਼ਾਦ ਭਾਈ ਹੈ। ਸਾਨੂੰ ਇਹ ਪਤਾ ਸੀ ਕਿ ਸਾਡੀ ਮਾਂ ਦਾ ਸਕਾ ਭਾਈ ਹੈ, ਸਾਡਾ ਮਾਮੂ ਹੈ। ਇਹ ਉਹ ਚਾਚੇ ਤਾਇਆਂ ਵਾਲਾ ਉਦੋਂ ਰਿਵਾਜ ਨਹੀਂ ਸੀ ਕਿ ਕਿਸੇ ਨੂੰ ਇਹ ਕਹਿ ਕੇ ਕਹਿਣਾ ਜੀ ਇਹ ਮੇਰੀ ਖਾਲਾ ਦਾ ਪੁੱਤਰ ਹੈ, ਮੇਰੇ ਤਾਏ ਦਾ ਪੁੱਤਰ ਹੈ, ਮੇਰੇ ਚਾਚੇ ਦਾ ਪੁੱਤਰ। ਯਾਨੀ ਉਹਨਾਂ ਨੂੰ ਇਹੋ ਹੀ ਕਿਹਾ ਜਾਂਦਾ ਸੀ ਇਹ ਮੇਰਾ ਭਾਈ ਹੈ ਜੀ ਛੋਟਾ, ਸਭ ਨੂੰ ਇਹ ਪਤਾ ਹੁੰਦਾ ਸੀ ਜੀ। ਇੱਥੋਂ ਤੱਕ ਕਿ ਜਿਹੜੇ ਆਂਢ ਗੁਆਂਢ ਸਨ ਉਹਨਾਂ ਨਾਲ ਵੀ ਮਤਲਬ ਇਸ ਤਰ੍ਹਾਂ ਹੀ ਤਾਲੁਕ ਵਾਸਤਾ ਸੀ ਜਿਵੇਂ ਸਾਂਝੀ ਸਾਡੀ ਫੈਮਿਲੀ ਹੈ। ਮੈਂ ਤੁਹਾਨੂੰ ਛੋਟੀ ਜਿਹੀ ਗੱਲ ਮੈਨੂੰ ਯਾਦ ਆ ਰਹੀ ਕਿ ਮੈਂ ਜ਼ਰਾ ਸਿਆਣਾ ਹੋ ਗਿਆ ਸਾਂ, ਤੇ ਸਾਡੇ ਪਿੰਡੋਂ, ਪਿਛੋਕੜ ਪਿੰਡੋਂ ਘਮਾਣਾ ਤੋਂ ਇੱਕ ਔਰਤ ਨੇ ਕੁਝ ਸਾਲ ਬਾਅਦ ਸਾਡੇ ਘਰ ਆਉਣਾ, ਤੇ ਉਹਨੂੰ ਮੇਰੀ ਤਾਈ ਨੇ, ਮੇਰੀ ਵਾਲਦਾ ਨੇ ਉਹਨੂੰ ਜੋੜੇ ਛੋੜੇ ਕੱਪੜੇ ਵਾਵਾ ਚੀਜ਼ਾਂ ਉਹਨੂੰ ਦੇ ਕੇ ਤੇ ਉਹਨੂੰ ਬਿਠਾਣਾ, ਖਾਣਾ ਖਵਾਉਣਾ। ਤੇ ਤਾਇਆ ਜੀ ਨੇ ਆਉਣਾ ਕੰਮ ਤੋਂ, ਤੇ ਤਾਇਆ ਜੀ ਨੂੰ ਅਸੀਂ ਪੁੱਛਣਾ ਕਿ ਕੌਣ ਹੈ ਬੀਬੀ, ਤੇ ਉਹਨਾਂ ਕਹਿਣਾ ਤੁਹਾਡੀ ਭੂਆ ਹੈ, ਜਾਓ ਜਾ ਕੇ ਸਲਾਮ ਕਰਕੇ ਆਓ। ਅਸੀਂ ਜਾ ਕੇ ਉਹ ਭੂਆ ਨੂੰ ਸਲਾਮ ਕਰਨਾ, ਉਹਨੇ ਸਿਰ ਤੇ ਪਿਆਰ ਦੇਣਾ। ਤੇ ਉਹ ਅਸੀਂ ਵੱਡੇ ਹੋ ਕੇ ਸਾਨੂੰ ਪਤਾ ਲੱਗਾ ਵੀ ਇਹ ਸਾਡੇ ਪਿਛੋਕੜ ਪਿੰਡ ਤੋਂ, ਇਹ ਸਾਡੇ ਉੱਥੇ
ਮਰਾਸੀ ਖਾਨਦਾਨ ਸੀ, ਉਹਨਾਂ ਦੀ ਸਾਡੀ ਪਿੰਡ ਦੀ ਔਰਤ ਹੈ ਤੇ ਇਹ ਆਂਦੀ ਹੈ ਸਾਲ ਬਾਅਦ, ਤੇ ਇਹਦੀ ਸੇਵਾ ਵੀ ਕਰਨੀ, ਇਹਦਾ ਖਿਆਲ ਵੀ ਰੱਖਣਾ, ਤੈਨੂੰ ਭੂਆ ਕਹਿਣਾ। ਤੇ ਵੱਡੇ ਹੋ ਕੇ ਪਤਾ ਲੱਗਾ, ਤੇ ਬਚਪਨ 'ਚ ਨਹੀਂ ਸੀ ਪਤਾ ਕਿ ਸਕੀ ਭੂਆ ਹੈ ਜਾਂ ਪਿੰਡ ਦੀ ਔਰਤ ਹੈ। ਤੇ ਉਹ ਅਸੀਂ ਤੇ ਉਹ ਚੀਜ਼ਾਂ ਘਰਾਂ 'ਚ ਦੇਖੀਆਂ, ਤੇ ਉਸ ਤਰ੍ਹਾਂ ਹੀ ਹੁਣ ਵੀ ਚਲਾਉਣਾ ਚਾਹ ਆਪਣੇ ਘਰਾਂ ਨੂੰ। ਇਹ ਜਿਹੜਾ ਜੀ ਫੈਮਿਲੀ ਸਟਰੋਂਗ ਸਿਸਟਮ ਸੀ ਸਾਡਾ, ਉਹਨੂੰ ਸਾਨੂੰ ਮੁੜ ਫੜਨਾ ਪਏਗਾ ਕਿਤੋਂ ਜਾ ਕੇ, ਤਾਂ ਕਿ ਬਹੁਤ ਸ਼ੁਕਰੀਆ ਚੌਹਾਨ ਸਾਹਿਬ। ਹਾਂ ਬਿਲਕੁਲ, ਬੱਚਿਆਂ ਤੱਕ ਮੁੰਦਗਰਾਮ ਚੌਹਾਨ ਸਾਹਿਬ। ਹੁਣ ਤੁਸੀਂ ਫੈਮਿਲੀ ਸਿਸਟਮ ਸਟਰੋਂਗ ਕਰਨਾ ਤੇ ਇੰਟਰਨੈਟ ਕਨੈਕਸ਼ਨ ਵੀ ਸਟਰੋਂਗ ਕਰਨਾ। ਇਹ ਤੁਸੀਂ ਸਵੇਰੇ ਆਪਣੇ ਪੋਤਿਆਂ ਨੂੰ ਕਹਿਣਾ ਕਿ ਇੱਕ ਵਾਰੀ ਤੁਹਾਨੂੰ ਹੁਣ ਜਿਹੜਾ ਵਾਈਫਾਈ ਕਨੈਕਸ਼ਨ ਹੈ ਲੈਂਡਲਾਈਨ ਉਹ ਲਵਾ ਕੇ ਦੇਣ, ਤਾਂ ਕਿ ਗੱਲ ਤੁਹਾਡੇ ਨਾਲ ਸਵਾਦ ਨਾ ਹੋ ਸਕੇ। ਸੋ ਤੁਹਾਡੇ ਮੈਨੂੰ ਲੱਗਦਾ ਸੁਣਦੇ ਹੋਣਗੇ ਅੱਗੇ ਤੁਹਾਡੀ ਨੂੰਹ ਵੀ, ਪੋਤਰੇ ਪੋਤਰੀਆਂ ਵੀ, ਤੇ ਤੁਹਾਨੂੰ ਕਨੈਕਸ਼ਨ ਕਰਨ ਨੂੰ ਲਵਾ ਕੇ ਦੇਣਗੇ। ਸਾਡੇ ਨਾਲ ਆ ਗਏ ਜੀ ਅਹਿਮਦ ਅਲੀ, ਤਾੜੀਆਂ। ਅੱਛਾ ਅਹਿਮਦ ਅਲੀ ਸਾਹਿਬ, ਤੁਹਾਡੀ ਗੱਲ ਸੁਣਨ ਤੋਂ ਪਹਿਲਾਂ ਤੁਸੀਂ ਕਮੈਂਟਸ ਪੜ੍ਹ ਹੀ ਰਹੇ, ਸਾਡੇ ਬਹੁਤ ਸਾਰੇ ਦੋਸਤ ਆ ਡੀਕ ਸੀ। ਜਗਮੀਤ ਗਰੇਵਾਲ ਜੀ ਕਹਿੰਦੇ ਜੀ ਤੁਸੀਂ ਵੀ ਕੁਝ ਕਿਉਂ ਨਹੀਂ ਆਏ? ਮੈਂ ਅਹਿਮਦ ਅਲੀ ਸਾਹਿਬ ਤੋਂ ਬਾਅਦ ਕੁਝ ਕਵਾਂਗਾ, ਜੋ ਕੁਝ ਕਵਾਂਗਾ ਪਹਿਲੇ ਇਹਨਾਂ ਦੀ ਗੱਲ ਸੁਣ ਲਈਏ। ਬਹੁਤ ਸਾਰੇ ਲੋਕਾਂ ਦੀ ਸ਼ਿਕਾਇਤ ਹੈ ਕੱਲ ਤੁਸੀਂ ਆਏ ਨਹੀਂ ਜੀ, ਨਾਰਾਜ਼ਗੀ ਲੋਕਾਂ ਦੀ ਬੜੀ। ਕੱਲ ਤੁਸੀਂ ਕਿੱਥੇ ਸੀ ਪਹਿਲਾਂ ਇਹ ਦੱਸੋ ਜੀ। जी कल प्रोग्राम में तो वेखना रहा ना ते उस यही है कि गल हुआ थोड़े दिन पहले भी जिक्र होया उस मुहावरे ना भी कुछ रोने नालों चुप चंगी। मैं कहें जबरदस्ती नहीं पार्टिसिपेशन की जरूरत नहीं, लोगों ने राबते आपस बढ़ने पैन, क्योंकि मोस्टली जो प्रोग्राम की लाइन ही है कि लोगों ने पिछोकड़ जो इंडिया पाकिस्तान च हुण मतलब फैमिली शिफ्ट हो गया आपस राबते बनाने पे। मैं कहें जबरदस्ती नहीं पार्टिसिपेशन वाली गल होसी, इस चीज सुने वंजे इंजॉय किया। नहीं असीं ते हाका मारदे रहे यार, तू हुण आप भी नहीं आया यार, ये तो कोई गल नहीं। देखो जी, देखो नाल दे नाल कमेंट्स आ रहे ने जी। अच्छा एक फैमिली सिस्टम की गल बाद करते हैं, ये दसो कि पहले कमेंटां दी गल कर लईए। एक होर पढ़ियो, आया शेर आया आदल दा आया शेर आया। अच्छा ਤੁਸੀਂ ਤਾਂ ਅੰਗਰੇਜ਼ੀ ਪੜ੍ਹਾਉਂਦੇ ਹੋ ਜੀ ਜੀ, ਤੇ ਤੁਹਾਡੇ ਜਿਹੜੇ ਸਟੂਡੈਂਟਸ ਨੇ ਉਹ ਤਾਂ ਜੇ ਇੱਥੇ ਸਾਥੀ ਲੋਕ ਇੰਨੇ ਖੁਸ਼ ਨੇ, ਸਟੂਡੈਂਟਸ ਵੀ ਤੁਹਾਡੇ ਤੋਂ ਬੜੇ ਅੰਗਰੇਜ਼ੀ ਤੋਂ ਲੋਕ ਡਰਦੇ ਨੇ, ਅੰਗਰੇਜ਼ੀ ਮਾਸਟਰਾਂ ਤੋਂ। ਤੁਹਾਡੇ ਤੋਂ ਸਕੂਲ 'ਚ ਬੱਚੇ ਕਿੰਨੇ ਕੁ ਡਰਦੇ ਨੇ ਮਾਸਟਰ ਤੋਂ ਆਪਣੇ ਤੋਂ, ਇਹ ਖੁਸ਼ ਨੇ ਜ਼ਿਆਦਾਤਰ? जी मैं पढ़ाना कॉलेज च, ते कॉलेज के अंदर वैसे तो सब पता मतलब बच्चे नौजवान बालिग होने जरा सख्ती वगैरह इतनी नहीं बर्दाश्त करने कॉलेज में माहौल हो रहा। लेकिन चूंकि छोटा शहर है, शहर ना कॉलेज है, और फिर चूंकि लोकल ना और शहर ही ने, ते इस तो मतलब रिस्पेक्ट वैसे भी अच्छी हुई। लेकिन ये कि लोकल होने की वजह तो एक क्योंकि ऐसा नहीं दिलचस्पी इस किस्म नहीं होनी भी शायद मैं कहरी शहर च बन के कहरी कॉलेज च मेरी पोस्टिंग होगी उत्थे पढ़ाना पावा, तो शायद वो दिलचस्पी मेरी भी ना हो सी। मैं दो जगह डिवाइडेड हो सा, वीकेंड इंतजार च सा भी घर वजा, ठीक है, वालदैन को वजा जी मतलब अपनी फैमिली ना रखी भी इतने चूंकि घर विच ही हाँ, तो शहर के लोग वैसे भी मतलब लोकल सतह ते जानने, ठीक अपनी भी एक दिलचस्पी होनी, तो उस वजह तो मतलब मेहनत ये कि पढ़ाई ने मामले ना तरीके बच्चा गाइड ही किया हुआ ना, ते लेकिन स्टाइल मेहनत जरा थोड़ा पुराना ही है, जो अपने दौर च अड्डे उस्ताद अड्डे ना वरतने होने भी जो मैनर्स उन्होंने जो सख्ती रखो वो सख्ती रखने, और उस चीज के मतलब बच्चे बर्दाश्त करने कोई नहीं डालना, उस चीज बड़े खुश दिली ना बर्दाश्त करने मतलब। और न्याणा को उबले अंडे तो नहीं मुका के खाता किते? नहीं खाना तो शकीन बहुत है। ड्यूटी लाई होवे आज तू आंडे ले होने, आज तू चाह पकानी है, सारे न्याणा दी ड्यूटी लाई है। पहला पिंडा च होंदा सी ना वे। जी जी बिल्कुल, वो दौर रहा, वो दौर हुण तो गुजर गया जी। हुण तो मतलब इस इशू ते तो वैसे ही मतलब डिपार्टमेंट्स ने अपने चेक एंड बैलेंसेस बड़े स्ट्रांग हो गए, ठीक है। शुरू दौर च तो ये चीज रही, और इबल के गिरावत च अगे पिछे जेडे वालदैन वो इस चीज बड़ा अपने बारे ऑनर समझे भी, मतलब बड़े बच्चे ने उस्ताद जिनकी खिदमत की वजे, और खिदमत की होनी है गिरावा च वो साग होया वो गिनन दा, लस्सियां गिनन दी, मतलब वो डेलीकेसीज जेडी के गिरावा ने खास जिन्हें च कोई खर्चा नहीं पाना, तो वो अपने बारे बड़ा मतलब उस चीज इज्जत ना बायस समझे जी भी बच्चे ने उस्ताद दी हेल्प जो अपना उनकी मारी सेवा की हुई। लेकिन हुण वो चीज बड़ी घट हो गई, कुछ मतलब वो दौर भी इस किस्म का आ गया, कुछ डिपार्टमेंट्स की तरफों भी इस किस्म की सख्तियां काफी ज्यादा आ गई, ते हुण तो वो दौर नहीं रहा जी। अच्छा जी अहमद अली ਤੁਹਾਡੇ ਸਾਰੇ ਹੁਣ ਚਾਹਣ ਵਾਲੇ ਕਮੈਂਟ ਆਉਂਦੇ ਨੇ, ਤੁਸੀਂ ਆਪਣਾ ਅੱਜ ਨੰਬਰ ਦੇ ਕੇ ਜਾਣਾ ਵਾ। ਜੇ ਤੁਸੀਂ ਪ੍ਰਾਈਵੇਟ ਦੇਣਾ ਤੇ ਪ੍ਰਾਈਵੇਟ ਦੇ ਦਿਓ, ਜੇ ਤੁਸੀਂ ਪਬਲਿਕਲੀ ਦੇਣਾ ਤੇ ਫਿਰ ਤੁਹਾਨੂੰ ਫੇਸ ਕਰਨਾ ਪੈਣਾ, ਜਦੋਂ ਤੁਸੀਂ ਨਹੀਂ ਆਉਣਾ ਤੁਹਾਨੂੰ ਫੋਨ ਬਹੁਤ ਆਉਣੇ। जी नहीं, मैं उसने बेहतर हली हुई कि मैं इंशाल्लाह जेड़ा फेसबुक ना अकाउंट क्रिएट करके वो शेयर कर देना, नंबर वाले काम तक खासा मुश्किल होगा सी फिर। अच्छा ਹੁਣ ਤੁਹਾਨੂੰ ਜੀ ਫੇਸਬੁੱਕ ਪੇਜ ਬਣਾਉਣਾ ਪੈਣਾ ਜੀ। ਜੇ ਤੁਸੀਂ ਫੇਸਬੁੱਕ ਬਣਾਓਗੇ ਤੁਸੀਂ ਤੇ ਫਿਰ ਤਾਂ ਹੀ ਗੱਲ ਬਣੇਗੀ, ਨਹੀਂ ਤਾਂ ਖਾਸੀ ਦਿੱਕਤ ਰਹੇਗੀ ਜੀ। ਲੋਕ ਤੁਹਾਡੇ ਚਾਹਣ ਵਾਲੇ ਬੜੇ ਨੇ, ਤੁਹਾਡੇ
ਬਹੁਤ ਸਾਰੇ ਕਮੈਂਟਸ ਆ ਰਹੇ ਜੀ ਤੁਹਾਡੇ ਵਾਸਤੇ। ਇਹ ਦੇਖੋ ਜੀ, ਤੋਂ ਅਸੀਂ ਤੇ ਕਮੈਂਟਸ ਜਿੰਨੇ ਸ਼ੇਅਰ ਕਰੀਏ ਉਹਨੇ ਥੋੜੇ ਨੇ ਜੀ। ਸੋ ਅਹਿਮਦ ਅਲੀ ਸਾਹਿਬ, ਹੁਣ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਥੋੜੀ ਜਿਹੀ ਗੱਲ ਕਰੀਏ ਅੱਜ ਵਿਸ਼ੇ ਬਾਰੇ, ਅੱਜ ਟੌਪਿਕ ਬਾਰੇ, ਜੁਆਇੰਟ ਫੈਮਿਲੀ ਬਾਰੇ ਤੁਸੀਂ ਕੀ ਸਮਝਦੇ, ਕੀ ਸਹੀ ਹੈ ਕੀ ਨਹੀਂ ਹੈ? जी, मैं ये दसना कि जिस तरह तुम आप ही गल की पहले थोड़ी देर पहले, कोई भी चीज़ परफेक्ट नहीं, मतलब मैन मेड जी भी चीज़ है गल परफेक्ट हो भी नहीं रखनी, उसने पॉजिटिव नेगेटिव एस्पेक्ट सारे उसन। और लाइफ से क्या भी मामले जो सब तो मुश्किल काम है और जो रिक्वायर्ड है वो एक बैलेंस ही क्रिएट करना, एक दरमियाना रस्ता जिथे आके सारे मामला सेटल हो। सब तो जरूरी चीज़ थी, पर उस चीज़ से जी चीज़ मतलब मैं समझा कि एक्सपेक्टेशंस जितनी कम होवन, एहसास जितना ज़्यादा होवे, मतलब वो दौर ना बदलने चीज़ां है उस पॉइंट ते भी आई आन के जिथे मतलब भाई जिकदी अवार्ड गवार्ड भाजी भी वटावने वाली काम आ गया, भाई जिस को घरों कोई सालन नहीं भाजी आख नहीं उथे ही भेजनी। हालांकि होना ही चाहिए ना, आपे तो नीवा में उस नहीं बाँ फड़ो, ठीक है, वो जरा समझे हो आस पास पता हो ना, अड़ोस पड़ोस अपने 10 घर तक भी पता हो ना भी केड़ा बंदा जरा माड़ा वे, ठीक है, केड़ा मुश्किल जेवे, उस मारे जरूर एहसास होवे। फिर फैमिली के अंदर भी मतलब मुख्तलिफ लोग मुख्तलिफ मिजाज रखने, जरूरत इसी चीज नहीं। और इस सारे ने अंदर फिर मतलब मैं चलो एक गल सुना देना कि असने दादा पू जड़े उन 2 साल की उम्र च यतीम हुए, 2 साल की उम्र च यतीम हुए, उन अपने चाचा जी उन्होंने पालिया बड़ा किया। उस ये दसने है भी उनके तो 1 साल वड्डा जड़ा मतलब उनके अपने चाचे ने पुत्र है, मतलब वो 3 साल ने इन 2 साल ने जिस टाइम इन चाचा जी ने घर पलना शुरू हुए, ठीक है, इनकी चाची उस अपने पुत्र भी हूँ तू वड्डा हो गया, ये निका बिरा है, उस अलग मंजिल सवाने है, इन्हां अड़े दादा बू है यानी भतरीए घरेली ने भतरीया उन्हां अपनी छोटा बच्चा अपने को सवाने, मतलब वो एहसास जड़ा घर ने अंदर खवातीन च भी मर्दा च भी सारे च होना। उस सारे दौरान इस तरह आखने भी उनके चाचा जी जड़े पुत्र है ने, मतलब असने दादा बू ने बड़े भाई, उन ता अकेले ही है का पुत्र है, उनके नानी अम्मा है, नानी अम्मा है ते उन मतलब बड़े शौक ना जड़ा कोई उसमें कपड़े सवा के आंदे, शलवार कमीज ते पैरे कोई खेड़ी जड़ा वो बनवा के आंदे। जिस टाइम दादा बू चाचा जड़े उन जिस टाइम घर आए तो वेख्या भी अपने पुत्रे नवे कपड़े पाए हुए, जुतियां पाई हुई, पुछे ने भी कितों आए, दस भी नानी अम्मा आए पैन, उन्हें जड़ा आंदे उन्हें अपनी बेगम आख्या भी इसा हुणी लवा सक, इन कपड़े लवा के रख सक, और उतो ही वापस पिछे पैर ते मुड़ गए, वन के उन्हें कपड़े गिन के दर्जी को बह के उसी टाइम उन्हें आख्या भी कपड़े सी गए, मोची को गए, जुती भी नाप नहीं बनवा के आंदी, मुड़ के आन को चीज़ा दो बेगम दित्तियां ने, और आख्या ने भी होने ही नहीं कर रहे, दो नवा दवा के एक जे कपड़े पवा सट ते उन्हें आखे ने भी अपने अम्मी आके, ठीक है, उनके भी रिश्ते च मतलब कोई फुफी मासी बनने फुफी रा मासी रा, उन्हें आखे बई कोई तुसा तो गिला नहीं, कोई नाराजगी नहीं, तुसा 2 तरह दी गल तुसी मतलब तुहाडी ख्वाहिश होनी चीज़ां इस बारे आना, लेकिन ये जी तुसा मुश्किल होवे ते तुसी ना आनो, लेकिन आनो ते दो नहीं आना, क्योंकि बच्चे तो फिर बच्चे ने दिल ने अंदर ये एहसास पैदा ये उन चीज़ उन्हें की, फिर मतलब उसकी बेगम भी समझी, ठीक, उन्हें भी कोई उससे शोर शराबा नहीं बचाया भी क्यों जी मेरी अम्मी आंदे ने अपने दोतरे ने आंदे हुण ये चीज़ां जी मतलब असां भी बचपन च घर च शुरू तो सिखाइया गया, बड़े ने मिसाला दसिया गया भी तुहाडे वड्डे वडेरे के जे, ठीक है, इन्हां चीज़ां ने एहसास मतलब उस तरबियत ने अंदर एक तो वो एहसास होना, फिर बच्चे की तरबियत होना, ये 2 चीज़ें बड़ी जरूरी हैं। और आज भी अल्हम्दुलिल्लाह अल्लाह ने शुक्र है कि बस तकरीबन 6 घर एक ही महल्ले च इकट्ठे रहने पे आमने सामने, जिस चो मतलब 3 घर तसन जिंदे अंदरों अंदर ही दरवाजे भी, ठीक है, मतलब घर अपने अलग अलग सारे अपना खाना पीना अलग अलग है, लेकिन फ्रीली एक ही दिन घर आ जा। 2 भाई दो भाइयों ने भी हम अलग अलग घर बने हुए, लेकिन बिचों ही रहा बड़ा घर जो शुरू तो पुराना है जिस साइड इस तरह दिन सारे उत्थे होने, सिर्फ सामने मारे होना अपने उससे अलग घर चले हुए। बहुत ਵਧੀਆ ਗੱਲ ਕਹੀ ਹੈ ਕਿ ਘਰ ਅਲੱਗ ਹੋ ਸਕਦੇ ਨੇ, ਪਰ ਘਰਾਂ ਦੇ ਵਿੱਚ ਰਾਹ ਹੋਣੇ ਚਾਹੀਦੇ, ਦਿਲਾਂ ਦੇ ਵਿੱਚ ਰਾਹ ਹੋਣੇ ਚਾਹੀਦੇ ਨੇ। ਘਰ ਬੇਸ਼ੱਕ ਅਲੱਗ ਹੋ ਜਾਣ, ਉਹ ਕਦ ਕਿਸੇ ਨਾ ਕਿਸੇ ਵਕਤ ਅਲੱਗ ਹੋਣੇ ਨੇ, ਇਹ ਗੱਲ ਅਸੀਂ ਜਾਣਦੇ ਹਾਂ। ਉਹ 20 ਸਾਲ ਦੀ ਉਮਰ ਵਿੱਚ ਹੋਣ, 30 ਦੀ ਚੋਣ, 50 ਦੀ ਚੋਣ, ਜਦੋਂ ਮਰਜ਼ੀ ਹੋਣ, ਕਿਸੇ ਨਾ ਕਿਸੇ ਵਕਤ ਉਮਰ ਦੇ ਵਿੱਚ ਆ ਕੇ ਅਲੱਗ ਹੋਣੇ ਨੇ, ਪਰ ਉਹ ਰਾਹ ਹਮੇਸ਼ਾ ਬਣੇ ਰਹਿਣ, ਉਹ ਰਸਤੇ ਬੰਦ ਨਹੀਂ ਹੋਣੇ ਚਾਹੀਦੇ, ਗੱਲਬਾਤ ਦਾ ਰਸਤਾ, ਦਿਲਾਂ ਦਾ ਰਸਤਾ ਬੰਦ ਨਹੀਂ ਹੋਣਾ ਚਾਹੀਦਾ। ਇਹ ਬੜੀ ਇੰਪੋਰਟੈਂਟ ਗੱਲ ਹੈ। ਨਾਲ ਹੀ ਦਲਜੀਤ ਸਿੰਘ ਜੀ ਕਹਿ ਰਹੇ ਕਿ ਤੁਸੀਂ ਮੈਸੇਜ ਸ਼ੇਅਰ ਕਰੋ ਜੀ, ਲਿੰਕ ਸ਼ੇਅਰ ਕਰੋ, ਲਿੰਕ ਸ਼ੇਅਰ ਕਰ ਦਿੱਤਾ ਹੈ, ਬਾਰ-ਬਾਰ ਕਰ ਰਹੇ ਸ਼ੇਅਰ ਕਰ ਦਿੰਦੇ। ਹੁਣ ਅਸੀਂ ਅਹਿਮਦ ਅਲੀ, ਸਾਡੇ ਨਾਲੋਂ ਬਹੁਤੀ ਤੇਰੀ ਡਿਮਾਂਡ ਹੈ ਭਾਈ, ਹੁਣ ਤੂੰ ਸਾਰੇ ਦੋਸਤਾਂ ਨੂੰ ਜਿਹੜੇ ਵੀ ਨੇ ਸਾਨੂੰ ਵੇਖਣ ਦੇ ਇਸ ਵੇਲੇ 250 ਦੇ 300 ਦੇ ਕੋਲ ਨੇ ਦੋਵਾਂ ਚੈਨਲਸ ਦੇ, ਉਹਨਾਂ ਨੂੰ ਰਿਕੁਐਸਟ ਇੱਕ ਵਾਰੀ ਕਿ ਵੀਡੀਓ ਅੱਜ ਵਾਲੀ ਸਾਰੇ ਇੱਕ ਵਾਰੀ ਸ਼ੇਅਰ ਕਰ ਦਿਓ। ਇਹ ਹੁਣ ਤੇਰੇ ਲੋਕ ਆਉਣਗੇ ਰਿਕੁਐਸਟ। ਜੀ ਜਨਾਬ, ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜੀ। ਸਾਰੇ ਦੋਸਤਾਂ ਨੇ ਜਨਾਬ ਬਈ ਸਾਂਝੀ ਸੱਤ ਸਾਰਿਆਂ ਨੇ ਸਾਂਝੀਆਂ ਗੱਲਾਂ ਜ਼ਰੂਰ ਸ਼ੇਅਰ ਕਰਨ
ਤੇ ਮੈਂ ਜਨਾਬ ਦੂਈ ਗੱਲ ਇਸ ਮੌਜੂ ਤੇ ਕਰ ਦੇਣਾ ਵੀ ਮਤਲਬ ਇੱਕ ਤਾਂ ਜਿਹੜੀ ਚੀਜ਼ ਅਹਿਸਾਸ ਫਿਰ ਬੱਚੇ ਦੀ ਤਰਬੀਅਤ ਉਸ ਹਵਾਲੇ ਨਾਲ ਕਿ ਉਹਦੇ ਅੰਦਰ ਵੀ ਅਹਿਸਾਸ ਆਵੇ ਉਹ ਲੇਕਿਨ ਉਸ 'ਚ ਫਿਰ ਕੁਝ ਚੀਜ਼ਾਂ ਜਿੰਦਾ ਮਤਲਬ ਧਿਆਨ ਬੜਾ ਜ਼ਰੂਰੀ ਜਿਹੜੇ ਵੱਡ ਵਡੇਰੇ ਜਿਸ ਤਰ੍ਹਾਂ ਗੱਲ ਹੋਣੀ ਹੈ ਕਿ ਤਰਬੀਅਤ ਨਾਲ ਜਿਹੜਾ ਅੰਦਾਜ਼ ਹੋਣਾ ਹੈ ਉਸ ਅੰਦਾਜ਼ ਨੇ ਅੰਦਰ ਵੀ ਹੁਣ ਉਹ ਤਰਬੀਅਤ ਵੀ ਪੋਸੀਬਲ ਇਸੇ ਤਰ੍ਹਾਂ ਵੀ ਜਿਸ ਤਰ੍ਹਾਂ ਮਤਲਬ ਸ਼ੌਹਰ ਤੇ ਬੀਵੀ ਦੋਵੇਂ ਇੱਕ ਪੇਜ ਤੇ ਹੋਣ ਉਹਦੀ ਸੋਚ ਮਿਲਣੀ ਜੁਲਣੀ ਹੋਵੇ ਇਸ ਮਾਮਲੇ 'ਚ ਹੁਣ ਮੈਂ ਯਾਦ ਹੈ ਜਿਸ ਟਾਈਮ ਵੀ ਅਸਾਂ ਰਿਸ਼ਤੇ ਹੋਣ ਲੱਗੇ ਸ਼ਾਦੀਆਂ ਹੋਣ ਲੱਗੀਆਂ ਤੇ ਦਾਦੀ ਅੰਮਾ ਜਿਹੜਾ ਮਤਲਬ ਮਾਂ ਬਿਠਾ ਕੇ ਇੱਕ ਦਫਾ ਉਹਨਾਂ ਆਖਿਆ ਬਈ ਪੁੱਤਰ ਗੱਲ ਇੰਜੇ ਬਈ ਜਿਹੜੀ ਕੁੜੀ ਵਜਾਏ ਮਾਰੇ ਵੇਖੋ ਨਾ ਠੀਕ ਹੈ ਵੀ ਜਿਸ ਨਾਲ ਤੁਹਾਡੀ ਕੱਲ ਜਿਸ ਤੁਹਾਡੀ ਜਨਾਨੀ ਬਣਨਾ ਉਹਨਾਂ ਕਹੇ ਇੱਕ ਚੀਜ਼ ਹੀ ਵੇਖੋ ਲਾਜ਼ਮੀ ਬੇੜਾ ਪਈ ਉਤਸ ਤੋਂ ਨਾ ਬਹੁ ਗਰੀਬ ਘਰੇ ਨਹੀਂ ਹੋਵੇ ਨਾ ਬਹੁ ਅਮੀਰ ਘਰੇ ਮगर क्यों माजी इंज क्यों आनंद बहुत गरीब घरे नहीं हुई तो आनंद भाई उसने एक अपनी तरीके जिस हुई तो उसने एक अपना स्टाइल है उससे उन्हें तो मतलब मैं बडेरे लोग जिस तरह उन्हें आख्या उन्हें भाई गरीब घरे नहीं हुई आखे उसने भूखियां आते ना वैसे अमीर घरे नहीं हुई जिन्हें तो उसने नखरा टिंगारना मतलब यानी कि वो जी मेंटल कैपेसिटी भी आपस मैच न कर सी वो और वड वडेरे खान भी आखने होंगे भी मतलब जिस कुड़ी वेखनी तो कुड़ी नहीं माऊ वेख किस गोद च परवरिश हुई ਤੇ ਅੱਜ ਵੀ ਰਿਸ਼ਤੇ ਦੇ ਅੰਦਰ ਹੀ ਬੜਾ ਜ਼ਰੂਰੀ ਹੈ ਕਿ ਅਸੀਂ ਮਤਲਬ ਫੈਮਲੀਜ਼ ਦੇ ਬੈਕਗ੍ਰਾਉਂਡ ਵੇਖੇ ਹੋਏ ਵੈਲਿਊਜ਼ ਕਿਹੜੀਆਂ ਇੰਪੋਰਟੈਂਟ ਮਤਲਬ ਤੁਸੀਂ ਨੇ ਘਰ ਦੇ ਅੰਦਰ ਕਿਹੜੇ ਚੀਜ਼ਾਂ ਜਿਹਨਾਂ ਵੈਲਿਊ ਦਿੱਤੀ ਹੋਈ ਨਹੀਂ ਕਿਹੜੀ ਚੀਜ਼ਾਂ ਲਾਈਟਲੀ ਕੀਤੀਆਂ ਹੋਈਆਂ ਮਤਲਬ ਮਿਸਾਲ ਦੇ ਤੌਰ ਤੇ ਇੱਕ ਫੈਮਲੀ ਜੀ ਦੀ ਕਾਫੀ ਜ਼ਿਆਦਾ ਰਿਲੀਜਨ ਨੇ ਪਾਬੰਦ ਠੀਕ ਹੈ ਔਰ ਤੁਸੀਂ ਜਿਹੜਾ ਉਹ ਮੀਡੀਓਕਰ ਹੋ ਉਸ ਚੀਜ਼ 'ਚ ਵੀ ਮਸਾਇਲ ਆ ਸਕਦੇ ਰਿਗਲ ਹੁੰਦੀ ਗਰੂਮਿੰਗ ਹੋ ਹੋਰ ਤਰ੍ਹਾਂ ਨਹੀਂ ਹੋਈ फाइनेंशियल सिचुएशन भी इसी तरह नहीं भी एक घर जी क्या अमीर घर ने जड़ा मतलब बच्चा हुआ एक अमीर गरीब घर ने या मिडिल क्लास फैमिली ने ठीक ते एक मारी जी चीज अयाशी दुई मारी वो चीज जड़ा बड़ी नॉर्मल जरूरियात जिंदगी नहीं चीज़ें बाद मतलब ये चीज़ा एक तो शुरू च इन्हें चीज़ें जड़ा ना बड़ी मतलब वो जिसा आखने जज्बाती हो के नहीं बड़े सकून ना वेखने चाहिए इस किस्म दियां बाद ही कि फिर तां ही जड़ा पॉसिबल हो ना कि बच्चे नहीं होगा परवरिश इस तरह हो कि जिस तरह आपस उतने ज्यादा क्लैश ना हो जी सो अहमद अली साहब मेरे ख्याल नासिर साहब थोड़े ਜਿਹੇ ਕਿਧਰੇ ਬਿਜ਼ੀ ਹੋ ਗਏ ਨੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਤਾਂ ਤੁਹਾਡੇ ਬਾਰੇ ਕਮੈਂਟਸ ਬੜੇ ਦੋਸਤ ਇੰਟਰਸਟਿੰਗ ਲਿਖ ਰਹੇ ਨੇ ਮੈਂ ਨਾਲ ਤੁਹਾਡੀ ਗੱਲ ਆਪਣੀ ਜਗ੍ਹਾ ਤੇ ਪਰ ਇਹ ਕਮੈਂਟ ਪੜ੍ਹਨੇ ਬੜੇ ਜ਼ਰੂਰੀ ਨੇ ਜਸਵਿੰਦਰ ਸਿੰਘ ਰੰਧਾਵਾ ਕਹਿੰਦੇ ਅਹਿਮਦ ਅਲੀ ਹੈਜ਼ ਬਿਕਮ ਐਜ਼ ਪਪੂਲਰ ਐਜ਼ ਨਾਸਰ ਸਰ ਇੱਕ ਦੋਸਤ ਨੇ ਕਿਹਾ ਜੀ ਤੁਸੀਂ ਸਾਡੇ ਸਭ ਤੋਂ ਪਿਆਰੇ ਗੈਸਟ ਹੋ ਜੀ ਰਾਮ ਸਿੰਘ ਚਾਹਲ ਕਹਿੰਦੇ ਭਾਈ ਸਾਹਿਬ ਤੁਸੀਂ ਪੰਜਾਬੀ ਭਾਸ਼ਾ ਨੂੰ ਸਹੀ ਨਹੀਂ ਬੋਲਦੇ ਭਾਜੀ ਸਹੀ ਬਿਲਕੁਲ ਬੋਲਦੇ ਜੀ ਹਰ ਪੰਜਾਬੀ ਦਾ ਬੋਲਣ ਦਾ ਹਰ ਜਗ੍ਹਾ ਦਾ ਆਪਣਾ ਤਰੀਕਾ ਤੁਸੀਂ ਤੁਹਾਡੇ ਲਿਹਾਜ਼ ਨਾਲ ਸਹੀ ਨਾ ਹੋਵੇ ਤੇ ਹੋ ਸਕਦਾ ਕਿਸੇ ਹੋਰ ਦੇ ਲਿਹਾਜ਼ ਨਾਲ ਤੁਹਾਡਾ ਤਰੀਕਾ ਸਹੀ ਨਾ ਹੋਵੇ ਸਹੀ ਗਲਤ ਦੀ ਲੜਾਈ ਨਹੀਂ ਹੈ ਇਹ ਹਰ ਆਪਣੀ ਬੋਲੀ ਨੂੰ ਆਪਣੀ ਜਗ੍ਹਾ ਬਰਕਰਾਰ ਰੱਖਣ ਦੀ ਗੱਲ ਹੈ ਹੁਣ ਟਮਾਟਰ ਨੂੰ ਤੁਸੀਂ ਅੰਗਰੇਜ਼ੀ ਟੋਮੇਟੋ ਕਹਿੰਦੇ ਹੋ ਤੇ ਅੰਗਰੇਜ਼ ਤੁਹਾਨੂੰ ਆ ਕੇ ਕਿ ਤੁਸੀਂ ਟਮਾਟਰ ਕਹਿੰਦੇ ਹੋ ਗਲਤ ਹੈ ਜਾਂ ਇੰਗਲੈਂਡ ਵਾਲੇ ਪੋਟੈਟੋ ਕਹਿੰਦੇ ਤੇ ਪੋਟੇਟੋ ਕਹਿ ਲੈਣਾ ਅਮਰੀਕਾ ਵਾਲੇ ਦਾ ਪੋਟੇਟੋ ਪੋਟੈਟੋ ਦੀ ਲੜਾਈ 'ਚ ਨਾ ਪਈਏ ਹਰ ਇੱਕ ਦਾ ਆਪਣਾ ਤਰੀਕਾ ਹੈ ਉਸਦੀ ਗੱਲ ਦੀ ਖੂਬਸੂਰਤੀ ਤੇ ਵਜ਼ਨ ਨੂੰ ਵੇਖੀਏ ਇਸੇ ਗੱਲ ਨੂੰ ਅਸੀਂ ਪੰਜਾਬੀ ਨੂੰ ਅਸੀਂ ਪਸੰਦ ਕਰਦੇ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਅਹਿਮਦ ਅਲੀ ਭਾਈ ਤੁਹਾਡਾ ਤੁਸੀਂ ਦੇਖੋ ਜੀ ਇੱਕ ਦੋ ਤਿੰਨ ਚੀਜ਼ਾਂ ਇੱਕ ਤਾਂ ਜੀ ਤੁਹਾਡੇ ਚਾਹਣ ਵਾਲੇ ਇੰਨੇ ਤੁਸੀਂ ਹਰ ਰੋਜ਼ ਪ੍ਰੋਗਰਾਮ ਵਿੱਚ ਜੁੜਿਆ ਕਰੋ ਦੂਸਰਾ ਤੇ ਨੰਬਰ ਨਹੀਂ ਦੇਣਾ ਚਾਹੁੰਦੇ ਇੱਕ ਭੈਣ ਨੇ ਇਹ ਵੀ ਗੱਲ ਕਹੀ ਕਿ ਨੰਬਰ ਦਿੱਤਾ ਘਰ ਲੜਾਈ ਹੋ ਜਾਣੀ ਭਰਜਾਈ ਨੇ ਨਾਰਾਜ਼ ਹੋ ਜਾਣੇ ਤੁਹਾਡੇ ਕੋਲ ਫੋਨ ਹੀ ਇੰਨੇ ਆਉਣੇ ਨੇ ਕੁੜੀਆਂ ਦੇ ਬੜੇ ਫੋਨ ਆਣੇ ਜੀ ਇਸ ਕਰਕੇ ਤੁਸੀਂ ਬਚਪਨ ਦੇ ਫੋਨ ਨੰਬਰ ਬੇਸ਼ੱਕ ਨਾ ਦਿਓ ਤੁਸੀਂ ਨਾਸਿਰ ਸਾਹਿਬ ਨਾਲ ਆਪਣਾ ਫੋਨ ਨੰਬਰ ਜ਼ਾਤੀ ਤੌਰ ਤੇ ਸਾਂਝਾ ਕਰ ਲੈਣਾ ਜੀ ਠੀਕ ਹੈ ਜੀ जी इंशाल्लाह जरूर जी बाकी नासिर साहब ने तो बहुत बड़ी कंट्रीब्यूशन है ਜਿਹੜੀ ਕੰਟਰੀਬਿਊਸ਼ਨ ਹੁੰਦੀ ਮਤਲਬ ਕੋਈ ਇਹਨਾਂ ਬਰਾਜੀ ਜਨਾ ਜਿਹੜਾ ਕੰਪੈਰੀਜ਼ਨ ਕੀਤਾ ਉਹਦਾ ਵੱਡਾ ਫਨ ਹੈ ਲੇਕਿਨ ਕੋਈ ਕੰਪੈਰੀਜ਼ਨ ਨਹੀਂ ਹੈ ਨਾਸਿਰ ਭਾਈ ਨੇ ਬਹੁਤ ਵੱਡੀ ਕੰਟਰੀਬਿਊਸ਼ਨ ਬਹੁਤ ਬਹੁਤ ਸ਼ੁਕਰੀਆ ਅਹਿਮਦ ਭਾਈ ਬਹੁਤ ਸ਼ੁਕਰੀਆ ਜੀ ਬਹੁਤ ਜਤਿੰਦਰ ਵੀਰ ਜੀ ਤੁਸੀਂ ਸਾਡੇ ਨਾਲ ਹੋ ਤੁਹਾਡੇ ਨਾਲ ਥੋੜੀ ਜਿਹੀ ਗੱਲ ਕਰਦੇ ਆ ਤੇ ਇਸ ਨਾਲ ਹੀ ਸਾਡੇ ਨਾਲ ਬਹੁਤ ਸਾਰੇ ਹੋਰ ਦੋਸਤ ਜੁੜੇ ਨੇ ਲਾਈਨ ਵਿੱਚ ਆਮਰ ਮਿਨਹਾਸ ਸਾਹਿਬ ਨੇ ਮੁਹੰਮਦ ਸਾਹਿਬ ਨੇ ਅੰਜਮ ਸੋਹਲ ਸਾਹਿਬ ਨੇ ਇੱਕ ਇੱਕ ਕਰਕੇ ਸਾਰੇ ਨਾਲ ਗੱਲ ਕਰਾਂਗੇ ਪਰ ਪਹਿਲੇ ਤੁਹਾਡੇ ਨਾਲ ਗੱਲ ਕਰਦੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਵਿਰਕ ਸਾਹਿਬ ਹਾਂਜੀ ਅਸਲਾਮ ਵਾਲੇਕਮ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਅਰੋ ਸਾਹਿਬ ਮਤਲਬ ਜਿਵੇਂ ਯੂਨਾਈਟ ਫੈਮਿਲੀ ਤੇ ਗੱਲ ਹੋ ਰਹੀ ਸੀ ਕਿ ਮਤਲਬ ਗੱਲ ਇਹੀ ਹੈ ਕਿ ਜੇ ਲੜਾਈ ਝਗੜਾ ਨਾ ਹੋਵੇ ਜਾਂ ਕੋਈ ਭਰਾਵਾਂ 'ਚ ਕਾਣੀ ਵੰਡ ਨਾ ਹੋਵੇ ਤੇ ਜਾਂ ਕਈ ਵਾਰ ਮਾਪੇ ਕਈ ਵਾਰ ਇੱਕ ਦਾ ਵੱਧ ਕਰ ਜਾਣ ਜਾਂ ਘੱਟ ਕਰ ਉਹ ਨਾ ਕਰਨ ਤੇ ਬਾਕੀ ਸਾਰੇ ਫਾਇਦੇ ਹੀ ਨੇ ਯੂਨਾਈਟਿਡ ਫੈਮਿਲੀ ਦੇ ਮਤਲਬ ਇਕੱਠੇ ਰਹਿਣ ਦੇ ਹੁਣ ਜੇ ਤੁਸੀਂ ਕੈਨੇਡਾ ਦੇ ਹਿਸਾਬ ਨਾਲ ਵੇਖ ਲਓ ਚਲੋ ਮੈਂ ਇੱਥੇ ਆਪਾਂ ਬੜੀ ਚਿਰ ਤੋਂ ਰਹਿ ਰਿਹਾ ਮੈਂ ਵੀ 20-25 ਸਾਲਾਂ ਤੋਂ ਜੇ ਮੰਨ ਲਓ ਆਪਣੇ ਘਰ 'ਚ 4-5 ਕਾਰਾਂ ਨੇ ਜੇ ਯੂਨਾਈਟ ਰਹਿੰਦੇ ਹੋਈਏ 4-5 ਇੱਕ ਦੇ ਘਰ ਖੜੀਆਂ ਨੇ 4-5 ਦੂਜੇ ਭਰਾ ਦੇ ਖੜੀਆਂ ਨੇ ਤੇ ਉਹ 2 ਕਾਰਾਂ ਨਾਲ ਵੀ ਸਰ ਜਾਂਦਾ ਮਤਲਬ ਪਹਿਲਾਂ ਇੰਸ਼ੋਰੈਂਸ ਵੇਖੋ ਜੀ ਤੁਹਾਡੀ ਮਤਲਬ ਟੋਰਾਂਟੋ 'ਚ 500 ਕਿਉਂਕਿ ਇੰਡੀਆ ਪਾਕਿਸਤਾਨ ਦੇ ਇੰਸ਼ੋਰੈਂਸ ਨਹੀਂ ਦੇਣੀ ਪੈਂਦੀ ਸਰ ਉੱਥੇ ਤਾਂ ਇੰਸ਼ੋਰੈਂਸ ਵੀ ਤੇਲ ਪਾਣੀ ਹੈ ਓਕੇ ਇੱਥੇ ਇੰਸ਼ੋਰੈਂਸ $500 ਇੰਸ਼ੋਰੈਂਸ ਬੜੀ ਕਿੱਲ ਕਰਦੀ ਹੈ ਜੇ 2 ਗੱਡੀਆਂ ਵੀ ਬਚ ਗਈ $800 ਇੰਸ਼ੋਰੈਂਸ ਬਚ ਗਈ
ਫਿਰ ਗੱਡੀਆਂ ਕਿੰਨੀਆਂ ਮਹਿੰਗੀਆਂ ਨੇ, ਸਮ ਟਾਈਮ ਕਿਸੇ ਨੂੰ ਰਾਈਡ, ਮੈਂ ਆਪਣੇ ਦੀ ਗੱਲ ਕਰਦਾ, ਮੈਂ ਹੁਣ ਟਰੱਕ ਚਲਾਉਣ ਜਾਂਦਾ ਤੇ ਮੈਂ ਲੈ ਜਾਣਾ ਤੇ 4 ਦਿਨ ਬਾਅਦ ਮੁੜਦਾ, ਕਾਰ ਉੱਥੇ ਖੜੀ ਰਹਿੰਦੀ ਯਾਰਡ 'ਚ। ਕੋਈ ਮਤਲਬ ਜੇ ਇਕੱਠੇ ਰਹੀਏ ਤੇ ਇੱਕ ਰਾਈਡ ਹੀ ਆ, ਜਾਣਾ ਤੇ ਮੁੜ ਆਉਣਾ। ਤੇ ਇਹਦੇ ਕਰਕੇ ਬਾਕੀ ਜਨਾਨੀਆਂ ਦਾ ਕੰਮ ਘੱਟ ਜਾਂਦਾ। ਜੇ ਹੁਣ ਵੀ ਇੱਕ ਜਨਾਨੀ ਨੇ 4 ਬੰਦਿਆਂ ਦੀ ਵੀ ਰੋਟੀ ਬਣਾ ਲਈ ਤੇ 10 ਦੀ ਵੀ ਬਣਾ ਲਈ, ਮੈਨੂੰ ਇਹਦਾ ਜ਼ਿਆਦਾ ਫਰਕ ਨਹੀਂ। ਜੇ 2 ਇਕੱਠੀਆਂ ਨੇ ਤੇ 1-2 ਜਨ ਉਹਨੇ ਬਣਾ ਲਈ ਤੇ 2 ਦਿਨ ਉਹਨੇ ਬਣਾ ਲਈ, ਜਨਾਨੀਆਂ ਦਾ ਵੀ ਕੰਮ ਘੱਟ ਜਾਂਦਾ। ਬੇਬੀ ਸਿਟਿੰਗ ਦਾ ਕਈ ਵਾਰ ਆਪਾਂ ਘਰੋਂ ਹੁੰਦੇ ਆ, ਬੱਚਿਆਂ ਨੂੰ ਛੱਡਣ ਵਾਸਤੇ ਮਤਲਬ ਕਰਨ ਵਾਸਤੇ ਨਾ, ਸਵੇਰੇ 8 ਵਜੇ ਉੱਠ ਕੇ ਜੇ ਤੁਸੀਂ ਦੋਨੇ ਘਰ ਨਹੀਂ ਹੈਗੇ ਤੇ ਬੱਚਿਆਂ ਨੂੰ ਚਾਹੇ 2 ਘੰਟੇ ਬਾਅਦ ਛੱਡਣਾ, ਕਿਸੇ ਘਰ ਜਾਣਾ ਕਿੰਨਾ ਮੁਸ਼ਕਲ ਹੈ। ਤੇ ਬੇਬੀ ਸਿਟਿੰਗ ਘਰੇ ਮਿਲ ਜਾਂਦੀ ਹੈ ਜੀ। ਮਤਲਬ ਹੈਗੇ ਤੇ ਬੜੇ ਫਾਇਦੇ ਆ, ਪਰ ਜੇ ਲੜਾਈ ਝਗੜਾ ਨਾ ਹੋਵੇ ਤੇ ਕਮ ਸੇ ਕਮ $1000-1500 ਮਹੀਨੇ ਦਾ ਬਚਦਾ ਜੀ। ਤੇ ਸੈਕਿੰਡ ਪਰ ਜਤਿੰਦਰ ਸਾਹਿਬ ਸਵਾਲ ਇਹ ਹੈ ਕਿ ਜੁਆਇੰਟ ਫੈਮਿਲੀ ਜਿਹੜੇ ਬੈਨੀਫਿਟਸ ਨੇ, ਤੁਸੀਂ ਫਾਈਨੈਂਸ਼ੀਅਲ ਕਿਸਮ ਦੇ ਬੈਨੀਫਿਟ ਹੈ, ਯਾਨੀ ਕਿ ਪੈਸੇ ਧੇਲੇ ਵਾਲੇ, ਇਸ ਤੋਂ ਇਲਾਵਾ ਹਾਂਜੀ ਲੜਾਈ ਵੀ ਤਾਂ ਜੁਆਇੰਟ ਫੈਮਿਲੀ ਪੈਸੇ ਧੇਲਿਆਂ ਕਰਕੇ ਹੀ ਹੁੰਦੀ ਹੈ ਕਿ ਇੱਕ ਭਰਾ ਦੇ ਵੱਧ ਰੱਖ ਲਿਆ, ਇੱਕ ਕੋਲ ਘੱਟ ਹੋ ਗਿਆ, ਇੱਕ ਦੇ ਬੱਚੇ ਜ਼ਿਆਦਾ ਚੰਗਾ ਪੜ੍ਹ ਗਏ, ਉਹ ਟਿਊਸ਼ਨਸ ਪੜ੍ਹਾ ਲਈਆਂ, ਸਕੂਲ ਚੰਗੇ ਚ ਪੜ੍ਹਾ ਲਿਆ, ਤੇ ਇਹ ਸਾਰੀ ਚੀਜ਼ਾਂ ਲੜਾਈ ਵੀ ਤਾਂ ਇਹਨਾਂ ਚੀਜ਼ਾਂ ਦੀ ਹੈ ਜੀ। ਉਹੀ ਗੱਲ ਹੈ, ਜਿਹੜੇ ਘਰ ਜਿਹਨੂੰ ਘਰ ਚ ਮੋਹਤਬਰ ਬਣਾਇਆ ਹੁੰਦਾ ਨਾ, ਜੇ ਤੇ ਉਹ ਹੋਵੇ ਸਿਆਣਾ, ਮਤਲਬ ਬਿਲਕੁਲ ਉਹ ਬੈਲੈਂਸ ਰੱਖ ਰਿਹਾ, ਦੇਖ ਰਿਹਾ, ਕਰ ਰਿਹਾ, ਕੋਈ ਕਹਾਣੀ ਵੰਡਣੀ, ਫੇਰ ਬੜਾ ਸੋਹਣਾ ਨਿਭਦਾ। ਜਦੋਂ ਥੋੜਾ ਜਿਹਾ ਵੀ ਫਰਕ ਆ ਜਾਂਦਾ ਨਾ, 19 ਮਾੜੀ ਜਿਹੀ ਵੀ ਗੱਲ ਦਾ, ਤੇ ਦੂਜੇ ਫਿਰ ਉਹ ਮਤਲਬ ਵੱਧ ਜਾਂਦਾ। ਤੇ ਇਹ ਤੇ ਇਹ ਆ ਵੀ ਜਿੰਨੇ ਮਤਲਬ ਕੰਟਰੋਲ ਕਰਨਾ ਹੈ। ਤੇ ਸੈਕਿੰਡ ਗੱਲ ਇਹ ਹੈ ਵੀ ਜਿਹੜਾ ਤੁਸੀਂ ਇੱਕ ਇਸ਼ੂ ਹੋ ਰਿਹਾ ਸੀ, ਮਤਲਬ ਇੱਕ ਪੁਆਇੰਟ ਉੱਠ ਕੇ ਆਇਆ, ਕਿਉਂਕਿ ਇੱਕ ਤੇ ਮਤਲਬ ਭਾਜੀ ਨੇ ਕਿਹਾ ਸੀਗਾ ਵੀ ਪੰਜਾਬ ਦੇ ਵਿੱਚ, ਆਪਣੇ ਚੜ੍ਹਦੇ ਪੰਜਾਬ ਦੇ ਬੜਾ ਨੈਗੇਟਿਵ ਹੋ ਗਿਆ ਵੀ ਵੱਖ ਕਿੰਨੇ ਹੋਣਾ ਹੁਣ, ਤੇ ਬੱਚੇ ਹੀ, ਮੈਂ ਮੇਰੇ ਬਹੁਤ ਦੋਸਤਾਂ ਨੂੰ ਜਾਣਦਾ ਜਿਹਦਾ ਇੱਕ ਹੋ ਗਿਆ, ਪਹਿਲਾਂ ਹੀ ਮੁੰਡਾ ਹੋ ਗਿਆ, ਦੂਜਾ ਬੱਚਾ ਹੀ ਨਹੀਂ ਲਿਆ, ਬੜਾ ਨੈਗੇਟਿਵ ਰੁਝਾਨ ਹੈ, ਬਹੁਤ ਮਾੜੀ ਗੱਲ ਆ। ਤੇ ਬੱਚੇ ਮਤਲਬ ਕਿ ਹੋਣੇ ਚਾਹੀਦੇ ਆ। ਤੇ ਥਰਡ ਕਿ ਜਿਹੜੇ ਕਹਿੰਦੇ ਆ ਕਿ ਬਜ਼ੁਰਗ ਬੱਚਿਆਂ ਨੂੰ ਵਧੀਆ ਪਾਲ ਸਕਦੇ ਆ, ਕਿਸੇ ਨੇ ਪੁਆਇੰਟ ਦਿੱਤਾ, ਬਹੁਤ ਹੀ ਵਧੀਆ ਪੁਆਇੰਟ ਹੈ ਜੀ। ਕਿਉਂਕਿ ਇੱਕ ਤੇ ਉਹਨਾਂ ਕੋਲ ਦੇਖੋ ਲੱਖ ਕਹੀਏ, ਉਦੋਂ ਤੁਹਾਡੇ ਫਾਦਰ ਸਾਹਿਬ ਆਏ, ਦੇਖ ਕੇ ਪਤਾ ਲੱਗਦਾ ਸੀ ਜਿੰਨਾ ਤੁਹਾਡੇ ਕੋਲ ਤਜਰਬਾ ਬਹੁਤ ਹੈ, ਅਸੀਂ ਤੁਹਾਡੇ ਫੈਨ ਆ, ਪਰ ਤੁਹਾਡੇ ਤੋਂ ਵੱਧ ਤਜਰਬਾ ਉਹਨਾਂ ਕੋਲ ਹੋਏਗਾ। ਕਿਉਂਕਿ ਜਿਹੜਾ ਬੰਦਾ ਕਿਤੇ ਨਾ ਕਿਤੇ, ਦੇਖੋ ਹਾਰਨਾ ਵੀ ਗਲਤ ਨਹੀਂ, ਜ਼ਿੰਦਗੀ ਦੇ ਐਂਡ ਦੇ ਸਟੇਜ ਤੇ ਜਾ ਕੇ ਨਾ ਬੰਦੇ ਨੇ ਆਪਣੀਆਂ ਹਾਰਾਂ ਗਲਤੀਆਂ ਵਿੱਚੋਂ ਵੀ ਲੈਸਨ ਸਿੱਖਿਆ ਹੁੰਦਾ, ਤੇ ਉਹ ਆਪਣੇ ਪੋਤਿਆਂ ਨੂੰ ਦੱਸਦਾ ਵੀ ਤੂੰ ਪੁੱਤਰਾ ਇੱਥੋਂ ਮਾਰ ਨਹੀਂ ਖਾਣੀ, ਉਹ ਨਿਚੋੜ ਹੁੰਦਾ ਹੈ। ਔਰ ਸੈਕਿੰਡ, ਬਜ਼ੁਰਗਾਂ ਦੀ ਔਰ ਬੱਚਿਆਂ ਦੀ ਨੇਚਰ ਇੱਕੋ ਜਿਹੀ ਹੋ ਜਾਂਦੀ ਹੈ। ਪਹਿਲਾਂ ਮਤਲਬ ਗ੍ਰੇਡਿੰਗ ਚੜ੍ਹਦੀ ਹੁੰਦੀ ਹੈ, ਚੜ੍ਹਦੀ ਚੜ੍ਹਾਈ ਤੇ ਫਿਰ ਉਤਰਾਈ ਹੈ, ਤੇ ਗ੍ਰੇਡਿੰਗ ਹੀ ਹੈ ਨਾ, ਤੇ ਉਹਨਾਂ ਦਾ ਸੁਭਾਅ ਬਹੁਤ ਮਿਲਦਾ ਹੁੰਦਾ। ਮਤਲਬ ਇੱਕ ਤੇ ਵੀ ਬੱਚਿਆਂ ਨੂੰ ਚਾਹੇ ਨਾਨਾ ਨਾਨੀ ਨੇ ਚਾਹੇ ਦਾਦਾ ਦਾਦੀ ਨੇ, ਉਹਨਾਂ ਤੋਂ ਵਧੀਆ ਕੋਈ ਸਾਂਭ ਨਹੀਂ ਸਕਦਾ। ਸੈਕਿੰਡ, ਉਹ ਖੁਦ ਵੀ ਖੁਸ਼ ਨੇ। ਹਾਂ, ਬਾਕੀ ਉਹਨਾਂ ਦੇ ਤੇ ਬਾਰਡਰ ਨਹੀਂ ਪਾਉਣਾ ਚਾਹੀਦਾ ਵੀ ਉਹਨਾਂ ਤੇ ਡਿਊਟੀ ਪਾ ਦਿਓ। ਇੱਥੇ ਇਹ ਚੱਕਰ ਹੈ, ਜੇ ਤੁਸੀਂ ਆਪਣੇ ਦਾਦਾ ਦਾਦੀ ਨੂੰ ਜਾਂ ਕਿਸੇ ਨੂੰ ਰੱਖਦੇ ਹੋ ਨਾ, ਉਹ ਜਸਟ ਗਾਈਡੈਂਸ ਵਾਸਤੇ ਨੇ, ਉਹਨਾਂ ਨੂੰ ਕੋਈ ਮਤਲਬ ਸਲਾਹ ਦੇਣ ਵਾਸਤੇ। ਇਹ ਨਹੀਂ ਕਿ ਰੋਟੀ ਪਾਣੀ, ਜਿਸ ਇਹ ਮਾਂ ਪਿਓ ਦਾ ਹੀ ਕੰਮ ਹੈ, ਆਪਣੀ ਰੋਟੀ ਪਾਣੀ, ਜੇ ਦਿਸ ਐਂਡ ਡੈਟ, ਸਾਰੇ ਘਰ ਦੀ ਸਾਫ਼ ਸਫਾਈ, ਇਹ ਨਾ ਮਾਂ ਪਿਓ ਦੇ ਸਿਰ ਤੇ ਪਾਓ। ਉਹ ਜ਼ਿੰਦਗੀ ਹਟਾ ਚੁੱਕੇ ਨੇ, ਕੰਮ ਕਰ ਚੁੱਕੇ ਨੇ, ਜਸਟ ਗਾਈਡੈਂਸ ਲਓ, ਉਹਨਾਂ ਦੇ ਤਜਰਬੇ ਤੋਂ ਸਿੱਖੋ। ਇਹੀ ਕਹਿਣਾ ਬਹੁਤ ਸ਼ੁਕਰੀਆ ਵਿਰਕ ਸਾਹਿਬ। ਦੋਸਤਾਂ ਨੇ ਤੁਹਾਡੀ ਗੱਲ ਬਹੁਤ ਪਸੰਦ ਕੀਤਾ ਹੈ। ਤੁਹਾਡੇ ਵਾਸਤੇ ਕਮੈਂਟ ਵੀ ਆਇਆ, ਮੈਂ ਜਿਹੜਾ ਪਿਨ ਕੀਤਾ ਤੁਸੀਂ ਦੇਖ ਸਕਦੇ ਹੋ। ਵਿਰਕ ਸਾਹਿਬ ਬੜੇ ਐਜੂਕੇਟਿਡ, ਬੜੀ ਸਿਆਣੀ ਗੱਲ ਕਰ ਰਹੇ ਨੇ ਜੀ। ਬਹੁਤ ਸ਼ੁਕਰੀਆ ਜੀ, ਤੁਹਾਡੀ ਮਿਹਰਬਾਨੀ ਜੀ, ਸਾਡੇ ਨਾਲ ਹਮੇਸ਼ਾ ਵਾਂਗ ਜੁੜਨ ਵਾਸਤੇ ਜੀ। ਥੈਂਕ ਯੂ ਵਿਰਕ ਸਾਹਿਬ ਜੀ। ਮਤਲਬ ਕੀ ਹਾਲ ਚਾਲ ਤੁਹਾਡਾ? ਠੀਕ ਹੋ ਜੀ? ਸਲਾਮੁਅਲੈਕਮ, ਸਤਿ ਸ੍ਰੀ ਅਕਾਲ ਜੀ ਰੋੜਾ ਸਾਹਿਬ। ਵਾਲੇਕੁਮ ਅਸਲਾਮ, ਸਤਿ ਸ੍ਰੀ ਅਕਾਲ ਜੀ। ਸਾਰਿਆਂ ਤੋਂ ਪਹਿਲੇ ਜੀ ਮੈਂ ਨਾਸਰ ਸਾਹਿਬ ਨੂੰ ਪੁੱਛਣਾ ਚਾਹਾਂਗਾ ਕਿ ਸਿਹਤ ਕਿੱਦਾਂ ਜੀ, ਉਹਨਾਂ ਦੀ ਤਬੀਅਤ ਕਿੱਦਾਂ ਵਾ? ਨਾਸਰ ਸਾਹਿਬ ਠੀਕ ਨੇ, ਹੁਣ ਤਾਂ ਆਰਾਮ ਪ੍ਰਸਤੀ ਚੱਲ ਰਹੀ ਹੈ ਜੀ। ਹੁਣ ਤਾਂ ਹੀ ਬਾਰ-ਬਾਰ ਸਕਰੀਨ ਤੋਂ ਗਾਇਬ ਹੋ ਜਾਂਦੇ ਨੇ। ਸਿਹਤ ਵੈਸੇ ਠੀਕ ਹੈ, ਹੁਣ ਮਜ਼ਾ ਲੈ ਰਹੇ ਜੀ। ਗੱਲਾਂ ਸਾਰਿਆਂ ਨੇ ਕਰਤੀਆਂ ਜੀ, ਸਾਰੀਆਂ ਬਿਹਤਰੀਨ ਗੱਲਾਂ ਕੀਤੀਆਂ ਹਰ ਬੰਦੇ ਨੇ ਜੀ। ਤੇ ਸਾਰੀ ਚੀਜ਼ਾਂ ਹੋ ਗਈਆਂ ਵਾ, ਸਾਰੀ ਬਿਹਤਰੀਨ ਹੋਈ ਹੈ। ਸਮਝੋ ਕਿ ਅਸੀਂ ਹੁਣ ਤੱਕ ਜੁਆਇੰਟ ਫੈਮਿਲੀ ਸਿਸਟਮ ਨੂੰ ਜ਼ਿਆਦਾ ਨਿਚੋੜਿਆ ਹੈ, ਉਸ ਦੀ ਗੱਲ ਕੀਤੀ ਹੈ। ਉਹ ਲੋਕ ਜੋ ਇਕੱਲੇ ਆਪਣੇ ਬੱਚਿਆਂ ਦੇ ਨਾਲ ਰਹਿੰਦੇ ਨੇ, ਆਪਣੇ ਪਰ ਕਿਸੇ ਵੀ ਮਜਬੂਰੀ ਕਰਕੇ ਜਾਂ ਆਪਣੀ ਮਰਜ਼ੀ ਕਰਕੇ, ਕਿ ਉਹਨਾਂ ਦੇ ਵੀ ਕੋਈ ਫਾਇਦੇ ਨੁਕਸਾਨ ਨੇ? ਤੁਹਾਨੂੰ ਲੱਗਦਾ ਉਹ ਜੀ ਵੀ ਕੋਈ ਫਾਇਦੇ ਵਾਲੀ ਗੱਲ ਹੈ? ਨਹੀਂ, ਜੁਆਇੰਟ ਫੈਮਿਲੀ ਤੇ ਬਹੁਤ ਅੱਛੀ ਚੀਜ਼ ਹੈ ਜੀ, ਬਹੁਤ ਅੱਛੀ। ਉਹਦੇ 'ਚ ਹਰ ਚੀਜ਼ ਯਾਨੀ ਬਿਹਤਰੀਨ ਹੁੰਦੀ ਹੈ, ਅਗਰ ਇਨਸਾਫ ਹੋਵੇ ਉਹਦੇ ਵਿੱਚ ਜੀ। ਇਨਸਾਫ ਹੋਣਾ ਬਿਹਤਰੀਨ ਚੀਜ਼ ਹੈ। ਅਗਰ ਵੱਡੇ ਇਨਸਾਫ ਕਰਦੇ ਆ ਤੇ ਉਹਦੇ ਵਰਗੀ ਚੀਜ਼ ਹੀ ਕੋਈ ਨਹੀਂ ਹੈ। ਹੁਣ ਮੈਂ ਘਰ 'ਚ ਵੱਡਾ ਹਾਂ ਜੀ, ਹਾਂਜੀ, ਮੈਂ ਘਰ ਦੇ ਵਿੱਚੋਂ ਵੱਡਾ ਵਾਂ, ਮੇਰਾ ਇੱਕ ਛੋਟਾ ਭਾਈ ਹੈ ਜੀ। ਅਸੀਂ ਵੱਖਰੇ ਵੱਖਰੇ ਰਹਿੰਦੇ ਹਾਂ, ਠੀਕ ਹੈ ਜੀ। ਮੈਂ ਲੈਲਪੁਰ ਰਹਿਣਾ, ਉਹ ਲਾਲੀਆਂ ਰਹਿੰਦਾ ਪਿੰਡ, ਠੀਕ ਹੈ ਜੀ। ਉਹਨੂੰ ਕੋਈ ਮਸਲਾ ਹੋਵੇ ਤੇ ਮੈਂ ਉਹਦਾ ਮਸਲਾ ਹੱਲ ਕਰਦਾ ਜੀ। ਉਹ ਮੈਨੂੰ ਫੋਨ ਕਰੇਗਾ, ਮੈਨੂੰ ਇਹ ਮਸਲਾ ਹੋ ਗਿਆ, ਤੇ ਅਸੀਂ ਉਹਦਾ ਹੱਲ ਕਰਦੇ ਹਾਂ ਜੀ। ਤੇ ਉਹ ਕਰਨਾ ਚਾਹੀਦਾ, ਭੈਣ ਭਰਾਵਾਂ ਦਾ, ਮਾਂ ਪਿਓ ਦਾ ਖਿਆਲ ਕਰਨਾ ਚਾਹੀਦਾ। ਅਗਰ ਤੁਸੀਂ ਵੱਖਰੇ ਵੀ ਹੋ ਗਏ ਹੋ, ਖਿਆਲ ਲਾਜ਼ਮ ਕਰਨਾ ਚਾਹੀਦਾ ਮਾਂ ਪਿਓ ਦਾ ਵੀ, ਭੈਣ ਭਰਾਵਾਂ ਦਾ ਵੀ, ਸਾਰਿਆਂ ਦਾ। ਹਾਂਜੀ, ਤੇ ਆਪਣੇ ਬੱਚੇ ਤੇ ਫਿਰ ਪਾਲਣੇ ਆ ਜੀ, ਹਰ ਬੰਦੇ ਨੇ ਉਹਦਾ ਜਿੱਦਾਂ ਹੀ ਪਾਲਣੇ ਆ, ਠੀਕ ਹੈ ਨਾ? ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਹੋ ਸਕਦੇ ਨੇ,
ਪਰ ਦਿਲ ਅਲੱਗ ਨਹੀਂ ਹੋਣੇ ਚਾਹੀਦੇ, ਇਹ ਬੜੀ ਜ਼ਰੂਰੀ ਗੱਲ ਹੈ ਜੀ। ਹਾਂਜੀ ਹਾਂਜੀ ਬਿਲਕੁਲ ਜੀ। ਲਓ ਜੀ ਨਾਸਿਰ ਸਾਹਿਬ, ਤਬੀਅਤ ਦਾ ਤੁਹਾਡੇ ਕੋਲ ਪੁੱਛਿਆ ਸੀ, ਤਬੀਅਤ ਕਿਦਾਂ ਤੁਹਾਡੀ ਹੁਣ? ਬਿਲਕੁਲ ਠੀਕ ਜੀ, ਜ਼ਬਰਦਸਤ, ਵਧੀਆ, ਬਹੁਤ ਸ਼ੁਕਰੀਆ ਤੁਹਾਡਾ। ਪੋਸਟ ਵੀ ਵੇਖੀ ਹੈ ਦੁਪਹਿਰੇ, ਉਹ ਟਿਕਟੌਕ ਦੇ ਪੋਸਟ ਤੁਹਾਡੀ ਸੀਗੀ, ਫਲੂ ਹੋਇਆ ਹੋਇਆ। ਹਾਂਜੀ 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 ਠੀਕ ਹੈ ਜੀ, ਬਹੁਤ ਵਧੀਆ, ਤੁਹਾਨੂੰ ਜੀ ਸਾਰੀ ਦੁਨੀਆ ਨੂੰ ਖੁਸ਼ ਰੱਖੇ ਅੱਲਾ ਜੀ, ਅੱਲਾਹ ਤਾਲਾ ਬਿਮਾਰ ਤੋਂ ਵੀ ਦੂਰ ਜੀ। ਬਹੁਤ ਸ਼ੁਕਰੀਆ ਜੀ। ਮੈਂ ਅਗਲੇ ਦੋਸਤ ਨੂੰ ਨਾਲ ਆਪਣੇ ਜੋੜਨ ਤੋਂ ਪਹਿਲਾਂ ਇੱਕ ਗੱਲ ਤੁਹਾਡਾ ਇੱਕ ਕਿੱਸਾ ਸਾਂਝਾ ਕਰ ਲਵਾਂ ਕਿ ਚੰਗੇ ਤੇ ਬੁਰੇ ਦੀ ਪਛਾਣ ਕਿਵੇਂ ਕਰਨੀ, ਕਿ ਵੀ ਕੀ ਫਰਕ ਕੀ ਹੋ ਸਕਦਾ ਹੈ। ਇਹ ਬੜਾ ਕਿੱਸਾ ਹੈ, ਮੈਂ ਬਹੁਤ ਸਾਲ ਪਹਿਲਾਂ ਆਪਣੇ ਬਚਪਨ 'ਚ ਸੁਣੀ ਸੀ। ਦੋ ਦੋਸਤ ਸਨ, ਭਰਾਵਾਂ ਵਰਗਾ ਪਿਆਰ ਸੀ, ਭਾਈਵਾਲ ਵੀ ਸੀ, ਵਪਾਰ ਇਕੱਠੇ ਕਰਦੇ ਸੀ, ਦੋਵਾਂ ਦੇ ਬੱਚੇ ਵੀ ਵੱਡੇ ਹੋ ਗਏ, ਉਹਨਾਂ ਨੇ ਵੀ ਵਪਾਰ ਸਾਂਝਾ ਰਿਹਾ, ਬਿਜ਼ਨਸ ਇਕੱਠਾ ਰਿਹਾ, ਫਿਰ ਉਹਨਾਂ ਦੇ ਪੋਤਰੇ ਹੋ ਗਏ। ਤੇ ਇੱਕ ਦਿਨ ਦੋਵਾਂ ਦੇ ਪੋਤਰੇ ਫੈਕਟਰੀ ਵਿੱਚ ਕਿਤੇ ਆਏ ਸੀ ਤੇ ਬਾਹਰ ਸਾਈਕਲ ਤੇ, ਜਿਹੜਾ ਆਮ ਸ਼ਹਿਰਾਂ ਵਿੱਚ ਹੁੰਦਾ ਕਿ ਗੰਨਾ ਜਿਹੜਾ ਹੈ ਸਾਈਕਲਾਂ ਤੇ ਵੀ ਰੱਖੇ ਵੇਚਣ ਵਾਲੇ ਆਉਂਦੇ ਹੁੰਦੇ ਸੀ ਇੱਕ ਪੁਰਾਣੇ ਦੌਰ ਵਿੱਚ, ਹੁਣ ਤਾਂ ਉਹ ਵੀ ਕੰਮ ਖਤਮ ਹੋ ਗਿਆ। ਤੋ ਆਇਆ ਤਾਂ ਇੱਕ ਨੇ ਕਿਹਾ, ਇੱਕ ਬੰਦੇ ਨੇ ਕਿਹਾ ਦਾਦੇ ਨੂੰ ਕਿਹਾ ਵੀ ਗੰਨਾ ਅਸੀਂ ਚੁੱਪਣਾ ਚਾਹੁੰਦੇ, ਗੰਨਾ ਲੈ ਦੇ। ਉਹਨੇ ਸਾਈਕਲ ਵਾਲੇ ਨੂੰ ਰੋਕੇ, ਸਾਈਕਲ ਵਾਲੇ ਤੋਂ ਗੰਨਾ ਲਿਆ, ਰੁਪਈਏ 2 ਰੁਪਈਏ ਜਿੰਨੇ ਦਾ ਵੀ ਗੰਨਾ ਹੈ ਉਹਦੇ 2 ਟੋਟੇ ਕਰਾ ਲਏ। ਹੁਣ ਇਹ ਗੱਲ ਜਿਹੜੇ ਗੰਨੇ ਚੂਪਦੇ ਨੇ ਉਹਨਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਇਲਮ ਹੈ, ਗੰਨੇ ਜਿਹੜਾ ਥੱਲੜਾ ਹਿੱਸਾ ਜਿਹੜਾ ਹੈ, ਜਿਹੜੀ ਥੱਲੜੀਆਂ ਪੂਰੀਆਂ ਨੇ ਉਹ ਬਹੁਤੀਆਂ ਮਿੱਠੀਆਂ ਹੁੰਦੀਆਂ, ਜਿਹੜੀ ਉੱਪਰ ਦੀਆਂ ਉਹ ਘੱਟ ਹੁੰਦੀਆਂ ਨੇ। ਜਦੋਂ ਉਹਨੇ ਸਾਈਕਲ ਵਾਲੇ ਗੰਨਾ ਤੋੜ ਕੇ 2 ਹਿੱਸੇ ਕੀਤੇ, ਉਹਦੇ ਹੱਥ ਵਿੱਚ ਇਸ ਤਰ੍ਹਾਂ ਲਗਭਗ ਇਸ ਤਰ੍ਹਾਂ 2 ਹਿੱਸੇ ਸਨ। ਇਹ ਮੰਨ ਲਓ ਕਿ ਥੱਲੇ ਵਾਲਾ ਸੀ ਤੇ ਇਹ ਦੂਜਾ ਹਿੱਸਾ ਸੀ। ਉਹਦਾ ਆਪਣਾ ਜਿਹੜਾ ਪੋਤਰਾ ਸੀ ਉਹ ਪਰਲੇ ਪਾਸੇ ਖੜਾ ਸੀ, ਉਹਨੇ ਇਸ ਤਰ੍ਹਾਂ ਕਰਕੇ ਹੱਥ ਫੜਾਇਆ ਕਿ ਇਹ ਆਪਣੇ ਪੁੱਤਰ ਨੂੰ ਤਾਂ ਦੂਜੇ ਦੇ ਪੁੱਤਰ ਨੂੰ ਦਿੱਤਾ। ਜਦੋਂ ਇਹ ਹੱਥ ਇਸ ਤਰ੍ਹਾਂ ਕ੍ਰਾਸ ਹੋ ਗਏ, ਯਾਨੀ ਕਿ ਮਿੱਠਾ ਆਪਣੇ ਪੁੱਤਰ ਨੂੰ, ਜਿਹੜਾ ਫਿੱਕਾ ਸੀ ਉਹ ਦੂਸਰੇ ਦੇ ਪੁੱਤਰ ਨੂੰ ਦਿੱਤਾ। ਦੂਸਰੇ ਭਾਈਵਾਲ ਨੇ ਇਹ ਗੱਲ ਆਬਜ਼ਰਵ ਕਰ ਲਈ, ਨੋਟਿਸ ਕਰ ਲਈ ਕਿ ਇਹ ਅੱਜ ਹੋ ਗਿਆ। ਜਦੋਂ ਦਾਦੇ ਨੇ ਇਹ ਫਰਕ ਪਾ ਲਿਆ, ਜਿਸ ਵਿੱਚ ਆਪਣੇ ਤੇ ਬੇਗਾਨੇ ਦਾ ਫਰਕ ਪਾ ਲਿਆ, ਭਾਵੇਂ ਉਹ ਭਰਾਵਾਂ ਵਿੱਚ ਹੈ ਜਾਂ ਦੋਸਤਾਂ ਵਿੱਚ, ਜਦੋਂ ਤੁਸੀਂ ਆਪਣੇ ਇਹ ਫਰਕ ਪੈ ਗਿਆ ਜਿਸ ਦਿਨ ਪਰਿਵਾਰ ਵਿੱਚ ਤੁਸੀਂ ਆਪਣੇ ਬੱਚੇ ਨਾਲ ਆਪਣੇ ਭਤੀਜੇ ਤੋਂ ਵੱਧ ਘੱਟ ਕਰ ਲਈ, ਤੇ ਫਿਰ ਸਮਝ ਲਓ ਕਿ ਉਹ ਦਿਨ ਆ ਗਿਆ ਕਿ ਜਿਸ ਦਿਨ ਤੁਹਾਨੂੰ ਅਲੱਦਗੀ ਤੁਹਾਨੂੰ ਕਰਨੀ ਹੀ ਪਵੇਗੀ, ਭਾਵੇਂ ਆਪਣੀ ਮਰਜ਼ੀ ਨਾਲ ਕਰ ਲਵੋ ਤੇ ਭਾਵੇਂ ਲੜ ਕੇ ਕਰ ਲਵੋ। ਸੋ ਜੁਆਇੰਟ ਫੈਮਿਲੀਜ਼ ਉਹਨੇ ਤਾਂ ਚੰਗੀਆਂ ਲੱਗਦੀਆਂ ਜਿਨ੍ਹਾਂ ਦੇ ਪਰਿਵਾਰਾਂ ਵਿੱਚ ਇਤਫਾਕ ਹੈ, ਫਰਕ ਨਹੀਂ, ਤੁਹਾਡੇ ਦਿਲਾਂ ਵਿੱਚ ਫਰਕ ਨਹੀਂ ਹੈ, ਦਿਲਾਂ ਵਿੱਚ ਫਰਕ ਨਹੀਂ ਹੋਣਾ ਚਾਹੀਦਾ। ਇਹ ਬੜਾ ਅਹਿਮ ਗੱਲ ਹੈ ਜੀ। ਜੀ ਨਾਸਿਰ ਸਾਹਿਬ, ਦੋਸਤ ਹੋਰ ਵੀ ਜੁੜੇ ਨੇ, ਅਹਿਸਾਨ ਗੁਜਰ ਸਾਹਿਬ ਨੇ, ਉਹਨਾਂ ਨਾਲ ਜੋੜ ਲਈਏ ਜੀ। ਬਿਲਕੁਲ ਜੀ। ਬੱਲੂ ਮੱਲੀ ਸਾਹਿਬ ਆਂਦੇ ਜੀ ਸਾਡਾ ਕਮੈਂਟ ਵੀ ਨਹੀਂ ਦਿਸਦਾ, ਬਿਲਕੁਲ ਤੁਹਾਡਾ ਕਮੈਂਟ ਅਸੀਂ ਸਕਰੀਨ ਤੇ ਰੱਖਿਆ ਜੀ ਨਹੀਂ। ਬੱਲੂ ਮੱਲੀ ਮਾਹੀ ਜੀ, ਬੱਲੂ ਮਾਹੀ ਜੀ, ਬੱਲੂ ਮਾਹੀ ਸਾਹਿਬ ਜੀ। ਗੁਜਰ ਸਾਹਿਬ ਸੌਰੀ, ਗੁਜਰ ਸਾਹਿਬ ਜੀ। अस्सलाम वालेकुम मास्टर साहब जी, सत श्री अकाल जी, की हाल है? ठीक ठाक ਜੀ, ਵਧੀਆ ਜੀ, ਵਧੀਆ जी। अच्छा, ਅੱਜ ਦਾ ਟੌਪਿਕ ਇਹ ਹੈ ਕਿ ਫੈਮਿਲੀ ਸਿਸਟਮ, ਜੁਆਇੰਟ ਫੈਮਿਲੀ ਸਿਸਟਮ। ਮੈਂ ਇਹਦੇ ਬਾਰੇ ਚ ਇਹੀ ਕਹਿਣਾ ਚਾਹੁੰਦਾ ਜੀ ਕਿ ਦੋਵਾਂ ਦੇ ਦੇਖੋ ਆਪਣੇ ਫਾਇਦੇ ਤੇ ਆਪਣੇ ਨੁਕਸਾਨਾਤ ਨੇ। ਲੇਕਿਨ ਪਹਿਲੇ ਮੈਂ ਅਗਰ ਜੁਆਇੰਟ ਫੈਮਿਲੀ ਦੀ ਗੱਲ ਕਰਾਂ ਤੇ ਉਹਦੇ ਚ ਜਿਹੜੇ ਫਾਇਦੇ ਤੇ ਹੈ ਹੀ, ਉਹ ਜਿਹੜੇ ਕਾਫੀ ਲੋਕਾਂ ਨੇ ਗਿਣਾ ਤੇ ਫੋਰ ਐਗਜ਼ਾਮਪਲ ਮੈਂ ਇੱਕ ਮਿਸਾਲ ਦੇਣਾ ਚਾਹੁੰਦਾ। ਮੈਂ ਇੱਕ ਸਾਡੀ ਇੱਕ ਫੈਮਿਲੀ ਮੈਂ ਉਹਨੂੰ ਜਾਣਦਾ, ਉਹਦੇ ਜਿਹੜਾ ਸਰਬਰਾਹ ਹੁੰਦਾ ਨਾ ਜੁਆਇੰਟ ਫੈਮਿਲੀ ਸਿਸਟਮ 'ਚ ਕਿਸੇ ਵੀ ਫੈਮਿਲੀ ਦਾ, ਉਹਦਾ ਤਗੜਾ ਹੋਣਾ ਬੜਾ ਜ਼ਰੂਰੀ ਹੈ। ਮਤਲਬ ਹੁਣ ਮੈਂ ਸਾਡੀ ਇੱਕ ਫੈਮਿਲੀ ਨੂੰ ਜਾਣਦਾ, ਉਹਦੇ ਜਿਹੜਾ ਸਰਬਰਾਹ ਹੈ ਨਾ, ਉਹਦੇ ਮਾਸ਼ਾਅੱਲਾ ਨਾਲ ਕੋਈ 5 ਪੁੱਤ ਹੈ, 5 ਪੁੱਤ ਵਿਆਹੇ ਹੋਏ ਅੱਗੇ। ਉਹਨਾਂ ਦੇ ਫਿਰ ਅੱਗੇ ਜਿਹੜੀਆਂ ਔਲਾਦਾਂ ਉਹ ਵੀ ਆਲਮੋਸਟ ਜਵਾਨ ਹੋ ਗਈਆਂ। ਉਹ ਹਜੇ ਤੱਕ ਜਿਹੜਾ ਨਾ ਇੱਕੋ ਘਰ 'ਚ ਰਹਿੰਦੇ, ਤੇ ਉਹ ਮਤਲਬ ਸਾਡੇ ਆਲੇ ਦੁਆਲੇ ਜਿੰਨੇ ਵੀ ਮਿਸਾਲਾਂ ਦਿੰਦੇ ਨਾ ਉਸ ਘਰ ਦੀਆਂ ਦਿੰਦੇ। ਤੇ ਆ ਜਾ ਕੇ ਜਿਹੜੀ ਗੱਲ ਮੁੱਕਦੀ ਹੈ ਨਾ, ਉਹ ਸਰਬਰਾਹ ਤੇ ਮੁੱਕਦੀ। ਉਹ ਸਰਬਰਾਹ ਨੇ ਜਿਹੜਾ ਨਾ ਪੂਰੀ ਫੈਮਿਲੀ ਨੂੰ ਜਿਹੜਾ ਬੰਨ੍ਹ ਕੇ ਰੱਖਿਆ ਵਾ। ਠੀਕ ਹੈ, ਮਤਲਬ ਕੋਈ ਉਹਨਾਂ ਦਾ ਨਿਆਣਿਆਂ ਦਾ ਮਸਲਾ ਹੋਵੇ, ਉਹ ਸਾਰੇ ਜਿਹੜਾ ਨਾ ਘਰ ਦੇ ਵਿੱਚ ਹਿੱਸਾ ਪਾਉਂਦੇ ਉਹਦੇ ਪੋਤੂ ਦੀਆਂ। ਫਿਰ ਅੱਛਾ, ਉਹ ਤੋਂ ਇਲਾਵਾ ਫਿਰ ਜਿਹੜੀਆਂ ਨੂੰਹਾਂ ਆਉਂਦੀਆਂ ਨਾ, ਉਹਨਾਂ ਨੂੰਹਾਂ ਦਾ ਵੀ ਜਿਹੜਾ ਨਾ ਬੜਾ ਅਕਲਮੰਦ ਹੋਣਾ ਵੀ ਬੜਾ ਜ਼ਰੂਰੀ ਹੁੰਦਾ। ਮਤਲਬ ਉਹ ਵੀ ਮੈਂ ਕਈ ਦਫਾ ਸਾਡਾ ਉਹਨਾਂ ਦੇ ਘਰ ਜਾਣਾ ਹੋਇਆ ਤੇ ਮੈਂ ਦੇਖਿਆ ਜਾ ਕੇ ਕਿ ਨੂੰਹਾਂ ਵੀ ਜਦੋਂ ਰੋਟੀ ਖਾਂਦੀਆਂ ਨੇ ਨਾ, ਸਾਰੇ ਬਹਿ ਕੇ, ਤੇ ਬੱਚੇ ਵੀ ਉਹਨਾਂ ਨੂੰਹਾਂ ਦੇ ਲਹਿਦਾ ਬੱਚੇ ਬਹਿ ਖਾਂਦੇ। ਉਹ ਅਗਰ ਕਿਸੇ ਬੱਚਿਆਂ ਦੀ ਵੀ ਲੜਾਈ ਲੜੂਈ ਹੋ ਜਾਵੇ, ਰੋਟੀ ਘੱਟ ਵੱਧ ਹੋ ਜਾਵੇ ਕਿਸੇ ਤਰੀਕੇ ਨਾਲ, ਤੇ ਉਹਨਾਂ ਨੇ ਕਦੇ ਵੀ ਨਾ ਮਤਲਬ ਉਹ ਤੀੜੀ ਜੀ ਅੱਖ ਕਰਕੇ ਨਹੀਂ ਦੇਖਣੀ ਕਿਸੇ ਵੱਲ, ਹੱਸ ਕੇ ਗੱਲਾਂ ਕਰਨੀਆਂ। ਤੇ ਜਿਹੜੀ ਪਰਸਨੈਲਿਟੀ ਹੁੰਦੀ ਹੈ ਇਨਸਾਨ ਦੀ, ਔਰਤਾਂ ਜਿਹੜੀਆਂ ਖਾਸ ਤੌਰ ਤੇ ਨੂੰਹ ਹੁੰਦੀ ਹੈ, ਉਹਦਾ ਕਿਰਦਾਰ ਵੀ ਬੜਾ ਅਹਿਮ ਹੁੰਦਾ। ਸੱਸ ਤੇ ਵਿਚਾਰੀ ਖੈਰ ਉਸ ਟਾਈਮ ਤੱਕ ਬੁੱਢੀ ਹੋ ਜਾਂਦੀ ਹੈ, ਲੇਕਿਨ ਇਹ ਕਿ ਨੂੰਹਾਂ ਦਾ ਕਿਰਦਾਰ ਬੜਾ ਇੰਪੋਰਟੈਂਟ ਹੁੰਦਾ ਹੈ। ਫਿਰ ਅੱਛਾ, ਇਹਦੇ ਚ ਨਾ ਫਿਰ ਜਿਹੜਾ ਜੁਆਇੰਟ ਫੈਮਿਲੀ ਸਿਸਟਮ ਹੈ, ਇਹਦੇ ਕੁਛ ਇੱਕ ਅੱਧੇ ਨੁਕਸਾਨ ਵੀ ਹੈ। ਮਤਲਬ ਅਕਸਰ ਜਿਹੜਾ ਸੱਸ ਤੇ ਨੂੰਹ ਦਾ ਜਿਹੜਾ ਝਗੜਾ ਹੁੰਦਾ ਜੁਆਇੰਟ ਫੈਮਿਲੀ 'ਚ ਹੋ ਜਾਂਦਾ। ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਪਿਸਦਾ ਉਹ ਬੰਦਾ ਜਿਹੜਾ ਬੰਦਾ ਹੁੰਦਾ ਆਪੋ ਵਿੱਚ ਪਿਸ ਜਾਂਦਾ, ਕਿਉਂਕਿ ਉਹ ਫਿਰ ਸੋਚਦਾ ਜਾਂ ਮਾਂ ਵੱਲ ਹੋਵੇ ਜਾਂ ਨੂੰਹ ਵੱਲ ਹੋਵੇ, ਇਹ ਮਤਲਬ ਆਪਣੀ ਬੇਗਮ ਵੱਲ ਹੋਵੇ, ਇਹ ਬੜਾ ਰੌਲਾ ਪੈ ਜਾਂਦਾ ਜੀ। ਬਿਲਕੁਲ, ਇਹ ਬੈਲੈਂਸ ਜਿਹੜਾ ਬਣਾਉਣਾ ਜਿਸ ਨੂੰ ਆ ਗਿਆ, ਜਿਹੜਾ ਬੈਲੈਂਸ ਕਰਨਾ ਆ ਗਿਆ, ਉਹ ਤਾਂ ਜ਼ਿੰਦਗੀ ਬੜੀ ਵਧੀਆ ਨਿਭਾ ਲਏਗਾ। ਜਿਹਦੇ ਬੈਲੈਂਸ ਨਹੀਂ, ਉੱਥੇ ਜ਼ਿਆਦਾ ਦਿੱਕਤ ਹੈ ਜੀ।
ਇਹੀ ਹੈ। ਤੇ ਉਸ ਤੋਂ ਇਲਾਵਾ ਜਿਹੜੀ ਹੈ ਨਾ ਕਿ ਜਿਹੜਾ ਇੰਡੀਪੈਂਡੈਂਟ ਮਤਲਬ ਬੰਦਾ ਇੰਡੀਪੈਂਡੈਂਟ ਹੋ ਜਾਵੇ ਨਾ, ਉਹਦਾ ਇਹ ਵੀ ਫਾਇਦਾ ਹੁੰਦਾ ਹੈ ਕਿ ਬੰਦਾ ਸੈਲਫ ਸਫੀਸ਼ੀਐਂਟ ਹੋ ਜਾਂਦਾ, ਮਤਲਬ ਉਹਦਾ ਆਪਣਾ ਇੱਕ ਇੰਡੀਪੈਂਡੈਂਟ ਬੰਦਾ ਹੋ ਜਾਂਦਾ, ਇੱਕ ਅਹਿਸਾਸੇ ਜ਼ਿੰਮੇਦਾਰੀ ਜਿਹੜਾ ਆ ਜਾਂਦਾ ਨਾ, ਉਹ ਵੀ ਇੱਕ ਬੜੀ ਚੀਜ਼ ਹੁੰਦੀ ਹੈ ਜਿਹੜਾ ਜੁਆਇੰਟ ਫੈਮਿਲੀ 'ਚ ਨਹੀਂ ਆਉਂਦਾ। ਉਹ ਜੁਆਇੰਟ ਫੈਮਿਲੀ 'ਚ ਇਹ ਹੁੰਦਾ ਕਿ ਜਿਹੜਾ ਸਾਡਾ ਘਰ ਦਾ ਜਿਹੜਾ ਸਰਬਰਾਹ ਹੈ ਉਹੀ ਸਾਰਾ ਕੁਛ ਕਰੇਗਾ। ਜਦੋਂ ਬੰਦਾ ਇੰਡੀਪੈਂਡੈਂਟ ਹੋ ਜਾਂਦਾ, ਲੈ ਜਾਂਦਾ, ਫਿਰ ਉਹਨੂੰ ਆਪਣੀ ਜ਼ਿੰਮੇਦਾਰੀ, ਆਪਣੇ ਬੱਚਿਆਂ ਦੀ ਜ਼ਿੰਮੇਦਾਰੀ, ਉਹਨਾਂ ਚੀਜ਼ਾਂ ਦਾ ਬੜੇ ਅੱਛੇ ਤਰੀਕੇ ਨਾਲ ਅਹਿਸਾਸ ਹੋ ਜਾਂਦਾ ਜੀ। ਤੇ ਜੁਆਇੰਟ ਫੈਮਿਲੀ 'ਚ ਸਾਡੇ ਬੜੇ ਪੁਰਾਣੇ ਰਿਸ਼ਤੇ ਸੀਗੇ ਨਾ, ਰਿਸ਼ਤਿਆਂ ਦੀ ਇੱਕ ਹੁੰਦੀ ਸੀ ਦਰਾਣੀ ਜਠਾਣੀ, ਉਹਨਾਂ ਦਾ ਬੜਾ ਇੱਕ ਪਿਆਰ, ਇੱਕ ਮਿਠਾਸ ਹੁੰਦੀ ਸੀ, ਜਿਹੜੀ ਕਿ ਹੁਣ ਇੰਡੀਪੈਂਡੈਂਟ ਹੋ ਗਏ ਉਹਨਾਂ ਨੂੰ ਉਹ ਤਾਂ ਹੁਣ ਭੁੱਲਦੇ ਹੀ ਜਾ ਰਹੇ ਨਾ ਰਿਸ਼ਤਿਆਂ ਦੇ ਨਾਂ। ਦਰਾਣੀਆਂ ਜਠਾਣੀਆਂ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਅੱਜ ਕੱਲ੍ਹ, ਦਰਾਣੀ ਦਾ ਰਿਸ਼ਤਾ ਇਹਨੂੰ ਕਿਹੜੇ ਰਿਸ਼ਤੇ ਨੂੰ ਦਰਾਣੀ ਕਹਿੰਦੇ, ਕਿਹੜੇ ਰਿਸ਼ਤੇ ਨੂੰ ਜਠਾਣੀ ਕਹਿੰਦੇ, ਇਹ ਵੀ ਬੜਾ ਜਿਹੜਾ ਨਾ। ਤੇ ਆਖਰ 'ਚ ਮੈਂ ਅਰੋੜਾ ਸਾਹਿਬ ਸਿਰਫ ਤੁਹਾਡੇ ਕੋਲੋਂ ਬਸ ਆਖਰੀ ਜਾਂਦਾ ਇੱਕ ਸਵਾਲ ਕਰਨਾ ਚਾਹ ਰਿਹਾ ਸੀ। ਇੱਕ ਰਿਸ਼ਤਾ ਹੁੰਦਾ ਸੀ, ਰਿਸ਼ਤੇ ਦਾ ਹੀ ਨਾਂ ਇਹਨਾਂ 'ਚੋਂ ਸੁੱਥਣ ਦਾ ਸਾਗ। ਤੇ ਇਹ ਅਗਰ ਨਾਸਰ ਨੂੰ ਪਤਾ ਹੋਵੇ ਜਾਂ ਤੁਹਾਨੂੰ ਪਤਾ ਹੋਵੇ ਦੱਸ ਦਿਓ ਕਿ ਸੁੱਥਣ ਦਾ ਸਾਗ ਕਿਹਨੂੰ ਕਹਿੰਦੇ, ਨਹੀਂ ਤੇ ਕਮੈਂਟਸ 'ਚ ਲੋਕ ਜਿਹੜਾ ਉਹ ਮੈਂਸ਼ਨ ਕਰ ਦੇਣ ਤੇ ਵਾਵਾ ਜਰਾ ਸਵਾਦ ਬਣੇਗਾ। ਨਾਸਰ ਭਾਈ ਨੂੰ ਪਤਾ ਹੋਣਾ। ਖੈਰ ਹੋਵੇ ਸਾਡੂ ਜੀ, ਢਿੱਲੋਂ ਸਾਹਿਬ ਜਿੱਤ ਗਏ ਨੇ ਜੀ, ਢਿੱਲੋਂ ਸਾਹਿਬ ਜਿੱਤ ਗਏ। ਇਹ ਦੇਖੋ ਨਾ ਇਹ ਜਿਹੜਾ ਹੈ ਨਾ ਅੱਜ ਕੱਲ੍ਹ ਨਾਪੈਦ ਹੁੰਦਾ ਜਾ ਰਿਹਾ, ਇਹਨੂੰ ਤਾਂ ਘੱਟ ਹੀ ਲੋਕ ਜਾਣਦੇ ਨੇ, ਲੇਕਿਨ ਪੰਜਾਬ ਦਾ ਸਾਂਡੂ ਦਾ ਸਾਗ ਤੇ ਕਿਆ, ਸਾਂਡੂ ਦਾ ਸਾਗ ਤੇ ਕਿਆ ਸਾਂਡੂ ਦਾ ਸਾਗ ਝੋਟੇ ਦੀ ਪਤਾ ਨੀ ਕੀ ਆਂਦੇ ਨੇ ਸਿਆਣੇ ਸਿਰ ਦੇ ਸਿੰਘ ਇੱਕ ਬਰਾਬਰ ਹਿੱਸਾ ਦਾ ਕਰਕੇ ਜੀ। ਇਦਾਂ ਹੀ। ਅੱਛਾ ਜੀ, ਮਿਹਰਬਾਨੀ ਜੀ। ਅੱਛਾ ਨਾਜ਼ਰ ਸਾਹਿਬ, ਦੇਖੋ ਤੁਹਾਡੇ ਗੱਲਾਂ ਨੂੰ ਲੋਕ ਬਹੁਤ ਪਸੰਦ ਕਰਦੇ, ਹਾਸਾ ਤੁਸੀਂ ਬਹੁਤ ਪਾਉਂਦੇ ਹੋ, ਤੇ ਐਂਟਰਟੇਨਮੈਂਟ ਤੁਹਾਡੇ ਨਾਲ ਹੀ ਹੈ ਜੀ, ਤੇ ਬਹੁਤ ਵਧੀਆ ਗੱਲ ਹੈ ਜੀ। ਮੈਂ ਇਸੇ ਤੋਂ ਨਾ ਮੈਂ ਅੱਜ ਨਾ ਅਕਸਰ ਪ੍ਰੋਗਰਾਮ ਕਰੀਦੇ ਆਪਾਂ ਪੰਜਾਬੀ ਲਹਿਰ ਦੇ ਰਾਹੀਂ, ਸਾਡੇ ਨਾਲ ਪ੍ਰਵਿੰਦਰ ਹੋਲਡ ਕਰਿਓ ਜਰਾ, ਸਾਰੇ ਸੁਣਨ ਦੇ ਪ੍ਰੋਗਰਾਮ ਸਾਡੇ ਥੋੜੇ ਸੀਰੀਅਸ ਜਿਹੇ ਹੁੰਦੇ ਆ। ਤੇ ਉਹ ਮੈਂ ਕੱਲ ਅਸੀਂ ਇੱਕ ਟਿਕਟੌਕ ਦਾ ਨਾ ਬਣਾਇਆ, ਆਪਣਾ ਟਿਕਟੌਕ ਬਣਾਇਆ, ਤੇ ਲਵਲੀ ਤੇ ਮੈਂ ਡਿਸਕਸ ਕਰਨ ਡਿਆ ਵੀ ਅਸੀਂ ਤਾਂ ਬੜੇ ਸੀਰੀਅਸ ਜਿਹੇ ਟੌਪਿਕਸ ਹੁੰਦੇ ਆ ਸਾਡੇ, ਤੇ ਟਿਕਟੌਕ ਹੋਰ ਪਾਸੇ ਨੂੰ ਜਾਂਦੀ ਹੈ। ਉਹ ਕੱਲ ਪਰਸੋਂ ਹੀ ਮੈਂ ਵੇਖਣ ਡਿਆ ਸੀ ਵੀ ਜਿਹੜਾ ਨਵਜੋਤ ਸਿੱਧੂ ਆ, ਉਹਨੇ ਆਪਣਾ ਟਿਕਟੌਕ ਦਾ ਅਕਾਊਂਟ ਸ਼ੇਅਰ ਕੀਤਾ ਸੀ, ਮੈਂ ਟਿਕਟੌਕ ਬਣਾਇਆ। ਉਹ ਇਹ ਬੜੀ ਵੱਡੀ ਜ਼ਰੂਰਤ ਹੈ ਸਾਡੇ ਵਰਗੇ ਸੋਸ਼ਲ ਬੰਦਿਆਂ ਲਈ, ਆਪਣੇ ਪ੍ਰਮੋਸ਼ਨ ਵਾਸਤੇ ਕਿਸੇ ਵੀ ਚੀਜ਼ ਨੂੰ, ਕੋਈ ਚੰਗੀ ਚੀਜ਼ ਤੁਸੀਂ ਲੋਕਾਂ ਤੱਕ ਪੇਸ਼ ਕਰਨੀ ਆ, ਉਹਨੂੰ ਚੀਜ਼ ਨੂੰ ਵੇਖਣ ਵਾਸਤੇ ਲੋਕ ਵੀ ਹੋਣੇ ਚਾਹੀਦੇ ਆ। ਜੋ ਅਸੀਂ ਉਹਦੇ ਤੇ ਜੀ ਉਹ ਇਸ ਤੋਂ ਮੈਂ ਦੱਸਣਾ ਜ਼ਰੂਰੀ ਸਮਝਿਆ ਵੀ ਅਸੀਂ ਥੋੜੇ ਜਿਹੇ ਸੀਰੀਅਸ ਤੇ ਕਰਦੇ ਹਾਂ, ਨਾਲ ਅਸੀਂ ਥੋੜਾ ਜਿਹਾ ਸਾਡੇ ਅੰਦਰ ਜੋ ਹੈਗਾ ਮਜ਼ਾਹੀਆਪਨ, ਜੋ ਮਜ਼ਾਹ ਵਾ, ਜੋ ਅੰਦਰ ਦੀ ਆਪਸ ਅਸੀਂ ਸ਼ੁਗਰ ਮੇਲਾ ਕਰੀਦਾ, ਉਹ ਵੀ ਲੋਕਾਂ ਤੱਕ ਜਿਹੜਾ ਇਸ ਵੀਡੀਓ ਦੀ ਰਾਹੀਂ ਤੁਸੀਂ ਵੇਖਿਆ ਹੈਗਾ। ਤੇ ਪਹਿਲੇ ਤਾਂ ਸੀਰੀਅਸ ਜਿਹਾ ਰਹਿੰਦੇ ਆ, ਸੀਰੀਅਸ ਜਿਹੇ ਸਾਡੇ ਟੌਪਿਕ ਹੁੰਦੇ ਆ। ਤੋ ਨਾਸਰ ਢਿੱਲੋਂ ਪੰਜਵੜ ਉਹਦੇ ਨਾਂ ਤੋਂ ਟਿਕਟੌਕ, ਉਹਨੂੰ ਵੀ ਸਾਰੇ ਫੋਲੋ ਕਰੇ। ਤੇ ਅਰੋੜਾ ਸਾਹਿਬ ਦਾ ਚੈਨਲ ਰੀਅਲ ਸਟੇਟ ਦਾ ਕਰਦੇ ਨੇ, ਉਹ ਫੇਸਬੁੱਕ ਤੇ ਵੀ ਅਰੋੜਾ ਸਾਹਿਬ, ਯੂਟਿਊਬ ਤੇ ਵੀ, ਉਹਨੂੰ ਵੀ ਜ਼ਰੂਰ ਸਾਰੇ ਤੁਸੀਂ ਮੈਨੂੰ ਮੇਰੇ ਨਾਂ ਦੇ ਨਾਲ ਹੀ ਲੱਭ ਸਕਦੇ ਹੋ। ਅੱਛਾ, ਉਹ ਕੰਮ ਉਹ ਤੁਸੀਂ ਜੇ ਲੱਭਣਾ ਚਾਹੋ ਤਾਂ ਮੇਰੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਪਰ ਇੱਕ ਗੱਲ ਜ਼ਰੂਰ ਕਹਿ ਲਵਾਂ, ਆਪਣੀ ਮਸ਼ਹੂਰੀਆਂ ਤੋਂ ਬਿਨਾਂ ਜਿਹੜੀ ਗੱਲ ਕਹਿਣੀ ਬਣਦੀ ਹੈ ਕਿ ਅਸੀਂ ਕਿਸੇ ਨੂੰ ਨਾਰਾਜ਼ ਨਹੀਂ ਕਰਦੇ। ਦਲਜੀਤ ਸਿੰਘ ਜੀ ਨੇ ਬਾਰ-ਬਾਰ ਥਰੂ ਆਊਟ ਦਾ ਪ੍ਰੋਗਰਾਮ ਕਮੈਂਟ ਕੀਤਾ, ਲਿੰਕ ਨਹੀਂ ਮਿਲ ਰਿਹਾ। ਦਲਜੀਤ ਜੀ, ਵੈਸੇ ਸਾਡਾ ਆਲਮੋਸਟ 2 ਘੰਟੇ ਦਾ ਵਕਤ ਹੋ ਚੁੱਕਿਆ ਹੈ, ਮੈਂ ਇੱਕ ਵਾਰ ਲਿੰਕ ਦੁਬਾਰਾ ਪੋਸਟ ਕਰ ਰਿਹਾ ਜੀ, ਸਿਰਫ ਤੁਹਾਡੇ ਲਈ ਕਿ ਤੁਸੀਂ ਇਸ ਦੇ ਜ਼ਰੀਏ ਜਾਓ। ਇਹ ਨਾ ਹੋਵੇ ਤੁਹਾਡਾ ਕੋਈ ਉਲਾਂਭਾ ਨਾ ਰਹਿ ਜਾਵੇ ਕਿ ਅਸੀਂ ਤੁਹਾਡੇ ਨਾਲ ਗੱਲ ਨਹੀਂ ਕੀਤੀ। ਉਲਾਂਭਾ ਅਸੀਂ ਕਿਸ ਦਾ ਨਹੀਂ ਰਹਿਣ ਦੇਣਾ ਜੀ, ਠੀਕ ਹੈ ਜੀ। ਅੱਛਾ, ਰਮਜ਼ਾਨ ਮਦੇਸ਼ਾ ਜੀ ਕਹਿੰਦੇ ਢਿੱਲੋਂ ਸਾਹਿਬ ਤੁਸੀਂ ਆ ਗਏ ਤੇ 2 ਢਿੱਲੋਂ ਇਕੱਠੇ ਹੋਣ, ਜੁਗਤਾਂ ਵੀ ਹੋਣੀ ਚਾਹੀਦੀਆਂ ਨੇ। ਇਹ ਹੁਣ ਢਿੱਲੋਂ ਦੀ ਲੜਾਈ ਤੇ ਮੈਂ ਪਾਸੇ ਢਿੱਲੋਂ ਨਵਾਂ ਘੋੜਾ ਪਾ ਕੇ ਆ ਗਿਆ। ਢਿੱਲੋਂ ਹੈ ਨਾ, ਮੈਂ ਤੁਹਾਨੂੰ ਕਿਹਾ ਕਿ ਮੇਰੇ ਕੋਲ ਘੋੜੇ ਮੇਰੇ ਆਪਣੇ ਹੀ ਆ, ਲੈਦੇ ਵਿੱਚ ਚੁਗਣੀ ਪੈਂਦੀ ਘੋੜਿਆਂ ਦੀ। ਫਿਰ ਕਿਹੜੀ ਗੱਲ ਹੈ, ਜ਼ਿਮੀਦਾਰ ਆ, ਸਾਰੇ ਕੰਮ ਕੀਤੇ ਨੇ। ਚਲੋ ਜੀ, ਮੈਨੂੰ ਨਾ ਅਰੋੜਾ ਸਾਹਿਬ ਦੀ ਆਵਾਜ਼ ਨਹੀਂ ਆ ਰਹੀ, ਕੋਈ ਨਹੀਂ, ਉਹ ਮੈਂ ਬਾਅਦ ਚ ਸੁਣ ਲਾਂਗਾ ਜੀ। ਮੈਂ ਨਾ ਇੱਕ ਗੱਲ ਕਹਿਣਾ ਚਾਹੁੰਦਾ ਸੀ ਜੁਆਇੰਟ ਫੈਮਿਲੀ ਤੇ। ਅਸੀਂ ਵੀ ਜੁਆਇੰਟ ਫੈਮਿਲੀ 'ਚ ਰਹਿਣ ਦੇ ਫਿਲਹਾਲ, ਕਿਉਂਕਿ ਬਹੁਤ ਖੁਸ਼ ਹਾਂ। ਤੇ ਮੈਂ ਇਹ ਹੱਕ 'ਚ ਬਹੁਤ ਜ਼ਿਆਦਾ ਹੱਕ 'ਚ ਹਾਂ, ਕਿਉਂਕਿ ਜਿਹੜੀ ਜੁਆਇੰਟ ਫੈਮਿਲੀ ਹੁੰਦੀ ਆ ਉਹ 'ਚ ਤੁਸੀਂ ਭਰਾ ਜਿਹੜੇ ਹੁੰਦੇ ਆ, ਉਹ ਤੁਹਾਡੀਆਂ ਬਾਹਾਂ ਹੁੰਦੀਆਂ, ਤੇ ਤੁਸੀਂ ਉਹਦੇ ਨਾਲ ਖੁੱਲ ਕੇ ਤੁਸੀਂ ਆਪਣੇ ਮਾਸੇ 'ਚ ਵਿਚਰ ਸਕਦੇ ਹੋ, ਲੋਕਾਂ ਨਾਲ ਮਿਲ ਵਰਤਨ ਸਕਦੇ ਹੋ, ਮਤਲਬ ਕਿ ਬਾਹਰ ਅੰਦਰ ਜਾ ਸਕਦੇ ਹੋ। ਭਰਾਵਾਂ ਦਾ ਬੜਾ ਪਿਆਰ ਹੁੰਦਾ, ਤੇ ਮਤਲਬ ਕਿ ਬਹੁਤ ਵਧੀਆ ਮਾਹੌਲ ਹੁੰਦਾ। ਤੁਸੀਂ ਆਪਣੇ ਪਿੰਡ 'ਚ ਜਾਓ ਜਾਂ ਆਪਣੇ ਸ਼ਹਿਰ 'ਚ ਫਿਰੋ ਕਿਤੇ ਵੀ, ਤੇ যদি ਇਕੱਲੇ ਹੋ ਫਿਰ ਇਕੱਲਾ ਤਾਂ ਇਕੱਲਾ ਹੀ ਹੁੰਦਾ। ਤੇ ਦੂਜੀ ਗੱਲ ਇਹ ਮੈਂ ਢਿੱਲੋਂ ਸਾਹਿਬ ਕੀ ਜਿਹੜੀ ਹੁੰਦੀ ਨਾ, ਪਿਓ ਦੀ ਸਾਡੇ ਜ਼ਮੀਨਾਂ ਨੇ, ਤੇ ਜੇ ਪਿਓ ਦੇ ਸਾਹਮਣੇ ਜ਼ਮੀਨ ਵੰਡੀ ਜਾਏ ਤੇ ਉਹਨੂੰ ਬਹੁਤ ਦੁੱਖ ਲੱਗਦਾ।
ਮੇਰੇ ਦਾਦੇ ਨਾਲ ਇੱਕ ਕੰਮ ਹੋਇਆ ਸੀ ਤੇ ਉਹ ਸਾਡੇ ਨਾਲ ਬਹਿ ਕੇ ਤੇ ਰੋਂਦੇ ਹੁੰਦੇ ਸੀ ਕਿ ਮੇਰੇ ਪੁੱਤਾਂ ਨੇ ਮੇਰੀ ਜ਼ਮੀਨ ਵੰਡਤੀ ਆਪਣੇ ਪੋਤਰਿਆਂ ਨਾਲ। ਤੇ ਇਹ ਕਰਕੇ ਮੇਰੇ ਕਹਿਣ ਦਾ ਮਤਲਬ ਹੈ ਕਿ ਜੇ ਤੁਸੀਂ ਅੱਡ ਵੀ ਹੋਣਾ ਤੇ ਕਮ ਸੇ ਕਮ ਪਿਓ ਦੇ ਸਾਹਮਣੇ ਨਾ ਹੋ ਕਿ ਕਿਆ ਉਹ ਪੂਰੀ ਜ਼ਮੀਨ ਦੀ ਵਿੱਚ ਲੰਬੜਦਾਰੀ ਕਰਦਾ ਹੁੰਦਾ ਸੀ ਤੇ ਬਾਅਦ ਚੋਂ ਇਕੱਲਾ ਰਹਿ ਜਾਂਦਾ, ਤੇ ਫਿਰ ਉਹ ਅੰਦਰੋਂ ਨਿਕਲਣ ਦੁਖੀ ਹੋ ਜਾਂਦਾ ਕਿ ਸਾਡੇ ਯਾਰ ਮੇਰੀ ਬੱਚਿਆਂ ਨੇ ਮੇਰੀ ਜ਼ਮੀਨ ਜਿਹੜੀ ਵੰਡਤੀ ਆ ਤੇ ਹੁਣ ਉਹ ਇੱਕ ਦੂਜੀ ਜ਼ਮੀਨ ਜਾ ਵੀ ਨਹੀਂ ਸਕਦੇ। ਤੇ ਬੈਟਰ ਤਾਂ ਇਹ ਹੈ ਕਿ ਇਕੱਠੇ ਰਹੋ ਤੇ ਬੜੇ ਫਾਇਦੇ ਨੇ ਇਕੱਠੇ ਰਹਿਣ 'ਚ। ਤੇ ਬਾਕੀ ਅੱਜ ਕੱਲ੍ਹ ਦਾ ਤੁਹਾਨੂੰ ਪਤਾ ਹਿਸਾਬ ਕਿਤਾਬ ਇਹੋ ਜਿਹਾ ਹੋ ਗਿਆ ਕਿ ਉਹ ਗੱਲ ਬਣਦੀ ਨਹੀਂ। ਤੇ ਬਸ ਠੀਕ ਹੈ ਢਿੱਲ ਸਾਹਿਬ, ਤੁਸੀਂ ਕੱਲ ਗਾਇਬ ਹੀ ਰਹੇ, ਬੜਾ ਤੁਹਾਨੂੰ ਮਿਸ ਕੀਤਾ। ਕੱਲ ਥੋੜਾ ਜਿਹਾ ਤਬੀਅਤ ਨਹੀਂ ਠੀਕ ਤੇ ਉਸ ਵਜ੍ਹਾ ਨਾਲ ਥੋੜਾ ਜਿਹਾ ਮੈਨੂੰ ਪਤਾ ਲੱਗਾ ਕਿ ਤੁਸੀਂ ਡਿਸਪਲਿਨ ਦੀ ਗੋਲੀ ਖਾ ਕੇ ਪੁੱਠੇ ਹੋ ਗਏ ਹੋ। ਉਹ ਤਾਂ ਸਹੀ ਹੋਣ ਦਾ ਕਰਕੇ ਖਾਧੀ ਸੀ ਭਰਾਵਾ। ਤੁਸੀਂ ਤਾਂ ਪੁੱਠੇ ਹੋਏ ਹੋ, ਤੁਸੀਂ ਤਾਂ ਪੁੱਠੇ ਹੋਏ ਹੋ ਕਿ ਸਿਰ ਪੀੜ ਹੋਣ ਡਈ ਸੀ ਤੇ ਗੋਲੀ ਕਿਤੇ ਢਿੱਡ ਤੇ ਚੱਲ ਜੇ। ਹਾਂ ਇਹ ਵੀ ਗੱਲ ਸਹੀ। ਚਲੋ ਵਾਹ ਜੀ, ਇਹ ਢਿੱਲੋਂ ਸਾਹਿਬ ਠੀਕ ਹੈ ਫਿਰ ਮੇਰੇ ਰਿਕਵੈਸਟ ਹੈ ਜੀ, ਇਹ ਜੁਗਤਾਂ ਵਾਲਾ ਸਪੈਸ਼ਲ ਪ੍ਰੋਗਰਾਮ ਰੱਖਣਾ ਚਾਹੀਦਾ ਜਿਹਦੇ 'ਚ ਨਾ ਅਸੀਂ ਤੁਹਾਨੂੰ ਦੋਵਾਂ ਨੂੰ, ਮੈਂ ਪਾਸੇ ਹੋ ਕੇ ਬਹਿ ਜਾਵਾਂਗਾ, ਸਿਰਫ ਦੇਖਾਂਗਾ ਤੇ ਜਿਵੇਂ ਕਹਿੰਦੇ ਨਹੀਂ ਆਪਣੇ ਦੋਸਤ ਨੇ ਇਫਤਖਾਰ ਠਾਕਰ ਸਾਰੇ ਉਹਨਾਂ ਨੂੰ ਕਿਸੇ ਦਿਨ ਆਪਾਂ ਦਾਵਤ ਦੇਵਾਂਗੇ ਆਪਣੇ ਪ੍ਰੋਗਰਾਮ 'ਚ, ਅਸੀਂ ਉਹਨਾਂ ਨੂੰ ਸੁਣਾਂਗੇ, ਆਪਾਂ ਪਛਾਵਾਂਗੇ ਬਵਾਂਗੇ। ਬਸ ਇਹ ਹੋਰ ਵਧੀਆ ਗੱਲ ਹੈ ਜੀ। ਠੀਕ ਹੈ ਜੀ, ਠੀਕ ਹੈ ਜੀ। ਅਸੀਂ ਸਾਡੇ ਆਖਰੀ ਦੋਸਤ ਜਿਹਨਾਂ ਨਾਲ ਅਸੀਂ ਗੱਲ ਕਰਨੀ ਹੈ, ਸਾਡਾ ਦੋ ਦੋਸਤ ਹੋਰ ਜੁੜੇ ਹੋਏ ਨੇ। 2 ਘੰਟੇ ਦਾ ਲਗਭਗ ਪ੍ਰੋਗਰਾਮ ਸਾਡਾ ਹੋ ਚੱਲਿਆ। ਦਲਜੀਤ ਸਿੰਘ ਜੀ ਤੁਹਾਡੇ ਵਾਸਤੇ ਲਿੰਕ ਸ਼ੇਅਰ ਕੀਤਾ, ਤੁਸੀਂ ਹੁਣ ਜੁਆਇਨ ਨਹੀਂ ਕੀਤਾ, ਹੁਣ ਕਸੂਰ ਸਾਡਾ ਦੇ ਗਵਾਹ ਹੈਗੇ ਸਾਡੇ ਸਾਰੇ ਦੋਸਤ ਕਿ ਅਸੀਂ ਬਾਰ-ਬਾਰ ਸ਼ੇਅਰ ਕੀਤਾ ਜੀ। ਤੇ ਅਸੀਂ 2 ਘੰਟੇ ਦਾ ਹੋ ਚੁੱਕਿਆ ਆਲਮੋਸਟ। ਅਰੋੜਾ ਸਾਹਿਬ ਮੇਰਾ ਖਿਆਲ ਆਪਾਂ ਹੁਣ ਇਖਤਤਾਮ ਵੱਲ ਜਾਈਏ। ਹੁਣ ਮੇਰੇ ਵੀ ਗਰਦਨ ਨੂੰ ਦਰਦ ਸ਼ੁਰੂ ਹੋ ਗਈ। 2 ਘੰਟੇ ਬਹੁਤ ਟਾਈਮ ਲੰਮਾ। ਇੱਕ ਅੱਧਾ ਗੁਜਰ ਸਾਹਿਬ ਬਹੁਤ ਦੇਰ ਤੋਂ ਵੇਟ ਕਰ ਰਹੇ, ਇਹਨਾਂ ਦੀ ਕੁਇਕਲੀ ਗੱਲ ਸੁਣੋ ਜੀ। ਗੁਜਰ ਸਾਹਿਬ ਜੀ, ਗੁਜਰ ਸਾਹਿਬ ਤੁਸੀਂ ਚਲੇ ਗਏ ਜੀ ਗੱਲ ਸਾਡੀ ਛੱਡ ਕੇ। ਠੀਕ ਹੈ ਜੀ, ਇਸ ਦੇ ਨਾਲ ਹੀ ਮੈਨੂੰ ਲੱਗਦਾ ਮਨਹਾਸ ਸਾਹਿਬ ਨੇ ਜੀ, ਇਹਨਾਂ ਨੂੰ ਸੁਣ ਲੈਣੇ ਜੀ। ਮਨਹਾਸ ਸਾਹਿਬ ਨੂੰ ਤਾਂ ਸੁਣ ਸਕਦੇ, ਮਨਹਾਸ ਸਾਹਿਬ ਨੂੰ ਗੱਲ ਕਰ ਲੈਣੇ ਜੀ। ਆਮਰ ਸਾਹਿਬ, ਮਨਹਾਸ ਸਾਹਿਬ ਆਵਾਜ਼ ਆ ਰਹੀ ਜੀ? अस्सलाम वालेकुम नासिर भाई, सत श्री अकाल ढिल्लो साहब। सत श्री अकाल जी, क्या हाल चाल ने? ठीक हो? बढ़िया, तुम सुनाओ वालो। मैं शुक्र है मालिक दा एहसान है, आप ही सुनाओ। मैं आज फुल अपनी चकवाल दी ज़बान में गल करनी है फुल। आ गल होई ना, तुसा असा को आखने गल अच्छी नहीं होनी, चकवाल दी खोतियां बहुत मुश्किल होणीਆਂ। ਅਸੀਂ जनाब जी आने हैं भाई, गल चंगी नहीं है। हां गल चंगी नहीं है। साडी ज़बान है थोड़ी जी हिंदको टाइप। अच्छा अमर, एक तो रेड़ियां तो मशहूर है चकवाल दी, होर की मशहूर है? रेवड़ियां, नमक साडे चकवाल दा सारा जेड़ा तुसी खा रहे हो। अच्छा, नमक ताड़ा खाने दा मतलब चकवाल वाले जी बिल्कुल पूरा इंडिया दे विच भी जांदा। सीमट जितनी भी लग रही है सारी चकवाल तो इंडिया जांदी है जनाब, बहुत ज्यादा। सीमट ਦੀਆਂ ਇੱਥੇ ਬਹੁਤ ਫੈਕਟਰੀਆਂ ਲੱਗੀਆਂ ਹਨ। ਠੀਕ ਹੈ ਜੀ। ਉਸ ਤੋਂ ਪੱਥਰ ਨਹੀਂ ਹੁੰਦਾ ਜਿਹੜਾ ਦਰਵਾਜ਼ਿਆਂ ਤੇ ਬਾਹਰ ਮੰਦਰਾਂ ਦੇ ਤੇ ਮਸਜਿਦਾਂ ਦੇ ਬਾਹਰ ਲੱਗਦਾ, ਸੰਗੇ ਮਰਮਰ, ਇਹ ਚਕਵਾਲ ਤਾਂ ਬਹੁਤ ਜ਼ਿਆਦਾ ਅੱਗੇ ਪਿੱਛੇ ਜਾਂਦਾ। ਠੀਕ ਹੈ ਜੀ। ਤੁਸੀਂ ਫੈਮਿਲੀ ਸਿਸਟਮ ਦੇ ਅਮਰ ਜੀ ਕੀ ਕਹਿਣਾ ਚਾਹੁੰਦੇ ਹੋ ਜਿੱਥੇ ਆਪਾਂ ਗੱਲ ਹੋਣ ਡਈ ਸਾਈਜ਼ ਦਾ ਟੌਪਿਕ? ਅਸੀਂ ਸਰ 4 ਭਾਈ ਹਾਂ ਸਰ ਆਪਣੇ ਬੇਸਿਕ ਜੀ। ਹੈਲੋ ਜੀ ਜੀ, ਆਵਾਜ਼ ਉਹਨਾਂ ਦੀ ਕੱਟੀ ਗਈ ਆ। ਅਮਰ ਸਾਹਿਬ ਦੀ, ਰੋੜਾ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ। ਅੱਜ ਦਾ ਪ੍ਰੋਗਰਾਮ ਆਪਾਂ ਇਖਤਤਾਮ ਕਰਦੇ ਹਾਂ। ਕੱਲ ਫਿਰ ਜੁੜਾਂਗੇ ਰੋੜਾ ਸਾਹਿਬ ਸਾਰਿਆਂ ਦੇ ਨਾਲ। ਅਮਰ ਸਾਹਿਬ ਸੌਰੀ ਤੁਸੀਂ ਹੋ ਗਏ ਜੇ ਸਾਡੇ ਨਾਲ ਡਿਸਕਨੈਕਟ। ਰੋੜਾ ਸਾਹਿਬ ਅਖੀਰੀ ਕੀ ਕਹਿਣਾ ਚਾਹੁੰਦੇ ਹੋ? ਅਖੀਰੀ ਗੱਲ ਇਹ ਕਹਿਣਾ ਚਾਹਾਂਗੇ ਜੀ ਕਿ ਸਾਡਾ ਇਸ ਪ੍ਰੋਗਰਾਮ ਦੇ ਜ਼ਰੀਏ ਜਿਹੜਾ ਅੱਜ ਦਾ ਵੀ ਜਿਹੜਾ ਅਸੀਂ ਇਹ ਮੌਜੂ ਸੀ, ਜਿਹੜਾ ਟੌਪਿਕ ਸੀ ਜਿਸ ਦੇ ਉੱਤੇ ਗੱਲ ਕੀਤੀ ਹੈ, ਤੁਸੀਂ ਇਹ ਸੋਚੋ ਕਿ ਜੁਆਇੰਟ ਫੈਮਿਲੀ ਸਿਸਟਮ ਹੈ ਤੇ ਭਾਵੇਂ ਸਿੰਗਲ ਫੈਮਿਲੀ ਹੈ, ਭਾਵੇਂ ਤੁਸੀਂ ਮਜਬੂਰੀ ਦੇ ਵਸ ਰਹਿ ਰਹੇ ਹੋ ਜਾਂ ਫਿਰ ਤੁਸੀਂ ਮਜਬੂਰੀ ਦੇ ਵਾਸਤੇ ਆਪਣੀ ਮਰਜ਼ੀ ਨਾਲ ਰਹਿ ਰਹੇ ਹੋ, ਜੋ ਕੁਝ ਵੀ ਕਰੋ, ਰਹੋ ਜਿੱਥੇ ਮਰਜ਼ੀ, ਪਰ ਦਿਲਾਂ ਦੀ ਸਾਂਝ ਨੂੰ ਤੋੜੋ ਨਾ। ਦਿਲਾਂ ਦੀ ਸਾਂਝ ਬਰਕਰਾਰ ਰਹਿਣੀ ਜੀ। ਦਿਲਾਂ ਦੀ ਸਾਂਝ ਟੁੱਟੇਗੀ ਤੇ ਫਿਰ ਤੁਸੀਂ ਜਿੱਥੇ ਵੀ ਕਿਤੇ ਰਹੋ ਉਹ ਸਭ ਕੁਝ ਗੜਬੜ ਹੋ ਜਾਏਗੀ ਜੀ। ਜੇ ਦਿਲ ਸਾਂਝ ਟੁੱਟ ਗਈ ਤਾਂ ਸਮਝ ਲਓ ਕਿ ਰਿਸ਼ਤੇ ਇੱਕ ਘਰ 'ਚ ਰਹਿ ਕੇ ਵੀ ਇੱਕੋ ਵਰਗੇ ਨਹੀਂ, ਫਿਰ ਤਾਂ ਉਸ ਨਾਲ ਚੰਗਾ ਕਿ ਅਲੱਗ ਜ਼ਿਆਦਾ ਚੰਗੀ ਹੈ। ਸੋ ਆਦਲ ਸਾਹਿਬ ਕਹਿ ਰਹੇ ਕੱਲ ਜੁਗਤਾ ਦਾ ਰੱਖੋ ਜੀ, ਜੁਗਤਾ ਦੇ ਵੀ ਰੱਖਾਂਗੇ ਜੀ। ਸਾਡੇ ਜਿੰਨੇ ਦੋਸਤਾਂ ਨੇ ਸਾਡਾ ਅੱਜ ਸਾਡੇ ਪ੍ਰੋਗਰਾਮ ਜੁੜੇ, ਇਸ ਵਕਤ ਵੀ ਕਰੀਬ 700-800 ਲੋਕ ਸਾਡੇ ਨਾਲ ਜੁੜੇ ਹੋਏ ਨੇ ਤੇ ਜਿੰਨੇ ਵੀ ਲੋਕ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਵੇਖਣ ਤੋਂ ਬਾਅਦ ਵੀ ਇਹਨੂੰ ਜਿਹੜਾ
ਸ਼ੇਅਰ ਬਾਕੀ ਥਾਵਾਂ ਤੇ ਸ਼ੇਅਰ ਕਰ ਦੇਣਾ, ਆਪਣੇ ਫੇਸਬੁੱਕ ਪੇजेस ਤੇ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕ ਵੀ ਦੇਖ ਸਕਣ। ਰਮਪ੍ਰੀਤ ਕੌਰ ਜੀ ਕਹਿੰਦੇ ਟੌਪਿਕ ਦੱਸ ਦਿਓ ਕੱਲ ਦਾ ਜੀ। ਪ੍ਰੀਤ ਕੌਰ ਜੀ ਮੇਰੇ ਖਿਆਲ ਹੈ ਨਾਸਰ ਸਾਹਿਬ ਤੁਹਾਨੂੰ ਹਮੇਸ਼ਾ ਦੱਸਦੇ ਹੁੰਦੇ ਨੇ ਕਿਸੇ ਟੌਪਿਕ ਕਿਵੇਂ ਪਿਕ ਕਰਦੇ ਆ। ਅਸੀਂ ਅਖੀਰ ਮੌਕੇ ਤੇ ਆ ਗਏ ਵਿਹੜੇ ਆਏ ਜਨ ਤੇ ਵਿੰਨੋ ਕੁੜੀ ਦੇ ਕੰਨ, ਅਸੀਂ ਅਖੀਰ ਮੌਕੇ ਤੇ ਆ ਕੇ ਲੱਭਦੇ ਹੁੰਦੇ ਆ। ਪਰ ਅਸੀਂ ਸਾਡੇ ਕੋਲ 2-3 ਚੀਜ਼ਾਂ ਨੇ ਜਿਵੇਂ ਜੁਗਤਾਂ ਦੇ ਉੱਤੇ ਕਿਹਾ ਗਿਆ, ਅਸੀਂ ਪੋਇਟਰੀ ਦੇ ਉੱਤੇ ਗੱਲ ਕਰਨਾ ਚਾਹੁੰਦੇ ਹਾਂ, ਅਸੀਂ ਚੰਗੇ ਸ਼ਾਇਰਾਂ ਨੂੰ ਹਰ ਪਾਸੋਂ ਲਿਆ ਕੇ ਉਹਨਾਂ ਦੀ ਗੱਲ ਸੁਣਨਾ ਚਾਹੁੰਦੇ ਹਾਂ, ਅਸੀਂ ਇਸ ਤਰ੍ਹਾਂ ਹੀਰ ਦੇ ਉੱਤੇ ਬਾਬਾ ਬੁੱਲ੍ਹ ਸ਼ਾਹ ਦੇ ਉੱਤੇ ਗੱਲ ਵੀ ਕਰਨਾ ਚਾਹੁੰਦੇ ਹਾਂ। ਇਸੇ ਤਰ੍ਹਾਂ ਸ਼ਹਿਰਾਂ ਦੀ ਵੀ ਗੱਲ ਕਰਨੀ ਹੈ ਕਿ ਇੱਕ ਇਸ ਪੰਜਾਬ ਤੇ ਉਸ ਪੰਜਾਬ ਜਿਹੜੇ ਚੜ੍ਹਦੇ ਲਹਿੰਦੇ ਪੰਜਾਬ ਦੇ ਵਿੱਚ ਸ਼ਹਿਰਾਂ ਦੇ ਨਾਂ ਕਿੱਥੇ ਸਾਂਝੇ ਨੇ। ਮੈਂ ਸਿਮਿਲੈਰਿਟੀ ਹੈ ਨਾਵਾਂ ਦੀ, ਉਹਦੇ ਤੇ ਵੀ ਗੱਲ ਹੋ ਸਕਦੀ ਹੈ। ਹਾਂ, ਕੱਲ ਦਾ ਪ੍ਰੋਗਰਾਮ ਕਿਉਂ ਨਾ ਅਸੀਂ ਇਸੇ ਲਈ ਕਰ ਲਈ। ਨਾਸਰ ਸਾਹਿਬ ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਕੱਲ ਇੱਥੇ ਕਰ ਰਹੇ ਨੇ ਵੀ ਕਿਹੜੇ ਕਿਹੜੇ ਸ਼ਹਿਰਾਂ ਦੇ, ਕਿਹੜੇ ਕਿਹੜੇ ਮਹੱਲਿਆਂ ਦੇ, ਕਿਹੜੇ ਕਿਹੜੇ ਤਹਿਸੀਲਾਂ ਦੇ, ਕਿਹੜੇ ਕਿਹੜੇ ਪਿੰਡਾਂ ਦੇ ਨਾਂ ਜਿਹੜੇ ਉਧਰ ਤੇ ਇਧਰ ਸੇਮ ਨੇ ਜੀ। ਬਹੁਤ ਕਿਉਂ ਨੇ ਸੇਮ, ਉੱਥੇ ਵੀ ਗੱਲ ਹੋ ਜਾਏਗੀ। ਜਿਵੇਂ ਲਾਇਲਪੁਰ ਤੋਂ ਮਿੰਟ ਕੁਬਰੀ ਬਣਿਆ ਹੈ, ਜੋ ਕੁਝ ਵੀ ਫੈਸਲਾਬਾਦ ਤੋਂ ਲਾਇਲਪੁਰ ਬਣਿਆ, ਜੋ ਵੀ ਨਾਂ ਜਿਸ ਤਰ੍ਹਾਂ ਵੀ ਬਦਲੇਗੇ, ਥੋੜੀ ਜਿਹੀ ਉਹਦੀ ਗੱਲ ਵੀ ਕਰਾਂਗੇ। ਨਾਂ ਕਿਹੜੇ ਕਿੱਥੋਂ ਆਏ, ਕਿਵੇਂ ਬਣੇ, ਤੁਹਾਡਾ ਓਰੀਜਨਲ ਨਾਂ ਸ਼ਹਿਰ ਦਾ ਕਿਵੇਂ ਕੀ ਬਣਿਆ, ਉਸ ਦੀ ਗੱਲ ਕਰਾਂਗੇ। ਤੇ ਅੱਜ ਦੇ ਵਾਸਤੇ ਬਸ ਇੰਨਾ ਹੀ ਮੇਰੇ ਵੱਲੋਂ। ਮੈਨੂੰ ਇੱਥੇ ਇਜਾਜ਼ਤ ਦਿਓ। ਹੁਣ ਨਾਸਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਜੋ ਕੁਝ ਤੁਸੀਂ ਬਹੁਤ ਸ਼ੁਕਰੀਆ ਅਰੋੜਾ ਸਾਹਿਬ ਤੁਹਾਡਾ ਵੀ। ਪਲਵਿੰਦਰ ਢਿੱਲੋਂ ਜੀ ਨੰਬਰ ਮੰਗਦੇ ਜੀ, ਇਨਬਾਕਸ ਕਰ ਦਿਓ ਜਿਹੜੇ ਦੋਸਤ ਨੰਬਰ ਅਲੀ ਅਹਿਮਦ ਸੁਣਦਾ ਹੋਵੇ, ਦੂਜੇ ਦੋਸਤ ਸੁਣਦੇ ਹੋ, ਨੰਬਰ WhatsApp ਨੰਬਰ ਪਬਲਿਕਲੀ ਨਹੀਂ ਸ਼ੇਅਰ ਕਰ ਸਕਦੇ, ਤੁਸੀਂ ਇਨਬਾਕਸ ਕਰਿਓ, ਤੁਹਾਨੂੰ ਨੰਬਰ ਜ਼ਰੂਰ ਸ਼ੇਅਰ ਕਰ ਦਾਂਗੇ। ਪਲਵਿੰਦਰ ਢਿੱਲੋਂ ਸਾਹਿਬ ਦੀ ਗ੍ਰੇਟ, ਪਰਮਜੀਤ ਸਿੰਘ ਸੋਹੀ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਲੇਟ ਜੁਆਇਨ ਕੀਤਾ। ਰਮਨਜੀਤ ਕੌਰ ਜੀ ਤੁਹਾਡਾ ਵੀ ਸ਼ੁਕਰੀਆ। ਨਵੀਸ ਸੰਧੂ ਸਾਹਿਬ, ਰਾਜਾ ਸਿੰਧ ਸਾਹਿਬ, ਜਿੰਨੇ ਵੀ ਦੋਸਤ ਨੇ, ਪ੍ਰੀਤ ਕੌਰ ਜੀ, ਸਾਰਿਆਂ ਦਾ ਸ਼ੁਕਰੀਆ। ਸਾਡੇ ਰੈਗੂਲਰ ਸੁਣਨ ਵਾਲੇ ਨੇ, ਵੇਖਣ ਵਾਲੇ ਨੇ, ਚਾਹਣ ਵਾਲੇ ਨੇ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਪਿਆਰ ਦਾ, ਤੁਹਾਡੀ ਮੁਹੱਬਤ ਦਾ। ਕੱਲ ਦਾ ਟੌਪਿਕ ਅਸੀਂ ਦੱਸ ਦਿੱਤਾ, ਜਿਹੜਾ ਸਿਮਿਲੈਰਿਟੀ ਹੈ ਸ਼ਹਿਰਾਂ ਦੇ ਨਾਵਾਂ 'ਚ। ਨਾਲ ਕੋਸ਼ਿਸ਼ ਕਰਾਂਗੇ ਕੋਈ ਇੱਕ ਸ਼ਾਇਰ ਵੀ, ਅਸੀਂ ਕੋਸ਼ਿਸ਼ ਇਸ ਤਰ੍ਹਾਂ ਕਰਨੀ ਹੈ ਵੀ ਸ਼ਾਇਰ ਜਿਹੜੇ ਆ ਇੱਕ ਲਈਏ, ਇੱਕ ਉਧਰੋਂ ਇੱਕ ਸੈਸ਼ਨ ਦੇ ਵਿੱਚ, ਉਹ ਹਫਤਾਵਾਰ ਕਰ ਲਈਏ, 4 ਦਿਨ ਬਾਅਦ ਸੈਸ਼ਨ ਕਰ ਲਈਏ, ਕਿਉਂਕਿ ਜ਼ਿਆਦਾ ਲੋਕਾਂ ਨੂੰ ਜਦੋਂ ਆਪਾਂ ਇਕੱਠੇ ਕਰ ਲਾਂਗੇ ਫਿਰ ਉਹ ਸੁਣਨ ਦਾ ਸਵਾਦ ਨਹੀਂ ਆਉਣਾ। ਸੋ ਇਸ ਤਰ੍ਹਾਂ ਦਾ ਅਸੀਂ ਇਨੀਸ਼ੀਏਟ ਕਰਾਂਗੇ। ਸੋ ਬਹੁਤ ਸ਼ੁਕਰੀਆ ਸਾਰਿਆਂ ਦਾ ਜਿਹੜੇ ਹੁਣ ਤੱਕ ਜੁੜੇ। ਜਾਂਦੀ ਵਾਰੀ ਇੱਕ ਵਾਰੀ ਸਾਰਿਆਂ ਨੂੰ ਰਿਕੁਐਸਟ ਕਿ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਾਡੀ ਵੀਡੀਓ ਦੂਜਿਆਂ ਤੱਕ ਪਹੁੰਚ ਜਾਏ। ਤੇ ਸਾਡੇ ਚੈਨਲਸ ਜਿਹੜੇ ਵੀ ਨੇ ਫੇਸਬੁੱਕ ਤੇ, YouTube ਤੇ, ਟਵਿੱਟਰ ਤੇ, ਟਿਕਟੌਕ ਤੇ, ਉਹਨਾਂ ਤੱਕ ਵੀ ਅਪਰੋਚ ਕਰਿਓ, ਕਿਉਂਕਿ ਇਹ ਮੈਂ ਕਹਿੰਦਾ ਅਰੋੜਾ ਸਾਹਿਬ ਅੱਗੇ ਗੱਲ ਹੋਣੀ ਵਿੱਚ ਕੱਟੇਗੀ, ਇਹ ਬਹੁਤ ਵੱਡਾ ਜਿਹੜਾ ਇੱਕ ਡਿਮਾਂਡ ਹੈ ਸਾਡੇ ਕੰਮ ਦੀ। ਅਸੀਂ ਕਿਸੇ ਤੱਕ ਗੱਲ ਚੰਗੀ ਪਹੁੰਚਾਉਣੀ ਆ, ਜੋ ਵੀ ਆਪਣਾ ਮੈਸੇਜ ਪਹੁੰਚਾਉਣਾ, ਜਿੰਨੀ ਦੇਰ ਤੱਕ ਤੁਹਾਡੇ ਕੋਲ ਮੈਸੇਜ ਸੁਣਨ ਵਾਲੇ ਨਹੀਂ ਹੋਣਗੇ, ਮੈਸੇਜ ਤੁਸੀਂ ਜ਼ਿਆਦਾ ਲੋਕਾਂ ਤੱਕ ਪਹੁੰਚਾ ਨਹੀਂ ਸਕਦੇ। ਸੋ ਇਹਨਾਂ ਨੂੰ ਚੈਨਲਸ ਨੂੰ ਦੀ ਪ੍ਰਮੋਸ਼ਨ ਦਾ ਵੀ ਇੱਕ ਮਕਸਦ ਹੈ ਵੀ ਤੁਸੀਂ ਜ਼ਰੂਰ ਜਿਹੜਾ ਸਾਡੇ ਚੈਨਲ ਤੱਕ ਪਹੁੰਚ ਕਰੋ, ਉੱਥੋਂ ਉਹਨਾਂ ਨੂੰ ਲਾਈਕ ਕਰੋ ਤਾਂ ਕਿ ਸਾਡੀ ਵੀਡੀਓਜ਼ ਮੈਸੇਜ ਤੁਹਾਡੇ ਤੱਕ ਪਰ ਵਕਤ ਪਹੁੰਚ ਜਾਣ। ਸੋ ਕੱਲ ਤੱਕ ਇਜਾਜ਼ਤ ਚਾਹੁੰਦੇ ਹਾਂ। ਰੱਬ ਰਾਖਾ।